ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਅਪਡੇਟ ਅਮਰੀਕਾ US ਇਮੀਗ੍ਰੇਸ਼ਨ ਦੀਆਂ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਅਤੇ US ਇਮੀਗ੍ਰੇਸ਼ਨ ਦੀ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਅਟਾਰਨੀ ਜੇ ਟੇਰਕਿਆਣਾ ਜੀ। ਟੇਰਕਿਆਣਾ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਸੋ ਅੱਜ ਬੜੇ ਚਿਰਾਂ ਬਾਅਦ ਅਟਾਰਨੀ ਟੇਰਕਿਆਣਾ ਜੀ ਆਪਣੇ ਨਾਲ ਸਟੂਡੀਓ ਦੇ ਵਿੱਚ ਜੁੜ ਰਹੇ ਨੇ। ਯੂਜਲੀ ਆਪਾਂ ਰਿਮੋਟ ਕਰਦੇ ਹੁੰਦੇ ਆ ਵੀ ਇੱਕ ਇੱਧਰੋਂ ਇੱਕ ਉੱਧਰੋਂ, ਤੇ ਅੱਜ ਫਾਈਨਲੀ ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰਨ ਦਾ ਜਿਹੜਾ ਉਹ ਮੌਕਾ ਮਿਲੂਗਾ। ਸੋ US ਇਮੀਗ੍ਰੇਸ਼ਨ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ। ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਵੀ ਬਾਅਦ ਦੇ ਵਿੱਚ ਕਰਾਂਗੇ ਪ੍ਰੋਗਰਾਮ ਦੇ ਵਿੱਚ, ਅਗਲੇ ਜਿਹੜੇ ਪਾਰਟ ਦੇ ਵਿੱਚ ਹੁੰਦਾ ਆ। ਸੋ ਉਦੋਂ ਤੁਸੀਂ ਜਿਹੜੀਆਂ ਆ ਫਿਰ ਕਾਲਸ ਜਿਹੜੀਆਂ ਉਹ ਕਰ ਸਕੋਗੇ। ਸੋ ਅੱਜ ਦੀਆਂ ਜਿਹੜੀਆਂ ਗੱਲਾਂ ਬਾਤਾਂ ਆ ਆਪਾਂ ਕਰਨੀਆਂ ਆ ਅਸਾਈਲਮ ਪ੍ਰੋਸੀਡਿੰਗਸ ਉਸ ਨੂੰ ਜਿਹੜਾ ਉਹ ਲੈ ਕੇ, ਤੇ ਹੋਰ ਟੇਰਕਿਆਣਾ ਜੀ ਕਿਹੜੀ ਟੌਪਿਕ ਦੇ ਉੱਤੇ ਆਪਾਂ ਅੱਜ ਗੱਲਬਾਤ ਕਰਾਂਗੇ ਜੀ। ਕਾਫੀ ਵੱਡੀ ਖਬਰ ਅਸਾਈਲਮ ਵਾਲਿਆਂ ਲਈ। ਜਿਹੜੇ ਸ਼ੋਅ ਸੁਣਦੇ ਆ ਰਹੇ ਪਹਿਲਾਂ ਤੋਂ, ਉਹਨਾਂ ਨੂੰ ਪਤਾ ਹੋਣਾ ਕਿ ਆਪਾਂ ਇੱਕ ਵਾਰੀ ਗੱਲ ਕੀਤੀ ਸੀਗੀ ਕਿ ਇਹਨਾਂ ਨੇ ਨਵਾਂ ਜਿਹੜਾ ਪ੍ਰੋਸੈਸ ਆ ਉਹ ਇੰਟਰੋਡਿਊਸ ਕਰ ਦੇਣਾ ਛੇਤੀ। ਜਿਹੜੀਆਂ 6 ਮਹੀਨੇ ਦੇ ਵਿੱਚ ਕੇਸਾਂ ਦਾ ਜਿਹੜਾ ਨਿਪਟਾਰਾ ਉਹ ਕਰ ਦੇਣਾ। ਉਹਦੇ ਬਾਰੇ ਕਾਫੀ ਜਿਹੜੀ ਅਹਿਮ ਖਬਰ ਇੱਕ ਆਈ ਆ, ਅਤੇ ਉਹਨੂੰ ਇਹ ਅੱਗੇ ਮੋਬਿਲਾਈਜ਼ ਕਰ ਰਹੇ ਆ। ਸੋ ਉਸ ਰੂਲ ਬਾਰੇ ਜਿਹੜਾ ਨਵਾਂ ਪ੍ਰੋਸੈਸ ਐਕਚੁਅਲੀ ਸਾਰੀ ਜਿਹੜੀ ਪੁਰਾਣੀ ਫਾਈਲਿੰਗ ਸਟੈਪ ਸੀਗੇ, ਟਾਈਮ ਲਾਈਨ ਸੀਗੇ, ਉਹ ਸਾਰਿਆਂ ਨੂੰ ਚੇਂਜ ਕਰ ਦਿੰਦਾ। ਸੋ ਉਹਦੇ ਬਾਰੇ ਕਾਫੀ ਡਿਟੇਲ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ। ਸੋ ਉਸ ਤੋਂ ਪਹਿਲਾਂ ਸਾਡੇ ਜਿਹੜੇ ਸਪਾਂਸਰਸ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਟੇਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕਿਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਨਿਸ਼ਾਨ ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਵਾਸ਼ਿੰਗਟਨ, ਓਮਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਵਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ ਫਰੈਜ਼ਨੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਜ਼ੈਂਡਰ ਗਰੁੱਪ ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਮੋਹਨ ਚੀਮਾ ਜੀ ਦੇ ਨਾਲ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਇਸ ਤੋਂ ਪਹਿਲਾਂ ਆਪਾਂ ਟੌਪਿਕ ਦੇ ਵੱਲ ਨੂੰ ਵਧੀਏ, ਤੇ ਆਪਾਂ ਜ਼ਰੂਰ ਸਰੋਤਿਆਂ ਨੂੰ ਦੱਸ ਦਿੰਦੇ ਹਾਂ ਜਿਹੜੇ ਇਸ ਟਾਈਮ ਔਨਲਾਈਨ YouTube Facebook ਦੇ ਉੱਤੇ ਵੀ ਜੁੜ ਚੁੱਕੇ ਆ। ਅੱਗੇ ਤੋਂ ਅੱਗੇ ਜਿਹੜੇ ਆ ਸ਼ੇਅਰ ਇਸ ਨੂੰ ਜਿਹੜਾ ਕਰ ਲਓ ਲਾਈਵ ਨੂੰ, ਤਾਂ ਜੋ ਹੋਰ ਵੀ ਜ਼ਿਆਦਾ ਜਾਣੇ ਆਪਣੇ ਨਾਲ ਜਿਹੜੇ ਉਹ ਜੁੜ ਜਾਣ। ਸੋ ਅਸਾਈਲਮ ਨੂੰ ਲੈ ਕੇ ਵੱਡੀਆਂ ਚੇਂਜਿਸ ਜਿਹੜੀਆਂ ਅਸਾਈਲਮ ਨੂੰ ਲੈ ਕੇ ਵੱਡੀ ਖਬਰ ਅੱਜ ਜਿਹੜੀ ਉਹ ਹੈਗੀ ਆ ਉਸ ਦੇ ਪ੍ਰੋਸੀਜਰਸ ਨੂੰ ਲੈ ਕੇ। ਸੋ ਇਹ ਅਹਿਮ ਜਿਹੜੀਆਂ ਤਬਦੀਲੀਆਂ ਨੇ, ਸੋ ਧਿਆਨ ਦੇ ਨਾਲ ਜਿਹੜਾ ਉਹ ਤੁਸੀਂ ਸੁਣਿਓ। ਸੋ ਕੀ ਹੈ ਜੀ ਇਹ ਅੱਜ ਦੀ ਅਟਾਰਨੀ ਟੇਰਕਿਆਣਾ ਜੀ ਵੱਡੀ ਖਬਰ ਜਿਹੜੀ ਅਸਾਈਲਮ ਨੂੰ ਲੈ ਕੇ? ਜੀ ਵੱਡੀ ਖਬਰ ਇਹ ਹੈ ਕਿ ਜੀ ਇੱਕ ਇਹਨਾਂ ਨੇ ਇੰਟਰਿਮ ਫਾਈਨਲ ਰੂਲ IFR ਜਿਹੜਾ ਸੀਗਾ ਮਈ 31 2022 ਨੂੰ ਲਾਗੂ ਕੀਤਾ ਸੀਗਾ। ਠੀਕ ਹੈ। ਕਾਫੀ ਇਹਦੀ ਚਰਚਾ ਚੱਲੀ ਸੋਸ਼ਲ ਮੀਡੀਆ ਤੇ ਹਰ ਕਿਤੇ ਕਿ ਹੁਣ ਜਿਹੜਾ ਪ੍ਰੋਸੈਸ ਆ ਉਹ ਚੇਂਜ ਹੋ ਜਾਣਾ, ਛੇਤੀ ਹੋ ਜਾਣਾ। ਸੋ ਇਹਦੇ ਬਾਰੇ ਲੋਕਾਂ ਨੇ ਸਵਾਲ ਵੀ ਕਾਫੀ ਪੁੱਛੇ। ਕਈ ਜਿਹੜੇ ਆਪਣੇ ਕਲਾਇੰਟ ਆ ਬਾਰਡਰ ਟੱਪ ਕੇ ਆਉਂਦੇ ਆ, ਆਈਸ ਵਾਲੇ ਉਹਨੂੰ ਕਈ ਵਾਰੀ ਕੋਰਟ 'ਚ ਫਾਈਲਾਂ ਨਹੀਂ ਭੇਜ ਰਹੇ ਸੀ, ਕਈਆਂ ਨੂੰ ਕਹਿੰਦੇ ਸੀਗੇ ਕਿ ਵਾਪਸ ਆਓ, ਤੁਹਾਨੂੰ ਆਈਸ ਵਾਲੇ ਨੇ ਤਰੀਕ ਦਿੱਤੀ ਆ। ਸੋ ਕਾਫੀ ਇਹ ਸਵਾਲ ਸੀਗਾ ਕਿ ਮੇਰਾ ਕਿਹੜੇ ਵਾਲਾ ਪ੍ਰੋਸੈਸ ਜਿਹੜਾ ਮੇਰੇ ਵਾਲਾ ਲੱਗੂਗਾ, ਕਿ ਜਿਹੜਾ ਪੁਰਾਣੇ ਵਾਲਾ ਪ੍ਰੋਸੈਸ ਆ ਉਹੀ ਲੱਗੂਗਾ ਕਿ ਮੈਨੂੰ ਨਵੇਂ ਵਾਲੇ ਪ੍ਰੋਸੈਸ ਦੇ ਵਿੱਚ ਇਹ ਪਾਉਣਗੇ। ਤੇ ਉਹਦੇ ਵਿੱਚ ਸਾਡੇ ਕੋਲ ਵੀ ਕੋਈ ਗਾਈਡੈਂਸ ਸੀਗੀ ਨਹੀਂ। ਆਪਾਂ ਵੀ ਬਾਕੀ ਵਾਂਗੂ ਵੀਡੀਓ ਵਗੈਰਾ ਬਣਾਤੀਆਂ, ਸੋਸ਼ਲ ਮੀਡੀਆ ਤੇ ਪਾਤੀਆਂ ਕਿ ਬਈ ਮਈ 31 2022 ਤੋਂ ਆ ਜਾਣਾ ਇਹ। ਪਰ ਫਿਰ ਵੇਟ ਕਰਦੇ ਰਹੇ। ਹੁਣ ਦੇਖੋ ਸੈਪਟੰਬਰ ਆ ਗਿਆ। ਸੋ ਹੁਣ ਇਹਨਾਂ ਨੇ ਅਨਾਊਂਸ ਕੀਤਾ ਕਿ ਉਹ ਜਿਹੜਾ ਪ੍ਰੋਸੈਸ ਸੀਗਾ ਉਹ ਇਹਨਾਂ ਨੇ ਲਾਗੂ ਕਰਤਾ, ਇੰਪਲੀਮੈਂਟ ਕਰਤਾ। ਓਕੇ। ਉਹਦੇ ਰਿਲੇਟਡ ਇਹਨਾਂ ਨੇ ਇੰਟਰਨਲੀ ਆਪਣੀ ਜਿਹੜੀਆਂ ਏਜੰਸੀਜ਼ ਵਗੈਰਾ ਉਹਨੂੰ ਹਦਾਇਤਾਂ ਦਿੱਤੀਆਂ ਕਿ ਕਿਸ ਤਰੀਕੇ ਨਾਲ ਤੁਸੀਂ ਕਰਨਾ। ਤੇ ਉਹਦੇ ਵਿੱਚ ਇਹਨਾਂ ਨੇ ਕਾਫੀ ਜ਼ਿਆਦਾ ਜਿਹੜੇ ਛੋਟੇ-ਮੋਟੇ ਬਰੀਕੀਆਂ, ਰੂਲਸ ਜਿਹੜੇ ਨਵੇਂ ਉਹ ਦੱਸੇ ਆ ਸਾਨੂੰ ਕਿ ਕਿੱਦਾਂ ਉਹ ਪ੍ਰੋਸੀਡਿੰਗਸ ਜਿਹੜੀਆਂ ਉਹਨਾਂ ਨੇ ਚਲਾਉਣੀਆਂ। ਮੁੱਖ ਇਹਦੇ ਜਿਹੜੇ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ 3-4 ਇਹਦੇ ਮੁੱਖ ਪਹਿਲੂ ਆ ਜਿਹੜੇ ਫਿਰ ਨਵੇਂ ਪ੍ਰੋਸੈਸ ਦੇ ਥੱਲੇ ਆਊਗੇ। ਉਹਨਾਂ ਨੂੰ ਕਦੀ 589 ਐਪਲੀਕੇਸ਼ਨ ਜਿਹੜੀ ਅਸਾਈਲਮ ਦੀ ਐਪਲੀਕੇਸ਼ਨ ਆ ਉਹ ਸਬਮਿਟ ਕਰਨ ਦੀ ਲੋੜ ਨਹੀਂ ਪੈਣੀ। ਉਹਨਾਂ ਦੇ ਜਿਹੜੇ ਬਿਆਨ ਹੋਣੇ ਆ ਉਹ ਆਪਣੇ ਆਪ ਹੀ ਜਿਹੜੀ ਅਸਾਈਲਮ ਐਪਲੀਕੇਸ਼ਨ ਇੱਕ ਬਣ ਜੂਗੇ। ਸੋ ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜੇ ਬਿਆਨ ਸੀਗੇ ਉਹਦੇ ਵਿੱਚ ਲੋਕੀ
ਲੋਕੀ ਬਹਾਨੇ ਤਾਂ ਨਹੀਂ ਮੈਂ ਕਹੂੰਗਾ, ਏਦਾਂ ਸੀਗਾ ਕਿ ਉਹਦੇ ਵਿੱਚ ਕਈ ਵਾਰੀ ਤੇ ਜਿਹੜੇ ਬਿਆਨ ਕੋਰਟ 'ਚ ਦਿੰਦੇ ਆ, ਉਹਦੇ ਵਿੱਚ ਕਹਿਣੀ ਕਰਨੀ 'ਚ ਫ਼ਰਕ ਹੋ ਜਾਂਦਾ ਸੀਗਾ। ਹਾਂ, ਹਾਂ, ਹਾਂ। ਜਿਹੜੇ ਉਹ ਰਿਟਨ ਦਿੰਦੇ ਸੀ ਜਾਂ ਐਫੀਡੈਵਿਟ ਇੰਡੀਆ ਤੋਂ ਆਉਂਦੇ ਸੀਗੇ, ਉਹਦੇ ਵਿੱਚ ਫ਼ਰਕ ਹੋ ਜਾਂਦਾ ਸੀਗਾ। ਠੀਕ ਹੈ। ਤੇ ਬੰਦਾ ਬਹਾਨਾ ਮਾਰ ਦਿੰਦਾ ਸੀਗਾ ਕਿ ਮੇਰਾ ਟਰਾਂਸਲੇਟਰ ਨਹੀਂ ਵਧੀਆ ਸੀਗਾ, ਮੇਰੇ ਕੋਲ ਪੁੱਛਿਆ ਨਹੀਂ ਗਿਆ, ਸਹੀ ਤਰੀਕੇ ਨਾਲ ਇੰਟਰਵਿਊ ਨਹੀਂ ਹੋਈ। ਹਾਂ, ਹਾਂ। ਸੋ ਜਿਹੜੀ ਚੀਜ਼ ਉਹਨਾਂ ਨੇ ਚੇਂਜ ਕਰਨੀ, ਉਹਨਾਂ ਨੇ ਇਹ ਕਿਹਾ ਕਿ ਜਿਹੜੀ ਉਹੀ ਤੁਹਾਡੇ ਬਿਆਨ ਆ, ਉਹ ਇਟਸੈਲਫ 589 ਐਪਲੀਕੇਸ਼ਨ ਬਣ ਜੂਗੇ, ਤੁਹਾਨੂੰ ਫਾਰਮ ਨਹੀਂ ਤੁਹਾਨੂੰ ਭਰਨ ਦੀ ਲੋੜ ਪੈਣੀ। ਠੀਕ ਸੋ ਹੈ। ਕਹਿਣ ਦਾ ਮਤਲਬ ਇਹਦਾ ਇਹ ਹੈ ਕਿ ਆਉਂਦੇ ਸਾਰ ਹੀ ਜਦੋਂ ਬੰਦੇ ਨੇ ਆਉਣਾ, ਉਹਨੇ ਜਿਹੜੀ ਚੀਜ਼ਾਂ ਉਹਨਾਂ ਨੇ ਕਹਿਣੀਆਂ, ਕੀ ਉਹਨੇ ਕਹਿਣਾ। ਸੋ ਹਾਂ, ਵਕੀਲ ਉਹਦਾ ਫਾਰਮ ਨਹੀਂ ਹੁਣ ਭਰ ਰਿਹਾ, ਉਹ ਬੰਦਾ ਖੁਦ ਜੋ ਜਿਹੜਾ ਬੋਲ ਆਪਣਾ ਰਿਹਾ ਉਹੀ ਫਾਰਮ ਆ। ਇਹਦੇ ਵਿੱਚ ਪ੍ਰੋਬਲਮ ਇਹ ਹੈ ਕਿ ਸਾਨੂੰ ਐਜ਼ ਅ ਲਾਇਰ, ਇਹ ਤੁਹਾਨੂੰ ਮੈਂ ਦੱਸ ਦਿੰਦਾ ਕਿ ਹੁਣ ਸਾਨੂੰ 3 ਤੋਂ 4 ਹਫ਼ਤੇ ਲੱਗ ਜਾਂਦੇ ਆ ਫਾਰਮ ਭਰਦੇ। ਕਿਉਂਕਿ ਬੰਦੇ ਨੂੰ ਚੈੱਕਲਿਸਟ ਜਾਂਦੀ ਆ, ਭਰ ਕੇ ਭੇਜਦਾ। ਆਪਾਂ ਐਜ਼ ਅ ਲਾਅ ਆਫਿਸ ਵੀ ਆਪਾਂ 2-3 ਹਫ਼ਤੇ ਉਹਨਾਂ ਨਾਲ ਉਲਝੇ ਰਹਿੰਦੇ ਕਿ ਯਾਰ ਤੂੰ ਸਹੀ ਕਰ ਦੇ, ਆਪਣਾ ਐਡਰੈਸ ਆਹ ਸਹੀ ਕਰ ਘੱਲ ਦੇ, ਦੇ, ਆਹ ਆਹ ਘੱਲ ਗੱਲ ਦੇ। ਦੇ, ਹਨਾ। ਇਨਫੋਰਮੇਸ਼ਨ ਯਾਦ ਨਹੀਂ ਹੁੰਦੀ, 5 ਸਾਲ ਦੀ ਹਿਸਟਰੀ ਯਾਦ ਨਹੀਂ ਹੁੰਦੀ। ਸੋ ਹੁਣ ਇਹ ਕਾਇੰਡ ਆਫ ਉਹਨਾਂ ਨੇ ਖੜੇ ਪੈਰ ਹੀ ਤੁਹਾਨੂੰ ਫਾਰਮ ਭਰਾ ਲਿਆ, ਤੁਹਾਨੂੰ ਜਦੋਂ ਮੌਕੇ ਤੁਸੀਂ ਤੇ ਹੀ। ਮੌਕੇ ਤੇ ਭਰਾ ਲਿਆ, ਰਾਈਟ। ਹੂੰ, 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 ਸੋ ਹੂੰ। ਜਿਹੜੀ ਤੁਹਾਡੀ ਕ੍ਰੈਡੀਬਲ ਫੀਅਰ ਇੰਟਰਵਿਊ ਜਿਹਨੂੰ ਬਿਆਨ ਕਿਹਾ ਜਾਂਦਾ, ਉਹੀ ਤੁਹਾਡਾ ਜਿਹੜੀ 589 ਐਪਲੀਕੇਸ਼ਨ ਆਟੋਮੈਟਿਕਲੀ ਬਣ ਜੂਗੀ। ਇਹਦੇ ਵਿੱਚ ਜਿਹੜੀ ਚੇਂਜ ਉਹ ਇਹ ਹੋ ਰਹੀ ਹੈ ਕਿ ਕਿਸੇ ਨੂੰ ਵੀ ਡਾਇਰੈਕਟਲੀ ਜਿੱਦਾਂ ਸਿੱਧੇ ਪਹਿਲਾਂ ਉਹ ਬਿਆਨ ਜਿਹਦੇ ਪਾਸ ਹੋ ਗਏ, ਉਹਨੂੰ ਰਿਮੂਵਲ ਪ੍ਰੋਸੀਡਿੰਗ 'ਚ ਪਾ ਦਿੰਦੇ ਸੀਗੇ। ਹੁਣ ਉਹਨੂੰ ਰਿਮੂਵਲ ਪ੍ਰੋਸੀਡਿੰਗ 'ਚ ਨਹੀਂ ਪਾਉਣਾ ਉਹਨਾਂ ਨੇ। ਉਹਨੂੰ ਹੁਣ ਉਹ ਕਹਿੰਦੇ ਆ ਕਿ ਅਸਾਈਲਮ ਮੈਰਿਟਸ ਇੰਟਰਵਿਊ AMI। ਸੋ ਉਹ ਕਹਿੰਦੇ ਕਿ AMI ਦੇ ਵਿੱਚ ਹੁਣ ਉਹਨੂੰ ਪਾਉਣਾ, ਸਿੱਧੇ ਜੱਜ ਮੂਹਰੇ ਨਹੀਂ ਭੇਜਣਾ। ਪਹਿਲਾਂ ਉਹਨੂੰ ਇੱਕ ਚਾਂਸ ਜਿਹੜਾ ਹੈਗਾ, ਉਹ ਅਸਾਈਲਮ ਆਫਿਸ ਮੂਹਰੇ ਮਿਲਣਾ। ਹੂੰ, 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 ਤੇ ਹੂੰ। ਇਹਦੇ ਨਾਲ ਹੋਰ ਜਿਹੜੀ ਚੇਂਜਿਸ ਇਹ ਹੈ ਕਿ ਜਿਹੜੇ ਇਮੀਗ੍ਰੇਸ਼ਨ ਕੋਰਟ ਸੀਗੇ, ਉਹਦੇ ਵਿੱਚ ਡਿਲੇਜ਼ ਵਗੈਰਾ ਕਾਫੀ ਚੱਲ ਰਹੇ ਸੀ। ਮਿਲੀਅਨਸ ਦੇ ਵਿੱਚ ਕੇਸਿਸ ਜਿਹੜੇ ਪੈਂਡਿੰਗ ਹੈਗੇ ਉੱਥੇ, 1.5 ਮਿਲੀਅਨ ਜਾਂ ਪਤਾ ਨਹੀਂ ਕਿੰਨਾ ਬੈਕਲੌਗ ਹੈ ਜੇ ਸਾਰਾ ਨੇਸ਼ਨਵਾਈਡ ਦੇਖੀਏ ਤਾਂ। ਠੀਕ ਹੈ। ਸੋ ਇਹਨਾਂ ਨੇ ਹੁਣ ਜਿਹੜਾ ਸੀਗਾ ਕਿ ਉਹ ਬੈਕਲੌਗ ਕਦੀ ਵੀ ਘੱਟ ਨਹੀਂ ਰਿਹਾ ਸੀ, ਵੱਧ ਰਿਹਾ ਸੀਗਾ। ਈਅਰ ਆਫਟਰ ਈਅਰ ਹੋਰ ਬੈਕਲੌਗ ਉੱਤੇ ਵਧੀ ਜਾ ਰਿਹਾ ਸੀਗਾ। ਜਿਹੜੇ ਲੋਕੀ 3 ਸਾਲ ਪਹਿਲਾਂ ਤਰੀਕਾਂ ਦੀ ਡਿਲੇ ਦੀ ਕੰਪਲੇਂਟ ਕਰਦੇ ਸੀਗੇ, ਹੁਣ ਉਹਨਾਂ ਨੂੰ ਪੁੱਛੋ, ਕਹਿੰਦੇ ਫਿਰ ਮੇਰੀ ਅੱਗੇ ਪਾਤੀ ਤਰੀਕ, ਫਿਰ ਮੇਰੀ ਅੱਗੇ ਪਾਤੀ। ਹੂੰ, ਹੂੰ, 10-10 ਸਾਲ ਜਿਹੜਾ ਐਵਰੇਜ ਬੰਦਾ ਉਹ ਲਟਕ ਰਿਹਾ। ਸੋ ਉਹ ਚੀਜ਼ ਨੂੰ ਉਹ ਕਹਿੰਦੇ ਕਿ ਹੁਣ ਆਪਾਂ ਸੋਲਵ ਕਰਨਾ, ਤੇ ਕਾਫੀ ਇਹਨਾਂ ਨੇ ਜਿਹੜੀ ਟਾਈਮਲਾਈਨ ਉਹਦੀ ਸੀਗੀ, ਉਹ ਫਾਸਟ ਟਰੈਕ ਟਾਈਮਲਾਈਨ ਹੁਣ ਇੰਟਰੋਡਿਊਸ ਕਰਤੀ ਹੈ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ। ਜਿਹਦੇ ਵਿੱਚ ਕਿ ਬੇਸਿਕਲੀ ਉਹਨਾਂ ਦਾ ਕਨਕਲੂਜਨ ਇਹ ਹੈ ਕਿ 180 ਦਿਨ ਜਦੋਂ ਬੰਦਾ ਬਾਰਡਰ ਟੱਪ ਕੇ ਆਊਗਾ, 180 ਦਿਨ ਦੇ ਵਿੱਚ ਉਹਨਾਂ ਦੇ ਕੇਸ ਦਾ ਜਿਹੜਾ ਫੈਸਲਾ ਉਹ ਹੋ ਜਾਣਾ ਚਾਹੀਦਾ। ਠੀਕ ਹੋਰ ਹੈ। ਇੱਕ ਚੀਜ਼ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਕਿ ਇਹ ਜਿਹੜਾ ਪ੍ਰੋਸੈਸ ਆ, ਉਹ ਕਹਿੰਦੇ ਫੇਜ਼ਡ ਇੰਪਲੀਮੈਂਟੇਸ਼ਨ ਕਰਨੀ ਆ, ਕਿ ਉਹ ਵੀ ਹਰੇਕ ਬੰਦੇ ਨੂੰ, ਕਿ ਇਹ ਨਹੀਂ ਕਿ ਹਰੇਕ ਬੰਦਾ ਜਿਹੜਾ ਬਾਰਡਰ ਟੱਪ ਕੇ ਆਇਆ ਇਕੱਠਾ ਹੀ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਵਾਰੀ ਪ੍ਰੋਸੈਸ ਉਹਨਾਂ ਨੇ ਲਾਗੂ ਕਰਤਾ। ਸੋ ਫੇਜ਼ਡ ਇੰਪਲੀਮੈਂਟੇਸ਼ਨ ਦਾ ਮਤਲਬ ਇਹਨਾਂ ਦਾ ਇਹ ਹੈ ਕਿ ਜਿਹੜੇ ਟੈਕਸਸ ਦੇ ਵਿੱਚ ਉਹਨਾਂ ਨੇ 2 ਫੈਸਿਲਿਟੀਜ਼ ਆਇਡੈਂਟੀਫਾਈ ਕੀਤੀਆਂ ਡਿਟੈਂਸ਼ਨ ਸੈਂਟਰ। ਸੋ ਸਿਰਫ ਟੈਕਸਸ ਵਾਲੇ ਜਿਹੜੇ ਸੈਂਟਰ ਆ ਉਹਨਾਂ ਦੇ ਉੱਤੇ ਇਹਨਾਂ ਨੇ ਲਾਗੂ ਕੀਤਾ ਜੇ, ਬਾਕੀਆਂ ਤੇ ਵੀ ਕਰੂਗੇ। ਜਿੱਥੇ ਸਭ ਤੋਂ ਜ਼ਿਆਦਾ ਬੇਸਿਕਲੀ ਆਪਾਂ ਕਹਿ ਸਕਦੇ ਆਉਂਦੇ ਆ। ਐਰੀਜ਼ੋਨਾ ਤੋਂ ਵੀ ਆਉਂਦੇ ਆ, ਕੈਲੀਫੋਰਨੀਆ ਵੱਲੋਂ ਵੀ ਆਉਂਦੇ ਆ। ਸੋ ਟੈਕਸਸ ਵੱਲੋਂ ਜਿਹੜੇ ਲੋਕੀ ਆ ਰਹੇ ਆ, ਤੇ ਜਿਨ੍ਹਾਂ ਨੇ ਬੋਸਟਨ, LA, ਮਿਆਮੀ, ਨਿਊਯਾਰਕ ਜਿਹੜਾ ਨਿਊ ਜਰਸੀ ਵਾਲਾ, ਸੈਨ ਫਰਾਂਸਿਸਕੋ ਜਾਂ ਸ਼ਿਕਾਗੋ, ਇਹ ਲੋਕੇਸ਼ਨਸ ਦੇ ਜਿਨ੍ਹਾਂ ਨੇ ਦੱਸਿਆ ਕਿ ਮੈਂ ਆਹ ਵਾਲੀ ਲੋਕੇਸ਼ਨਸ ਦੇ ਵਿੱਚ ਜਾਣਾ। ਸੋ ਦੇਖੋ ਇਹਦੇ ਵਿੱਚ ਸੈਕਰਾਮੈਂਟੋ ਨਹੀਂ ਆਉਂਦਾ। ਇਹਦੇ ਵਿੱਚ ਹੁਣ ਜਿੱਦਾਂ LA ਉਹਨਾਂ ਨੇ ਦੱਸਿਆ, ਸਾਨੂੰ ਇਹ ਨਹੀਂ ਪਤਾ ਕਿ ਵੈਨ ਨਾਈਸ ਜਾਂ ਸੈਂਟਾ ਐਨਾ ਵਾਲੇ ਕੋਰਟ ਜਿਹੜੇ ਆਉਂਦੇ ਆ। ਉਹਨਾਂ ਨੇ ਜਿਹੜੇ 6 ਸ਼ਹਿਰ ਆਇਡੈਂਟੀਫਾਈ ਕੀਤੇ ਆ, ਬੋਸਟਨ, LA। ਜੇ ਟੈਕਸ ਚ ਆਇਆ ਤੇ ਇਹ ਸ਼ਹਿਰਾਂ ਚ ਜਾ ਰਿਹਾ, ਉਹਨੂੰ ਇਸ ਸਿਰਫ ਉਹਨਾਂ ਤੇ ਲਾਗੂ ਆ। ਉਹਨਾਂ ਦੇ ਉੱਤੇ ਜਿਹੜਾ ਬੰਦਾ ਉਹ ਦੱਸੂਗਾ ਕਿ ਤੂੰ ਅੱਗੇ ਕਿੱਥੇ ਜਾਣਾ, ਜਿਹੜਾ ਆਹ ਸ਼ਹਿਰਾਂ ਦੇ ਨਾਂ ਲੈ ਰਿਹਾ ਕਿ ਬੋਸਟਨ, LA, ਮਿਆਮੀ, ਨਿਊਯਾਰਕ, ਸੈਨ ਫਰਾਂਸਿਸਕੋ, ਸ਼ਿਕਾਗੋ। ਸ਼ਹਿਰਾਂ ਤੋਂ ਮਤਲਬ ਮੇਰਾ ਇਹ ਹੈ ਕਿ ਇਹ ਨਹੀਂ ਕਿ ਤੁਸੀਂ ਉਹ ਸ਼ਹਿਰ 'ਚ ਜਾਣਾ, ਮਤਲਬ ਕਿ ਫੋਰ ਐਗਜ਼ਾਮਪਲ ਜਿੱਦਾਂ ਫਰੈਜ਼ਨੋ ਆ, ਉਹਨੂੰ ਸੈਨ ਫਰਾਂਸਿਸਕੋ ਅਸਾਈਲਮ ਆਫਿਸ ਇਮੀਗ੍ਰੇਸ਼ਨ ਕੋਰਟ ਲੱਗਦਾ। ਓਕੇ ਪੂਰਾ ਜਿਹੜਾ ਏਰੀਆ, ਜਿਹੜਾ ਦਾਇਰਾ ਉਸ ਜਿਹੜਾ ਦਾਇਰਾ ਇਮੀਗ੍ਰੇਸ਼ਨ ਕੋਰਟ ਦਾ, ਇਹ ਕੋਰਟਸ ਦਾ ਜਿਹੜਾ ਰਹਿੰਦਾ ਆ। ਤੇ ਇਹਦੇ ਵਿੱਚ ਆਪਣੇ ਪੰਜਾਬੀਆਂ ਦੇ ਜਿਹੜੇ ਹੈਗੇ ਆ, ਨਿਊਯਾਰਕ, LA, ਸੈਨ ਫਰਾਂਸਿਸਕੋ, ਵੱਡੇ ਸ਼ਹਿਰ ਜਿਹੜੇ 3 ਆ, ਉਹ ਕਵਰਡ ਆ। ਜ਼ਿਆਦਾਤਰ ਸਾਡੀ ਜਿਹੜੀ ਆਬਾਦੀ ਆ ਉਹ ਇੱਥੇ ਜਾਂਦੀ ਹੈ, ਹਨਾ। ਤੇ ਅਸਾਈਲਮ ਆਫਿਸਿਸ ਜਿਹੜੇ ਇਹ ਸ਼ਹਿਰਾਂ ਦੇ ਹੈਗੇ ਆ, ਸੈਨ ਫਰਾਂਸਿਸਕੋ ਦੇ ਸਪੈਸੀਫਿਕਲੀ, ਉਹਨਾਂ ਨਾਲ ਗੱਲਬਾਤ ਵੀ ਸਾਡੀ ਹੋਈ ਸੀ, ਜਿੱਦਾਂ ਨਾਰਮਲ ਆਪਾਂ ਇੰਟਰਵਿਊ ਵਗੈਰਾ ਤੇ ਜਾਈਦਾ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਲਰੇਡੀ ਜਿਹੜੇ AMI ਆ, ਉਹ ਲੋਕਾਂ ਦੇ ਕੰਡਕਟ ਕਰਨੇ ਸ਼ੁਰੂ ਕਰ ਦਿੱਤੇ ਆ। ਅੱਛਾ, ਸੋ ਇਹ ਪ੍ਰੋਸੈਸ ਜਿਹੜਾ ਆਲਰੇਡੀ ਲਾਗੂ ਹੋ ਚੁੱਕਾ। ਠੀਕ ਹੈ। ਸੋ 31 ਮਈ ਤੋਂ ਕਹਿੰਦੇ ਸੀ ਹੋਣਾ ਆ, ਪਰ ਇਵੈਂਚੁਅਲੀ ਹੌਲੀ ਜਿਹੜਾ ਇਹਨਾਂ ਨੇ ਇਸ ਚੀਜ਼ ਦੇ ਵਿੱਚ ਸ਼ੁਰੂ ਕੀਤਾ ਹੈਗਾ ਆ। ਸੋ ਕਾਫੀ ਵੱਡਾ ਅਟਾਰਨੀ ਟਿਰਕੈਨਾ ਜੀ ਇਹ ਚੇਂਜ ਆ। ਹੁਣ ਜਿੱਦਾਂ ਤੁਸੀਂ ਕਿਹਾ ਵੀ ਕੁਛ ਕੇ ਜਿਹੜੇ ਕੋਰਟ ਹੈ ਇਹਦੇ ਵਿੱਚ ਨਹੀਂ ਵੀ ਹੈਗੇ ਓਬਵੀਅਸਲੀ, ਕਿਉਂਕਿ ਥੋੜੇ ਹੀ ਆ, 5-7 ਜਿਹੜੇ ਇਹਨਾਂ ਨੇ ਜਿਹੜੇ ਰੱਖੇ ਆ, 6 ਰੱਖੇ ਆ। ਇਹ ਜੇ ਇਹਨਾਂ ਥਾਵਾਂ ਦੀ ਥਾਂ ਤੇ ਕਿਤੇ ਹੋਰ ਜਾ ਰਿਹਾ, ਫਿਰ ਉਹ AMI ਤੋਂ ਬਚ ਜੂਗਾ, ਫਿਰ ਉਹ ਰੈਗੂਲਰ ਪ੍ਰੋਸੈਸ ਜਿਹੜਾ ਅਸਾਈਲਮ ਵਾਲਾ ਉਹੀ ਰਹੂਗਾ ਫਿਲਹਾਲ, ਕਿਉਂਕਿ ਫੇਜ਼ਡ ਆ। ਹੁਣ ਆਪਣੇ ਰਿਸੋਰਸਿਸ ਆਪਣੇ ਉਹ ਦੇਖ ਰਹੇ ਆ, ਪਰ ਉਹਨਾਂ ਨੇ ਇਸੇ ਪ੍ਰੋਸੈਸ ਥੱਲੇ ਜਿਹੜਾ ਸਿਸਟਮ ਉਹ ਚਲਾਣਾ। ਤੇ ਇਹਦੇ ਵਿੱਚ ਹੁਣ ਹੋਣਾ ਇਦਾਂ ਕਿ ਨਵੇਂ ਵਾਲੇ ਜਿਹੜੇ ਕੇਸਿਸ ਆਣੇ ਆ, ਉਹ ਬਹੁਤ ਜ਼ਿਆਦਾ ਫਾਸਟ ਟਰੈਕ ਹੋ ਜਾਣੇ ਆ 6 ਮਹੀਨੇ ਦੇ ਅੰਦਰ। ਹੁਣ ਓਬਵੀਅਸਲੀ ਅਟਾਰਨੀ ਟਿਰਕੈਨਾ ਕਹਿਣਾ ਜੀ ਵੀ ਜਦੋਂ ਆਪਾਂ ਦੇਖਦੇ ਆ ਵੀ ਆਇਆ ਆਉਂਦਿਆਂ ਨੂੰ ਜੋ ਕਿਹਾ ਉਹੀ ਤੁਹਾਡੀ ਅਸਾਈਲਮ ਐਪਲੀਕੇਸ਼ਨ ਤੇ ਭਰ ਵੀ, ਇਹਦਾ ਮਤਲਬ ਉਹਨਾਂ ਨੇ ਆਪੇ ਦੇਣੀ ਹੈ, ਨਾਲ ਭਰਨ ਦੀ ਲੋੜ ਨਹੀਂ ਪੈਣੀ। ਭਰਨ ਦੀ ਲੋੜ ਨਹੀਂ ਪੈਣੀ। ਮੇਰੇ ਖਿਆਲ ਸਵਾਲ ਜਵਾਬ ਵੀ ਤੁਹਾਨੂੰ ਇਸ ਹਿਸਾਬ ਨਾਲ ਪੁੱਛੂਗੇ ਕਿ ਉਹ ਸਾਰੇ ਤੁਹਾਡੀ ਇੰਟਰਵਿਊ ਦਾ ਪਾਰਟ ਬਣਨਗੇ। ਕੁਐਸਚਨੇਅਰ ਹੀ ਉਸ ਹਿਸਾਬ ਦੇ ਨਾਲ ਉਹਨਾਂ ਨੇ ਰੱਖਣਾ ਆ। ਫਿਰ
ਇਹਦੇ ਵਿੱਚ ਆਪਾਂ ਇੱਕ ਚੀਜ਼ ਦੇਖ ਰਹੇ ਸੀਗੇ ਕਿ ਜਿੱਦਾਂ ਨਾ ਨਿਊਯਾਰਕ ਦੇ ਨਵੇਂ ਕੇਸ ਆ ਰਹੇ ਸੀਗੇ ਕਾਫੀ, ਹਾਂ ਉਹਨਾਂ ਤਰੀਕ ਨਹੀਂ ਪਾ ਰਹੇ ਸੀਗੇ ਕੋਰਟਸ ਆਪਣੇ, ਜਿੱਦਾਂ ਪੁਰਾਣੇ ਕੇਸਿਸ ਵੀ ਜਿਹੜੇ ਹੈਗੇ ਆ, ਜੇ ਨਿਊਯਾਰਕ ਵਾਲਿਆਂ ਤੋਂ ਪੁੱਛੋ ਤਾਂ ਉਹ ਕਹਿੰਦੇ ਕਿ ਸਾਡੀ ਇੰਟਰਵਿਊ ਦੀ ਡੇਟ ਨਹੀਂ ਪਈ, ਮਤਲਬ ਕਿ ਅਪ ਇਨ ਦੀ ਏਅਰ ਆ। ਸੈਨ ਫਰਾਂਸਿਸਕੋ 'ਚ ਘੱਟੋ ਘੱਟ ਡੇਟ ਪੈ ਰਹੀ ਸੀਗੀ। ਸੋ ਹੁਣ ਜੇ ਸਾਰੇ ਕਿਸੇ ਨੂੰ ਸਮਝੀਏ ਤਾਂ ਇੱਦਾਂ ਲੱਗਦਾ ਕਿ ਜਿਹੜੇ ਆ ਜੱਜ ਆ ਸਾਰੇ ਆਪਣੇ ਲਈ ਟਾਈਮ ਕ੍ਰੀਏਟ ਜਿਹੜਾ ਕਰਨਾ ਚਾਹੁੰਦੇ ਸੀਗੇ। ਕਾਫੀ ਜ਼ਿਆਦਾ ਡੋਕੇਟ ਇਹਨਾਂ ਨੇ ਜਿਹੜਾ ਆਪਣਾ ਖਾਲੀ ਰੱਖਿਆ ਹੋਇਆ, ਤੇ ਕਾਫੀ ਸਾਰੇ ਜਿਹੜੇ ਸੈਨ ਫਰਾਂਸਿਸਕੋ ਦੇ ਜੱਜ ਸੀ ਉਹਨਾਂ ਨੇ ਵੀ ਜਿਹੜੇ ਆਪਣੇ ਕੇਸ ਸੀਗੇ ਅੱਗੇ ਪੋਸਟਪੋਨ ਕਰਤੇ 3-3 ਸਾਲ। ਉਹ ਇਹ ਹੁਣ ਇੱਥੇ ਉਹ ਭਰਨਗੇ ਇਹਦੇ ਉਹ ਨਾਲ। ਭਰਨਗੇ ਹੁਣ, ਉਹ ਮੇਰੇ ਖਿਆਲ 1 ਸਾਲ ਜਿਹੜਾ ਹੈਗਾ ਨਾ ਇਹਦੇ ਵਿੱਚ ਆਹੀ ਜਿਹੜੇ ਨਵੇਂ ਲੋਕੀ ਜਿਹੜੇ ਆ ਰਹੇ ਆ ਉਹਨਾਂ ਵਾਸਤੇ ਉਹਨਾਂ ਨੇ ਆਪਣੀ ਇਹ ਡੋਕੇਟ ਸਿਰਫ ਉਹਨਾਂ ਦੇ ਉੱਤੇ ਹੀ ਲਾਗੂ ਹੋਣਾ ਹੈ ਵੀ ਜਿਹੜਾ ਰਾਈਟ ਨਾਓ ਬਾਰਡਰ ਦੇ ਉੱਤੇ ਆ ਕੇ ਸਦਰਨ ਬਾਰਡਰ ਤੇ ਟੈਕਸਸ ਟੈਕਸਸ ਡਿਟੈਂਸ਼ਨ ਦੇ ਸੈਂਟਰ ਵਿੱਚ। ਤੇ। ਇਹ ਨਹੀਂ ਹੈ ਵੀ ਜਿਹੜਾ ਆਲਰੇਡੀ ਆ ਚੁੱਕਾ, ਜਿੰਨੇ ਅਜੇ ਸਾਲ ਨਹੀਂ ਹੋਇਆ ਫਾਈਲ ਕਰਨਾ, ਉਹਦਾ ਰੈਗੂਲਰ ਪ੍ਰੋਸੈਸ ਹੋਊਗਾ, ਚਾਹੇ ਉਹਦਾ same ਰੈਗੂਲਰ court ਪ੍ਰੋਸੈਸ ਵੀ ਹੈ, ਹੋਊਗਾ। ਹਾਂਜੀ ਚਾਹੇ ਸੇਮ ਕੋਰਟ ਦੇ ਵਿੱਚ ਵੀ ਉਹ ਕਰਦੇ ਆ। ਹਾਂਜੀ ਸੋ ਇਹ ਕਾਫੀ ਵੱਡੀ ਜਿਹੜੀ ਉਹ ਚੇਂਜ ਆ। ਜੇ ਤੁਸੀਂ ਥੋੜਾ ਇਸ ਦੇ ਨਾਲ ਤੁਸੀਂ ਕੀ ਦੇਖਦੇ ਆ ਵੀ ਕੀ ਐਕਚੁਅਲ ਦੇ ਵਿੱਚ ਜਿਹੜਾ ਸਟ੍ਰੀਮਲਾਈਨ ਦੀ ਗੱਲ ਕਰਦੇ ਆ ਹੋ ਸਕੂਗਾ ਕਿ ਨਹੀਂ, ਕਿਉਂਕਿ ਅਜੇ ਆਈ ਨੋ ਇਟਸ ਮੈਂ ਵੈਰੀ ਇਹਦੇ ਤੇ ਨਿਊ। ਕਮੈਂਟ ਦੇਣਾ, ਪਰ ਮੈਂ ਐਂਡ 'ਚ ਦਊਂਗਾ ਠੀਕ ਆਪਣਾ ਆ, ਕਮੈਂਟ ਕਿ ਕੀ ਹੈਗਾ। ਪਹਿਲਾਂ ਮੈਂ ਸਮਝਾ ਦਵਾਂ ਆਡੀਅנס ਨੂੰ ਕਿ ਹੈ ਕੀ ਆ, ਠੀਕ ਆ, ਤੇ ਇਹ ਕਿਸੇ ਲਈ ਚੰਗੀ ਖਬਰ ਆ, ਕਿਸੇ ਲਈ ਮਾੜੀ ਖਬਰ ਆ, ਡਿਪੈਂਡ ਕਰਦਾ ਤੁਸੀਂ ਕਿੱਥੋਂ ਪੁੱਛਦੇ ਆ। ਕਿੱਥੋਂ ਪੁੱਛਦੇ ਆ। ਹਾਂਜੀ, ਸੋ ਇਹ ਜੇ ਤੁਸੀਂ ਇਸ ਦੇ ਬਾਰੇ ਥੋੜਾ ਜਿਹਾ ਹੋਰ ਜਾਣਕਾਰੀ ਦਿਓ ਵੀ ਇਹ ਚੇਂਜਸ ਕੀ ਨੇ, ਕਿੱਦਾਂ ਜਿਹੜਾ ਹੋ ਰਿਹਾ, ਕਿਉਂਕਿ ਸਾਰੇ ਜਾਣੇ ਤਾਂ ਆਲਰੇਡੀ ਪਹਿਲਾਂ ਹੀ ਅਟਾਰਨੀ ਟੇਰੀਅਨ ਆ ਜੀ ਇਹ ਪੁੱਛਦੇ ਆ ਅਸੀਂ ਅੱਛਾ ਜੀ ਅਸੀਂ ਆ ਰਹੇ ਆ ਕੇ ਕੀ ਬਿਆਨ ਦਈਏ, ਕਿਵੇਂ ਆ, ਕਿੱਦਾਂ ਆ, ਹਨਾ। ਉਹ ਸਾਰੇ ਇੱਕ ਦੂਜੇ ਨੂੰ ਇਦਾਂ ਦੇ ਸਵਾਲ ਜਿਹੜੇ ਉਹ ਪੁੱਛਦੇ ਰਹਿੰਦੇ ਆ। ਸੋ ਇਹਦੇ ਵਿੱਚ ਕੀ ਆ ਫਿਰ, ਹੁਣ ਕੀ ਆਪਾਂ ਨੂੰ ਹੋਰ ਕੀ ਜਾਣਕਾਰੀ ਇਸ ਦੇ ਬਾਰੇ? ਸੋ ਸਭ ਤੋਂ ਪਹਿਲਾਂ ਤਾਂ ਜੀ ਹੁਣ ਸਾਹਮਣਾ ਜਿਹੜਾ ਹੋਊਗਾ USCIS ਅਸਾਲਮ ਆਫਿਸਰ ਮੂਹਰੇ ਹੋਊਗਾ, ਜਿਹੜਾ ਬਿਆਨ ਲੈਂਦਾ ਸੀਗਾ। ਠੀਕ ਹੈ। ਪਹਿਲਾਂ ਵੀ USCIS ਦਾ ਅਸਾਲਮ ਆਫਿਸਰ ਹੀ ਬਿਆਨ ਲੈਂਦਾ ਹੁੰਦਾ ਸੀਗਾ ਤੁਹਾਡੇ, ਤੇ ਉਹਨੂੰ ਬਿਆਨ ਕਹਿ ਦਿੰਦੇ ਆ, ਕ੍ਰੈਡੀਬਲ ਫੇਅਰ ਇੰਟਰਵਿਊ ਆਪਾਂ ਕਹਿ ਦਿੰਦੇ ਆ। ਸਹੀ ਉਹਦੀ ਲੈਂਗੁਏਜ ਕ੍ਰੈਡੀਬਲ ਫੇਅਰ ਇੰਟਰਵਿਊ ਹੈ। CFI ਵਕੀਲ ਉਹਨੂੰ CFI ਕਹਿੰਦੇ ਆ। ਸੋ ਇਹ ਜਦੋਂ CFI, ਸੋ ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜਾ ਹੁਣ ਪ੍ਰੋਸੈਸ ਸੀਗਾ, ਉਦੋਂ ਤੁਸੀਂ ਬਿਆਨ ਦਿੰਦੇ ਹੋ, ਜੇ ਬਿਆਨ ਤੁਹਾਡੇ ਪਾਸ ਹੋ ਜਾਂਦੇ ਆ ਤੁਹਾਨੂੰ ਬੌਂਡ ਪਾ ਕੇ ਛੱਡ ਦਿੰਦੇ ਸੀਗੇ, ਤੇ ਜਿਹੜਾ ਇਮੀਗ੍ਰੇਸ਼ਨ ਜੱਜ ਆ, ਇਮੀਗ੍ਰੇਸ਼ਨ ਕੋਰਟ ਆ, ਉਹਦੇ ਮੂਹਰੇ ਰੈਫਰ ਕਰ ਦਿੰਦੇ ਸੀਗੇ। ਇਮੀਗ੍ਰੇਸ਼ਨ ਕੋਰਟ ਜਿਹੜਾ ਹੈਗਾ ਪਹਿਲਾਂ ਤੁਹਾਨੂੰ ਮਾਸਟਰ ਹੀਅਰਿੰਗ ਦਿੰਦਾ ਸੀਗਾ, ਫਿਰ ਤੁਹਾਨੂੰ ਇੰਡੀਵਿਜੂਅਲ ਹੀਅਰਿੰਗ ਦਿੰਦਾ ਸੀਗਾ, ਫਾਈਨਲ ਹੀਅਰਿੰਗ ਜਿਹਨੂੰ ਕਹਿੰਦੇ ਆ। ਇਹ ਪ੍ਰੋਸੈਸ ਜਿਹੜਾ ਸੀਗਾ ਹੁਣ ਤੱਕ ਚੱਲ ਰਿਹਾ ਸੀਗਾ। ਠੀਕ ਹੈ। ਇਹ ਪ੍ਰੋਸੈਸ ਦੇ ਵਿੱਚ ਪ੍ਰੋਬਲਮ ਇਹ ਸੀਗੀ ਕਿ ਜਦੋਂ ਉਹਨਾਂ ਨੇ ਬਿਆਨ ਤੁਹਾਡੇ ਲੈ ਲਏ, ਬਿਆਨ ਪਾਸ ਕਰਤੇ, ਪਿਛਲੇ ਸਾਲ ਦੇ ਵਿੱਚ ਕਾਫੀ ਲੋਕੀ ਇਹ ਰਿਪੋਰਟ ਕਰ ਰਹੇ ਸੀਗੇ ਕਿ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਕੋਰਟ ਕੋ ਗਈਆਂ ਨਹੀਂ। ਸਾਲ ਵੀ ਤਕਰੀਬਨ ਕਈਆਂ ਨੂੰ ਹੋ ਗਿਆ ਗਈਆਂ ਨਹੀਂ, ਨਾ ਫਾਈਲਾਂ ਜਾਣ, ਨਾ ਵਰਕ ਪਰਮਿਟ, ਕਲੌਕ ਵਗੈਰਾ ਸਟਾਰਟ ਹੋਵੇ। ਤੇ ਹੋਰ ਬੜੇ ਪੰਗੇ ਸੀਗੇ ਕਿ ਕਲੌਕ ਕਿਸੇ ਦਾ ਰੁਕ ਗਿਆ, ਕਿਸੇ ਦਾ ਚੱਲ ਪਿਆ, ਕੋਈ ਲੌਜਿਕ ਨਹੀਂ ਸੀਗਾ। ਵਕੀਲਾਂ ਨੂੰ ਵੀ ਕਾਫੀ ਜਿਹੜਾ ਹਾਰਡ ਟਾਈਮ ਆਇਆ ਕਿ ਯਾਰ ਇਹ ਕਿਉਂ ਰੁਕ ਰਿਹਾ, ਕਿਉਂ ਚੱਲ ਰਿਹਾ, ਸਾਨੂੰ ਵੀ ਪਤਾ ਨਹੀਂ ਲੱਗਦਾ ਸੀਗਾ। ਠੀਕ ਹੈ। ਹੁਣ ਕੀ ਹੋਇਆ ਕਿ ਉਹਨਾਂ ਨੇ ਕਿਹਾ ਕਿ USCIS ਦਾ ਜਿਹੜਾ ਅਸਾਲਮ ਆਫਿਸਰ ਉਹ ਪਹਿਲਾਂ ਇੰਟਰਵਿਊ ਲਊਗਾ। ਜੇ ਉਹਨੂੰ ਲੱਗਿਆ ਕਿ ਇੰਟਰਵਿਊ ਇਹ ਬੰਦਾ ਪਾਸ ਕਰ ਗਿਆ, ਉਹਨੂੰ ਫਿਰ ਉਹ ਇੱਕ ਨੋਟਿਸ ਟੂ ਅਪੀਅਰ ਦਊਗਾ, ਜਿਹੜਾ ਕਿ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਫਾਈਲ ਹੋਊਗਾ। ਠੀਕ ਹੈ। ਜਾਂ ਫਿਰ ਉਹਦੇ ਕੋਲ ਇੱਕ ਹੋਰ ਚੋਇਸ ਆ ਕਿ ਉਹ ਕਹੂਗਾ ਕਿ ਨਹੀਂ, ਮੈਂ ਕੋਰਟ ਦੇ ਵਿੱਚ ਨਹੀਂ ਭੇਜਣਾ, ਇਹ ਜਿਹੜਾ ਮਸਲਾ ਮੈਂ ਆਪਣੇ ਕੋਲ ਹੀ ਰੱਖਣਾ। ਠੀਕ ਹੈ। ਹੁਣ ਜਿਹੜਾ ਤੁਹਾਨੂੰ ਦੱਸਿਆ ਕਿ ਜਿਹੜੀ ਕ੍ਰੈਡੀਬਲ ਫੇਅਰ ਇੰਟਰਵਿਊ ਆ, ਜਿਹੜੇ ਬਿਆਨ ਆ, ਉਹ ਇਟਸੈਲਫ ਇੱਕ ਐਪਲੀਕੇਸ਼ਨ ਬਣ ਜਾਣੇ ਆ। ਠੀਕ ਹੈ। ਕਹਿਣ ਦਾ ਮਤਲਬ ਇਦਾਂ ਕਿ ਹੁਣ ਜਿਹੜੀ ਐਪਲੀਕੇਸ਼ਨ ਆ, ਪਹਿਲਾਂ ਉਹ ਕਹਿੰਦੇ ਸੀਗੇ ਕਿ ਸਾਲ ਦੇ ਵਿੱਚ ਫਾਈਲ ਹੋਣੀ ਆ। ਹੁਣ ਕਿਉਂਕਿ ਉਹ ਹੀ ਜਿਹੜੇ ਤੁਹਾਡੇ ਬਿਆਨ ਆ, ਉਹੀ ਇੱਕ ਐਪਲੀਕੇਸ਼ਨ ਆ, ਮਤਲਬ ਕਿ ਤੁਹਾਡੀ ਐਪਲੀਕੇਸ਼ਨ ਜਦੋਂ ਤੁਸੀਂ ਆਪਣੇ ਬਿਆਨ ਦਿੱਤੇ, ਉਹਨੂੰ ਆਟੋਮੈਟਿਕਲੀ ਫਾਈਲ ਸਮਝਿਆ ਗਿਆ ਉਸੇ ਵੇਲੇ ਜਦੋਂ ਤੁਹਾਡੇ ਬਿਆਨ ਹੋ ਗਏ। ਕ੍ਰੈਡੀਬਲ ਫੇਅਰ ਇੰਟਰਵਿਊ ਇਹ ਸਾਰਿਆਂ ਲਈ ਹੋਣਾ ਹੀ ਹੋਣਾ। ਕਿਉਂਕਿ ਹੁਣ ਭੀੜ ਆ ਰਹੀ, ਜੇ 1000 ਬੰਦੇ ਆ ਰਹੇ ਆ, ਕਈਆਂ ਦੇ ਕੇਸ ਨਹੀਂ ਵੀ ਹੈਗੇ। ਉਹਨੇ ਪੁੱਛਿਆ ਕਿ ਤੈਨੂੰ ਕੀ ਮਸਲਾ, ਉਹ ਕਹਿੰਦਾ ਕਿ ਮੈਂ ਬਸ ਵੈਸੇ ਹੀ ਆਇਆ, ਮੇਰੇ ਗੁਆਂਢੀ ਨਾਲ ਲੜਾਈ ਹੋ ਗਈ ਸੀ। ਉਹਨੇ ਕਿਹਾ ਨਹੀਂ, ਤੂੰ ਵਾਪਸ ਜਾ, ਤੇਰਾ ਅਸਾਲਮ ਦਾ ਕੇਸ ਨਹੀਂ ਬਣਦਾ। ਸੋ ਕਹਿਣ ਦਾ ਮਤਲਬ ਹੈ ਕਿ ਇਹ ਬੇਸਿਕ ਜਿਹੜੇ ਬਿਆਨ ਹੈ ਤੁਸੀਂ ਆਪ ਪਾਸ ਕਰਨੇ ਆ, ਇਹਦੇ ਵਿੱਚ ਤੁਹਾਨੂੰ ਲਾਇਰ ਦੀ ਕੋਈ ਹੈਲਪ ਨਹੀਂ ਮਿਲ ਸਕਦੀ। ਇਹ ਮਤਲਬ ਇਹ ਪ੍ਰੋਸੈਸ ਉਹੀ ਹੈ ਜਿਹੜਾ ਕ੍ਰੈਡੀਬਲ ਫੇਅਰ ਇੰਟਰਵਿਊ ਵਾਲਾ, ਉਹ ਪਹਿਲਾਂ ਵੀ ਉਹੀ ਸੀ, ਹੁਣ ਵੀ ਉਹੀ ਹੈ। ਇਹ ਉਹੀ ਪ੍ਰੋਸੈਸ ਹੈ, ਇਹ ਉਹੀ ਰਹਿਣਾ ਹੈ। ਠੀਕ ਆ। ਇਹਦੇ ਵਿੱਚ ਹੁਣ ਫਰਕ ਇਹ ਹੈ ਕਿ ਜੇ ਉਹਨਾਂ ਨੂੰ ਲੱਗਿਆ ਕਿ ਬਿਆਨ ਤੁਹਾਡੇ ਪਾਸ ਹੋ ਗਏ ਆ, ਤਾਂ ਉਹ 21 ਤੋਂ 45 ਦਿਨਾਂ ਦੇ ਵਿੱਚ ਤੁਹਾਨੂੰ ਅਸਾਲਮ ਮੈਰਿਟਸ ਇੰਟਰਵਿਊ AMI ਜਿਹੜੀ ਇੰਟਰਵਿਊ ਅਸਾਲਮ ਆਫਿਸ ਦੇ ਮੂਹਰੇ ਦੇਊਗੇ। ਠੀਕ ਆ। ਜਿਹੜੀ ਹੁਣ ਅੱਜ ਦੀ ਡੇਟ ਦੇ ਵਿੱਚ ਲੋਕੀ ਕਹਿੰਦੇ ਸੀ ਕਿ ਅਸਾਲਮ ਆਫਿਸ ਦੇ ਵਿੱਚ ਤਾਂ ਸਾਡਾ ਨੰਬਰ ਨਹੀਂ ਲੱਗਦਾ, ਸਾਡੀ ਬਾਰੀ ਨਹੀਂ ਆਉਂਦੀ। ਹੁਣ ਉਹਨਾਂ ਨੂੰ 21 ਤੋਂ 45 ਦਿਨ ਦੇ ਵਿੱਚ ਮਿਲੂਗਾ। 3 ਹਫ਼ਤਿਆਂ ਤੋਂ 5 ਹਫ਼ਤਿਆਂ ਦੇ ਵਿੱਚ, 3 ਹਫ਼ਤਿਆਂ ਤੋਂ 5 ਹਫ਼ਤਿਆਂ ਦੇ ਵਿੱਚ ਆਉਂਦੇ ਸਾਰੀ। ਤੁਸੀਂ ਜੋ ਬੋਲਿਆ ਉਹ ਤੁਹਾਡੀ ਐਪਲੀਕੇਸ਼ਨ ਬਣ ਗਏ, ਤੇ ਹੁਣ ਫਿਰ ਤੁਹਾਡੀ ਫਾਈਨਲ ਇਹਨਾਂ ਨੇ ਜਿਹੜੀ ਸੀਗੀ, ਮਤਲਬ ਇੰਨੇ ਚਿਰ ਨੂੰ ਤਾਂ ਬੰਦਾ ਉੱਥੋਂ ਕਾਗਜ਼ ਪੱਤਰ ਨੂੰ ਨਹੀਂ ਮੰਗਾ ਸਕਦਾ ਜਿੰਨੇ ਚਿਰ ਦੇ ਵਿੱਚ ਇਹਨਾਂ ਨੇ। ਇਹਦਾ ਮੈਂ ਕਹਿੰਦਾ ਥਕਾਨ ਨਹੀਂ ਬੰਦੇ ਦੀ ਲੱਥੀ ਹੋਣੀ ਹੁੰਦੀ ਨਹੀਂ, ਕਿਉਂਕਿ ਕੀ ਪਤਾ ਕਈ ਬੰਦਾ ਡੌਂਕੀ ਲਾ ਕੇ ਆਇਆ, ਕੋਈ ਕਿੱਦਾਂ ਆਇਆ, ਹਨਾ। ਸੋ ਇਹ ਤਾਂ ਕੰਮ ਬੜਾ ਹੀ ਤੇਜ਼ ਕਰਤਾ, ਬਹੁਤ ਤੇਜ਼ ਕਰਤਾ। ਤੇ ਇਹਦੇ ਵਿੱਚ ਹੁਣ 21 ਤੋਂ 45 ਦਿਨ ਜਿਹੜਾ ਉਹਨਾਂ ਨੇ ਟਾਈਮ ਰੱਖਿਆ, ਤੇ ਇਸ ਤੋਂ ਪਹਿਲਾਂ ਉਹ ਕਹਿੰਦੇ ਕਿ ਤੁਹਾਨੂੰ ਜਿਹੜੇ ਤੁਹਾਡੇ ਬਿਆਨ ਹੋਏ ਸੀਗੇ, ਪੋਜ਼ਿਟਿਵ ਕ੍ਰੈਡੀਬਲ ਫੇਅਰ ਸਕਰੀਨਿੰਗ ਜਿਹੜੀ ਕੀਤੀ ਆ,
ਉਹਦੀ ਤੁਹਾਨੂੰ ਕਾਪੀ ਤੁਹਾਨੂੰ ਤੇ ਤੁਹਾਡੇ ਲਾਇਰ ਨੂੰ ਦੇ ਦਿੱਤੀ ਜਾਊਗੀ ਜੇ ਤੁਸੀਂ ਲਾਇਰ ਹਾਇਰ ਕਰ ਲਿਆ ਬਾਏ ਦੈਟ ਟਾਈਮ ਹਨਾ 21 ਤੋਂ 45 ਦਿਨ ਦੇ ਵਿੱਚ ਇਹ ਇੰਟਰਵਿਊ ਹੋਣੀ ਹੈ 21 ਤੋਂ 45 ਦਿਨ ਲਾਇਰ ਤੁਸੀਂ ਅੱਛਾ ਪਹਿਲੇ ਇਹ ਪਹਿਲੇ 21 ਦਿਨਾਂ ਜਦੋਂ ਚ ਲਾਇਰ ਹਾਇਰ ਕਰਨਾ ਇਹ ਤੁਸੀਂ ਟੈਕਸਸ ਵਾਲੇ ਤੇ ਪਹੁੰਚ ਗਿਆ, ਉਹਨੇ ਕਿਹਾ ਮੈਂ ਸੈਨ ਫਰਾਂਸਿਸਕੋ ਜਾਣਾ, ਉੱਥੇ CFIO ਦੀ ਹੋਈ ਕ੍ਰੈਡੀਬਲ ਫੀਅਰ ਇੰਟਰਵਿਊ ਹੋਈ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਲੱਗਾ ਵੀ ਹਾਂ ਵੀ ਇਹ ਤਾਂ ਬਣਦਾ ਆ ਵੀ ਜਿਹੜੀ ਕ੍ਰੈਡੀਬਲ ਫੇਅਰ ਇੰਟਰਵਿਊ ਉਹ ਟੈਕਸਸ 'ਚ ਹੋਣੀ ਆ ਉਹ ਉੱਥੇ ਹੀ ਹੋਣੀ ਆ, ਹਾਂਜੀ ਤੇ ਉੱਥੇ ਉਹਨਾਂ ਨੇ ਫਿਰ ਦੇਖਣਾ ਵੀ ਇਹਨੂੰ AMI ਦੇਣੀ ਆ ਕਿ ਨਹੀਂ ਦੇਣੀ। ਫਿਰ ਉਹਨੂੰ ਪੁੱਛਣਾ ਕਿਹੜੇ ਸ਼ਹਿਰ ਜਾਣਾ ਜੇ ਆਹ ਵਾਲੇ ਠੀਕ ਆ। ਸ਼ਹਿਰਾਂ 'ਚ ਉਹਨਾਂ ਨੇ ਜਾਣਾ ਕਿਤੇ ਵੀ ਜੁਰਿਸਡਿਕਸ਼ਨ ਚ ਆਉਂਦੇ ਆ ਤਾਂ ਉਹਨਾਂ ਨੇ ਜਿਹੜੇ ਫਾਈਲਾਂ ਤੁਹਾਡੀਆਂ ਉੱਥੇ ਭੇਜ ਕੇ ਤੁਹਾਨੂੰ 21 ਤੋਂ 45 ਦਿਨ ਦੇ ਵਿੱਚ ਇਹ ਅੱਛਾ ਸ਼ਹਿਰਾਂ ਉਸ ਸ਼ਹਿਰ ਦੇ AMI ਜਿਹੜੀ ਉਸ ਸ਼ਹਿਰ ਦੇ ਵਿੱਚ ਹੋਊਗੀ। ਅਸਾਲਮ ਦੀ ਇੰਟਰਵਿਊ ਸੈਨ ਫਰਾਂਸਿਸਕੋ ਨਿਊਯਾਰਕ LA ਹੋਊਗੀ। ਠੀਕ ਆ, ਫਿਰ ਉੱਥੇ ਅੱਗੇ ਜਿਹੜੀ ਕਾਰਵਾਈ ਹੋਣ ਲੱਗੀ ਉਹ। ਹਾਂਜੀ ਹੂੰ ਹੁਣ ਫਰਕ ਇਹ ਪੈ ਗਿਆ ਹੂੰ ਕਿ ਜਿਹੜੀ ਪਹਿਲਾਂ ਅਸਾਲਮ ਦੀ ਇੰਟਰਵਿਊ ਹੁੰਦੀ ਸੀਗੀ ਉਹ ਰਿਕਾਰਡ ਨਹੀਂ ਹੁੰਦੀ ਸੀ, ਮਤਲਬ ਕਿ ਜਿਹੜਾ ਅਸਾਲਮ ਆਫਿਸਰ ਸੀਗਾ ਉਹ ਤੁਹਾਡੇ ਕੋਲ ਸਵਾਲ ਜਵਾਬ ਪੁੱਛਦਾ ਸੀਗਾ, ਬੜੀ ਸਲੋ ਪੇਸ ਤੇ ਚੱਲਦੇ ਸੀਗੇ। ਹੂੰ ਜਿਹਨਾਂ ਨੇ ਇੰਟਰਵਿਊ ਦਿੱਤੀ ਉਹਨਾਂ ਨੂੰ ਪਤਾ ਕਿ 3-4 ਘੰਟੇ ਜਿਹੜਾ ਚੱਲਦਾ ਸੀਗਾ, ਤੁਹਾਨੂੰ ਜਦੋਂ ਐਂਡ ਦੇ ਵਿੱਚ ਕੀ ਹੁੰਦਾ ਸੀਗਾ ਕਿ ਉਹ ਆਪਣੇ ਨੋਟਸ ਲੈਂਦਾ ਸੀਗਾ, ਟਾਈਪ ਕਰਦਾ ਸੀਗਾ ਕੰਪਿਊਟਰ ਦੇ ਵਿੱਚ। ਇਹਨੇ ਆ ਕਿਆ ਹੁਣ ਇਹ ਰਿਕਾਰਡਡ ਆ, ਅੱਛਾ ਜੋ ਵੀ ਹਾਂ, ਤੁਸੀਂ ਕਹਿਤਾ ਜੋ ਉਹ ਤੁਸੀਂ on ਕਹਤਾ record ਆ। ਰਿਕਾਰਡਡ ਆ। ਹੁਣ ਤੁਸੀਂ ਮੁੱਕਰ ਨਹੀਂ ਸਕਦੇ ਕਿ ਮੈਂ ਬਿਆਨ ਇਦਾਂ ਕਿਹਾ ਸੀ, ਮੈਂ ਉਦਾਂ ਨਹੀਂ ਕਿਹਾ ਸੀਗਾ। ਸੋ ਤਾਂ ਹੀ ਇਹ ਜਿਹੜੀ ਫਿਰ ਚੀਜ਼ ਐਪਲੀਕੇਸ਼ਨ ਤੁਹਾਡੀ ਬਣ ਐਪਲੀਕੇਸ਼ਨ ਬਣਦੀ ਆ। ਹੁਣ ਤੁਹਾਡਾ ਠੀਕ ਆ। ਕੀ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਸਾਰਾ ਵੀਡੀਓ ਰਿਕਾਰਡਡ ਆ। ਵੀਡੀਓ ਰਿਕਾਰਡਡ ਜੇ ਨਹੀਂ ਹੈਗਾ ਤਾਂ ਘੱਟੋ ਘੱਟ ਉਹ Audio। ਆਡੀਓ ਰਿਕਾਰਡਡ ਜ਼ਰੂਰ ਹੈਗਾ। ਠੀਕ ਆ। ਸੋ ਜਿਹੜਾ ਇਹਦੇ ਵਿੱਚ ਹੁਣ ਦੋ ਚੀਜ਼ਾਂ ਹੋਣੀਆਂ, ਜਾਂ ਤਾਂ ਉਹਨਾਂ ਨੇ ਕੇਸ ਤੁਹਾਡਾ ਪਾਸ ਕਰ ਦੇਣਾ, ਠੀਕ ਆ। ਫਿਰ ਕਾਫੀ ਲੋਕਾਂ ਦੀ ਲੋਟਰੀ ਵੀ ਲੱਗਣੀ ਹੈ 21 ਤੋਂ 45 ਦਿਨ ਚ ਆਉਂਦੇ ਸਾਰੀ ਬੰਦਾ ਕੇਸ ਪਾਸ ਹੋ ਸਕਦਾ, ਹਾਂ ਜਾਂ ਫਿਰ ਉਹ ਤੁਹਾਡਾ ਅਸਾਲਮ ਦੀ ਜਿਹੜੀ ਐਪਲੀਕੇਸ਼ਨ ਹੈ ਡਿਨਾਈ ਕਰ ਸਕਦੇ ਆ। ਹੂੰ ਇੱਕ ਚੀਜ਼ ਉਹਨਾਂ ਨੇ ਹੋਰ ਦਿੱਤੀ ਹੈ ਕਿ ਪਹਿਲਾਂ ਇਹਨਾਂ ਨੂੰ ਵਿਦਹੋਲਡਿੰਗ ਆਫ ਰਿਮੂਵਲ ਦੀ ਪਾਵਰ ਨਹੀਂ ਸੀਗੀ, ਅਸਾਲਮ ਅਫਸਰ ਨੂੰ ਫੈਸਲਾ ਨਹੀਂ ਕਰਦਾ ਸੀਗਾ। ਠੀਕ ਹੁਣ ਆ। ਇਹਨਾਂ ਨੇ ਅਸਾਲਮ ਦੇ ਨਾਲ ਨਾਲ ਵਿਦਹੋਲਡਿੰਗ ਆਫ ਰਿਮੂਵਲ, ਕੈਟ ਰਿਲੀਫ ਜਿਹੜਾ ਹੈਗਾ ਉਹਦੀਆਂ ਆਪਸ਼ਨਸ ਵੀ ਇਹਨਾਂ ਨੂੰ ਦੇਤੀਆਂ। ਇਹਦੇ ਵਿੱਚ ਕੀ ਹੁੰਦਾ ਕਿ ਤੁਹਾਡਾ ਕੇਸ ਨਹੀਂ ਪਾਸ ਹੁੰਦਾ ਪਰ ਤੁਹਾਨੂੰ ਡਿਪੋਰਟ ਨਹੀਂ ਪਿੱਛੇ ਕਰਦੇ, ਤੁਹਾਡੇ ਹੋਰ ਮਸਲੇ ਜੇ ਤੁਸੀਂ ਉਹ ਰਿਲੀਫ ਲਈ ਐਲੀਜੀਬਲ ਹੁੰਦੇ ਹੋ। ਇਹ ਸਾਰਾ ਕੁਝ ਉਹ ਜਿਹੜਾ 21 ਤੋਂ 45 ਦਿਨਾਂ ਦੇ ਵਿਚਾਲੇ ਜਿਹੜੀ ਹਾਂਜੀ। ਇੰਟਰਵਿਊ ਹੋਣੀ ਉਹਦੇ ਵਿੱਚ ਹੀ ਹੋ ਜਾਣਾ ਉਹਦੇ ਸਾਰਾ ਵਿੱਚ ਕੁਛ। ਹੋ ਜਾਣਾ, ਹਾਂਜੀ ਠੀਕ ਬਿਲਕੁਲ। ਆ। ਜੇ ਤੁਹਾਡਾ ਕੇਸ ਪਾਸ ਹੋ ਗਿਆ ਉੱਥੇ ਕੇਸ ਖਤਮ ਹੋ ਜਾਂਦਾ ਤੇ ਤੁਸੀਂ ਇਮੀਗ੍ਰੇਸ਼ਨ ਕੋਰਟ 'ਚ ਤੁਹਾਨੂੰ ਜਾਣ ਦੀ ਕੋਈ ਲੋੜ ਨਹੀਂ ਪੈਣੀ। ਠੀਕ ਆ। ਸੋ ਅੱਛਾ ਸੋ ਹੁਣ ਜਿਹੜਾ ਪ੍ਰੋਸੈਸ ਹੈਗਾ ਉਹਦੇ ਵਿੱਚ ਇਮੀਗ੍ਰੇਸ਼ਨ ਕੋਰਟ ਜਾਣਾ ਪੈਂਦਾ ਸੀਗਾ। ਹਾਂ ਕੋਈ ਹੁਣ ਜਿਹੜੀ ਚੇਂਜ ਇਹ ਹੋਈ ਹੈ ਕਿ ਤੁਹਾਡਾ ਅਸਾਲਮ ਆਫਿਸ ਦੇ ਵਿੱਚ ਇੱਕ ਤੁਹਾਨੂੰ ਐਕਸਟਰਾ ਮੌਕਾ ਮਿਲ ਗਿਆ। ਸੋ ਬੇਸਿਕਲੀ ਇਮੀਗ੍ਰੇਸ਼ਨ ਦੇ ਜੱਜਾਂ ਵਾਲੀਆਂ ਪਾਵਰਾਂ USCIS ਦੇ ਉਹਨਾਂ EMPLOYEES ਨੂੰ ਕਾਈਂਡ ਆਫ ਕਹਿ ਸਕਦੇ ਆ ਵੀ ਜੇ ਉਹਨਾਂ ਨੂੰ ਲੱਗਦਾ ਵੀ ਕ੍ਰੈਡੀਬਲ ਆ ਸਾਰਾ ਕੁਝ ਠੀਕ ਆ ਵੀ ਉਹਨਾਂ ਨੂੰ ਦੇਤੀ ਵੀ ਹਾਂ ਕਾਕੇ ਤੇਰਾ ਪਾਸ ਆ ਕੰਮ। ਕਿਉਂਕਿ ਜੱਜ ਹਾਇਰ ਕਰਨੇ ਔਖੇ ਆ, ਟ੍ਰੇਨਡ ਤੁਹਾਨੂੰ ਲਾਇਰ ਸਾਰਾ ਕੁਝ ਉਦਾਂ ਦਾ ਚਾਹੀਦਾ। ਹਾਂ ਜਿਹੜੇ ਅਸਾਲਮ ਆਫਿਸਰ ਆ ਉਹ ਤੁਸੀਂ ਨਾਨ ਲਾਇਰ ਜਿਹੜੇ ਹੈਗੇ ਉਹ ਵੀ ਭਰਤੀ ਕਰ ਸਕਦੇ ਆ, ਤੁਸੀਂ ਉਹ ਲਈ ਸਟਾਫ ਨੂੰ ਜ਼ਿਆਦਾ ਐਕਸਪੈਂਡ ਕਰ ਸਕਦੇ ਆ। ਹਾਂ ਵੀ ਉਹਦਾ ਟ੍ਰੇਨਿੰਗ ਹੀ ਦੇਣੀ ਆ ਉਹਨਾਂ ਨੇ। ਜੱਜਾਂ ਵਾਲਾ ਕੰਮ ਜਿਹੜਾ ਚੱਕ ਤੇ ਹੁਣ ਆਪਾਂ ਇਹ ਵੀ ਦੇਖਿਆ ਕਿ ਜਿੱਦਾਂ ਸੈਂਟਾ ਐਨਾ ਇਹ ਉਹ ਕੋਰਟ ਸੀਗੇ, ਹੂੰ PD ਦਾ ਰੌਲਾ ਚੱਲਿਆ ਸੀਗਾ। ਹਾਂਜੀ। ਹੁਣ ਤੁਸੀਂ ਜੇ ਸਾਰੇ ਕਾਸਿਆਂ ਨੂੰ ਦੇਖੋ ਤਾਂ ਇਹਨਾਂ ਦੀ ਪਲੈਨਿੰਗ ਪਹਿਲਾਂ ਤੋਂ ਹੀ ਸੀਗੀ ਕਿ PD ਕਰੋ, ਇਹਨਾਂ ਨੂੰ ਅਸਾਲਮ ਆਫਿਸ ਮੋਰੇ ਜਿਹੜਾ ਮਤਲਬ ਬੇਸਿਕਲੀ ਇੱਧਰ ਨੂੰ ਧੱਕਤੇ ਸਾਰੇ। ਇੱਧਰ ਨੂੰ ਧੱਕ ਦੋ ਕਿ ਸਾਡੇ ਕੋਰਟਾਂ ਚੋਂ ਕੱਢੋ, ਇਹਨਾਂ ਨੂੰ ਅਸਾਲਮ ਆਫਿਸ ਦੇ ਵਿੱਚ ਪਾਓ। ਸੋ ਜਿਹੜੇ ਜੱਜ ਉਹਨਾਂ ਨੇ ਆਪਣਾ ਕੰਮ ਥੋੜਾ ਈਜ਼ੀ ਕਰ ਈਜ਼ੀ ਲਿਆ ਕਰ ਤੇ USCIS ਦੇ ਵਿੱਚ ਹੁਣ ਚੰਗਾ ਰਸ਼ ਹੋ ਜਾਊਗਾ ਇਸ ਚੀਜ਼ ਨੂੰ ਲੈ ਕੇ। ਚੰਗਾ ਰਸ਼ ਹੋ ਜਾਣਾ। ਹਾਂ। ਪਹਿਲਾਂ ਇਹ ਸੀਗਾ ਕਿ ਲੋਕੀ ਕਹਿੰਦੇ ਸੀਗੇ ਕਿ ਅਸਾਲਮ ਆਫਿਸ ਦੇ ਵਿੱਚ ਕੇਸ ਪਾਸ ਨਹੀਂ ਹੁੰਦੇ। ਕਿਸੇ ਹੱਦ ਤੱਕ ਗੱਲ ਸਹੀ ਵੀ ਸੀਗੀ ਕਿ ਅਸਾਲਮ ਹੈ। ਆਫਿਸ ਕਹਿੰਦਾ ਮੇਰੀ ਕੀ ਹੈਡੇਕ ਆ, ਉੱਤੇ ਭੇਜੋ ਹਾਂ, ਇਮੀਗ੍ਰੇਸ਼ਨ ਕੋ, ਹਾਂ। ਮੈਂ ਕੱਲ ਹੀ ਕਿਸੇ ਨੂੰ ਦੇਣਾ। ਹੁਣ ਉਹਨਾਂ ਤੇ ਪ੍ਰੈਸ਼ਰ ਪਾਇਆ ਗਿਆ ਕਿ ਤੁਸੀਂ ਇਦਾਂ ਨਹੀਂ ਕਿ ਤੁਹਾਡੇ ਅੱਖਾਂ ਕੋਲ ਬੰਦ power ਕਰਕੇ ਦੇਤੀ ਤੁਹਾਨੂੰ ਉਹਨਾਂ ਨੂੰ। ਪਾਵਰ ਦੇਤੀ, ਹਾਂ ਤੁਸੀਂ ਕੇਸ ਡਿਸਾਈਡ ਕਰਨੇ ਆ। ਹਾਂ ਤੇ- ਇਹ ਨਹੀਂ ਆ ਵੀ ਗਾਂ ਬਸ ਤੁਰੀ ਜਾਣੇ। ਹਾਂਜੀ, ਹੂੰ ਜਿਹੜੀ ਕਿ ਆਹ ਚੀਜ਼ ਇਹਦੇ ਵਿੱਚ ਮੈਨੂੰ ਚੰਗੀ ਲੱਗੀ ਕਿ ਹੁਣ ਜਦੋਂ ਜੱਜ ਨੇ ਆਲਰੇਡੀ ਜਿਹੜਾ ਕੇਸ ਆ PD ਦੇ ਕੇ ਧੱਕੇ ਨਾਲ ਥੱਲੇ ਵਾਪਸ ਭੇਜਿਆ, ਹੂੰ ਹੁਣ ਜੇ ਆਫਿਸਰ ਆ ਉਹ ਬਿਨਾਂ ਦੇਖੇ ਸੋਚੇ ਸਮਝੇ ਦੁਬਾਰਾ ਉੱਪਰ ਭੇਜ ਦਊਗਾ ਤਾਂ ਜੱਜ ਨੇ ਉਹੀ ਕਹਿਣਾ ਕਿ ਤੁਸੀਂ ਕਰਨ ਕੀ ਦਏ ਆ ਕਿ ਇਹ ਤਾਂ ਪਿੰਗ ਪੋਂਗ ਵਾਲੀ ਗੱਲ ਹੋ ਗਈ ਕਿ ਕਦੀ ਗੇਂਦ ਇੱਧਰ ਕਦੀ ਗੇਂਦ ਉੱਧਰ। ਸੋ ਇਹ ਲੱਗ ਰਿਹਾ ਕਿ ਜਿਹੜੇ ਅਸਾਲਮ ਆਫਿਸਰ ਆ ਹੁਣ ਇਹਨਾਂ ਨੂੰ ਸ਼ਾਇਦ ਇੰਨਾ ਡਰ ਨਹੀਂ ਰਹੂਗਾ। ਇਹਨਾਂ ਨੂੰ ਇਹ ਲੱਗੂਗਾ ਕਿ ਹੁਣ ਆਪਾਂ ਫੈਸਲਾ ਕਰ ਸਕਦੇ ਹਾਂ ਕਿ ਲਾਅ ਸਾਡੇ ਪਿੱਛੇ ਸਟੈਂਡ ਕਰਦਾ। ਸੋ ਕੀ ਪਰ ਇਹਨਾਂ ਨੂੰ ਇਸ ਦਿੱਤੇ ਹੋਏ ਫੈਸਲੇ ਤੋਂ ਬਾਅਦ ਦੇ ਵਿੱਚ ਜਿਹੜਾ ਅਸਾਈਲੀ ਆ ਉਹ ਤਾਂ ਵੀ ਅਦਾਲਤ ਵਿੱਚ ਜਾ ਸਕੂਗਾ ਕਿ ਨਹੀਂ ਜਾ ਸਕੂਗਾ? ਜੇ ਡਿਨਾਈ ਹੋ ਜਾਊਗਾ, ਹਾਂਜੀ ਹਾਂਜੀ। ਬਿਲਕੁਲ। ਜੇ ਹੁਣ ਤੁਹਾਡਾ ਕੇਸ ਜੇ ਡਿਨਾਈ ਹੋ ਗਿਆ ਤਾਂ ਤੁਹਾਡਾ ਜਿਹੜਾ ਕੇਸ ਆ ਉਹ ਤੁਹਾਨੂੰ ਫਿਰ ਜਿਹੜੀ USCIS ਉਹ NTA ਦੋਗੀ, ਨੋਟਿਸ ਟੂ ਅਪੀਅਰ ਜਿਹਨੂੰ ਕਹਿੰਦੇ ਆ। ਠੀਕ ਹੈ, ਓਕੇ। ਜਿਹੜੀ ਪਹਿਲਾਂ ਤੁਹਾਨੂੰ ਆਹੀ ਆਈਸ ਵਾਲੇ ਇੱਧਰ ਦਿੰਦੇ ਸੀਗੇ, ਸੋ ਨੋਟਿਸ ਟੂ ਅਪੀਅਰ ਮਿਲੂਗਾ NTA। ਇਹ ਜਦੋਂ NTA ਤੁਹਾਨੂੰ ਮਿਲ ਗਿਆ ਸੋ ਇਹਨੇ ਦੱਸਣਾ ਤੁਹਾਡਾ ਕਿ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਤੁਹਾਡੀ ਡੇਟ ਵਗੈਰਾ ਕਦੋਂ ਆ। ਤੇ ਇਹ NTA ਤੁਹਾਨੂੰ ਹੁਣ ਦੇਖਣ ਵਾਲੀ ਚੀਜ਼ ਇਹ ਹੈ ਕਿ ਜੇ ਤੁਹਾਨੂੰ ਅਸਾਲਮ ਨਹੀਂ ਗ੍ਰਾਂਟ ਕਰਦਾ ਅਸਾਲਮ ਆਫਿਸ, ਤੁਹਾਨੂੰ ਸਿਰਫ ਉਹ ਵਿਦਹੋਲਡਿੰਗ ਦਿੰਦਾ। ਵਿਦਹੋਲਡਿੰਗ ਦਾ ਮਤਲਬ ਹੁੰਦਾ ਕੇਸ ਨਹੀਂ ਪਾਸ ਹੋਇਆ ਪਰ ਤੁਹਾਨੂੰ ਡਿਪੋਰਟ ਨਹੀਂ ਕਰਨਾ, ਆਪਾਂ ਡਿਪੋਰਟੇਸ਼ਨ ਕੰਮ ਕਰੀ ਚੱਲੋ ਜਿੱਦਾਂ ਕੰਮ ਕਰੀ ਚਲੋ। ਉਹ ਕੇਸ ਦੇ ਵਿੱਚ ਵੀ ਤੁਹਾਨੂੰ NTA ਜਿਹੜਾ ਮਿਲੂਗਾ। ਠੀਕ ਮਤਲਬ ਹਰੇਕ ਹਾਲਤ ਦੇ ਵਿੱਚ ਤੁਸੀਂ ਕੋਰਟ ਦੇ ਵਿੱਚ ਜਾਓਗੇ ਜੇ ਤੁਹਾਡੀ ਅਸਾਲਮ ਜਿਹੜੀ ਗ੍ਰਾਂਟ ਨਹੀਂ ਹੋਈ। ਠੀਕ ਹੈ। ਸੋ ਪ੍ਰੋਸੈਸ ਇਹਨਾਂ ਨੇ ਹੁਣ ਉੱਪਰ ਕੋਰਟ ਦੇ ਵਿੱਚ ਸਟ੍ਰੀਮਲਾਈਨ ਕਰਤਾ। ਤੇ ਜਦੋਂ ਤੁਸੀਂ ਕੋਰਟ ਦੇ ਵਿੱਚ ਜਾਂਦੇ ਹੋ ਤੁਸੀਂ ਕਈ ਚੀਜ਼ਾਂ ਆਰਗਿਊ ਕਰ ਸਕਦੇ ਹੋ, ਇਨਕਲੂਡਿੰਗ ਇਹ ਕਿ ਮੈਂ ਰਿਮੂਵਲ ਨਹੀਂ ਹੈਗਾ, ਮੈਂ ਰਿਮੂਵੇਬਲ ਏਲੀਅਨ ਨਹੀਂ ਹੈਗਾ, ਮੇਰੇ ਕੋਲ ਹੋਰ ਵੀ ਜਿਹੜੇ ਰਿਲੀਫ ਆ ਵਿਆਹ ਦੇ ਥਰੂ, ਜੋ ਵੀ ਤੁਹਾਡੇ ਕੋਲ ਆਪਸ਼ਨ ਸਾਰੀਆਂ ਤੁਸੀਂ ਜਿਹੜੀਆਂ ਐਕਸਰਸਾਈਜ਼ ਕਰ ਸਕਦੇ ਆ।
ਤੇ ਮਾਸਟਰ ਕੈਲੰਡਰ ਹੀਅਰਿੰਗ ਤੁਹਾਡੀ ਪੈਣੀ ਆ, ਜਿਹੜੀ ਫਸਟ ਹੀਅਰਿੰਗ ਜਿਹਨੂੰ ਲੋਕੀ ਕਹਿੰਦੇ ਆ। ਇਹਦੇ ਵਿੱਚ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਇਹ ਤੁਹਾਨੂੰ ਜਿਹੜਾ ਜੋ ਵੀ ਸਾਰਾ ਰੈਕਡ ਸੀਗਾ, ਤੁਹਾਡੇ ਬਿਆਨ ਸੀਗੇ, ਪੋਜ਼ੀਟਿਵ ਕ੍ਰੈਡੀਬਲ ਫੇਅਰ ਇੰਟਰਵਿਊ ਸੀਗੀ, ਉਹਦੀ ਟ੍ਰਾਂਸਕ੍ਰਿਪਟਸ ਵਗੈਰਾ ਬਣਾ ਕੇ ਸਾਰਾ ਉਹ ਦਿਓਗੇ। ਤੇ ਜਿਹੜਾ ਅਸਾਈਲਮ ਆਫਿਸ ਦਾ ਰਿਟਨ ਡਿਸੀਜਨ ਹੈਗਾ, ਉਹਦੀ ਕਾਪੀ ਕੀ ਕਿਉਂ ਉਹਨੇ ਡਿਨਾਈ ਕੀਤਾ, ਸਾਰਾ ਡੀਟੇਲਸ ਦੇ ਨਾਲ ਤੁਹਾਨੂੰ ਦਿਓਗੇ ਕਿ ਤੁਹਾਡਾ ਕੇਸ ਕਿਉਂ ਜਿਹੜਾ ਡਿਨਾਈ ਕੀਤਾ ਗਿਆ। ਠੀਕ ਹੈ। ਜਿੱਦਾਂ ਕਿ ਦੱਸਿਆ ਕਿ 589 ਐਪਲੀਕੇਸ਼ਨ ਫਾਈਲ ਕਰਨ ਦੀ ਹੁਣ ਲੋੜ ਨਹੀਂ ਪੈਣੀ ਉਹ ਵਾਲੇ ਕੇਸਾਂ ਦੇ ਵਿੱਚ। ਤੇ ਜਿਹੜਾ ਤੁਹਾਡਾ ਸਾਰਾ ਪ੍ਰੋਸੈਸ ਹੈ ਐਜ਼ ਇਜ਼ ਇਮੀਗ੍ਰੇਸ਼ਨ ਕੋਰਟ ਕੋ ਹੁਣ ਜਿਹੜਾ ਪਹੁੰਚ ਗਿਆ। ਇਮੀਗ੍ਰੇਸ਼ਨ ਕੋਰਟ ਪਹਿਲਾਂ ਤੁਹਾਡੀ ਮਾਸਟਰ ਕੈਲੰਡਰ ਹੀਅਰਿੰਗ ਜਿਹਨੂੰ ਫਸਟ ਹੀਅਰਿੰਗ ਕਹਿੰਦੇ ਆ ਉਹ ਕੰਡਕਟ ਕਰੂਗਾ। ਉਸ ਤੋਂ ਬਾਅਦ ਫਾਈਨਲ ਹੀਅਰਿੰਗ ਨਹੀਂ ਸਿੱਧੇ ਹੋਣੀ, ਇੱਕ ਸਟੇਟਸ ਕਾਨਫਰੰਸ ਹੋਣੀ ਆ। ਇਹ ਬਹੁਤ ਇੰਟਰਸਟਿੰਗ ਚੀਜ਼ ਹੈ। ਸਟੇਟਸ ਕਾਨਫਰੰਸ ਦੇ ਵਿੱਚ ਕੀ ਹੈਗਾ ਕਿ ਜੱਜ ਨੇ ਤੁਹਾਨੂੰ ਐਡਵਾਈਜ਼ ਕਰਨਾ ਕਿ ਤੁਹਾਡੇ ਹੱਕ ਕੀ ਆ, ਇਹ ਪ੍ਰੋਸੈਸ ਕੀ ਆ, ਕਿੱਦਾਂ। ਸਟੇਟਸ ਕਾਨਫਰੰਸ ਦੇ ਵਿੱਚ ਜੱਜ ਤੁਹਾਡਾ ਜੇ ਉਹਨੂੰ ਲੱਗਿਆ ਕਿ ਨਹੀਂ ਇਹ ਵਰਥ ਇਟ ਨਹੀਂ ਹੈਗਾ ਕਿ ਫਾਈਨਲ ਹੀਅਰਿੰਗ ਨਹੀਂ ਪੈਣੀ, ਉਹ ਬਿਨਾਂ ਫਾਈਨਲ ਹੀਅਰਿੰਗ ਦੇ ਵੀ ਤੁਹਾਡਾ ਜਿਹੜਾ ਕੇਸ ਆ ਉਹ ਗ੍ਰਾਂਟ ਕਰ ਸਕਦਾ। ਅੱਛਾ। ਫੋਰ ਐਗਜ਼ਾਮਪਲ ਜੇ ਕਾਫੀ ਤਕੜਾ ਕੇਸ ਹੋ ਗਿਆ ਜੈਨੀਟਲ ਮਿਊਟੀਲੇਸ਼ਨ ਦਾ, ਜਿੱਦਾਂ ਸਾਊਥ ਅਫਰੀਕਾ ਤੋਂ ਆਉਂਦੇ ਆ FMG ਜਿਹੜੇ ਕਹਿੰਦੇ ਆ, ਹੋਰ ਕੋਈ ਜਿਹੜੇ ਇਦਾਂ ਦੇ ਏਰੀਆ ਯੂਕਰੇਨ ਵਾਲਾ ਆ ਗਿਆ, ਅਫਗਾਨਿਸਤਾਨ ਵਾਲਾ ਆ ਗਿਆ। ਸੋ ਕਾਫੀ ਸਾਰੇ ਜਿਹੜੇ ਸਟੇਟਸ ਕਾਨਫਰੰਸ ਦੇ ਵਿੱਚ ਕੇਸ ਜਿਹੜੇ ਆ ਸਿੱਧੇ ਉਹ ਹੋਪਫੁਲੀ ਜਿਹੜੇ ਆ ਨਿਪਟਾ ਸਕਦੇ ਆ। ਟਾਰਚਰ ਵਾਲੇ ਕੇਸ ਜਿਹੜੇ ਹੈਗੇ ਆ, ਸਬੂਤ ਵਗੈਰਾ ਜੇ ਬੰਦੇ ਕੋਲ ਹੈਗਾ, ਸੱਟ ਸੁੱਟ ਲੱਗੀ ਹੋਈ ਆ ਵਿਜ਼ੀਬਲੀ, ਭਾਵੇਂ ਇੰਡੀਆ ਦੇ ਮਾਨ ਪਾਰਟੀ ਤੇ ਕੇਸ ਆ, ਉਹ ਸਾਰੇ ਸਟੇਟਸ ਕਾਨਫਰੰਸ ਬਗੈਰ ਕਾਗਜ਼ ਪੱਤਰ ਤੋਂ, ਮਤਲਬ ਘੱਟ ਕਾਗਜ਼ ਪੱਤਰ ਤੋਂ ਬਗੈਰ ਕਾਗਜ਼ ਪੱਤਰ ਦੇਣੇ ਪੈਣੇ ਆ ਸਟੇਟਸ ਕਾਨਫਰੰਸ ਦੇ ਵਿੱਚ। ਠੀਕ ਆ। ਉਹਦਾ ਮਤਲਬ ਇਹ ਹੈ ਕਿ ਤੁਸੀਂ ਆਪਣਾ ਇੱਕ ਪਹਿਲੂ ਰੱਖ ਸਕਦੇ ਆ ਕਿ ਸਾਨੂੰ ਇੰਨੀ ਇਹਦੇ ਤੇ ਬਹਿਸ ਕਰਨ ਦੀ ਲੋੜ ਨਹੀਂ ਹੈਗੀ, ਇਹ ਸਾਹਮਣੇ ਸਟ੍ਰੇਟ ਫਾਰਵਰਡ ਕੇਸ ਹੈਗਾ। ਠੀਕ ਹੈ। ਆਪਣੇ ਜ਼ਿਆਦਾ ਕੇਸ ਸਟ੍ਰੇਟ ਫਾਰਵਰਡ ਹੁੰਦੇ ਨਹੀਂ ਆ, ਕਿਉਂਕਿ ਬੰਦਾ ਚੰਗਾ ਭਲਾ ਕੋਈ, ਮੈਂ ਇਹ ਗੱਲ ਕਰਨਾ ਕਿ ਵਿਜ਼ੀਬਲ ਫਿਜ਼ੀਕਲ ਇੰਜਰੀ ਆ, ਅਸੌਲਟ ਆ, ਟਰਾਮਾ ਜਿਹਦੇ ਤੇ ਉਹ ਹੈਗਾ ਉਹਦੇ ਲਈ ਇਹ ਠੀਕ ਹੋ ਸਕਦਾ ਹੈ। ਹਾਂਜੀ। ਤੇ ਫਿਰ ਉਹਨਾਂ ਨੇ ਤੁਹਾਨੂੰ ਫਾਈਨਲ ਹੀਅਰਿੰਗ ਜਿਹੜੀ ਉਹ ਸਟੇਟਸ ਕਾਨਫਰੰਸ 'ਚ ਕਹਿਣਾ ਕਿ ਹੁਣ ਤੇਰੀ ਆਹ ਵਾਲੀ ਫਾਈਨਲ ਹੀਅਰਿੰਗ ਆ, ਜਿਹੜਾ ਸਾਰਾ ਕੁਝ ਇਹ 6 ਮਹੀਨੇ ਦੇ ਵਿੱਚ ਜਿਹੜਾ ਕਨਕਲੂਡ ਹੋ ਜਾਊਗਾ। ਠੀਕ ਹੈ। ਸੋ ਇਹ ਜਿਹੜੇ ਵੱਡੇ ਚੇਂਜਿਸ ਇਸ ਟਾਈਮ ਜਿਹੜੇ ਉਹ ਆਏ ਆ। ਸੋ 21 ਤੋਂ 45 ਦਿਨ ਉਹਦੇ ਵਿੱਚ ਜੇ ਕ੍ਰੈਡੀਬਲ ਫੇਅਰ ਬੰਦੇ ਦੀ ਪਾਸ ਹੁੰਦੀ ਆ AMI, ਉਸ ਨੂੰ ਜਿਹੜੀ ਉਹ ਹੁਣ ਇਹਨਾਂ ਨੇ ਜਿਹੜੀ ਉਹ ਦੇਣੀ ਆ, ਜਿਹੜਾ ਇਹਨਾਂ ਨੇ ਨਵਾਂ ਰੱਖਿਆ ਅਸਾਈਲਮ ਮੈਰਿਟਸ ਇੰਟਰਵਿਊ, ਉਸ ਦੇ ਮੋਹਰੇ ਉਹਦੇ ਦੌਰਾਨ ਹੁਣ ਇਹਨੂੰ ਇੱਕ ਟਾਈਮਲਾਈਨ ਵੀ ਐਸਟੈਬਲਿਸ਼ ਕਰਨੀ ਪਊ ਵੀ ਮੇਰੇ ਨਾਲ ਕਿੱਦਾਂ ਹੋਇਆ, ਕੀ ਹੋਇਆ, ਕੀ ਉਹ ਜਿਹੜੇ ਉਸ ਟਾਈਮ ਦੇ ਉੱਤੇ AMI 'ਚ ਦਿੱਤੇ ਹੋਏ ਬਿਆਨ ਆ, ਕੋਈ ਅਜੇ ਇਹਨਾਂ ਨੇ ਕੁਝ ਦੱਸਿਆ ਪ੍ਰੋਸੈਸ ਵੀ ਜੇ ਉਹਦੇ ਵਿੱਚ ਕੁਝ ਚੇਂਜਸ ਜਾਂ ਤਬਦੀਲੀਆਂ ਕਰਨੀਆਂ ਹੋਣ ਵੀ, ਜਾਂ ਕੁਝ ਰਹਿ ਗਿਆ ਹੋਵੇ ਮੈਂ ਦੱਸਣੋਂ ਰਹਿ ਗਿਆ, ਵੀ ਉਹ ਐਡ ਕਰ ਸਕਦੇ? ਹਾਂਜੀ, ਆਲਵੇਜ਼ ਤੁਸੀਂ ਐਡ ਕਰ ਸਕਦੇ ਆ, ਅਪਡੇਟ ਕਰ ਸਕਦੇ ਆ ਆਪਣਿਆਂ ਨੂੰ। ਪਰ ਇੱਕ ਸਵਾਲ ਜਿੱਦਾਂ ਪੁੱਛਦੇ ਕਿ ਭਾਜੀ ਮੈਂ ਸਟੋਰੀ ਬਦਲ ਸਕਦਾ ਆਪਣੀ? ਨਹੀਂ ਬਾਈ, ਤੂੰ ਸਟੋਰੀ ਨਹੀਂ ਬਦਲ ਸਕਦਾ, ਕਿਉਂਕਿ ਇਹ ਤੇਰੀ ਸਟੋਰੀ ਨਹੀਂ ਹੈ, ਤੇਰੀ ਹਕੀਕਤ ਆ। ਜੇ ਤਾਂ ਇਹ ਸਟੋਰੀ ਹੁੰਦੀ ਫਿਰ ਤਾਂ ਤੂੰ ਝੂਠ ਬੋਲ ਰਿਹਾ, ਰਾਈਟ? ਸੋ ਬਦਲ ਕਿੱਦਾਂ ਸਕਦਾ? ਇਹ ਹੈ ਕਿ ਅਪਡੇਟ ਹੋ ਸਕਦਾ ਕਿ ਜੇ ਆਪਣਾ ਕੁਝ ਨਹੀਂ ਮਿਸ ਹੋ ਗਿਆ ਹੈ ਨਾ। ਸੋ ਕਾਫੀ ਸਾਰੇ ਲੋਕੀ ਜਿੱਦਾਂ ਅਜੇ ਵੀ ਸਵਾਲ ਪੁੱਛਦੇ ਕਿ ਭਾਜੀ ਉਹਨਾਂ ਕੋਲ ਪ੍ਰੂਫ ਹੋਣਾ ਕਿ ਮੈਂ ਯੂਰਪ ਗਿਆ ਸੀਗਾ, ਉਹਨਾਂ ਕੋਲ ਸਬੂਤ ਹੈਗਾ ਮੈਂ ਪਹਿਲਾਂ ਵੀ ਅਮਰੀਕਾ ਆਇਆ ਸੀਗਾ। ਆਫਕੋਰਸ ਸਬੂਤ ਹੋਣਾ, ਤੁਹਾਡੇ ਫਿੰਗਰਪ੍ਰਿੰਟ ਵਗੈਰਾ ਸਾਰੇ ਹੋਏ ਆ, ਹਰੇਕ ਜਗ੍ਹਾ ਪਾਸਪੋਰਟ ਦੇ ਨਾਲ ਹਰੇਕ ਜਗ੍ਹਾ ਟਾਏ ਆ। ਸੋ ਸਾਰਾ ਕੁਝ ਇਹ ਜਿਹੜਾ ਹੁਣ ਡਿਜੀਟਲ ਰੈਕਡ ਆ, ਇਹਦੇ ਵਿੱਚ ਕੋਈ ਜਿਹੜਾ ਆਪਾਂ ਇੱਕ ਚੀਜ਼ ਇਹਦੇ ਵਿੱਚ ਹੋਰ ਆ, ਜਿਹੜਾ ਸਾਰੀ ਤਿਆਰੀ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਇਮੀਗ੍ਰੇਸ਼ਨ ਕੋਰਟ ਦਾ ਪ੍ਰੋਸੈਸ ਸੀਗਾ, ਉਹਨੂੰ ECAS ਕਹਿੰਦੇ ਆ, ECAS ਸਿਸਟਮ ਤੇ ਸ਼ਿਫਟ ਕਰਤਾ। ਜਿਹੜੀਆਂ ਸਾਰੀਆਂ ਮੈਨੂਅਲ ਫਾਈਲਾਂ ਸੀਗੀਆਂ ਉਹਨਾਂ ਨੇ ਚੱਕਤੀਆਂ। ਜਿਹੜੇ ਹੁਣ ਲਾਇਰਸ ਨੂੰ ਜਿਹੜੇ ਨੋਟਿਸ ਆਉਂਦੇ ਸੀਗੇ ਉਹ ਵੀ ਪੋਰਟਲ ਦੇ ਰਾਹੀਂ ਜਿਹੜਾ ਆਉਂਦੇ ਸੀਗੇ। ਤੇ ਜਿਹੜਾ ਸਿਸਟਮ ਆ ਉਹ ਹੁਣ ਸਾਰਾ ਜਿਹੜਾ ਡਿਜੀਟਲ ਇਹਨਾਂ ਨੇ ਕਰਤਾ, ਤਾਂ ਕਿ ਜਿਹੜਾ ਸਾਰਾ ਪੁਰਾਣੇ ਦਸਤਾਵੇਜ਼ ਵੀ ਇਹਨਾਂ ਨੇ ਕਰ ਲਏ ਆ ਅਪਡੇਟ। ਪੁਰਾਣੇ ਕਾਫੀ ਸਾਰੇ ਇਹਨਾਂ ਨੇ ਅਪਲੋਡ ਕਰਤੇ। ਕਈ ਜਿਹੜੇ ਬਾਹਲੇ ਪੁਰਾਣੇ ਕੇਸ ਆ ਉਹ ਕਹਿੰਦੇ ਕਿ ਇਹ ਜਿਹੜਾ ਤੁਹਾਡਾ ਨਵੇਂ ਸਿਸਟਮ 'ਚ ਨਹੀਂ ਆਊਗੇ, ਇਹਦਾ ਰੈਕਡ ਨਹੀਂ ਆ। ਕਈ ਕੇਸ ਉਹਦੇ ਚੱਲੂਗੇ, ਪਰ ਜਿਹੜੇ ਨਵੇਂ ਕੇਸ ਸੀਗੇ ਪਿਛਲੇ ਸਾਲ ਤੋਂ ਜਿਹੜੇ ਸੀਗੇ ਸਾਰੇ ਉਹ ਡਿਜੀਟਲੀ ਇਹਨਾਂ ਨੇ ਕੋਈ ਕੱਟ ਆਫ ਡੇਟ ਵੀ ਰੱਖੀ ਉਸ ਚੀਜ਼ ਦੇ ਲਈ, ਜਿਹੜੇ ਡਿਜੀਟਲਾਈਜ਼ ਕਿਹੜੇ ਕਰਨੇ ਆ? ECAS ਦੀ ਜਿਹੜੀ ਪਿਛਲੇ ਸਾਲ ਤੋਂ ਜਿਹੜੇ ਸਾਰੇ ਤਕਰੀਬਨ ਡਿਜੀਟਲਾਈਜ਼ ਹੀ ਆ। ਹਾਂਜੀ। ਸੋ ਇਹ ਤੁਸੀਂ ਇੱਕ ਵਾਰੀ ਟਾਈਮਲਾਈਨ ਦੁਬਾਰਾ ਐਕਸਪਲੇਨ ਕਰੋਗੇ ਵੀ ਕਿੱਦਾਂ, ਕਿਉਂਕਿ ਲਾਈਕ ਬਿਗ ਮੇਜਰ ਚੇਂਜ ਆ ਵੀ ਸਾਡੇ ਜੋ ਸੁਣਨ ਵਾਲੇ ਤੇ ਦੇਖਣ ਵਾਲੇ ਉਹ ਇਸ ਨੂੰ ਹੌਲੀ ਚਿੱਤ ਕੇ ਬੰਦੇ ਨੇ ਹਜਮ ਵੀ ਕਰਨਾ ਵੀ ਕੀ ਆ। ਸੋ ਟਾਈਮਲਾਈਨ ਪਹਿਲਾਂ ਇਹਦੀ ਇਹ ਹੈ ਕਿ ਅਨਲੈਸ ਜੱਜ ਜੇ ਤੁਹਾਡੀ ਹੁਣ ਸਾਰੇ ਦਾ ਮਕਸਦ ਇਹ ਸੀਗਾ ਕਿ ਜੱਜਾਂ ਨੂੰ, ਅਸਾਈਲਮ ਅਫਸਰ ਨੂੰ ਖੁੱਲੀ ਜਿਹੜੀ ਪਾਵਰ ਸੀਗੀ, ਜਿੱਦਾਂ ਆਪਾਂ ਕਹਿ ਲਓ ਕਿ ਕਿਸੇ EMPLOYEE ਨੂੰ ਕਹਿਤਾ ਕਿ ਤੂੰ ਜਦੋਂ ਮਰਜ਼ੀ ਕਰ ਦੇ, ਫਿਰ ਉਹਨੇ ਕੰਮ ਕਰਕੇ ਨਹੀਂ ਦੇਣਾ ਤੁਹਾਡਾ। ਉਹਨੇ ਕਹਿਣਾ ਇਹ ਜਦੋਂ ਮਰਜ਼ੀ ਵਾਲੀ ਗੱਲ ਆ ਗਈ, ਮੇਰੇ ਤੇ ਪ੍ਰੈਸ਼ਰ ਨਹੀਂ, ਮੈਂ ਬਹਾਨਾ ਲਾ ਸਕਦਾ ਕਿ ਮੇਰੇ ਕੋਲ ਹੋਰ ਬੜਾ ਕੰਮ ਆ, ਰਾਈਟ? ਏਦਾਂ ਹੀ ਇਹਨਾਂ ਦੇ ਵਿੱਚ ਹੋ ਰਿਹਾ ਸੀ। ਇੱਕ ਤਾਂ ਸਰਕਾਰੀ ਮੁਲਾਜ਼ਮ ਆ ਤੇ ਉਹਨੇ ਕਹਿਣਾ ਮੇਰੀ ਕਾਹਦੀ ਹੈਡੇਕ ਆ, ਕੇਸ ਪੈਂਡਿੰਗ ਚੱਲ ਰਹੇ 10-10 ਸਾਲ ਦੇ, ਰਾਈਟ? ਸੋ ਹੁਣ ਉਹਨਾਂ ਨੇ ਇੱਕ ਟਾਈਮਲਾਈਨ ਲਾਤੀ ਕਿ ਆਹ ਟਾਈਮਲਾਈਨ ਦੇ ਵਿੱਚ ਤੁਸੀਂ ਜਿਹੜਾ ਖਤਮ ਕਰਨੇ ਆ। ਹਦਾਇਤ ਦਿੱਤੀ ਉਹਨੂੰ ਸਟ੍ਰਿਕਟਲੀ ਕਿ ਤੁਸੀਂ ਸਰਕਾਰੀ ਨੌਕਰ ਆ, ਤੁਹਾਡੇ ਉੱਤੇ ਆਹ ਰੂਲ ਜਿਹੜੇ ਲਾਗੂ ਹੁੰਦੇ ਆ। ਠੀਕ ਹੈ। ਤੇ ਇਹਦੇ ਵਿੱਚ ਇਹ ਹੈ ਕਿ ਚਲੋ ਇੱਕ ਅੱਧਾ ਕੇਸ ਜੇ ਨਾ ਵੀ ਕਰ ਪਾਏ ਤਾਂ ਮੈਜੋਰਟੀ ਆਫ ਦਾ ਕੇਸਿਸ 80-90% ਉਹਨੂੰ ਕਰਨੇ ਪੈਣੇ ਆ। ਹਰੇਕ ਚੀਜ਼ ਤੇ ਤੁਸੀਂ ਬਹਾਨਾ ਨਹੀਂ ਲਾ ਸਕਦੇ, ਰਾਈਟ? ਠੀਕ ਹੈ। ਹਾਂ। ਸੋ ਅਨਲੈਸ ਕਿਸੇ ਰੀਜ਼ਨ ਕਰਕੇ ਕੰਟੀਨਿਊਅਸ ਮਿਲਦੀ, ਮਤਲਬ ਕਿ ਜੱਜ ਬਿਮਾਰ ਆ ਜਾਂ ਵਕੀਲ ਆਪ ਕੰਟੀਨਿਊਅਸ ਲੈਂਦਾ,
ਜਾਂ ਤੁਹਾਡਾ ਜਿਹੜੇ ਰੈਕਡ ਆ ਪਿੱਛੋਂ ਦੇ ਰਿਲੀਜ਼ ਨਹੀਂ ਹੋਏ। ਉਹਨਾਂ ਨੇ ਟਾਈਮਲਾਈਨ ਜਿਹੜੀ ਦੱਸੀ ਆ, ਸਾਰਿਆਂ ਨੂੰ ਜਿਹੜੀ ਟਾਈਮਲਾਈਨ ਆ ਇਹ ਲੱਗਣੀ ਆ। ਪਹਿਲਾਂ ਬੰਦਾ ਬਾਰਡਰ ਤੋਂ ਆਊਗਾ, ਉਹਦੇ ਬਿਆਨ ਹੋਣੇ ਆ, ਜਿਹੜੇ ਕ੍ਰੈਡੀਬਲ ਫੇਅਰ ਇੰਟਰਵਿਊ ਆ। ਜਦੋਂ ਉਹਦੇ ਬਿਆਨ ਜੇ ਪਾਸ ਹੋ ਗਏ ਤਾਂ ਉਹਦੀ ਅਸਾਈਲਮ ਮੈਰਿਟਸ ਇੰਟਰਵਿਊ ਜਿਹੜੀ ਆ ਉਹ ਹੋਣੀ ਆ। ਅਸਾਈਲਮ ਮੈਰਿਟਸ ਇੰਟਰਵਿਊ ਜਦੋਂ ਦੱਸਿਆ ਕਿ 21 ਤੋਂ 45 ਦਿਨਾਂ ਦੇ ਅੰਦਰ ਹੋਣੀ ਆ। ਜਦੋਂ ਤੁਹਾਡੀ ਅਸਾਈਲਮ ਮੈਰਿਟਸ ਇੰਟਰਵਿਊ ਹੋ ਗਈ 21 ਤੋਂ 45 ਦਿਨਾਂ ਦੇ ਬਾਅਦ, ਜੇ ਤੁਸੀਂ ਪਾਸ ਕਰ ਗਏ ਤਾਂ ਡਨ, ਹਾਂਜੀ, ਅਸਾਈਲਮ ਗ੍ਰਾਂਟ ਹੋ ਗਿਆ ਉੱਥੇ ਹੀ, ਠੀਕ ਆ। ਜੇ ਤੁਹਾਡਾ ਕੇਸ ਫੇਲ ਹੋ ਗਿਆ, ਤੁਹਾਨੂੰ ਜੱਜ ਮੋਰੇ ਇਹਨਾਂ ਨੇ ਭੇਜਤਾ। ਜੱਜ ਨੇ ਤੁਹਾਨੂੰ ਪਹਿਲੇ 30 ਦਿਨਾਂ ਦੇ ਅੰਦਰ ਜਿਹੜੀ ਹੈਗੀ ਆ ਮਾਸਟਰ ਕੈਲੰਡਰ ਹੀਅਰਿੰਗ, ਮਾਸਟਰ ਹੀਅਰਿੰਗ ਜਿਹਨੂੰ ਕਹਿੰਦੇ ਆ, ਫਸਟ ਹੀਅਰਿੰਗ ਉਹ ਦੇਣੀ ਆ ਪਹਿਲੇ 30 ਦਿਨਾਂ ਦੇ ਅੰਦਰ। ਠੀਕ ਆ। ਹੱਦ ਤੋਂ ਹੱਦ ਉਹਨਾਂ ਨੇ ਕਿਹਾ 35 ਦਿਨਾਂ ਦੇ ਅੰਦਰ। ਬੜਾ ਫਰਕ ਨਹੀਂ ਹਨਾ। ਸੋ ਇਸੇ ਚੀਜ਼ ਨੂੰ ਵੀ ਕਿ ਮੇਰੀ ਪਹਿਲੀ ਤਰੀਕ ਨਹੀਂ ਪਈ, ਅੱਜ ਦੀ ਡੇਟ 'ਚ ਉਹ ਵੀ 2 3 4 ਮਹੀਨੇ ਦੀ ਟਾਈਮਲਾਈਨ ਹੋ ਜਾਂਦੀ ਸੀਗੀ। ਕਈਆਂ ਦੇ ਤਾਂ ਆਪਣੇ ਸਵਾਲ ਆਉਂਦੇ ਸਾਲ ਲੰਘ ਜਾਂਦਾ, ਸਾਲ ਵੀ ਮਾਸਟਰ ਹੀਅਰਿੰਗ ਨਹੀਂ ਪਈ, ਅਗਲੇ ਸਾਲ ਜਿਹੜੀ ਉਹ ਹੈਗੀ ਆ। ਸੋ ਪਹਿਲਾਂ ਤਾਂ ਜਿਹੜਾ ਰੂਲ ਇਹਨਾਂ ਨੇ ਚੇਂਜ ਕੀਤਾ ਕਿ ਜੱਜ ਤੇ ਪ੍ਰੈਸ਼ਰ ਪਾਇਆ ਹੋਇਆ ਕਿ 30 ਤੋਂ 35 ਦਿਨਾਂ ਦੇ ਵਿੱਚ ਮਾਸਟਰ ਹੀਅਰਿੰਗ ਦੇਣੀ ਹੈ। ਫਿਰ ਜਿਹੜੀ ਸਟੇਟਸ ਕਾਨਫਰੰਸ ਉਹ ਵੀ ਜਿਹੜੀ ਮਾਸਟਰ ਹੀਅਰਿੰਗ ਤੋਂ 30 ਤੋਂ 35 ਦਿਨਾਂ ਦੇ ਵਿੱਚ ਕਰਨੀ ਆ। ਠੀਕ ਆ। ਸੋ ਤੁਸੀਂ ਇਹਨੂੰ 30 ਦਿਨ ਐਡ ਕਰ ਲਓ, 60 ਦਿਨ 60-70 ਦਿਨਾਂ ਦੇ ਵਿੱਚ ਮਾਸਟਰ ਹੀਅਰਿੰਗ ਤੇ ਸਟੇਟਸ ਕਾਨਫਰੰਸ ਤੁਹਾਡੀ ਇਹਨਾਂ ਨੇ ਕੰਡਕਟ ਕਰ ਦੇਣੀ ਆ। ਠੀਕ ਆ। ਸਟੇਟਸ ਕਾਨਫਰੰਸ ਦੇ ਵਿੱਚ ਜੱਜ ਦੇ ਕੋਲ ਪਾਵਰ ਹੈਗੀ ਆ ਕਿ ਉਹ ਤੁਹਾਡਾ ਕੇਸ ਜਿਹੜਾ ਹੈਗਾ ਉੱਥੇ ਗ੍ਰਾਂਟ ਕਰ ਸਕਦਾ ਜੇ ਉਹਨੂੰ ਲੱਗਿਆ ਕਿ ਬਾਲਾ ਹੀ ਵਿਜ਼ੀਬਲ ਸਟ੍ਰੇਟ ਫਾਰਵਰਡ ਕੇਸ ਆ। ਠੀਕ ਆ। ਆਪਣੇ ਵਾਲੇ ਕੇਸ ਇਹਦੇ ਵਿੱਚ ਨਹੀਂ ਆਣੇ, ਸੋ ਸਰਪ੍ਰਾਈਜ਼ ਨਾ ਹੋਇਆ ਕਿ ਮੇਰਾ ਕੇਸ ਕਿਉਂ ਨਹੀਂ। ਤੇ ਇਹਦੇ ਬਾਅਦ ਕੀ ਹੋਇਆ ਕਿ 30 ਦਿਨ ਦੇ ਵਿੱਚ ਮਾਸਟਰ ਹੀਅਰਿੰਗ, 30 ਦਿਨ ਦੇ ਵਿੱਚ ਸਟੇਟਸ ਕਾਨਫਰੰਸ ਤੇ ਅਗਲੇ 60 ਦਿਨ ਦੇ ਵਿੱਚ ਫਾਈਨਲ ਹੀਅਰਿੰਗ। ਤੇ ਹੱਦ ਤੋਂ ਹੱਦ 65, ਮਤਲਬ ਹਰੇਕ ਨੂੰ 5 ਦਿਨ ਦੀ ਐਕਸੈਪਸ਼ਨ ਦਿੱਤੀ ਆ। 30 ਦਿਨ ਦੇ ਵਿੱਚ ਮਾਸਟਰ, 30 ਦਿਨ ਦੇ ਵਿੱਚ ਸਟੇਟਸ ਕਾਨਫਰੰਸ ਤੇ ਅਗਲੇ 60 ਦਿਨਾਂ ਦੇ ਵਿੱਚ ਫਾਈਨਲ ਹੀਅਰਿੰਗ, ਮੈਰਿਟਸ ਹੀਅਰਿੰਗ ਜਿਹਨੂੰ ਕਿਹਾ ਜਾਂਦਾ। ਤੇ ਆ ਜਿਹੜਾ ਪ੍ਰੋਸੈਸ 60 ਤੋਂ 65 ਰੱਖਿਆ ਉਹਨਾਂ ਨੇ। ਹਾਂਜੀ, ਸੋ 30 ਦਾ 35 ਹੋ ਸਕਦੇ ਆ, 60 ਦੇ 65 ਹੋ ਸਕਦੇ ਆ, ਉਸ ਤੋਂ ਜ਼ਿਆਦਾ ਨਹੀਂ। 5 ਦਿਨ ਦੀ ਜਿਹੜੀ ਐਲੋਕੇਸ਼ਨ ਉਹਨਾਂ ਨੇ ਗ੍ਰਾਂਟ ਕੀਤੀ ਹੈ। ਤੇ ਹੁਣ ਤੁਸੀਂ ਲਾ ਲਓ ਹਿਸਾਬ ਕਿਤਾਬ ਕਿ ਟਾਈਮ ਕੁਛ ਵੀ ਨਹੀਂ ਹੈਗਾ। ਇਹ 180 ਦਿਨ ਬਣਦੇ ਆ ਜੀ ਕੁੱਲ ਮਿਲਾ ਕੇ ਅੱਜ ਦੀ ਡੇਟ 'ਚ। ਜੇ ਭਾਜੀ ਸਾਡੇ ਕੋਲ ਜਾਂ ਕਿਸੇ ਵਕੀਲ ਕੋਲ ਬੰਦਾ ਆਉਂਦਾ ਨਾ ਕਿ ਮੇਰੀ 2 ਮਹੀਨੇ ਬਾਅਦ ਹੀਅਰਿੰਗ ਆ, ਵਕੀਲ ਕਹੂਗਾ ਕਿ ਯਾਰ ਮੈਂ ਤੇਰੀਆਂ ਕਦੋਂ ਫਾਈਲਾਂ ਕਢਾਊਂਗਾ, ਕਦੋਂ ਮੈਂ ਤੇਰਾ ਕਰੂੰਗਾ, ਕਦੋਂ ਤੇਰੇ ਇੰਡੀਆ ਤੋਂ ਐਫੀਡੇਵਿਟ ਆਊਗੇ। ਐਗਜ਼ਿਸਟਿੰਗ ਕੇਸ ਵੀ ਤੁਸੀਂ ਉਹ ਕਰ ਨਹੀਂ ਸਕਦੇ। ਜਿਹੜੇ ਮੋਸ਼ਨ ਟੂ ਐਡਵਾਂਸ ਆ ਕਿ ਮੇਰਾ ਕੇਸ ਐਡਵਾਂਸ ਕਰੋ, ਉਹਦੇ ਵਿੱਚ ਵੀ ਲਾਅ ਆਫਿਸਿਸ ਵੱਲੋਂ ਜੱਜਾਂ ਵੱਲੋਂ ਕਿ ਮੋਸ਼ਨ ਤੇ ਡਿਸਾਈਡ ਕਰਨ ਤੇ ਜੱਜ ਕਿ ਮੈਂ ਇਹਦਾ ਐਡਵਾਂਸ ਕਰਨਾ ਕਿ ਨਹੀਂ ਕਰਨਾ, ਉੱਤੇ ਟਾਈਮ ਲਾ ਰਹੇ ਆ। ਇਹ ਗੱਲ ਆਪਾਂ ਕਰ ਰਹੇ ਹਾਂ ਕਿ ਉਹ ਕਹਿੰਦੇ ਕਿ 60 ਦਿਨਾਂ ਦੇ ਅੰਦਰ ਤੁਸੀਂ ਸਾਰਾ ਜਿਹੜਾ ਕੇਸ ਆ ਉਹ ਨਿਬੇੜ ਦੇਣਾ। ਫਾਈਨਲ ਮਤਲਬ ਕਿ ਸਾਰੇ ਡਾਕੂਮੈਂਟ ਇੰਡੀਆ ਤੋਂ ਮੰਗਾ ਕੇ, ਕੇਸ ਬਣਾ ਕੇ, ਤਰੀਕਾਂ ਉਹਦੀਆਂ ਕਰਕੇ 60 ਦਿਨਾਂ ਦੇ ਅੰਦਰ ਜਿਹੜਾ ਨਿਪਟਾਰਾ ਕਰਨਾ। ਸੋ ਇਹਦੇ ਵਿੱਚ ਇਦਾਂ ਵੀ ਮੈਕਸਿਮਮ 45 ਦਿਨ ਪਹਿਲੋਂ, ਉਸ ਤੋਂ ਬਾਅਦ 35 ਜਿਹੜੇ ਆ ਉਹ ਸਟੇਟਸ ਦੇ, ਉਸ ਤੋਂ ਬਾਅਦ 35 ਹੋਰ ਫਾਈਨਲ। ਨਹੀਂ, 45 ਦਿਨ ਦਾ ਨਹੀਂ ਕੋਈ ਚੱਕਰ। ਮਾਸਟਰ ਹੀਅਰਿੰਗ ਦੇ 35 ਤੇ ਫਿਰ 35 ਸਟੇਟਸ ਤੇ ਫਿਰ ਉਸ ਤੋਂ ਬਾਅਦ 65 ਦਿਨ ਮੈਕਸਿਮਮ ਬੜੇ ਫਾਈਨਲ ਜਿਹੜਾ ਮੈਰਿਟਸ ਹੀਅਰਿੰਗ। ਹਾਂਜੀ, ਇਹਦੇ ਵਿੱਚ ਇੱਕ ਚੀਜ਼ ਹੋਰ ਆ। ਜੇ ਉਹ ਕਹਿੰਦੇ ਕਿ ਤਰੀਕ ਤੁਹਾਡੀ ਉਦੋਂ ਬਿਆਨ ਤੁਹਾਡੇ ਪੂਰੇ ਨਹੀਂ ਹੋਏ, ਜਦੋਂ ਕਿ ਜਿਹਨਾਂ ਦੀ ਕਈ ਵਾਰੀ ਲੰਬਾ ਕੇਸ ਚੱਲ ਜਾਂਦਾ ਤਾਂ ਉਹਨਾਂ ਨੂੰ ਦੂਜੀ ਤਰੀਕ ਪਾਣੀ ਪੈਂਦੀ ਹੈ। ਇੱਕੋ ਤਰੀਕ 'ਚ ਉਹਨਾਂ ਦਾ ਫੈਸਲਾ ਨਹੀਂ ਹੁੰਦਾ। ਮੈਰਿਟਸ ਹੀਅਰਿੰਗ ਵਾਲੀ ਫਾਈਨਲ ਹੀਅਰਿੰਗ ਵਾਲੀ ਉਹਨਾਂ ਦੀ ਜਿਹੜੀ ਦੂਜੀ ਹੀਅਰਿੰਗ ਉਹਨਾਂ ਨੇ ਦੇਣੀ ਹੈ ਫਾਈਨਲ, ਉਹ ਵੀ 30 ਦਿਨਾਂ ਦੇ ਅੰਦਰ ਦੇਣੀ ਹੈ। ਮਤਲਬ ਉਹਨੂੰ ਤੁਸੀਂ ਲਟਕਾ ਨਹੀਂ ਸਕਦੇ ਕਿ ਅਗਲੇ ਸਾਲ ਆਈ 6 ਮਹੀਨਿਆਂ 'ਚ ਇਹਨਾਂ ਨੇ ਕੰਮ 6 ਮਹੀਨਿਆਂ 'ਚ ਕਹਿੰਦੇ ਕਰਨਾ ਹੀ ਕਰਨਾ ਵਾ ਕੰਮ, ਜੋ ਮਰਜ਼ੀ ਹੋ ਜਾਵੇ। ਸੋ ਬਸ ਇਹ ਦੱਸ ਦਈਏ ਕਿ ਫੇਜ਼ਡ ਇੰਪਲੀਮੈਂਟੇਸ਼ਨ ਆ। ਹਾਲ ਦੀ ਘੜੀ ਇਹ ਹੁਣ ਸ਼ੁਰੂ ਹੋ ਜਾਣਾ ਕੰਮ, ਪਤਾ ਲੱਗ ਜਾਣਾ ਲੋਕਾਂ ਨੂੰ। ਇਹਨਾਂ ਨੇ ਨਵੇਂ ਜੱਜ ਵੀ ਭਰਤੀ ਕੀਤੇ ਆ ਤੇ USCIS ਦੇ ਵਿੱਚ ਅਫਸਰ ਵੀ ਜਿਹੜੇ ਉਹ ਇਹਨਾਂ ਨੇ ਭਰਤੀ ਕੀਤੇ ਹੋਣੇ ਆ। ਤੇ ਇਹ ਜਦੋਂ ਹੁਣ ਆਪਾਂ ਇਹਨੂੰ PD ਵਾਲੇ ਦੇ ਨਾਲ ਵੀ ਜੇ ਜੋੜ ਕੇ ਦੇਖੀਏ, ਜਦੋਂ PD ਵਾਲੇ ਨੇ ਜਾਣਾ ਆ ਕਿ ਉਹ ਵੀ ਇਸੇ ਪ੍ਰੋਸੈਸ 'ਚੋਂ ਫਿਰ ਲੰਘੂਗਾ, ਉਹ ਨਹੀਂ ਉਹਦੀ AMI ਜਾਂ ਉਹ ਨਹੀਂ ਆ, ਉਹਦਾ ਰੈਗੂਲਰ ਪ੍ਰੋਸੈਸ ਜਿਹੜਾ ਚੱਲਦਾ, ਉਹਦਾ ਰੈਗੂਲਰ ਪ੍ਰੋਸੈਸ ਆ। ਕੀ ਇਵੈਂਚੁਅਲੀ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਵੀ ਇਹੀ 6 ਮਹੀਨੇ ਵਾਲੇ ਦੇ ਕੈਟਾਗਰੀ 'ਚ ਹੌਲੀ ਲੈ ਹੀ ਆਉਣਾ ਉਹਨਾਂ ਨੂੰ? ਸੋ ਆਫ ਕੋਰਸ ਇਹ ਜਿਹੜਾ 1.5 ਮਿਲੀਅਨ ਦਾ ਬੈਕਲੌਗ ਆ, ਇਹ ਕਲੀਅਰ ਕਰਨਾ ਤਾਂ ਬੜਾ ਇੰਪੋਸੀਬਲ ਆ। ਤੇ ਜਿੰਨਾ ਘਟਾ ਸਕਦੇ ਉਹਨਾਂ PD ਦਾ ਮੇਰੇ ਖਿਆਲ ਇਹ ਹੋਇਆ ਕਿ ਜਿਹੜੇ ਕੋਰਟ ਸੀਗੇ, ਜੱਜ ਸੀਗੇ, ਕਿਉਂਕਿ ਜੱਜ ਸਹੁੰ ਚੁਕਾਣੀ ਪੈਂਦੀ, ਬਣਾਉਣੇ ਔਖੇ ਆ। ਏਦਾਂ ਉਹਨਾਂ ਦੀ ਪੜ੍ਹਾਈ ਵੀ ਹੋਵੇ, ਸਾਰਾ ਕੁਝ ਹੋਵੇ, ਮੂਡ ਵੀ ਉਹਨਾਂ ਦਾ ਹੋਵੇ ਕਿ ਮੈਂ ਜੱਜ ਬਣਨਾ ਵਾ, ਹੈਨਾ। ਤੇ ਜਿਹੜਾ PD ਸੀਗਾ ਉਹਦੇ ਵਿੱਚ ਕੋਰਟ ਨੇ ਕੀ ਕੀਤਾ ਕਿ ਆਪਣੇ ਕੋਲੋਂ ਸਿਆਪਾ ਲਾ ਕੇ ਉਹਨਾਂ ਨੇ ਕਿਹਾ ਕਿ ਤੁਸੀਂ ਥੱਲੇ ਸੁੱਟੋ ਜਿੰਨਾ ਵਰਕਲੋਡ ਹੈਗਾ। ਸੋ ਇਹ ਸਾਰਾ ਕਹਿ ਸਕਦੇ ਵੀ ਕੀਤਾ ਕਰਾਇਆ ਇਮੀਗ੍ਰੇਸ਼ਨ ਕੋਰਟਸ ਦਾ। ਇਹ ਜਿਹੜਾ ਬਾਈਡਨ ਉਹਨਾਂ ਨੇ ਜਿਹੜੇ ਪਾਸ ਕੀਤੇ ਸੀਗੇ ਕਿ ਐਕਸਪੀਡਾਈਟਡ ਪ੍ਰੋਸੈਸ ਕਰਨਾ, ਹਿਊਮਨ ਬਣਾਉਣਾ, ਇਹ ਕੀਤਾ ਕਰਾਇਆ ਤਾਂ ਉਹਨਾਂ ਦਾ ਸਰਕਾਰ ਡਿਸਾਈਡ ਕਰਦੀ ਆ। ਅਸਾਈਲਮ ਆਫਿਸਰ ਤੇ ਇਮੀਗ੍ਰੇਸ਼ਨ ਜੱਜ ਜਿਹੜੇ ਉਹ ਤਾਂ ਮੁਲਾਜ਼ਮ ਹੀ ਆ। ਪਰ ਇਹਦੇ ਵਿੱਚ ਇਹ ਹੈ ਕਿ ਕਿਸੇ ਪਾਰਟੀ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਜਿਹੜੇ ਰਿਪਬਲਿਕਨ ਆ ਉਹਨਾਂ ਨੂੰ ਵੀ ਇਹਦੇ ਵਿੱਚ ਪ੍ਰੋਬਲਮ ਨਹੀਂ, ਜਿਹੜੇ ਡੈਮੋਕ੍ਰੈਟ ਆ ਉਹਨਾਂ ਨੂੰ ਵੀ ਪ੍ਰੋਬਲਮ ਨਹੀਂ, ਕਿਉਂਕਿ ਹੁਣ ਪ੍ਰੋਬਲਮ ਤੁਸੀਂ ਕਿੱਦਾਂ ਕਰੋਗੇ?
ਤੁਸੀਂ ਇਹ ਥੋੜ੍ਹਾ ਨਾ ਕਹਿ ਸਕਦੇ ਕਿ ਮੈਂ ਇੱਥੇ ਟਿਕ ਕੇ ਰਹਿਣਾ ਜਾਂ ਮੈਨੂੰ ਦੇ ਰੱਖੋ। ਹਾਂ, ਤੁਹਾਨੂੰ ਉਹ ਟਰਾਇਲ ਦੇ ਰਿਹਾ, ਸੋ ਇਹਨੂੰ ਕੋਈ ਓਬਜੈਕਟ ਨਹੀਂ ਕਰ ਸਕਦਾ, ਚੈਲੰਜ ਨਹੀਂ ਇਹਨੂੰ ਕਰ ਸਕਦਾ, ਕੋਰਟ ਦੇ ਵਿੱਚ ਨਹੀਂ ਲੈ ਕੇ ਜਾ ਡਿਊ ਸਕਦਾ। ਪ੍ਰੋਸੈਸ ਹੈਗਾ ਆ, ਪਰ ਇਹ ਵੀ ਥੋੜਾ ਪੂਰਾ ਫਾਸਟ ਆ। ਡਿਊਅਲ ਪ੍ਰੋਸੈਸ ਹੈਗਾ। ਪੂਰਾ ਹਾਂ। ਸੋ ਅਪੀਲਸ ਨੂੰ ਲੈ ਕੇ ਕਿੱਦਾਂ ਇਹਦੇ ਵਿੱਚ? ਅਪੀਲ ਵਾਲਾ ਤਰੀਕਾ ਪਹਿਲੇ ਵਰਗਾ ਹੀ ਆ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੂੰ ਪਹਿਲੀ ਤੁਹਾਡੀ ਅਪੀਲ ਜਿਹੜੀ ਉਹ ਲੱਗੂਗੀ। ਠੀਕ ਜਿਹੜੀ ਆ। ਚੀਜ਼ ਇਹਨਾਂ ਨੇ ਇੱਕ ਚੇਂਜ ਕੀਤੀ ਉਹ ਇਹ ਕੀਤੀ ਹੈ ਕਿ ਜੇ ਅਸਾਈਲਮ ਆਫਿਸਰ ਤੁਹਾਨੂੰ ਮੰਨ ਲਓ ਵਿਦਹੋਲਡਿੰਗ ਉਹਨਾਂ ਨੇ ਗ੍ਰਾਂਟ ਕਰਤੀ, ਹਾਂ। ਕੇਸ ਨਹੀਂ ਤੁਹਾਡਾ ਪਾਸ ਕੀਤਾ, ਜੱਜ ਕੋ ਗਿਆ, ਜੱਜ ਵੀ ਕਹਿੰਦਾ ਮੈਂ ਐਗਰੀ ਕਰਦਾ ਵਿਦਹੋਲਡਿੰਗ ਨਾਲ ਜਾਂ ਕੈਟ ਰਿਲੀਫ ਨਾਲ। ਪਹਿਲਾਂ ਕੀ ਸੀਗਾ ਕਿ ਜਿਹੜੀ ਸਰਕਾਰ ਸੀਗੀ, ਸਾਡਾ ਇੱਕ ਕੇਸ ਸੀਗਾ, ਉਹਦੇ ਵਿੱਚ ਉਹ ਕਹਿੰਦਾ ਸੀ ਕਿ ਬੰਦੇ ਨੇ ਨਾ ਝੂਠ ਬੋਲਿਆ ਬਾਰਡਰ ਤੇ, ਪਰ ਜੱਜ ਨੇ ਕੈਟ ਰਿਲੀਫ ਜਿਹੜਾ ਗ੍ਰਾਂਟ ਕਰਤਾ ਸੀਗਾ। ਪਰ ਸਰਕਾਰ ਨੇ ਚੈਲੰਜ ਕਰਤਾ ਕਿ ਨਹੀਂ, ਜੱਜ ਸਾਹਿਬ ਤੁਸੀਂ ਗਲਤ ਗ੍ਰਾਂਟ ਕੀਤਾ, ਸਰਕਾਰ ਕੋ ਵੀ ਅਪੀਲ ਦਾ ਹੱਕ ਹੁੰਦਾ। ਸੋ ਇਹਦੇ ਵਿੱਚ ਉਹਨਾਂ ਦਾ ਇਹ ਹੈ ਕਿ ਜੇ ਅਸਾਈਲਮ ਆਫਿਸ ਨੇ ਗ੍ਰਾਂਟ ਕਰਤਾ, ਜੱਜ ਨੇ ਗ੍ਰਾਂਟ ਕਰਤਾ, ਤਾਂ ਸਰਕਾਰ ਅਪੀਲ ਨਹੀਂ ਕਰ ਸਕਦੀ ਉਸ ਚੀਜ਼ ਬਾਰੇ। ਠੀਕ ਹੈ। ਸੋ ਕਿਉਂਕਿ ਉਹਨਾਂ ਨੇ ਕਿਹਾ ਕਿ ਟਾਈਮ ਬਚਾਉਣਾ, ਇਹ ਨਹੀਂ ਕਿ ਉਦਾਂ ਹੀ ਫਾਲਤੂ ਅਪੀਲਾਂ ਕਰਕੇ ਰਸ਼ ਪਾਈ ਜਾਣਾ। ਮਤਲਬ ਉਹੀ ਚੀਜ਼ ਇਵੈਂਚੁਅਲੀ ਤਾਂ ਉਹਨਾਂ ਨੇ ਬੈਕਲੌਗ ਘਟਾਉਣ ਵਾਲੇ ਪਾਸੇ ਨੂੰ ਜਿਹੜਾ ਉਹ ਕਰਨਾ ਆ। ਐਕਸਪੈਕਟੇਸ਼ਨਸ ਕੀ ਆ ਐਜ਼ ਏ ਇਮੀਗ੍ਰੇਸ਼ਨ ਅਟਰਨੀ, ਤੁਸੀਂ ਕਿੱਦਾਂ ਦੇਖਦੇ ਆ ਜਿਹੜੇ ਚੇਂਜਸ ਆ ਉਸ ਨੂੰ? ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਸ਼ਹਿਰ ਦੇ ਵਿੱਚ ਸਾਰਿਆਂ ਨੂੰ ਪਤਾ ਸੈਨ ਫਰਾਂਸਿਸਕੋ ਲਈਏ, ਮਾੜਾ ਚੰਗਾ ਸਾਰੇ ਲਾਇਰ ਤੁਸੀਂ ਗਿਣ ਲਓ ਇਮੀਗ੍ਰੇਸ਼ਨ ਵਾਲੇ, ਜਿਹੜੇ ਕਿ ਪੰਜਾਬੀ ਜਿਹਨਾਂ ਨੂੰ ਕੰਟੈਕਟ ਕਰਦੇ ਆ, ਕਿੰਨੇ ਹੋਣੇ ਮੇਰੇ ਖਿਆਲ 10 ਜਾਣੇ, 15 ਜਾਣੇ, 20 ਲਾ ਲਓ, 50 ਲਾ ਲਓ, ਚਲੋ ਤੁਸੀਂ ਕਹੋ ਅੱਗੋਂ ਪਤਾ ਲੱਗ ਗਿਆ, ਇਹਦਾ ਪਤਾ ਲੱਗ ਗਿਆ। ਕੰਮ ਕਿੱਦਾਂ ਕਰੂਗੇ ਵਕੀਲ? ਹੁਣ ਤੁਸੀਂ ਹਜ਼ਾਰਾਂ ਲੋਕੀ ਤੁਸੀਂ ਕਹਿਣਾ ਕਿ 20 ਦਿਨ ਦੇ ਅੰਦਰ ਕਰ, 20 ਦਿਨ ਦੇ ਉਹ ਕਰ। ਪਹਿਲਾਂ ਵਾਲੇ ਕੰਮ ਤਾਂ ਬੰਦੇ ਦੇ ਮੁੱਕਦੇ ਨਹੀਂ, ਜਿਹੜੇ 3-3 ਸਾਲ ਵਾਲੇ ਕੇਸ ਆ ਉਹਨਾਂ 'ਚ ਤਾਂ ਟੈਨਸ਼ਨ ਪਈ ਰਹਿੰਦੀ ਸੀਗੀ। ਸੋ ਪਹਿਲਾਂ ਤਾਂ ਇਹ ਹੈ ਕਿ ਲਾਇਰ ਕਿੱਦਾਂ ਹੈਂਡਲ ਕਰੂਗੇ, ਰਾਈਟ? ਪਹਿਲਾਂ ਤਾਂ ਉਹ ਸਵਾਲ ਆ। ਇਹ ਸਾਰੇ ਹੁਣ ਇਹ ਤਾਂ ਹੁਣ ਮੈਨੂੰ ਵੀ ਨਹੀਂ ਪਤਾ ਕਿ ਕਿੱਦਾਂ ਕਰੂਗੇ, ਕਿ ਤੁਸੀਂ ਕਹਿ ਬੰਦਾ ਛੁੱਟ ਰਿਹਾ, ਉਹਨੂੰ 21 ਦਿਨ ਦਾ ਟਾਈਮ ਦਿੱਤਾ ਵਕੀਲ ਲੱਭਣ ਦਾ, ਉਹਨੇ ਕਿਹੜਾ ਪਹਿਲੇ ਦਿਨ ਹੀ ਸਾਨੂੰ ਹਾਇਰ ਕਰ ਲੈਣਾ? ਉਹਨੇ ਕਹਿਣਾ ਮੈਂ ਸੋਚਦਾ, ਪੁੱਛਦਾ, ਆਪਣੇ ਰਿਸ਼ਤੇਦਾਰ ਤੋਂ ਪੁੱਛਦਾ। ਜੇ ਅਗਲੇ ਨੂੰ 21 ਦਿਨ ਉਹਨੇ ਜਾ ਕੇ ਹਫ਼ਤਾ ਪਹਿਲਾਂ ਉਹਨੇ ਵਕੀਲ ਲੱਭਣਾ। ਇਹ ਰਿਐਲਿਟੀ ਆ ਕਿ ਹੁਣ ਟਾਈਮ ਲੱਗਦਾ। ਠੀਕ ਆ, ਲਾਇਰ ਕਿੱਦਾਂ ਲੱਭੂਗਾ? ਲਾਇਰ ਦਾ ਪਹਿਲਾਂ ਤਾਂ ਲਾਇਰਸ ਵਾਲਾ ਜਿਹੜਾ ਪੰਗਾ ਉਹ ਪਿਆ ਰਹਿਣਾ। ਹੁਣ ਕਹਿਣ ਨੂੰ ਜੋ ਮਰਜ਼ੀ ਕਹੀ ਜਾਓ, ਪਰ ਏਦਾਂ ਕਿ ਕਿੰਨੇ ਕੁ ਲਾਇਰ ਤਿਆਰ ਹੋ ਜੂਗੇ? ਕੋਈ ਏਦਾਂ ਤਾਂ ਹੈ ਨਹੀਂ ਦੁਕਾਨ ਲੱਗੀ ਆ ਕਿ ਫੜ ਕੇ ਲਾਇਰ USCIS ਵਾਲੇ ਅਫਸਰਾਂ ਵਾਂਗੂ ਥੋੜੀ ਆ ਵੀ ਜਿਹਨੂੰ ਮਰਜ਼ੀ ਉੱਥੇ ਬਿਠਾ ਦਿਓ। ਇੰਟਰਵਿਊ AMI ਦੀ ਇੰਟਰਵਿਊ ਲੈਣ ਲਈ ਤਾਂ ਐਕਚੁਅਲੀ ਤੁਹਾਨੂੰ ਬਾਰ ਕਲੀਅਰ ਕਰਨੀ ਪੈਂਦੀ ਹੈ। ਕਿੰਨਾ ਕੁਛ ਇਹਦੇ ਵਿੱਚ ਪ੍ਰੋਸੈਸ ਬਹੁਤ ਲੰਬਾ ਹੈ। ਹਾਂ, ਸੋ ਇਹ ਹੈ ਕਿ ਲਾਇਰ ਜਿਹੜੇ ਆ ਉਹਨਾਂ ਦੇ ਆਫਿਸਿਸ ਫਲੱਡ ਹੋ ਗਏ। ਉਹੀ ਜਿਹੜੀ 5 ਸਾਲਾਂ 'ਚ ਜਿਹੜੀ ਆਪਾਂ ਚੀਜ਼ ਕਰਦੇ ਸੀਗੇ, ਉਹੀ ਜਿਹੜੇ ਕਲਾਇੰਟ ਆ ਸਾਰੇ ਹੁਣ 6 ਮਹੀਨੇ ਦੇ ਵਿੱਚ ਸਕੁਈਜ਼ ਕਰ ਦਿੱਤੇ ਗਏ ਆ। ਪਹਿਲਾਂ ਤਾਂ ਉਹ ਚੀਜ਼ ਹੈ ਹਨਾ। ਇੱਕ ਆਲਰੇਡੀ ਜਿਹੜਾ ਐਗਜ਼ਿਸਟਿੰਗ ਸਟ੍ਰੈਸ ਆ, ਕਾਫੀ ਸਟ੍ਰੈਸ ਇਹਦੇ ਵਿੱਚ ਹੁੰਦਾ। ਠੀਕ ਆ, ਆਪਾਂ ਸੁਭਾਅ ਆਪਣਾ ਉੱਦਾਂ ਕਿ ਬੋਲ ਲਈਦਾ, ਪਰ ਇਹ ਕਿ ਬੈਕਗਰਾਊਂਡ ਦੇ ਵਿੱਚ ਨਾ ਉਹ ਕਹਿੰਦੇ ਕਿ ਯਾਰ ਆ ਪੁਰਾਣਾ ਲਾਇਰ, ਇਹਨੂੰ ਗੱਲ ਕਰਨ ਦੀ ਅਕਲ ਨਹੀਂ, ਇਹਨੂੰ ਉੱਦਾਂ ਨਹੀਂ। ਪਹਿਲਾਂ ਮੈਂ ਕਿਹਾ ਯਾਰ ਇਹ ਬੜੇ ਰੂਡ ਜੇ ਇੱਦਾਂ ਕਿ ਹੌਲੀ ਸਿਸਟਮ ਦੇ ਵਿੱਚ ਜਦੋਂ ਤੁਸੀਂ ਜਾਂਦੇ ਆ, ਹਰੇਕ ਬੰਦਾ ਉੱਧਰ ਨੂੰ ਜਾਂਦਾ ਕਿ ਯਾਰ ਕਦੀ ਬੰਦੇ ਨੂੰ ਡਿਪੋਰਟ ਕਰਤਾ, ਕਦੀ ਜੱਜ ਨਹੀਂ ਕੋਆਪਰੇਟਿਵ, ਕਦੀ ਤਿਆਰੀ ਕਰਕੇ ਗਿਆ, ਉੱਥੇ ਜਾ ਕੇ ਕਿਹਾ ਚੱਲ ਤੂੰ ਵਾਪਸ ਜਾ, ਹਨਾ। ਤੇ ਹੁਣ ਕਦੀ ਬੰਦਾ ਕਲਾਇੰਟ ਨੂੰ ਸਮਝਾਵੇ, ਕਦੀ ਜੱਜ ਦੇ ਦਬਕੇ ਖਾਵੇ, ਹਨਾ। ਸੋ ਕਈ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਉਂਦੀਆਂ। ਸੋ ਇਹ ਚੀਜ਼ਾਂ ਮੇਰੇ ਹਿਸਾਬ ਨਾਲ ਪਹਿਲਾਂ ਤਾਂ ਇਹ ਕਲਾਇੰਟ ਲਈ ਸਹੀ ਹੈ ਕਿ ਨਹੀਂ ਹੈ? ਪਹਿਲਾਂ ਮੇਰੇ ਹਿਸਾਬ ਨਾਲ ਇਹ ਲਾਇਰਸ ਲਈ ਸਹੀ ਨਹੀਂ ਹੈਗੀ। ਕਿਉਂਕਿ 10-20 ਲਾਇਰ ਆ ਪੂਰੇ ਸ਼ਹਿਰ ਦੇ ਵਿੱਚ, ਤਾਂ ਕਿੱਦਾਂ ਕਰੂਗੇ? ਹੁਣ ਐਲੇ ਤਾਂ ਮੇਰੇ ਖਿਆਲ 2 ਕੀ ਲਾਇਰਸ ਆ ਸਾਰੇ, ਜਿਹੜੇ ਪੰਜਾਬੀ 2-3 ਜਣੇ ਲਾਇਰ ਜਿਹੜੇ ਹੈਗੇ ਆ, ਕਿੱਦਾਂ ਕਰੂਗੇ, ਰਾਈਟ? ਪਹਿਲਾਂ ਤਾਂ ਮੈਨੇਜ ਹੋਊਗਾ। ਇਹ ਤਾਂ ਸਿਰਫ ਆਪਾਂ ਇੱਕ ਕਮਿਊਨਿਟੀ ਦੀ ਗੱਲ ਕਰ ਰਹੇ ਹਾਂ, ਇੱਕ ਕਮਿਊਨਿਟੀ ਦੀ ਗੱਲ ਕਰ ਰਹੇ ਹਾਂ। ਹਾਂਜੀ, ਜਿਹੜੇ ਦੂਜੇ ਜਿਹੜੇ ਸਾਊਥ ਅਮਰੀਕਨ ਹੁਣ ਜੇ ਹੁਣ ਪੰਜਾਬੀ ਬੰਦਾ ਇਹ ਸੋਚਦਾ ਕਿ ਮੈਂ ਦੂਜੇ ਲਾਇਰ ਕੋਲ ਚੱਲ ਜਾਊਂਗਾ, ਦੂਜੀ ਵੀ ਤਾਂ ਕਮਿਊਨਿਟੀਆਂ ਹੈਗੀਆਂ। ਤੁਸੀਂ 5ਵੇਂ ਨੰਬਰ ਦੀ ਤੁਹਾਡੀ ਕਮਿਊਨਿਟੀ ਆ, ਤੁਹਾਡੇ ਤੋਂ ਪਹਿਲਾਂ 4 ਹੋਰ ਨੈਸ਼ਨੈਲਿਟੀਆਂ ਜਿਹੜੇ ਤੁਹਾਡੇ ਤੋਂ ਕਿਤੇ ਜ਼ਿਆਦਾ ਵੋਲੀਅਮ ਦੇ ਵਿੱਚ ਜਿਹੜੇ ਕੇਸ ਜਿਹੜੇ ਆਉਂਦੇ ਆ, ਤੁਹਾਡੇ ਸਿਰਫ ਕੇਸ ਜਿਹੜੇ 10-15% ਹੀ ਆ ਕੋਰਟਸ ਦੇ ਵਿੱਚ, ਬਾਕੀ ਸਾਰੇ ਸਪੈਨਿਸ਼ ਇਮੀਗ੍ਰੇਸ਼ਨ। ਉਹ ਵੀ ਤਾਂ ਇਹ ਕਰੂਗਾ ਆਪਣੀ ਕਮਿਊਨਿਟੀ ਨੂੰ, ਸਾਰਿਆਂ ਲਈ ਆ। ਜਿਹੜਾ ਉਹ ਵਾਲਾ ਬੰਦਾ ਵਾ ਉਹ ਵੀ ਤਾਂ ਇਹ ਕਰੂਗਾ ਕਿ ਮੇਰਾ ਸਪੈਨਿਸ਼ ਜਿਹੜਾ ਵਕੀਲ ਆ ਉਹ ਬਿਜ਼ੀ ਆ, ਮੈਂ ਇੰਡੀਅਨ ਵਾਲੇ ਕੋਲ ਚੱਲ ਜਾਣਾ, ਰਾਈਟ? ਸੋ ਇਹ ਤਾਂ ਬਹੁਤ ਕੰਮ ਖਰਾਬ ਆ। ਸੋ ਜਿਹੜੇ ਪਹਿਲਾਂ ਤਾਂ ਆ ਗਿਆ 21 ਦਿਨ ਦੇ ਵਿੱਚ ਲਾਇਰ ਲੱਭਣਾ, ਲਾਇਰ ਦਾ ਕਮਿਟ ਕਰਨਾ, ਤੁਹਾਨੂੰ ਹਾਮੀ ਕੌਣ ਭਰੂਗਾ? ਦੂਜੀ ਚੀਜ਼ ਇਹ ਆ ਗਈ ਕਿ ਪੈਸੇ। ਤੁਸੀਂ ਪਹਿਲਾਂ ਪੈਸੇ ਲਾ ਕੇ ਆਏ, 21 ਦਿਨ ਤੁਸੀਂ ਛੁੱਟ ਰਹੇ ਆ, ਜੇਬਾਂ ਦੇ ਵਿੱਚ ਤੁਸੀਂ ਹੁਣ $10,000 ਤਾਂ ਲੈ ਕੇ ਆ ਨਹੀਂ ਰਹੇ, ਡੋਂਕੀ ਮਾਰ ਕੇ ਉਹਦਾ ਤੁਹਾਡੇ ਲੁੱਟ ਲੈਣੇ ਉੱਥੋਂ ਹੀ। $10,000 ਕਿੱਦਾਂ ਆਊਗੇ? ਵਾਇਰ ਵੂਅਰ ਤੁਹਾਨੂੰ ਕੋਈ ਕਰ ਨਹੀਂ ਸਕਦਾ, ਬੈਂਕ ਅਕਾਊਂਟ ਤੁਹਾਡਾ ਕੋਈ ਹੈ ਨਹੀਂਗਾ। ਜਿਹੜੇ ਬੰਦੇ ਦਾ ਰਿਸ਼ਤੇਦਾਰ ਵਗੈਰਾ ਜਾਂ ਕੋਈ ਇੱਥੇ ਹੈਗਾ, ਮੇਬੀ ਉਹ ਕਰ ਸਕਦਾ, ਪਰ ਉਹਨਾਂ ਲਈ ਵੀ ਖੜੇ ਪੈਰ ਪੈਸੇ ਦੇਣਾ। 21 ਦਿਨਾਂ ਦੇ ਵਿੱਚ ਉਹਨਾਂ ਨੇ ਫੈਸਲਾ ਕਰਤਾ। ਜੇ ਫੈਸਲਾ ਨਹੀਂ ਕੀਤਾ, ਇਮੀਗ੍ਰੇਸ਼ਨ ਕੋਰਟ ਦੇ ਵਿੱਚ ਗਿਆ, ਉੱਥੇ ਪੈਸੇ ਲੱਗੇ। ਹੁਣ ਜਿਹੜੀ ਰਕਮ ਸੀਗੀ, ਜੋ ਵੀ ਡੋਂਕੀ ਮੈਨੂੰ ਨਹੀਂ ਪਤਾ ਕਿੰਨੇ ਪੈਸੇ ਦੇ ਕੇ ਆਉਂਦੇ ਸੀ, ਪਰ ਜਿੰਨਾ ਕਿ ਮੈਂ ਸੁਣਿਆ ਸੀ ਉਹ ਇਹ ਕਹਿੰਦੇ ਸੀ ਕਿ ਜਿਹੜੇ ਪਿੱਛੋਂ ਬੰਦੇ ਘੱਲਦੇ ਆ ਉਹ ਤਾਂ ਪਹਿਲਾਂ ਹੀ ਬਹੁਤ ਲਾਲਚੀ ਆ। ਉਹ ਕਹਿੰਦੇ ਕਿ ਹੁਣ ਬੌਂਡ ਨਹੀਂ ਪੈਂਦੇ, ਜਿਹੜੀ ਉਹ ਫੀਸ ਤੁਸੀਂ ਬੌਂਡ 'ਚ ਦੇਣੀ ਸੀ ਉਹ ਤੁਸੀਂ ਸਾਨੂੰ ਦੇ ਦਿਓ, ਜਿਹੜੇ ਉੱਥੇ ਤੁਹਾਡੇ ਲੱਗਦੇ ਸੀ ਇੱਥੇ ਦੇ ਦਿਓ। ਸੋ ਤੁਹਾਡਾ ਜਿਹੜਾ ਐਕਸਪੈਂਸ ਜਿਹੜਾ ਹੈਗਾ ਇਹ ਪ੍ਰੋਸੈਸ ਕਰਕੇ ਉਹ ਡਬਲ ਹੋ ਜਾਣਾ। ਜੇ ਤੁਸੀਂ 30 ਲੱਖ 40 ਲੱਖ ਤੁਹਾਡੇ ਲੱਗਦੇ ਸੀਗੇ, ਤੁਸੀਂ ਮੈਥ ਕਰ ਲਓ, ਉਹ ਤੁਹਾਡੇ ਹੁਣ 70 ਲੱਖ 80 ਲੱਖ ਲੱਗੂਗੇ, ਰਾਈਟ? ਕੀ ਕਰੋਗੇ ਹੁਣ ਇਹਦੇ ਵਿੱਚ? ਕਿੱਥੋਂ ਸ਼ਾਰਟਕਟ ਲਓਗੇ? ਪਹੁੰਚਾਉਣ ਵਾਲਾ ਕਹੂਗਾ ਕਿ ਯਾਰ ਮੈਂ ਇੱਦਾਂ ਵਾ, ਲਾਇਰ ਕਹੂਗਾ ਮੇਰੇ ਕੋਲ
ਕੰਮ ਬਥੇਰਾ, ਮੈਂ ਕਰ ਨਹੀਂ ਸਕਦਾ। ਅਗਲੇ ਨੇ ਆ ਕੇ ਕਿਤੇ ਅਗਲੇ ਨੇ ਰਹਿਣਾ, ਕਰ ਹੀ ਨਹੀਂ ਰੈਂਟ ਸਕਦਾ, ਹੈਨਾ। ਸੋ ਫਾਈਨੈਂਸ਼ੀਅਲ ਬਰਡਨ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਵੱਧ ਗਿਆ। ਬਰਡਨ ਬਹੁਤ ਜ਼ਿਆਦਾ ਵੱਧ ਗਿਆ। ਹਾਂ, ਲਾਇਰਸ ਦੇ ਉੱਤੇ ਵੀ ਮਤਲਬ ਲਾਇਰਸ ਲਈ ਇਹ ਜਿੱਤ ਨਹੀਂ ਹੈਗੀ। ਸਾਨੂੰ ਇਹੀ ਹੈ ਕਿ 3 ਸਾਲ ਦਾ ਤੁਹਾਡੇ ਲਈ ਤਾਂ ਟਾਈਮ ਜਿਹੜਾ ਟਾਈਮ ਕਰੰਚ ਹੋ ਗਿਆ। ਟਾਈਮ ਮਿਲੇ, ਬੰਦੇ ਨੂੰ ਸਮਝਾਤਾ, ਕੁਛ ਆ ਗਿਆ, ਉਹਨੇ 4-5 ਵਾਰੀ ਆਫਿਸ ਆ ਗਿਆ, ਤਿਆਰੀ ਕਰ ਲਈ, ਬੋਲ ਪਿਆ। ਸੋ ਇਹਦੇ ਵਿੱਚ ਇੱਦਾਂ ਕਿ ਹੁਣ ਜਿਹੜੀ ਤਰੀਕ 21 ਦਿਨ ਦੇ ਵਿੱਚ ਆ, ਉਹਨੇ 10ਵੇਂ ਦਿਨ ਲਾਇਰ ਲੱਭ ਲਿਆ, ਉਹਨੂੰ ਤਿਆਰੀ ਕਿੱਦਾਂ ਕਰੂਗਾ, ਕੀ ਕਰੂਗਾ, ਰਾਈਟ। ਸੋ ਲਾਇਰ ਵਾਲੀ ਪ੍ਰੋਬਲਮ ਆ ਗਈ। ਹੁਣ ਸੈਟਲਿੰਗ ਡਾਊਨ ਵਾਲੀ, ਕਿ ਬੰਦਾ ਹੁਣ ਟੈਕਸਸ ਤੋਂ ਜੇ ਆ ਰਿਹਾ ਇੱਥੇ ਪੈਦਲ, ਬੰਦਿਆਂ ਦਾ ਤਾਂ ਜਿਹੜਾ ਹੈਗਾ, ਜਿੱਦਾਂ ਲੋਕੀ ਦੱਸਦੇ ਆ, ਉਹਨਾਂ ਨੂੰ ਤਾਂ ਆਉਣ ਦੀ ਵੀ ਕਿਹੜਾ ਉੱਥੋਂ ਕਿਹੜਾ ਟ੍ਰੇਨ ਲੱਗੀ ਆ ਜਿਹੜਾ ਸਿੱਧੇ ਆ ਜਾਣਾ। ਉਹਨਾਂ ਨੇ ਵੇਟ ਕਰਨੀ ਕਿ ਕਦੋਂ ਕੋਈ ਟਰੱਕ ਵਾਲਾ ਆਊਗਾ, ਸੱਜਣ ਮਿੱਤਰ, ਉਹ ਮੈਨੂੰ ਇੱਥੇ ਛੱਡ ਕੇ ਜਾਊਗਾ, ਫਿਰ ਇੱਥੋਂ ਮੈਂ ਜਾਊਂਗਾ ਅੱਗੇ। ਤੇ ਉਹਨਾਂ ਦੇ ਕਿਹੜਾ ਘਰ ਇੱਥੇ ਵੇਟ ਕਰਦੇ ਆ। ਜਦੋਂ ਨਵਾਂ ਬੰਦਾ ਆਉਂਦਾ, 20 ਦਿਨ ਕੀ ਹੁੰਦੇ ਆ, ਕੁਛ ਵੀ ਨਹੀਂ ਹੁੰਦੇ। ਬੰਦੇ ਨੂੰ ਆਪਣਾ ਸਹਾਰਾ ਲੱਭਣ ਲਈ, ਛੱਤ ਲੱਭਣ ਲਈ, ਰੋਟੀ ਪਾਣੀ ਦਾ ਇੰਤਜ਼ਾਮ ਕਰਨ ਲਈ ਲੱਭਣ ਨੂੰ ਇੰਨਾ ਟਾਈਮ ਲੱਗ ਜਾਂਦਾ, ਰਾਈਟ। ਸੋ ਉਹ ਚੱਕਰ ਆ ਕਿ ਸੈਟਲਿੰਗ ਡਾਊਨ ਦੇ ਵਿੱਚ 20 ਦਿਨ ਤਾਂ ਉੱਥੇ ਨਿਕਲ ਜਾਣੇ ਆ। ਮੇਨ ਜਿਹੜੀ ਚੀਜ਼ ਆ, ਉਹ ਵੀ ਬੰਦਾ ਸੁਣਦਾ ਕਿ ਅੱਛਾ ਅਸਾਈਲਮ ਹੁੰਦਾ, ਕੀ ਹੁੰਦਾ, ਗਾਈਡੈਂਸ ਜਿਹੜੀ ਹੁਣ ਕਿਉਂਕਿ ਪ੍ਰੋਸੈਸ ਚੇਂਜ ਹੋ ਗਿਆ, ਗਾਈਡੈਂਸ ਕੌਣ ਦਊਗਾ, ਪਤਾ ਹੀ ਨਹੀਂ ਕਿੱਥੋਂ ਪਤਾ ਲੱਗੂਗਾ ਕਿ ਕੀ ਕਰਨਾ, ਕਿੱਦਾਂ ਅਸਾਈਲਮ ਆ, ਕੀ ਚੀਜ਼ ਆ, ਕਿਵੇਂ ਹੁੰਦਾ, ਰਾਈਟ। ਜਾਂ ਤਾਂ ਬੰਦਾ ਬਹੁਤ ਖੁਸ਼ ਹੋਊਗਾ, ਜਾਂ ਤਾਂ ਮੱਥੇ 'ਤੇ ਹੱਥ ਮਾਰੂ। ਹਾਂ, ਇੰਪ੍ਰੈਕਟੀਕਲ ਆ, ਕਿਉਂਕਿ ਹੁਣ ਜੇ ਉਹ ਆ ਗਿਆ ਤੇ ਤੁਹਾਡੀ ਪ੍ਰੋਬਲਮ ਤਾਂ ਰੀਅਲਿਸਟਿਕ ਹੈਗੀ ਆ। ਹੁਣ ਕੀ ਆ ਕਿ ਗੁਰਦੁਆਰੇ ਵਗੈਰਾ ਚੱਲ ਜਾਓਗੇ, ਕੁਛ ਕਰ ਦਿਓ, ਹਰੇਕ ਚੀਜ਼ ਦੀ ਇੱਕ ਲਿਮਿਟ ਆ, ਰਾਈਟ। ਹੁਣ ਇੰਨੀ ਜ਼ਿਆਦਾ ਜਿਹੜੀ ਜਨਸੰਖਿਆ, ਉਹਨੂੰ ਕਿੱਦਾਂ ਹੈਂਡਲ ਕੀਤਾ ਜਾ ਸਕਦਾ। ਸੋ ਲੌਜਿਸਟਿਕਸ ਚੈਲੰਜ, ਜੱਜਾਂ ਉੱਤੇ ਤਾਂ ਰੂਲ ਇਹਨਾਂ ਨੇ ਲਾ ਦਿੱਤਾ। ਹੁਣ ਇਹਦੇ ਵਿੱਚ ਹੋਣਾ ਕੀ ਆ, ਜਾਂ ਤਾਂ ਮਾਸ ਅਪਰੂਵਲ ਹੋਣੇ ਆ ਕਿ ਚੱਲ ਬਈ ਜਿਹੜਾ ਤੇਰੀ ਅਸਾਈਲਮ ਆਫਿਸ ਦੇ ਮੈਰਿਟ ਇੰਟਰਵਿਊ ਤੇ ਪਾਸ ਕਰੀ ਗਏ ਕਿ ਚੱਲ ਬਈ ਕੱਢੋ ਪਾਸ, ਜਾਂ ਤਾਂ ਏਦਾਂ ਹੋਣਾ, ਕਈਆਂ ਦੀ ਲੋਟਰੀ ਵੀ ਲੱਗਣੀ ਆ, ਤੇ ਕਈਆਂ ਦਾ ਏਦਾਂ ਕਿ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕਿ ਕੀ ਹੋ ਗਿਆ। ਅਮਰੀਕਾ ਮੈਂ ਗਿਆ, ਰੁਪਈਆ ਇੱਕ ਵੀ ਨਹੀਂ ਕਮਾਇਆ, ਜਿੰਨੇ ਗਏ ਪੈਸੇ ਪਾਈ ਗਿਆ, ਡੇ 1 ਤੋਂ ਲੈ ਕੇ ਡੇ 6 ਮਹੀਨੇ ਆਏ, ਤਾਂ ਫਿਰ ਇਹਨਾਂ ਨੇ ਮੈਨੂੰ ਵਾਪਸ ਭੇਜਤਾ। ਇਹ ਤਾਂ ਬਹੁਤ ਜ਼ਿਆਦਾ ਇਹ ਕੰਮ ਖਰਾਬ ਵਾਲਾ ਹੀ ਜਿਹੜਾ ਹਿਸਾਬ ਆ। ਇਹ ਤਾਂ ਫਿਰ ਹੁਣ ਏਦਾਂ ਆ ਵੀ ਜੇ ਫੇਸਡ ਦੇ ਵਿੱਚ ਚੱਲਦਾ ਆ, ਜਿਹੜਾ ਬੰਦਾ ਸੁਣਦਾ ਆ, ਦੇਖਦਾ, ਉਹ ਕਹਿੰਦਾ ਭਰਾਵਾ ਟੈਕਸਸ ਥਾਣੀ ਨਹੀਂ ਜਾਣਾ। ਹਾਂ, ਫਿਰ ਤਾਂ ਬੰਦਾ ਇਹੀ ਸੋਚੂਗਾ ਵੀ ਹੋ ਇੱਥੇ ਸਕਦਾ ਵੀ ਬੰਦਾ ਉਹ ਫਿਰ ਸੋਚਣ ਲੱਗ ਜਾਂਦਾ। ਇਵੈਂਚੁਅਲੀ ਜਿੱਦਾਂ ਦਾ ਇਹਨਾਂ ਦੇ ਚੱਲੇ ਆ, ਉਹ ਕਹਿ ਰਹੇ ਆ ਵੀ ਇਹਨਾਂ ਨੇ ਹੌਲੀ ਹੌਲੀ ਸਾਰੇ ਪਾਸੇ ਲੈ ਆਉਣਾ। ਇਹ ਕੁਛ ਮਹੀਨੇ ਪਹਿਲੋਂ ਇੱਥੇ ਟੈਸਟ ਕਰਨਗੇ, ਕਿੱਦਾਂ ਹੁੰਦਾ, ਕਿਵੇਂ ਹੁੰਦਾ। ਟੈਕਸਸ ਵਾਲਾ ਤਾਂ ਬੱਸਾਂ ਭਰ ਕੇ ਹੁਣ ਬਾਕੀ ਸ਼ਹਿਰਾਂ 'ਚ ਚੱਲਦੇ ਆ। ਹੁਣ ਇਹਦੇ ਵਿੱਚ ਬ੍ਰਹਮ ਅਸਤਰ ਇਹਨਾਂ ਨੇ ਕਿੱਥੇ ਛੱਡਿਆ ਵਾ। ਹਾਂ, ਜਿਹੜਾ ਵਰਕ ਪਰਮਿਟ ਦੀ ਕਲੌਕ ਹੁੰਦੀ ਆ, ਤੁਹਾਨੂੰ 180 ਦਿਨ ਜਿਹੜੇ 6 ਮਹੀਨੇ ਉਹ ਪੂਰੇ ਕਰਨੇ ਹੁੰਦੇ ਆ। ਜਦ ਤੋਂ ਪਹਿਲਾਂ ਜੱਜ ਡਿਸੀਜਨ ਨਾ ਦੇਵੇ, ਫਿਰ ਤੁਸੀਂ ਵਰਕ ਪਰਮਿਟ, ਕਿਉਂਕਿ ਪੈਂਡਿੰਗ ਰਹਿੰਦਾ ਸੀਗਾ, ਤਾਂ ਕਰਕੇ। ਨਵੇੜ ਹੀ ਦੇਣਾ ਇਹਨਾਂ ਨੇ ਕੰਮ। ਸੋ ਹੁਣ ਏਦਾਂ ਆ ਕਿ ਜੇ ਜੱਜ ਨੇ ਟਰਾਈ ਕੀਤਾ, ਤੁਹਾਡੀ ਵਰਕ ਪਰਮਿਟ ਦੀ ਕਲੌਕ ਨਹੀਂ ਪੂਰੀ ਹੋਣੀ, ਤੁਹਾਡੇ ਜੱਜ ਦਾ ਫੈਸਲਾ ਆ ਜਾਣਾ। ਸੋ ਕੇਸ ਹੁਣ ਤੁਹਾਡਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕੋ ਜਾਂਦਾ, ਤੁਸੀਂ 4-5 ਸਾਲ ਟਿਕ ਸਕਦੇ ਆ, ਪਰ ਤੁਹਾਡਾ ਵਰਕ ਪਰਮਿਟ ਨਹੀਂ ਆ ਸਕਦਾ। ਸੋ ਇਟਸ ਇਨ ਅ ਵੇ ਇੱਕ ਹਿਸਾਬ ਦੇ ਨਾਲ ਪ੍ਰਸ਼ਾਸਨ ਕਹਿ ਰਿਹਾ ਵੀ ਭਾਈ ਜੇ ਐਕਚੁਅਲ 'ਚ ਤੁਹਾਡਾ ਅਸਾਈਲਮ ਵਾਲੀ ਕੋਈ ਲੱਗਦੀ ਹੈ ਚੀਜ਼, ਤੇ ਤਾਂ ਤੁਸੀਂ ਆਓ। ਇਹ ਨਹੀਂ ਆ ਵੀ ਅਸੀਂ ਉਦਾਂ ਕਹਿਣ ਨੂੰ ਦਰਵਾਜ਼ਾ ਖੋਲਿਆ ਆ, ਦਰਵਾਜ਼ਾ ਕਹਿਣ ਨੂੰ ਖੋਲਿਆ, ਪਰ ਏਦਾਂ ਨਹੀਂ ਹੈ। ਇਹ 180 ਦਿਨਾਂ 'ਚ ਜਾਂ ਤੁਹਾਨੂੰ ਤਾਂ ਓਕੇ ਆ, ਤੇ ਜਾਂ ਵਾਪਸ ਆ। ਸਾਡਾ ਹੁਣ ਵਕੀਲਾਂ ਦਾ ਕੰਮ ਸੂਤ ਆਇਆ ਸੀਗਾ, ਲੋਕੀ ਬਹੁਤ ਆਉਂਦੇ ਸੀਗੇ। ਲੋਕਾਂ ਦਾ ਕੰਮ ਸੂਤ ਆਇਆ ਸੀਗਾ ਕਿ ਅਸਾਈਲਮ, ਪੋਲੀਟੀਕਲ ਅਸਾਈਲਮ ਦਾ ਇੱਕ ਈਜ਼ੀ ਰਾਹ, ਬਾਕੀਆਂ ਦੀ ਅਸਾਈਲਮ ਕੰਟਰੀ ਦੀ ਡਿਫਿਕਲਟ ਆ, ਸਾਊਥ ਅਮਰੀਕਨ ਦੀ। ਉਹਨਾਂ ਨੂੰ ਐਕਚੁਅਲ 'ਚ ਵੀ ਲੱਤ ਟੁੱਟ ਜਾਵੇ, ਉਹਨਾਂ ਦਾ ਅਸਾਈਲਮ ਨਹੀਂ ਪਾਸ ਹੁੰਦਾ, ਕਿਉਂਕਿ ਉਹਨਾਂ ਦਾ ਬੇਸਿਸ ਨਹੀਂ ਬਣਦਾ। ਇਹਨਾਂ ਦਾ ਪੋਲੀਟੀਕਲ ਰਿਲੀਜੀਅਸ ਬੇਸਿਸ ਜਿਹੜਾ ਸੀਗਾ। ਵਕੀਲਾਂ ਦਾ ਸੂਤ ਆ ਗਿਆ, ਜਿਹੜਾ ਬੰਦਾ ਉਹਦਾ ਆਪਣਾ ਸੂਤ ਆ ਗਿਆ। ਫਿਰ ਟਰੱਕਿੰਗ ਵਾਲੀ ਇੰਡਸਟਰੀ ਸੀਗੀ, ਉੱਥੋਂ ਬੰਦੇ ਦਾ ਫਾਈਨੈਂਸ਼ੀਅਲੀ ਸੂਤ ਆ ਗਿਆ। ਸੋ ਬਹੁਤ ਵੱਡਾ ਜਿਹੜਾ ਕਹਿ ਲਓ ਸੂਤ, ਬਹੁਤ ਵੱਡੇ ਲੈਵਲ ਤੇ ਜਿਹੜਾ ਸੂਤ ਆਇਆ ਸੀ ਕਿ ਆਪਾਂ ਦੇਖਦੇ ਸੀਗੇ ਕਿ ਪੰਜਾਬੀ ਕਮਿਊਨਿਟੀ ਆਈ, ਚੱਲ ਵੀ ਬੱਲੇ, ਮਿਹਨਤ ਕਰਨ ਵਾਲੇ ਲੋਕ ਆ, ਇੱਥੋਂ ਦੀ ਇੱਥੇ ਪਹੁੰਚ ਗਏ ਰਾਤਾਂ ਦੇ ਵਿੱਚ ਹੀ, ਹਨਾ, ਪਿੱਛੇ ਕੋਠੀਆਂ ਬਣਾ ਲਈਆਂ, ਉਹ ਕਰ ਲਿਆ। ਹੁਣ ਇਹ ਹੈ ਕਿ ਸੂਤ ਕਿੱਦਾਂ ਆਊਗਾ। ਹੁਣ ਗੱਲ ਸੂਤ ਤੇ ਆ ਗਈ ਕਿ ਹੁਣ ਕਿਹਦਾ ਟਾਈਮ ਹੀ ਨਹੀਂ ਹੈਗਾ ਅਟਰਨੀ ਦੇ ਕਹਿਣਾ ਜੀ। 180 ਨਾ ਵਰਕ ਪਰਮਿਟ ਆਊਗਾ ਤਾਂ ਨਾ ਫਿਰ ਨਾ ਕੰਮ ਕਰ ਸਕਦਾ, ਨਾ ਕੰਮ ਤੇ ਜਾਊਗਾ। ਚਲੋ ਜਿੰਨੇ ਕਰਨਾ ਉਹਨੇ ਉਦਾਂ, ਚਲੋ ਹੁਣ ਵੀ ਕਰੀ ਜਾਂਦੇ ਹੋਣਗੇ, ਰਹੀ ਵੀ ਜਾਂਦੇ ਹੋਣਗੇ ਡੈਪੂਟੇਸ਼ਨ ਤੋਂ, ਚਲੋ ਕਈਆਂ ਦੀ ਲੱਗੀ ਵੀ ਹੋ ਗਈ। ਇਹ ਵੀ ਇਵੈਂਚੁਅਲੀ ਫੜ ਹੋ ਜਾਂਦਾ ਬੰਦਾ ਕਿਤੇ ਨਾ ਕਿਤੇ, ਜਿਹੜਾ ਉਹ ਆ ਜਾਂਦਾ, ਅੜਿੱਕੇ ਆ ਜਾਂਦਾ, ਫਿਰ ਤਾਂ ਕੰਮ ਜਿਹੜਾ ਉਹ ਬੜਾ ਖਰਾਬ ਆ। ਪਰ ਇਹ ਆ ਵੀ ਭਵਿੱਖ ਬੜਾ ਇਹਨਾਂ ਨੇ ਡਾਵਾਂਡੋਲ ਜਿਹਾ ਇੱਕ ਹਿਸਾਬ ਦੇ ਨਾਲ ਕਰ ਦਿੱਤਾ। ਆਲਦੋ ਉਹਨਾਂ ਨੇ ਆਪਣੀ ਇੱਕ ਹਿਸਾਬ ਦੇ ਨਾਲ ਸਰਦਰਦੀ ਜਿਹੜੀ ਕਾਫੀ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਵਿੱਚ ਹੋਣਾ ਕੀ ਹੈ ਕਿ ਜਿਹੜਾ ਸਮਾਰਟ ਬੰਦਾ ਵਾ, ਜਿਹੜਾ ਜਨਰਲ ਜਿਹਦਾ ਕੇਸ ਆ, ਜਿਹਨੂੰ ਰਾਈਟ ਵੇ ਆਂਦੇ ਸਾਰੀ, ਉਹ ਬੋਲ ਸਕਦਾ ਕਿ ਆਹ ਚੀਜ਼, ਸਾਰੀਆਂ ਚੀਜ਼ਾਂ ਦਾ ਪਤਾ ਵਾ। ਜਿਹੜਾ ਪ੍ਰੋਸੈਸ ਆ, ਉਹ ਜਿਹੜਾ ਹੁਣ ਸਮਾਰਟ ਬੰਦਾ ਸਿਸਟਮ 'ਚ ਜਿਹੜਾ ਫਸ ਜਾਂਦਾ ਸੀਗਾ, ਉਹ ਨਹੀਂ ਫਸੂਗਾ। ਉਹ ਵਾਲੇ ਬੰਦੇ ਦਾ ਬਹੁਤ ਜ਼ਿਆਦਾ ਫਾਇਦਾ ਇਹਦੇ ਵਿੱਚ। ਜਿਹੜਾ ਭੋਲਾ ਪੰਛੀ ਆ, ਜਿਹਨੂੰ ਟਾਈਮ ਲੱਗਦਾ ਵਾਰਮ ਅਪ ਹੋਣ ਲਈ, ਗੇਅਰ ਅਪ ਕਰਨ ਲਈ, ਉਹ ਵਾਰਮ ਅਪ ਦਾ ਉਹਦਾ ਜਿਹੜਾ ਟਾਈਮ ਨਹੀਂ ਰਹਿਣਾ। ਸੋ ਭੋਲਾ ਪੰਛੀ ਨਹੀਂ ਟਿਕ ਪਾਣਾ ਸਿਸਟਮ ਦੇ ਵਿੱਚ। ਜਾਂ ਤਾਂ ਆ ਰਹੀਆਂ ਪਾਰ ਵਾਲੇ ਵਾਲਾ ਕੰਮ। ਸੋ ਬੇਸਿਕਲੀ 6 ਮਹੀਨੇ 'ਚ ਇਹਨਾਂ ਨੇ ਨਿਪਟਾਰਾ ਜਿਹੜਾ ਉਹ ਤੁਹਾਡਾ ਕਰ ਦੇਣਾ ਆ।
ਸੋ ਟਾਈਮਲਾਈਨ ਇੱਦਾਂ ਵੀ ਜੇ ਤੁਸੀਂ ਉਸ ਟੈਕਸਸ ਵਾਲੇ ਉਹਨਾਂ ਸੈਂਟਰਸ ਦੇ ਵਿੱਚ ਉੱਧਰਲੇ ਪਾਸੇ ਜਾਂਦੇ ਆ, ਪਹਿਲਾਂ ਕ੍ਰੈਡੀਬਲ ਫੀਅਰ ਇੰਟਰਵਿਊ, ਜੇ ਉਹਦੇ ਵਿੱਚ ਤੁਹਾਨੂੰ ਉਹ ਓਕੇ ਗਾ ਲੱਗਦਾ ਆ ਤੇ ਫਿਰ ਤੁਸੀਂ ਦੱਸਦੇ ਹੋ ਵੀ ਅਸੀਂ ਆਹ ਵਾਲੇ ਜੇ ਸ਼ਹਿਰ 'ਚ ਮੰਨ ਲਓ ਸੈਨ ਫਰਾਂਸਿਸਕੋ ਐਗਜ਼ਾਮਪਲ ਆ ਜਾਂ ਬੋਸਟਨ ਨਿਊਯਾਰਕ ਜਿਹੜੇ ਵੀ ਆ, ਫਿਰ ਉੱਥੇ ਉਹਨਾਂ ਨੇ 21 ਤੋਂ 45 ਦਿਨ ਦੇ ਵਿੱਚ ਤੁਹਾਡੀ AMI ਅਸਾਈਲਮ ਮੈਰਿਟਸ ਰਾਈਟ ਇੰਟਰਵਿਊ ਜਿਹੜੀ ਉਹ ਕਰਨੀ ਆ। ਫਿਰ ਉਸ ਤੋਂ ਬਾਅਦ ਦੇ ਵਿੱਚ ਜਾਂ ਤਾਂ ਤੁਹਾਨੂੰ ਪਾਸ ਕਰ ਦੇਣਗੇ ਅਸਾਈਲਮ, ਜੀ ਜਾਂ ਤੁਹਾਡੀ ਵਿਦ ਹੋਲਡਿੰਗ ਦੇ ਨਾਲ ਕੰਮ ਕਰਨ ਨੂੰ ਓਕੇ ਕਰ ਦੇਣਗੇ, ਅਦਾਲਤ ਵਿੱਚ ਘੱਲ ਦੇਣਗੇ, ਰਾਈਟ ਜਾਂ ਸਿੱਧਾ ਡਿਨਾਈ ਕਰਕੇ ਜਿਹੜਾ ਅਦਾਲਤ ਦੇ ਵਿੱਚ ਜਿਹੜਾ ਰਾਈਟ ਤੁਸੀਂ ਜਿਹੜੇ ਉਹ ਜਾ ਸਕਦੇ ਆ। ਜੇ ਆਪਾਂ ਮੰਨਦੇ ਆ ਵੀ ਹੁਣ ਅਦਾਲਤ ਦੇ ਵਿੱਚ ਆ ਤਾਂ 30 ਤੋਂ 35 ਦਿਨ ਦੇਣੇ ਉਹਨਾਂ ਨੇ ਮਾਸਟਰ ਹੀਅਰਿੰਗ ਨੂੰ, ਰਾਈਟ ਰਾਈਟ ਫਿਰ 30 ਤੋਂ 35 ਦਿਨ ਰਹਿਣੇ ਆ ਸਟੇਟਸ ਕਾਨਫਰੰਸ ਨੂੰ, ਬਿਲਕੁਲ ਤੇ 60 ਤੋਂ 65 ਜਿਹੜੇ ਦਿਨ ਦੇਣੇ ਆ ਫਾਈਨਲ ਮੈਰਿਟਸ ਹੀਅਰਿੰਗ ਨੂੰ। ਬਿਲਕੁਲ ਤੇ ਜੇ ਉਹ ਵੀ ਨਾ ਬਣੀ ਗੱਲ ਤਾਂ ਦੂਜੀ ਹੋਣੀ ਆ ਤੇ ਉਹ 30 ਦੇ ਦਿਨਾਂ ਦੇ ਵਿੱਚ ਆ। ਬਿਲਕੁਲ ਸੋ ਇਹ ਗਿਣਤੀ ਕਰ ਲਈਏ ਦਿਨਾਂ ਦੀ, ਮੈਕਸਿਮਮ ਵਾਲੇ ਲਾ ਲਓ 45 35 35 ਤੇ 65 180 ਦਿਨ, ਤੇ ਜੇ ਉਹਦੇ ਵਿੱਚ ਜੇ ਸੈਕੰਡ ਮੈਰਿਟ ਆ 30 ਦਿਨ ਹੋਰ 210 ਦਿਨ। ਰਾਈਟ ਸੋ ਇੰਨੇ ਚਿਰ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਵਰਕ ਪਰਮਿਟ ਵਾਲੀ ਤਾਂ ਕਲੌਕ ਵੀ ਸਟਾਰਟ ਨਹੀਂ ਹੁੰਦੀ। ਵਰਕ ਪਰਮਿਟ ਦੀ ਕਲੌਕ ਨਹੀਂ ਸਟਾਰਟ ਹੋਣੀ, ਇਹ ਕੰਮ ਖਰਾਬ ਆ ਫਿਰ, ਇਹ ਕੰਮ ਖਰਾਬ ਆ। ਇਹ ਤੇ ਆਉਂਦਿਆਂ ਹੀ ਜਿਹੜਾ ਕੁਛ 20 30 40 ਲੱਖ ਲਾ ਕੇ ਆਇਆ ਉਹਨੂੰ ਆਉਂਦਿਆਂ ਹੀ ਪਹਿਲੋਂ AMI ਦੇ ਲਈ ਕੋ ਲੱਭਣਾ ਵਕੀਲ ਨੂੰ, ਰਾਈਟ ਲੱਭਣਾ ਜਿਹਦੇ ਤੇ ਭਰੋਸਾ ਵੀ ਹੋਵੇ, ਫਿਰ ਅੱਗੋਂ ਵਕੀਲ ਵੀ ਉਹ ਕੇਸ ਲੈਣ ਦੇ ਕਾਬਲ ਵੀ ਹੋਣਾ ਚਾਹੀਦਾ ਹੈ ਵੀ ਉਹ ਕੋਲ ਟਾਈਮ ਹੋਵੇ, ਰਾਈਟ ਫਿਰ ਉਹਦੇ ਦੌਰਾਨ ਜੇ ਕੋਰਟ ਦੇ ਵਿੱਚ ਚਲਾ ਗਿਆ ਫਿਰ ਦੁਬਾਰਾ ਵਕੀਲ ਦੇ ਕੋਲ ਜਾਣਾ। ਰਾਈਟ ਸੋ ਇਹਨਾਂ ਨੇ ਬੇਸਿਕਲੀ ਪਹਿਲਾ ਦਰਵਾਜ਼ਾ ਖੋਲ ਕੇ ਤੇ ਬਾਕੀ ਸਾਰੇ ਬੰਦ ਕਰਨ ਵਾਲੀ ਗੱਲ ਉਹ ਕੰਮ ਕੀਤਾ ਪਿਆ। ਹਾਂਜੀ, ਸੋ ਕਈਆਂ ਲਈ ਇਹ ਜਿੱਤ ਹੋਣੀ ਹੈ ਜਿਹਨਾਂ ਦਾ ਹੁਣ ਜੈਨੂਇਨ ਅਸਾਈਲਮ ਦਾ ਕਲੇਮ ਜਿਹੜਾ ਹੈਗਾ, ਉਹਨਾਂ ਦੇ ਅਸਾਈਲਮ ਮੈਰਿਟਸ ਤੇ ਜਿਹੜਾ ਸੀਗਾ ਇੱਕ ਸਿਸਟਮ ਨੂੰ ਉਹਨੇ ਪਾਵਰ ਦੇ ਦਿੱਤੀ ਕਿ ਜੇ ਤੁਹਾਨੂੰ ਲੱਗਦਾ ਜੈਨੂਇਨ ਹੈਗਾ ਪਾਸ ਕਰ ਦਿਓ, ਇੰਨੇ ਚੱਕਰ 'ਚ ਪੈਣ ਦੀ ਜਿਹੜੀ ਲੋੜ ਨਹੀਂ ਹੈ। ਸੋ ਉਹੀ ਹੈ ਕਿ ਕਿਸੇ ਦੀ ਜਿੱਤ ਆ ਕਿਸੇ ਦੀ ਹਾਰ ਆ, ਤੇ ਬਾਕੀ ਇਹ ਵੀ ਸਮਾਂ ਦੱਸੂਗਾ ਅਟਾਰਨੀ ਜਨਰਲ ਕਹਿਣਾ ਜੀ ਵੀ ਇਹ ਫਾਰਮੂਲਾ ਕਿੱਦਾਂ ਬੈਠਦਾ ਹੈ, ਵੀ ਹਾਂਜੀ ਸਰਕਾਰ ਕਿੱਦਾਂ ਦੇਖਦੀ ਹੈ ਇਸ ਸਾਰੇ ਫਾਰਮੂਲਾ ਇਦਾਂ ਨਹੀਂ ਹੋਣਾ ਕਿ ਇਹਨਾਂ ਨੇ ਛੱਡ ਦੇਣਾ, ਇਹਨਾਂ ਨੇ ਬਹੁਤ ਸੋਚ ਸਮਝ ਕੇ PD ਪੂਡੀ ਸਾਰਾ ਜਿਹੜਾ ਇਹਨਾਂ ਨੇ ਕਰਕੇ ECAS ਕਾਫੀ ਚਿਰ ਤੋਂ ਇਹਦੀ ਪਲੈਨਿੰਗ ਜਿਹੜੀ ਸੀਗੀ ਸਰਕਾਰੀ ਲੈਵਲ ਤੇ ਫੈਡਰਲ ਲੈਵਲ ਤੇ ਬਹੁਤ ਵੱਡੇ ਲੈਵਲ ਤੇ ਇਹਨਾਂ ਦੀ ਜਿਹੜੀ ਪਲੈਨਿੰਗ ਚੱਲ ਰਹੀ ਸੀਗੀ। ਸੋ ਇਹ ਇਦਾਂ ਨਹੀਂ ਹੈਗਾ ਕਿ ਤੁਸੀਂ ਕਹੋ ਕਿ ਨਹੀਂ ਇਹਨਾਂ ਨੇ ਦੇਖਣਾ ਤੇ ਜੇ ਨਹੀਂ ਚੱਲਿਆ ਤੇ ਉਹਨੇ ਕਹਿਣਾ ਕੋਈ ਨਹੀਂ ਇਹਨੂੰ ਰਫਾ ਦਫਾ ਕਰ ਦਿਓ, ਇਹ ਰਫਾ ਦਫਾ ਹੋਣ ਵਾਲਾ ਨਹੀਂ, ਇਹ ਦਿਸ ਇਜ਼ ਹੇਅਰ ਟੂ ਸਟੇ। ਇਹਦੇ ਵਿੱਚ ਇੱਕ ਚੀਜ਼ ਮੈਂ ਪੋਲੀਟੀਕਲੀ ਮੈਂ ਜਿਹੜਾ ਉਹ ਕਹਿਣਾ ਚਾਹੁੰਦਾ ਨਾ, ਕਈ ਬੰਦੇ ਕਹਿੰਦੇ ਵੀ ਉਹ ਟਰੰਪ ਨੇ ਇਦਾਂ ਕਰਤਾ, ਵੀ ਉਹ ਬਾਈਡਨ ਨੇ ਇਦਾਂ ਕਰਤਾ। ਇਵੈਂਚੁਅਲੀ ਜਿਹੜੀਆਂ ਦੋਨੋਂ ਪਾਰਟੀਆਂ ਆ, ਦੋਨਾਂ ਦੀ ਜਿਹੜੀ ਵਿਚਾਰਧਾਰਾ ਆ, ਉਹਨਾਂ ਨੇ ਉਸ ਵੋਟਰ ਦੇ ਪਿੱਛੇ ਜਿਹੜਾ ਉਹ ਜਾਣਾ ਆ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਆਪਣੀ ਵੋਟ ਬਦਲ ਜਾਂਦਾ ਆ ਵੀ ਉਸ ਮੁੱਦੇ ਦੇ ਉੱਤੇ, ਤੇ ਉਹਨੂੰ ਖੁਸ਼ ਕਰਨ ਦੀ ਫਿਰਾਕ ਦੇ ਵਿੱਚ ਹਮੇਸ਼ਾ ਜਿਹੜਾ ਉਹ ਰਹਿੰਦਾ ਆ, ਤੇ ਉਹਦੇ ਵਿੱਚ ਸਟਾਂਸ ਕੰਜ਼ਰਵੇਟਿਵ ਹੀ ਆ ਮੋਸਟਲੀ। ਜੇ ਆਪਾਂ ਇਮੀਗ੍ਰੇਸ਼ਨ ਦੀ ਜੇ ਗੱਲ ਕਰੀਏ, ਚਾਹੇ ਉਹ ਡੈਮੋਕ੍ਰੇਟ ਰੌਲਾ ਪਾਈ ਜਾ ਰਿਹਾ ਆ ਉੱਤੇ ਕੁਝ ਹੋਰ ਕਹਿੰਦੇ ਆ, ਤੇ ਹੁਣ ਜੋ ਕਰ ਰਹੇ ਉਹ ਸਾਹਮਣੇ ਆ। ਹਾਂਜੀ, ਵੀ ਉਹ ਇਸ ਹਿਸਾਬ ਦੇ ਨਾਲ ਜਿਹੜਾ ਉਹ ਕਰਦਾ, ਜਿੱਦਾਂ ਤੁਸੀਂ ਕਿਹਾ ਵੀ ਚਲੋ ਕਿਸੇ ਦੇ ਲਈ ਫਾਇਦਾ ਵੀ ਹੋ ਸਕਦਾ ਆ, ਕਿਸੇ ਲਈ ਆਈਦਰ ਮਾਸ ਅਪਰੂਵਲ ਜਾਂ ਮਾਸ ਰਿਜੈਕਸ਼ਨ ਜਿਹੜੇ ਆ, ਤੇ ਜੇ ਮਾਸ ਰਿਜੈਕਸ਼ਨ ਹੁੰਦੇ ਆ ਤੇ ਕੋਰਟ ਤਾਂ ਫਿਰ ਕੋਰਟ ਦੇ ਉੱਤੇ ਤਾਂ ਭਾਰ ਕੁਝ ਜ਼ਿਆਦਾ ਨਹੀਂ ਵੱਧ ਜੂਗਾ ਵੀ 180 ਦਿਨਾਂ ਦੇ ਵਿੱਚ ਜਾਂ 6 ਮਹੀਨਿਆਂ ਦੇ ਵਿੱਚ ਜਲਦੀ ਫੈਸਲੇ ਸੁਣਾਉਣੇ। ਪਿਛਲੇ ਜਿਹੜੇ ਅਜੇ ਕਈ ਸਾਲਾਂ ਦੇ ਅਜੇ ਉਹ ਫਸੇ ਫਿਰਦੇ ਵਿੱਚ। ਭਾਰ ਵਧੂਗਾ, ਪਰ ਉਹਨਾਂ ਨੇ ਵੀ ਜਲਦੀ ਫੈਸਲਾ ਜਿਹੜਾ ਸੁਣਾ ਦੇਣਾ। ਭਾਰ ਵਧਿਆ ਤਾਂ ਵਕੀਲ ਤੇ ਕਲਾਇੰਟ ਦੇ ਉੱਤੇ ਹੀ ਆ, ਜੇ ਦੇਖਿਆ ਜਾਵੇ ਤਾਂ। ਉਹਨਾਂ ਨੇ ਤੁਹਾਨੂੰ ਕਿਹਾ ਕਿ ਤੁਸੀਂ ਪੇਸ਼ਕਸ਼ ਕਰੋ, ਕੋਰਟ ਜੱਜ ਨੇ ਤਾਂ 8 ਘੰਟੇ ਕੰਮ ਕਰਨਾ, ਸਰਕਾਰੀ ਨੌਕਰੀ ਹੈ। ਭਾਰ ਵਧਿਆ ਕਿਤੇ ਵਧਿਆ ਤਾਂ ਲੈ ਦੇ ਕੇ ਤਾਂ ਵਕੀਲ ਤੇ ਹੀ ਆ ਗਿਆ ਸਾਰਾ, ਵਕੀਲ ਦੇ ਉੱਤੇ ਵੀ ਇਹ ਭਾਰ ਵੱਧ ਗਿਆ। ਤੇ ਜਿਹੜੀ ਤੁਸੀਂ ਕੰਜ਼ਰਵੇਟਿਵ ਵਾਲੀ ਗੱਲ ਕਹੀ ਸੀਗੀ ਨਾ, ਉਹ ਇੱਕ ਏਦਾਂ ਆ ਕਿ ਹੁਣ ਕਈ ਵਾਰੀ ਜਿੱਦਾਂ ਕਲਾਇੰਟ ਆਉਂਦੇ ਆ ਜਿਹਨਾਂ ਨੇ ਮੇਰੇ ਨਾਲ ਕੰਮ ਕੀਤਾ, ਜਿਹਨਾਂ ਨੂੰ ਪਤਾ ਕਈਆਂ ਨੂੰ ਕਿ ਨਹੀਂ ਯਾਰ ਭਾਜੀ ਮੇਰਾ ਨਕਲੀ ਕੇਸ ਆ, ਜਿਹਨਾਂ ਨੇ ਆ ਕੇ ਏਦਾਂ ਕਿਹਾ, ਉਹਨੂੰ ਮੈਂ ਕਿਹਾ ਤੇਰਾ ਕੇਸ ਨਹੀਂ ਫੜਨਾ, ਖਤਮ ਗੱਲ ਹਨਾ। ਅਜੇ ਵੀ ਆਉਂਦੇ ਆ ਵਿੱਚ, ਇੱਕ ਅੱਧਾ ਆ ਜਾਂਦਾ ਕਿ ਨਹੀਂ ਤੁਹਾਨੂੰ ਪਤਾ ਹੀ ਆ ਬਾਕੀ ਸਾਰੇ ਵੀ ਨਕਲੀ ਆ। ਮੈਂ ਕਿਹਾ ਬਾਕੀ ਸਾਰਿਆਂ ਦਾ ਮੈਨੂੰ ਕੁਝ ਨਹੀਂ ਪਤਾ, ਤੂੰ ਕਹਿ ਰਿਹਾ ਤੇਰਾ ਕੇਸ ਨਹੀਂ ਚੱਲਣਾ ਇੱਥੇ ਹਨਾ, ਹੋਰ ਵਕੀਲ ਲੱਭ ਤੂੰ ਜਾ ਕੇ ਆਪਣਾ। ਕਈਆਂ ਦਾ ਏਦਾਂ ਸੀਗਾ ਕਿ ਯਾਰ ਇਹ ਸਿਸਟਮ ਜਿਹੜਾ ਹੈਗਾ ਕਿ ਪੈਸੇ ਸੁੱਟੇ ਆ ਵਕੀਲ ਨੇ ਨਹੀਂ ਕਰਨਾ, ਦੂਜੇ ਵਕੀਲ ਨੇ ਕਰ ਦੇਣਾ। ਸੋ ਏਦਾਂ ਨਹੀਂ ਹੈਗਾ। ਵਕੀਲ ਜਿਹੜੇ ਹੈਗੇ ਕਾਫੀ ਜੇਲ੍ਹਾਂ 'ਚ ਜਿਹੜੇ ਗਏ ਹੋਏ ਆ, ਜਿਹੜੇ ਫੜੇ ਗਏ ਸੀਗੇ ਕਹਾਣੀਆਂ ਬਣਾਉਂਦੇ, ਜਿੱਦਾਂ ਸ਼ੇਖੋਂ ਦਾ ਚੈੱਕ ਕਰੋ, ਹੋਰ ਕਈ ਪੁਰਾਣੇ ਤੁਹਾਨੂੰ ਐਗਰੀਕਲਚਰ ਜਿਹੜੇ ਪੇਪਰ ਹੁੰਦੇ ਸੀ ਉੱਥੋਂ ਲੈ ਕੇ ਦੇਖੋ ਕਿ ਇਮੀਗ੍ਰੇਸ਼ਨ ਕੈਟ ਐਂਡ ਮਾਊਸ ਗੇਮ ਹੀ ਹੈ ਕਿ ਕਾਫੀ ਲੋਕਾਂ ਨੂੰ ਫੜਿਆ ਉਹਨਾਂ ਨੇ ਕਿ ਇਹ ਨਕਲੀ ਪੇਪਰ ਬਣਾਉਂਦਾ ਸੀਗਾ, ਇਹ ਉੱਦਾਂ ਬਣਾਉਂਦਾ ਸੀਗਾ। ਸੋ ਪਹਿਲਾਂ ਤਾਂ ਇਹ ਹੈ ਕਿ ਇੱਕ ਵਕੀਲ ਦਾ ਰੋਲ ਕਿ ਵਕੀਲ ਕੀ ਕਰ ਸਕਦਾ, ਵਕੀਲ ਕੀ ਨਹੀਂ ਕਰ ਸਕਦਾ, ਐਥੀਕਲ ਆਪਣੀ ਬਾਉਂਡਰੀਜ਼ ਦੇ ਵਿੱਚ ਕਿਸੇ ਵਕੀਲ ਨੇ ਜਾਣ ਨਹੀਂ ਦੇਣੀ ਕਿਸੇ ਕਰਕੇ। ਹੁਣ ਜਿਹੜੀ ਮੇਨ ਜਿਹੜੀ ਚੀਜ਼ ਆ ਜਾਂਦੀ ਹੈ ਨਾ, ਵਕੀਲ ਨੂੰ ਕੀ ਹੈ ਕਿ ਵਕੀਲ ਨੂੰ ਸਟਾਫਿੰਗ ਦੇ ਆਲਰੇਡੀ ਬੜੀ ਸ਼ਾਰਟੇਜ ਸੀਗੀ, ਤੇ ਸਟਾਫ ਵੈਸੇ ਹੀ ਕੰਮ ਕਰਕੇ ਰਾਜੀ ਨਹੀਂ।
ਜਨਰਲ ਕਹਿ ਰਿਹਾ ਕਿ ਜਨਰਲ ਬਿਜ਼ਨਸਾਂ ਦੇ ਵਿੱਚ ਕੰਮ ਜਿਹੜੇ ਸਟਾਫ ਜਿਹੜੇ ਸੀਗੇ ਨਾਰਮਲੀ ਵੀ ਬੰਦੇ ਜਿਹੜੇ ਅੱਜ ਕੱਲ੍ਹ ਔਖੇ ਮਿਲਦੇ ਆ। ਹੁਣ ਪ੍ਰੋਬਲਮ ਕੀ ਸੀਗੀ ਉੱਤੋਂ ਦੀ ਕਈ ਕਲਾਇੰਟਾਂ ਨੂੰ ਕਿੱਦਾਂ ਸੀਗਾ ਕਿ ਨਵੇਂ-ਨਵੇਂ ਆਏ, ਬੋਲਣ ਦਾ ਨਹੀਂ ਪਤਾ ਕੀ ਸਿਸਟਮ ਹੈ ਅਮਰੀਕਾ ਦਾ, ਕਿ ਕਿੱਦਾਂ ਕਿਸੇ ਨਾਲ ਕਿ ਇੱਕ ਕਿੱਦਾਂ ਅੱਧੀ ਵਾਰੀ ਗੱਲ ਨਹੀਂ ਕਰੀਦੀ ਸਮਝ ਆ। ਆਇਆ ਉਹ, ਹੈ ਨਾ। ਫਿਰ ਉਹਨਾਂ ਦੀ ਛੁੱਟੀ ਕਰਨੀ ਸ਼ੁਰੂ ਕੀਤੀ ਕਿ ਤੂੰ ਜਾ ਦੂਜਾ ਬੰਦਾ ਲੱਭ, ਹੈ ਨਾ, ਕਿ ਟਾਈਮ ਨਹੀਂ, ਇੰਨੀ ਸਿਰ ਖਪਾਈ ਕਰਨ ਦਾ ਟਾਈਮ ਨਹੀਂ ਹੈਗਾ। ਜਿਹੜੀ ਤੁਸੀਂ ਕੰਜ਼ਰਵੇਟਿਵ ਵਾਲੀ ਡੈਮੋਕ੍ਰੇਟਿਕ ਵਾਲੀ ਗੱਲ ਕੀਤੀ ਨਾ, ਉਹ ਮੈਂ ਤੁਹਾਨੂੰ ਗੱਲ ਦੱਸਦਾ। 2-3 ਬੰਦੇ ਸੀਗੇ ਸਾਡੇ, ਉਹਨਾਂ ਨੇ ਕੁਇਟ ਕੀਤਾ ਆਪਣੀ ਫਰਮ 'ਚੋਂ ਜਿਹੜੇ ਸੀਗੇ, ਤੇ ਉਹ ਕਹਿੰਦਾ ਯਾਰ ਭਾਵੇਂ ਉਹ ਡੈਮੋਕ੍ਰੇਟ ਆ, ਲੈਫਟ ਲੀਨਿੰਗ ਆ, ਪਰ ਤੁਸੀਂ ਉਹਨਾਂ ਨੂੰ ਏਦਾਂ ਨਹੀਂ ਜਾ ਕੇ ਕਹਿ ਸਕਦੇ ਕਿ ਯਾਰ ਆਹ ਮੇਰਾ ਕੇਸ ਤੂੰ ਬਣਾ ਦੇ, ਮੈਂ ਕਰ ਲੈਣਾ। ਉਹ ਵੀ ਜਿਹੜਾ ਐਂਡ ਆਫ ਦਾ ਡੇ ਉਹ ਵੀ ਅਮਰੀਕਨ ਆ, ਉਹਨਾਂ ਦੀ ਕੰਟਰੀ ਆ ਇਹ, ਉਹਨਾਂ ਦੇ ਉਹ ਲਾਅ ਬਾਈਂਡਿੰਗ ਆ। ਉਹ ਇਹ ਨਹੀਂ ਕਿ ਉਹ ਕਿਸੇ ਇਮੀਗ੍ਰੇਸ਼ਨ ਫਰਮ 'ਚ ਕੰਮ ਕਰਦੇ ਆ ਜਾਂ ਉੱਥੇ ਕਰਦੇ ਆ ਤਾਂ ਉਹਨਾਂ ਨੇ ਆਪਣੇ ਜਿਹੜੇ ਐਥਿਕਸ ਆ, ਇੰਟੈਗ੍ਰਿਟੀ ਉਹਨਾਂ ਨੇ ਲੂਜ਼ ਕਰ ਦੇਣੀ ਆ। ਉਹ ਵੀ ਜਿਹੜੇ ਬੰਦੇ ਆ ਉਹ ਵੀ ਇੱਕ ਸਿਸਟਮ ਦੇ ਨਾਲ ਚੱਲਦੇ ਆ। ਇੱਕ ਵਕੀਲ ਆਪਾਂ ਲੈ ਕੇ ਆਉਣਾ, ਜੇ ਕੋਈ ਵਕੀਲ ਪਾਉਣਾ ਵਾ, ਉਹਨੂੰ ਵੀ ਪਹਿਲਾਂ ਇਹ ਹੈ ਕਿ ਕਿੱਦਾਂ ਦੇ ਕੇਸ ਇਹ ਜਿਹੜਾ ਫਰਮ ਜਿਹੜੀ ਉਹ ਫੜਦੀ ਆ, ਤੇ ਹਰੇਕ ਬੰਦਾ ਹਰੇਕ ਚੀਜ਼ 'ਚ ਕੰਮ ਜਿਹੜਾ ਕਰਨਾ ਨਹੀਂ ਚਾਹੁੰਦਾ ਹੈਗਾ। ਬਿਲਕੁਲ ਠੀਕ ਆ। ਫਿਰ ਉਹ ਹੈਗਾ ਕਿ ਇੱਕ ਸਿਸਟਮ ਜਿਹੜਾ ਹੈਗਾ ਉਹ ਇਹ ਹੈ ਕਿ ਇੱਕ ਲੈਵਲ ਦੀ ਕਲਾਇੰਟ ਦੇ ਵਿੱਚ ਇੰਟੈਗ੍ਰਿਟੀ ਚਾਹੀਦੀ ਹੈ। ਜੇ ਉਹ ਇੰਟੈਗ੍ਰਿਟੀ ਵਾਲਾ ਕਲਾਇੰਟ ਆ ਜਿਹੜਾ ਉਹੀ ਅਸਾਈਲਮ ਆਫਿਸ ਮੈਰਿਟ ਇੰਟਰਵਿਊ ਵਗੈਰਾ ਪਾਸ ਕਰੂਗਾ। ਸੋ ਇੱਕ ਤਰ੍ਹਾਂ ਜੇ ਤੁਸੀਂ ਉਹਨਾਂ ਦੇ ਪਰਸਪੈਕਟਿਵ ਤੋਂ ਦੇਖਿਆ ਜਾਵੇ, ਉਹ ਕਹਿੰਦੇ ਕਿ ਜਿਹੜਾ ਏਦਾਂ ਬੰਦਾ ਕਿ ਜਿਹਨੂੰ ਪਤਾ ਹੀ ਕੱਖ ਨਹੀਂ ਹੈਗਾ, ਜਿਹੜਾ ਹੈ ਹੀ ਨਹੀਂ, ਜਿਹੜਾ ਸਿੱਧੇ ਪੈਸੇ ਸੁੱਟ ਕੇ ਕਹਿੰਦਾ ਮੈਂ ਤਮਾਸ਼ਾ ਦੇਖਣਾ, ਉਹ ਬੰਦਾ ਜਿਹੜਾ ਸਿਸਟਮ ਦੇ ਵਿੱਚ ਪਾਸ ਨਹੀਂ ਹੋ ਸਕਦਾ ਹੁਣ। ਕਿਉਂਕਿ ਜਿਹੜਾ ਸਿਸਟਮ ਹੈ ਐਡੀ ਛੇਤੀ ਫਟਾਫਟ ਜਿਹੜੀ ਟਾਈਮਲਾਈਨ ਜਿਹੜੀ ਹੈਗੀ ਆ, ਸੰਭਲਣ ਦਾ ਮੌਕਾ ਨਹੀਂ ਦੇਣਾ ਉਹਨੇ। ਕਿਉਂਕਿ ਤੁਹਾਡੀ ਜਿਹੜੀ ਬੈਕ ਟੂ ਬੈਕ ਆ ਸਭ 589 ਤੁਹਾਨੂੰ ਭਰਨ ਦਾ ਵੀ ਨਹੀਂ ਮੌਕਾ। ਜੋ ਤੁਸੀਂ ਬੋਲਿਆ ਉਹਨੇ ਪਹਿਲਾਂ ਐਪਲੀਕੇਸ਼ਨ ਬਣਾਤਾ, ਤੁਹਾਡੇ ਉਸ ਪੁਆਇੰਟ ਤੱਕ ਤੁਸੀਂ ਵਕੀਲ ਵੀ ਅੰਗੇਜ ਨਹੀਂ ਕਰ ਸਕਦੇ। ਮਤਲਬ ਕਿ ਤੁਹਾਡਾ ਜਿਹੜਾ ਬੇਸ ਆ ਉੱਥੇ ਉਹਨਾਂ ਨੇ ਕਵਰ ਕਰ ਲਿਆ, ਉਹ ਤੁਹਾਡੇ ਸਿਰ ਤੇ ਪਾਤਾ ਉਹ ਸਾਰਾ ਕੁਝ। ਸੋ ਕੱਲ ਦੀ ਗੱਲ ਹੈ, ਇੱਕ ਕੰਸਲਟੇਸ਼ਨ ਕਿਸੇ ਨੇ ਕੀਤੀ ਸੀ, ਇੰਡੀਆ ਤੋਂ ਕੀਤੀ ਸੀਗੀ ਬੰਦੇ ਨੇ। ਮੈਂ ਕਿਹਾ ਯਾਰ ਤੂੰ ਤਾਂ ਐਡਵਾਂਸ 'ਚ ਕਾਲ ਕਰੀ ਜਾਂਦਾ, ਹੈ ਨਾ, ਉੱਥੇ ਹੀ। ਕਹਿੰਦਾ ਯਾਰ ਮੈਨੂੰ ਆਪਣੇ ਕੇਸ ਦਾ ਫਿਕਰ ਹੈ, ਇੱਦਾਂ ਨਾ। ਮੈਂ ਕਿਹਾ ਯਾਰ ਮੈਂ ਤੈਨੂੰ ਕੱਖ ਨਹੀਂ ਦੱਸ ਸਕਦਾ, ਕਿਉਂਕਿ ਤੂੰ ਬਾਰਡਰ ਦੇ ਉਸ ਪਾਰ ਆ। ਵਕੀਲ ਤੇਰੇ ਨਾਲ ਕਿਸੇ ਵੀ ਲੈਵਲ ਤੇ ਅੰਗੇਜ ਨਹੀਂ ਕਰ ਸਕਦਾ ਕਿ ਤੂੰ ਬਾਰਡਰ, ਕਿਉਂਕਿ ਮੈਂ ਪ੍ਰੋਬਲਮ ਚਾਹੂੰਗਾ, ਰਾਈਟ। ਸੋ ਇਹ ਜਿਹੜਾ ਸਾਰਾ ਵਕੀਲ ਵਾਲਾ ਰੋਲ ਆ, ਸ਼ੁਰੂ ਉੱਥੋਂ ਹੁੰਦਾ ਜਦੋਂ ਬੰਦਾ ਬਿਆਨ ਜਿਹੜੇ ਪਾਸ ਹੋ ਗਏ। ਸੋ ਹੁਣ ਜਿਹੜੇ ਬਿਆਨ ਪਾਸ ਆ, ਜਿਹੜੇ ਬਿਆਨ ਆ, ਉਹਨੂੰ ਇਹਨਾਂ ਨੇ ਇੰਨੀ ਜ਼ਿਆਦਾ ਅਹਿਮੀਅਤ ਦਿੱਤੀ ਆ। ਉਹਨੂੰ ਇਹਨਾਂ ਨੇ ਕਿਹਾ ਕਿ ਇਹੀ ਤੁਹਾਡੀ ਜਿਹੜੀ ਐਪਲੀਕੇਸ਼ਨ ਬਣੂਗੀ। ਸੋ ਇਹ ਹੈ ਕਿ ਤੁਹਾਡਾ ਜਿਹੜਾ ਬੇਸ ਆ, ਫਾਊਂਡੇਸ਼ਨ ਜਿਹਨੂੰ ਕਹਿੰਦੇ ਨੀਂਹ ਪੱਥਰ ਜਿਹੜੀ ਆ, ਉਹ ਤੁਸੀਂ ਆਪ ਜਿਹੜੀ ਸੈੱਟ ਕਰ ਰਹੇ ਆ। ਫਿਰ ਵਕੂਲ ਸਾਰੇ ਜਿਹੜੇ ਆ ਬਾਅਦ ਚ ਆ ਕੇ ਜੁੜਦੇ ਆ, ਹਨਾ। ਸੋ ਜਿਹੜਾ CFI ਜਿਹੜਾ ਕ੍ਰੈਡੀਬਲ ਫੇਅਰ ਇੰਟਰਵਿਊ ਆ, ਉੱਥੇ ਹੀ ਇਹ ਜਿਹੜਾ 589 ਕਾਈਂਡ ਆਫ ਉਹਦੇ ਇਕੁਇਵਲੈਂਟ ਕਰਤਾ ਇਹਨਾਂ ਨੇ। CFI ਨੂੰ ਇਕੁਇਵਲੈਂਟ ਕੀਤਾ ਕਿ AMI ਨੂੰ ਕੀਤਾ ਹੈ? CFI ਨੂੰ ਉਹਦੇ ਇਕੁਇਵਲੈਂਟ ਕੀਤਾ ਹੈ। ਤੇ AMI ਦੇ ਵਿੱਚ ਉਹਨਾਂ ਨੇ ਫਿਰ ਉਸ ਦੇ ਉੱਤੇ ਹੋਰ ਗੱਲਾਂ ਕਰਨੀਆਂ, ਜਿਹੜਾ ਅਸਾਈਲਮ ਮੈਰਿਜ, ਆਪਣਾ ਕੇਸ ਸਮਝਾ ਕੀ ਸੀਗਾ, ਐਫੀਡੇਵਿਟ ਵਗੈਰਾ ਦੇ, ਇੰਡੀਆ ਤੋਂ ਬਿਆਨ ਵਗੈਰਾ, ਵਿਟਨੈਸ ਵਗੈਰਾ ਲੈ ਕੇ ਆ। ਉਹਨਾਂ ਦੇ ਤਾਂ ਦਿਨ ਦੇ ਵਿੱਚ ਸਾਰੇ 21-45 ਦਿਨਾਂ ਦੇ 21-45 ਦਿਨਾਂ ਬਾਅਦ ਉਹਨਾਂ ਨੇ ਉਹ ਇੰਟਰਵਿਊ ਕਰਨੀ ਆ। ਉਹਦੇ ਵਿਚਾਲੇ ਉਹਨਾਂ ਨੇ ਕੁਝ ਸਮਾਂ ਦੇਣਾ ਆ ਇਹਨਾਂ ਨੂੰ ਡਾਕੂਮੈਂਟਸ ਜਮ੍ਹਾਂ ਕਰਾਉਣ ਦਾ, 21 ਦਿਨ। ਉਸ ਤੋਂ ਇਲਾਵਾ ਇੰਟਰਵਿਊ ਤੋਂ ਬਾਅਦ 21 ਦਿਨ 'ਚ ਜਿਹੜੀ ਇੰਟਰਵਿਊ ਹੁਣ 21-45 ਦਿਨਾਂ 'ਚ, ਉਹ ਤੋਂ ਪਹਿਲਾਂ ਤੁਸੀਂ ਸਾਰੇ ਆਪਣੇ ਉਹ ਸਾਰੇ ਜਿਹੜੇ CFI ਤੋਂ ਬਾਅਦ 21 ਤੋਂ 45 ਦਿਨਾਂ 'ਚ ਤੁਹਾਡਾ ਸਾਰਾ ਕੁਝ ਇਹਨਾਂ ਕੋਲ ਹੋਣਾ ਚਾਹੀਦਾ। ਸੋ 21 ਦਿਨਾਂ 'ਚ ਤੁਸੀਂ ਵਕੀਲ ਲੱਭ ਕੇ, ਕੇਸ ਤਿਆਰ ਕਰਕੇ, ਇੰਡੀਆ ਤੋਂ ਐਫੀਡੇਵਿਟ ਮੰਗਾ ਕੇ ਉਹ ਲਾਣੇ ਆ। ਜੀ, ਸੋ ਬਹੁਤ ਕਰੰਚ ਜਿਹੜਾ ਟਾਈਮ ਇਸ ਦੇ ਵਿੱਚ ਜਿਹੜਾ ਉਹ ਬਣਨ ਵਾਲਾ ਹੈ। ਸੋ ਲੈਟਸ ਸੀ ਅੱਗੇ ਕੀ ਬਣਦਾ ਆ ਜੀ। ਚਲੋ ਆਪਾਂ ਅਪਡੇਟ ਕਰਦੇ ਰਵਾਂਗੇ ਜੀ। ਪਰ ਜਿੱਦਾਂ ਤੁਸੀਂ ਇਹ ਚੀਜ਼ ਕਰਤਾ ਵੀ ਜਿਹੜਾ ਇਹਨਾਂ ਨੇ ਦੁਬਾਰਾ ਅਸਾਈਲਮ ਆਫਿਸ ਤੇ ਮੋਹਰੇ ਜਾਣਾ ਹੈ, ਜਿਹੜਾ PD ਤੋਂ ਬਾਅਦ ਚ, ਉਹ ਇਸ ਪ੍ਰੋਸੈਸ ਚ ਨਹੀਂ ਹੋਣਗੇ। ਨਹੀਂ, ਉਹ ਨਹੀਂ ਹੋਣੇ। ਉਹ ਰੈਗੂਲਰ ਜਿਹੜੇ ਲੋਕੀ ਆਲਰੇਡੀ ਆ ਗਏ ਆ, ਜਿਹਨਾਂ ਦੇ 21 ਦਿਨ ਲੰਘ ਚੁੱਕੇ। ਸੋ ਸਭ ਤੋਂ ਜ਼ਿਆਦਾ ਸਵਾਲ ਇਹ ਪੁੱਛਦੇ ਆ ਲੋਕੀ ਕਿ ਮੇਰਾ ਕਿਹੜਾ ਵਾਲਾ ਪ੍ਰੋਸੈਸ ਆ, ਮੈਨੂੰ ਦੁਬਾਰਾ ਬੁਲਾਇਆ। ਸੋ ਜਿਹਨਾਂ ਨੂੰ ਆਹ 21-45 ਦਿਨ ਆਲਰੇਡੀ ਹੋ ਚੁੱਕੇ ਆ, ਉਹ ਤਾਂ ਆਲਰੇਡੀ ਟਾਈਮਲਾਈਨ ਚੋਂ ਬਾਹਰ ਆ। ਸੋ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ। ਜਿਹੜੇ ਨਵੇਂ ਵਾਲੇ ਲੋਕੀ ਆ ਰਹੇ ਉਹਨਾਂ ਦੀ ਆ ਇਹ ਜਦੋਂ CFI ਕੀਤੀ ਇਹਨਾਂ ਨੇ ਉਦੋਂ ਹੀ ਦੱਸ ਦੇਣਾ ਵੀ ਤੁਹਾਡੀ AMI ਹੋਣੀ ਹੈ। ਇਹਦੇ ਬਾਰੇ ਸਾਨੂੰ ਐਗਜ਼ੈਕਟਲੀ ਨਹੀਂ ਪਤਾ, ਪਰ ਹਾਂਜੀ ਵੀ ਇਹਨਾਂ ਨੇ ਤਾਂ ਹੀ ਪਤਾ ਲੱਗੂਗਾ ਵੀ ਬੰਦੇ ਨੇ ਇਹ ਸਾਰਾ ਕੁਝ ਜਿਹੜਾ ਉਹ ਕਰਨਾ ਆ ਕਿ ਨਹੀਂ। ਹਾਂਜੀ, ਨੋਟਿਸ ਦਓਗੇ ਤੁਹਾਨੂੰ ਕਿ ਤੂੰ ਪਾਸ ਹੋ ਗਿਆ, ਤੈਨੂੰ ਇੰਟਰਵਿਊ ਆਣੀ ਹੈ। ਠੀਕ ਆ। ਅੱਛਾ, ਵੀ CFI ਦੇ ਵਿੱਚ ਉਹ ਨੋਟਿਸ ਦੇਣਗੇ ਵੀ ਤੂੰ ਇੱਥੇ ਜਾਣਾ ਆ। ਇਹ ਤਰ੍ਹਾਂ 21 ਦਿਨ ਵਾਲੀ ਟਾਈਮਲਾਈਨ ਸ਼ੁਰੂ ਹੋ ਗਈ ਹੈ। ਅੱਛਾ, ਵੀ ਉਹ ਸ਼ੁਰੂ ਜਿਹੜੀ 21 ਤੋਂ 45 ਆ ਦੀ ਜਿਹੜੀ ਇਸ ਦੇ ਵਿੱਚ ਸ਼ੁਰੂ ਹੋ ਗਈ ਹੈ। ਜੇ ਮੰਨ ਲਓ ਬੰਦੇ ਨੂੰ ਮਿਲੀ ਹੈ ਤੇ ਉਹ ਮਿਸ ਕਰ ਜਾਂਦਾ, ਉੱਥੇ ਫਿਰ ਡੈਪੂਟੇਸ਼ਨ ਹਾਂਜੀ ਵਿੱਚ ਕੋਈ ਮਿਸ ਨਹੀਂ ਕਰ ਸਕਦੇ ਤੁਸੀਂ। ਅੱਛਾ, ਉਹ ਮਿਸ ਨਹੀਂ ਕਰ ਸਕਦੇ। ਇਹ ਨਹੀਂ ਵੀ ਕੋਈ ਅਪੀਲ ਉਹਦੇ ਉੱਤੇ ਹੈਗੀ ਕੋਈ ਇਦਾਂ? ਇਹ ਵੀ ਇੱਕ ਚੱਕਰ ਕਾਫੀ ਹੈ, ਕਿਉਂਕਿ ਨਵਾਂ ਬੰਦਾ ਆਇਆ, ਇੰਗਲਿਸ਼ ਵਗੈਰਾ ਦੀ ਵੀ ਆਪਣੀ ਜਨਤਾ ਨੂੰ ਪ੍ਰੋਬਲਮ ਹੈ ਨਾ, ਡਾਕੂਮੈਂਟ ਪੜ੍ਹ ਕੇ ਵੀ ਨਹੀਂ ਦੇਦੇ। ਉਹ ਹੁੰਦੇ ਵੀ ਬੜੇ ਕਨਫਿਊਜ਼ਿੰਗ ਆ। ਵਕੀਲ ਵੀ ਜਦੋਂ ਨਵਾਂ ਬਣਦਾ, ਉਹਨੂੰ ਵੀ ਟਾਈਮ ਲੱਗਦਾ ਫਿਗਰ ਆਊਟ ਕਰਨ ਲਈ ਕਿ ਹੈ ਕੀ ਹੈ ਨਾ।
ਸੋ ਡੇਟ ਮਿਸ ਹੋਣ ਦਾ ਵੀ ਬਹੁਤ ਜ਼ਿਆਦਾ ਰੀਅਲ ਜਿਹੜਾ ਚਾਂਸ ਆ, ਹਾਂ, ਕਿਉਂਕਿ ਐਡਰੈਸ ਦਿੰਦੇ ਆ, ਤੁਸੀਂ ਕਿਸੇ ਦਾ ਐਡਰੈਸ ਦਿੰਦੇ ਆ, ਤੁਹਾਨੂੰ ਬਿਲਕੁਲ। ਮੁੰਡਿਆਂ ਦਾ ਨਹੀਂ ਪਤਾ ਕਿੱਦਾਂ ਦੇ ਆ, ਸੋ ਹਾਂ, ਨੋਟਿਸ ਮਿਲੂਗਾ, ਨਹੀਂ ਮਿਲੂਗਾ, ਸਾਰੀਆਂ ਹੈਡਿਕ ਉਹ ਸਾਰੇ ਚੈਲੰਜ ਤਾਂ ਜਿਹੜੇ ਰਹਿਣੇ ਹੀ ਆ। ਹਾਂ, ਉਹ ਹੁਣ ਕੋਰਟ ਨੇ ਕਿਹਾ ਕਿ ਹੋਰ ਆਪਾਂ ਕੁਛ ਕਰ ਨਹੀਂ ਸਕਦੇ, ਇਹੀ ਹੈ। ਇਹ ਇਹੀ ਹੈ ਆ, ਕਿ ਜੇ ਆਹੀ ਪ੍ਰੋਸੈਸ ਜੇ ਡੇਢ ਕੁ ਸਾਲ ਦਾ, 2 ਸਾਲ ਦਾ ਕੀਤਾ ਜਾਂਦਾ, ਸਾਰਿਆਂ ਨੇ ਇਹਨੂੰ ਐਪਰੀਸ਼ੀਏਟ ਕਰਨਾ ਸੀ। 6 ਮਹੀਨੇ ਬਹੁਤ ਘੱਟ ਟਾਈਮ। ਬਹੁਤ ਘੱਟ ਆ, ਰਿਲੀਜ਼ ਸਾਲ ਕੁ ਦਾ ਜਿਹੜਾ ਰੱਖ ਦਿੱਤਾ ਵਿੱਚ 2 ਕੁ ਥੋੜਾ। ਸਾਲ ਦਾ ਜਿਹੜਾ ਦੇ ਦਿੰਦੇ ਨਾ, ਫਿਰ ਵਕੀਲ ਵੀ ਬਹੁਤ ਖੁਸ਼ ਹੋਣੇ ਸੀਗੇ, ਕਲਾਇੰਟ ਵੀ ਖੁਸ਼ ਹੋਣਾ ਸੀਗਾ, ਜੱਜਾਂ ਲਈ ਵੀ ਵਧੀਆ ਹੋਣਾ ਸੀਗਾ, ਪਰ ਚਲੋ ਲੈਟਸ ਸੀ ਕੀ ਜੋ ਹੈ ਬਣਦਾ। ਸੋ ਹੈ। ਹੁਣ ਜੋ ਹੈ ਉਹਦੇ ਸਿਸਟਮ ਦੇ ਨਾਲ ਹੀ ਜਿਹੜਾ ਉਹ ਚੱਲਣਾ ਪੈਣਾ। ਸੋ ਇਸੇ ਤਰੀਕੇ ਦੇ ਨਾਲ ਜਿਹੜੀ ਅਦਾਲਤਾਂ ਦੇ ਵਿੱਚ ਵੀ ਆਉਂਦੀਆਂ ਆ, ਉਹ ਸਮਾਂ ਆ, ਡੇਟਸ ਜਿਹੜੀਆਂ ਆ, ਉਹ ਵੀ ਫਿਰ ਬੰਦਾ ਮਿਸ ਨਹੀਂ ਕਰ ਸਕਦਾ। ਜੋ ਨਹੀਂ ਮਿਸ ਕਰ ਕਰਦਾ ਹੈ ਕਦੀ ਤੇ ਵੀ ਮਿਸ ਨਹੀਂ ਕਰ ਸਕਦਾ। ਕਦੇ ਵੀ ਨਹੀਂ ਮਿਸ ਕਰਦਾ, ਹੁਣ ਵੀ ਨਹੀਂ ਕਰ ਸਕਦਾ ਤੇ ਨਹੀਂ ਕਰ ਉਦੋਂ ਵੀ ਸਕਦਾ। ਨਹੀਂ ਕਰ ਸਕਦਾ। ਸੋ ਆਪਾਂ ਇੱਥੇ ਇੱਕ ਮਿੰਟ ਬ੍ਰੇਕ ਲੈਣੀ, ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਸ ਲੈਣੀਆਂ। ਸੋ ਤੇ ਤੁਸੀਂ ਵੀ ਕਾਲ ਕਰਕੇ ਆਪਣੇ ਸਵਾਲ ਦਾ ਅਟਰਨੀ ਟਿਰਕੀਆਣਾ ਹੁਣਾਂ ਨੂੰ ਪੁੱਛ ਸਕੋਗੇ। ਨੰਬਰ ਸਟੂਡੀਓ ਦਾ ਹੈ ਕਾਲ ਕਰਨ ਲਈ 408 272 5200 4082725200। ਮਿਲਦੇ ਬ੍ਰੇਕ ਤੋਂ ਬਾਅਦ 'ਚ। Pride Truck Sales ਵਾਲਿਆਂ
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਚੱਲ ਰਿਹਾ ਹੈ, ਇਮੀਗ੍ਰੇਸ਼ਨ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ। ਅਟਰਨੀ ਟਿਰਕੇਣਾ ਜੀ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਸਰੋਤੇ ਹੁਣ ਆਪਾਂ ਤੁਹਾਡੀਆਂ ਕਾਲਸ ਦੇਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਜਿਹੜੇ ਸਵਾਲ ਆ ਉਹ ਪੁੱਛ ਸਕਦੇ ਆ। ਤੇ ਕੋਸ਼ਿਸ਼ ਸਾਡੀ ਹੁੰਦੀ ਹੈ ਵੀ ਵੱਧ ਤੋਂ ਵੱਧ ਕਾਲਸ ਜਿਹੜੀਆਂ ਉਹ ਲਈਆਂ ਜਾਣ। ਤੇ ਅੱਜ ਦੇ ਪ੍ਰੋਗਰਾਮ ਦੇ ਜਿਹੜਾ ਪਹਿਲਾ ਹਿੱਸਾ ਆ, ਜਿਹੜੇ ਖਾਸ ਕਰਕੇ ਅਸਾਈਲਮ ਦੇ ਨਾਲ ਸੰਬੰਧਿਤ ਆ, ਤੇ ਜਿਹੜਾ ਕੋਈ ਵੀ ਬਾਰਡਰ ਦੇ ਉੱਤੇ ਆ ਰਿਹਾ ਆ, ਉਸ ਦੇ ਲਈ ਅਸਾਈਲਮ ਦੀ ਨਵੀਂ ਪ੍ਰੋਸੈਸ, ਨਵੀਂ ਪ੍ਰਕਿਰਿਆ ਕੀ ਆ, ਕੀ ਜਿਹੜੀ ਤਬਦੀਲੀ ਇਸ ਦੇ ਵਿੱਚ ਇਹਨਾਂ ਨੇ ਲਿਆਂਦੀ ਆ, ਕਿੱਦਾਂ ਜਿਹੜੀ ਇਹ ਤੇਜ਼ੀ ਵਾਲੀ ਗੱਲ ਆਪਾਂ ਸੁਣਦੇ ਸੀਗੇ ਵੀ 6 ਮਹੀਨਿਆਂ ਦੇ ਵਿੱਚ ਇਹਨਾਂ ਨੇ ਸਾਰਾ ਕੁਝ ਨਿਬੇੜ ਦੇਣਾ ਆ। ਹੋ ਸਕਦਾ ਵੀ 45 'ਚ ਨਿਬੜ ਜੇ, ਜਾਂ ਹੋ ਸਕਦਾ ਵੀ 6 ਮਹੀਨਿਆਂ 'ਚ ਨਿਬੜ ਜੇ, ਪਰ ਨਿਬੜ ਇੰਨੇ ਕੁ ਦਿਨਾਂ ਦੇ ਵਿੱਚ ਜਿਹੜਾ ਹੋ ਜਾਣਾ ਆ। ਸੋ ਉਸ ਨੂੰ ਜਿਹੜਾ ਉਹ ਜ਼ਰੂਰ ਸੁਣਿਓ ਧਿਆਨ ਦੇ ਨਾਲ, ਜਿਹੜੇ ਵੀ ਅਸਾਈਲਮ ਵਾਲੇ ਹੈਗੇ ਨੇ, ਜਿਨ੍ਹਾਂ ਦੇ ਇੱਕ ਵਾਰੀ ਕਲੀਅਰ ਕਰਦੀ ਹੈ ਅਟਰਨੀ ਟਿਰਕੇਣਾ ਵੀ ਜਿਨ੍ਹਾਂ ਦੇ ਚੱਲ ਰਹੇ ਆ ਅਸਾਈਲਮ ਵਾਲੇ ਪੁਰਾਣੇ, ਉਹ ਉਸੇ ਪ੍ਰੋਸੈਸ ਦੇ ਪੁਰਾਣੇ ਦੇ ਹਿਸਾਬ ਨਾਲ ਹੀ ਚੱਲਣਗੇ, ਉਹ ਉਸੇ ਪ੍ਰੋਸੈਸ ਨਾਲ ਚੱਲੂਗੇ। ਤੇ ਜਿਹੜੇ ਜਹਾਜ਼ ਤੋਂ ਆ ਰਹੇ ਆ, ਟੂਰਿਸਟ ਵੀਜ਼ੇ ਵਗੈਰਾ ਤੇ ਆ ਰਹੇ ਆ, ਉਹ ਵੀ ਉਸੇ ਹੀ ਸਪੀਡ ਨਾਲ ਚੱਲੂਗੇ। ਇਹ ਸਿਰਫ ਆਪਾਂ ਗੱਲ ਕਰ ਰਹੇ ਜਿਹੜੇ ਟੈਕਸਸ ਡਿਟੈਂਸ਼ਨ ਫੈਸਿਲਿਟੀ 'ਚੋਂ ਆ ਰਹੇ ਆ, ਉਹਨਾਂ ਨੂੰ ਪ੍ਰੋਬਲਮ ਉਹਨਾਂ ਦੇ ਲਈ ਹੈ। ਤੇ ਆਓ ਹੁਣ ਆਪਾਂ ਕਾਲਸ ਲੈਣੀਆਂ ਕਰਦੇ ਹਾਂ ਜੀ ਸ਼ੁਰੂ। ਤੇ ਆਪਣੇ ਅੱਜ ਦੇ ਪਹਿਲੇ ਕਾਲਰ ਨੇ ਅਵਤਾਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਥੋੜਾ ਹਟ ਕੇ ਆ ਜੀ। ਤੇ ਮੈਂ ਸਿਟੀਜ਼ਨ ਹੋ ਕੇ ਆਪਣੀ ਮਾਤਾ ਜੀ ਦਾ ਅਪਲਾਈ ਕੀਤਾ ਸੀਗਾ, ਤੇ ਮਾਤਾ ਜੀ 2012 ਦੇ ਵਿੱਚ ਇੱਥੇ ਆ ਗਏ ਸੀਗੇ। ਤੇ ਉਹ 4-5 ਵਾਰ ਏਦਾਂ ਉਹਨਾਂ ਨੇ ਇੰਡੀਆ ਤੋਂ ਇੱਥੇ ਆਏ ਤੇ ਰਹਿ ਗਏ, ਫਿਰ ਵਾਪਸ ਚਲੇ ਗਏ। ਠੀਕ ਹੈ। ਤੇ ਆਖਰੀ ਵਾਰ ਜਦੋਂ ਉਹ ਗਏ ਨੇ 2018 ਜੁਲਾਈ ਨੂੰ ਗਏ ਨੇ, ਆਲਮੋਸਟ 4 ਸਾਲ 2 ਮਹੀਨੇ ਹੋ ਗਏ। ਤੇ ਹੁਣ ਉਹਨਾਂ ਦਾ ਗ੍ਰੀਨ ਕਾਰਡ ਸਿਰਫ 2 ਮਹੀਨੇ ਦਾ ਰਹਿ ਗਿਆ, ਐਕਸਪਾਇਰ ਹੋ ਜਾਣਾ। ਕੀ ਉਹ ਆ ਸਕਦੇ ਨੇ? ਟੈਕਨੀਕਲੀ ਤਾਂ ਜਦੋਂ ਤੁਸੀਂ ਸਾਲ ਤੋਂ ਬਾਹਰ ਰਹਿ ਜਾਓ, ਗ੍ਰੀਨ ਕਾਰਡ ਨਾ ਵਾਪਸੀ ਮਾਰੋ, ਤਾਂ ਤੁਹਾਡਾ ਗ੍ਰੀਨ ਕਾਰਡ ਜਿਹੜਾ ਇਨਵੈਲਿਡ ਹੋ ਜਾਂਦਾ। ਤੇ ਇਹਦੇ ਵਿੱਚ ਆਪਾਂ ਕੋਵਿਡ 'ਚ ਦੇਖਿਆ ਸੀਗਾ ਕਿ ਕਈ ਲੋਕੀ ਜਿਹੜੇ ਸਿਰਫ ਸਾਲ ਕੁ, 1.5 ਸਾਲ ਹੀ ਬਾਹਰ ਰਹੇ ਸੀਗੇ, ਉਹਨਾਂ ਨੂੰ ਜਿਹੜਾ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਸੀਗਾ ਨਹੀਂ ਦਿੱਤਾ। ਉਹ ਕਹਿੰਦੇ ਇਹਨਾਂ ਨੂੰ ਨਵੇਂ ਸਿਰ ਤੋਂ ਜਿਹੜਾ ਕੁਆਲੀਫਾਈ ਉਹ ਕਰਨਾ ਪੈਣਾ। ਸੋ ਤੁਹਾਨੂੰ ਟੈਕਨੀਕਲੀ ਜੇ ਬਾਏ ਦਾ ਬੁੱਕ ਤੁਸੀਂ ਪੁੱਛੋ, ਤਾਂ ਤੁਹਾਨੂੰ ਦੁਬਾਰਾ ਤੋਂ ਉਹਨਾਂ ਦਾ ਪ੍ਰੋਸੈਸ ਜਿਹੜਾ ਸਾਰਾ ਕਰਨਾ ਪੈਣਾ। ਜੇ ਆਪਣੇ ਲੈਵਲ 'ਤੇ ਉਹ ਗ੍ਰੀਨ ਕਾਰਡ 'ਤੇ ਆਉਣ ਦਾ ਰਿਸਕ ਲੈਂਦੇ ਆ, ਤਾਂ ਏਅਰਪੋਰਟ ਤੋਂ ਉਹਨਾਂ ਨੂੰ ਵਾਪਸ ਭੇਜਿਆ ਜਾ ਸਕਦਾ। ਮੇਬੀ ਗਰੰਟੀ ਕੋਈ ਨਹੀਂ ਹੈਗੀ। ਸੋ ਜਿਹੜੀ ਕਿਤਾਬ ਆ ਉਹੀ ਕਹਿੰਦੀ ਹੈ ਕਿ ਇਹ ਗ੍ਰੀਨ ਕਾਰਡ ਇਨਵੈਲਿਡ ਹੈ। ਅਤੇ ਬਾਕੀ ਤੁਸੀਂ ਦੇਖੋ, ਜੇ ਤੁਸੀਂ ਉਹ ਰਿਸਕ ਲੈਣਾ ਅਤੇ ਆ ਕੇ ਉਹਨਾਂ ਨੂੰ ਜੇ ਅਲਾਓ ਕਰਦੇ ਆ, ਤੇ 100 'ਚੋਂ 1 ਚਾਂਸ ਹੋ ਸਕਦਾ ਕਿ ਮੇਬੀ ਕਰ ਦੇਣ, ਮੇਬੀ ਨਾ ਕਰਨ, ਪਰ ਮੋਸਟਲੀ ਇਹੀ ਹੈ ਕਿ ਵਾਪਸ ਹੀ ਭੇਜੂਗੀ ਜੀ। ਥੈਂਕ ਯੂ ਜੀ। ਠੀਕ ਹੈ ਜੀ। ਗੁਰਬਖਸ਼ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ। ਮੇਰਾ ਇਹ ਸਵਾਲ ਆ ਕਿ ਮੇਰੀ ਮੋਮ ਨੇ ਨਵੰਬਰ ਦੇ ਵਿੱਚ ਗ੍ਰੀਨ ਕਾਰਡ ਨਾ ਅਪਲਾਈ ਕੀਤਾ ਸੀ, ਉਹਨਾਂ ਦਾ ਐਕਸਪਾਇਰ ਹੋ ਗਿਆ ਸੀਗਾ ਜੀ। ਤੇ ਉਹਨਾਂ ਦਾ ਜਿੱਦਾਂ ਹੁਣ ਉਹਨਾਂ ਨੇ ਇੰਡੀਆ ਜਾਣਾ ਸੀ, ਗ੍ਰੀਨ ਕਾਰਡ ਦਾ ਆਇਆ ਨੀ ਗਾ। ਉਹਨਾਂ ਨੂੰ ਇੱਕ ਲੈਟਰ ਆਈ ਸੀ, ਉਸ ਲੈਟਰ ਦੇ ਉੱਤੇ ਲਿਖਿਆ ਆ ਕਿ ਤੁਸੀਂ 12 ਮਹੀਨਿਆਂ ਦੇ ਵਿੱਚ ਟਰੈਵਲ ਕਰ ਸਕਦੇ ਆ। ਤੇ ਉਹ ਜਿਹੜੀ ਉਹਨਾਂ ਦੀ ਐਕਸਪਾਇਰ ਡੇਟ ਹੈਗੀ ਆ ਫਰਵਰੀ ਦੀ 20 ਤਰੀਕ ਆ, ਜਿਹੜੀ ਆ ਫਰਵਰੀ ਆਉਣੀ ਆ। ਠੀਕ ਹੈ। ਇਹ ਪੁੱਛਣਾ ਸੀਗਾ ਕਿ ਅਸੀਂ ਇੰਡੀਆ ਜਾ ਸਕਦੇ ਆ? ਮੇਰੇ ਹਿਸਾਬ ਨਾਲ ਇਹਦੇ ਜਾ ਸਕਦੇ ਆ। ਤੁਹਾਨੂੰ ਮੈਂ ਇਹਦਾ ਨਾ ਅਗਲੇ ਹਫਤੇ ਦਾ ਜਵਾਬ ਦਊਂਗਾ, ਕਿਉਂਕਿ ਮੇਰੀ ਨਜ਼ਰ ਦੇ ਵਿੱਚ ਕੁਛ ਆਇਆ ਸੀਗਾ ਕਿ ਕਿਸੇ ਨੇ ਰਿਪੋਰਟ ਕੀਤਾ ਸੀਗਾ ਕਿ ਉਹਨਾਂ ਨੂੰ ਨਾ ਪ੍ਰੋਬਲਮ ਆ ਗਈ ਸੀਗੀ। ਤੇ ਅੱਛਾ, ਵੀ ਇਦਾਂ ਉਹ ਨੋਟਿਸ ਤੇ ਜਦੋਂ ਗਏ ਸੀਗੇ। ਠੀਕ ਹੈ। ਤੇ ਮੈਂ ਤੁਹਾਨੂੰ ਇਹਦਾ ਥੋੜੀ ਜਿਹੀ ਛਾਣਬੀਨ ਕਰਕੇ ਦੇਖਦਾ ਜੇ ਨੈਕਸਟ ਵੀਕ ਤੇ ਬਾਕੀ ਜੇ ਕੋਈ ਸੁਣ ਰਿਹਾ ਸਾਡਾ ਦਰਸ਼ਕ, ਤੇ ਉਹਨੂੰ ਜੇ ਕਿਸੇ ਨੂੰ ਪ੍ਰੋਬਲਮ ਆਈ ਆ ਤੇ ਜਾਂ ਕੋਈ ਸੇਫ ਵੀ ਆ ਗਿਆ, ਤੇ ਉਹ ਕਾਲ ਕਰਕੇ ਦੱਸ ਦੇਵੇ ਸਾਨੂੰ ਵੀ ਕਿੱਦਾਂ ਰਹੀ ਆ। ਅਸੀਂ ਨਾ ਏਜੰਟ ਦੇ ਕੋਲੋਂ ਜਿੱਦਾਂ ਦਿਖਾ ਲਿਆ ਸੀਗਾ, ਅਸੀਂ ਉਹ ਲੈਟਰ ਵੀ ਦਿਖਾ ਲਈ ਸੀਗੀ। ਏਜੰਟ ਨੇ ਸਾਨੂੰ 2 ਏਜੰਟਾਂ ਨੇ ਇਹ ਗੱਲ ਕਹੀ ਆ ਕਿ ਤੁਸੀਂ ਚਲੋ ਤੇ ਜਾ ਸਕਦੇ ਆ, ਉਹਨਾਂ ਨੇ ਤੁਹਾਨੂੰ ਨਹੀਂ ਇੱਥੇ ਮਨਾ ਨਹੀਂ ਕਰਨਾ ਹੈਗਾ। ਜਦੋਂ ਤੁਸੀਂ ਦਿੱਲੀ ਤੋਂ ਚੜ੍ਹਨ ਆਏ ਆ ਤੇ ਉਦੋਂ ਤੁਹਾਨੂੰ ਉਹਨਾਂ ਦੀ ਮਰਜ਼ੀ ਆ ਕਿ ਉਹ ਦੇਖ ਕੇ ਕਹਿ ਵੀ ਸਕਦੇ ਅਸੀਂ ਚੜ੍ਹ ਨਹੀਂ ਦੇਣਾ, ਤੁਹਾਡੀ ਫਲਾਈਟ ਵੀ ਮਿਸ ਹੋ ਸਕਦੀ ਆ। ਹਾਂਜੀ, ਉਹੀ ਚੀਜ਼ ਕਹਿੰਦੇ ਆ ਜੀ। ਹਾਂਜੀ ਹਾਂ, ਐਗਜ਼ੈਕਟਲੀ ਉਹੀ ਚੀਜ਼। ਹਾਂਜੀ, ਮੈਂ ਤੁਹਾਨੂੰ ਨਾ ਅਗਲੇ ਹਫਤੇ ਜਵਾਬ ਇਹਦਾ ਦੇ ਦੂੰਗਾ। ਠੀਕ ਹੈ ਜੀ, ਥੈਂਕ ਯੂ ਜੀ। ਸੁਖਬੀਰ ਸਤਿ ਸ਼੍ਰੀ ਅਕਾਲ। ਹੈਲੋ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਮੇਰਾ ਕੁਐਸਚਨ ਆ, ਮੈਂ ਆਪਦੀ ਭੈਣ ਦਾ ਅਪਲਾਈ ਕੀਤਾ 2006 ਦਾ ਜੀ। ਆਵਾਜ਼ ਘੱਟ ਗਈ ਤੁਹਾਡੀ ਸੁਖਬੀਰ ਜੀ। 2006 'ਚ ਕੀਤਾ?
ਹਾਂਜੀ 2006 ਚ ਕੀਤਾ ਜੀ ਅਪਲਾਈ ਮੈਂ ਦਸੰਬਰ ਚ। ਠੀਕ ਜੀ। ਹੈ। ਤੇ ਉਹਨਾਂ ਦਾ ਹੁਣ ਤੁਹਾਨੂੰ ਪਤਾ ਹੀ ਆ ਵੀ ਟਾਈਮ ਤਾਂ ਕਾਫੀ ਲੱਗ ਰਿਹਾ। ਹੁਣ ਉਹ ਬੜਾ ਫਿਕਰ ਦੇ ਵਿੱਚ ਆ। ਉਹਨਾਂ ਨੂੰ ਕਿਸੇ ਨੇ ਆਖਿਆ ਜੀ ਬੱਚਿਆਂ ਦੇ ਨਾਂ ਫਰੀਜ਼ ਹੋ ਸਕਦੇ ਆ ਕਿਉਂਕਿ ਬੱਚਿਆਂ ਦੀ ਉਮਰ ਹੁਣ ਨੇੜੇ ਆ ਰਹੀ ਹੈ ਜੀ 21 ਸਾਲ ਦੀ। ਕੋਈ ਹੈ ਜੀ ਇਹੋ ਜਿਹਾ ਸਿਸਟਮ ਨਹੀਂ ਫਰੀਜ਼ ਨਹੀਂ ਹੋ ਸਕਦੇ ਨਾ? ਇਦਾਂ ਦਾ ਕੁਝ ਨਹੀਂ ਹੈਗਾ। ਜਦੋਂ ਉਹਨਾਂ ਦੀ ਡੇਟ ਵੀਜ਼ਾ ਜਦੋਂ ਕਰੰਟ ਹੋਊਗਾ ਉਦੋਂ ਹੀ ਏਜ ਫਰੀਜ਼ ਹੋਣੀ ਆ, ਇਦਾਂ ਨਹੀਂ ਹੋਣੀ। ਅਜੇ 2005 ਵਾਲਾ ਚੱਲ ਰਿਹਾ, ਸੋ ਅਜੇ ਨਹੀਂ ਕੁਝ ਵੀ ਫਰੀਜ਼ ਹੋਣਾ। ਜਦੋਂ ਵਿਜ਼ਿਬਿਲਿਟੀ 'ਚ ਡੇਟ ਕਰੰਟ ਹੋ ਗਈ ਉਦੋਂ ਏਜ ਫਰੀਜ਼ ਹੋ ਜਾਂਦੀ ਹੈ। ਸੋ ਵੇਟ ਹੀ ਕਰਨੀ ਪੈਣੀ, ਕੁਝ ਨਹੀਂ ਕਰ ਸਕਦੇ ਇਸ ਵੇਲੇ। ਠੀਕ ਹੈ ਜੀ। ਤੁਹਾਡੇ ਮੁਤਾਬਕ ਕਿੰਨਾ ਕੁ ਅੰਦਾਜ਼ਾ ਸੋ ਸਮੇਂ ਦਾ? ਸਮੇਂ ਦਾ 1.5-2 ਸਾਲ ਮੇਰੇ ਹਿਸਾਬ ਨਾਲ ਤਾਂ ਕਿਤੇ ਨਹੀਂ ਗਏ। ਠੀਕ ਹੈ ਜੀ, ਥੈਂਕ ਯੂ। ਜੌਨ। ਹੈਲੋ, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ ਜੀ, ਮੇਰਾ ਕੁਐਸਚਨ ਹੈ ਜੀ ਮੈਂ 2018 ਚ ਆਇਆ ਸੀਗਾ ਜੀ USA ਚ, ਤੇ ਮੈਂ ਅਸਾਈਲਮ ਅਪਲਾਈ ਕਰਤਾ ਸੀਗਾ। ਠੀਕ ਹੈ। ਐਂਡ ਹਾਂਜੀ ਮੈਂ ਐਂਡ ਦੈਨ 1.5 ਸਾਲ ਬਾਅਦ ਜੀ ਫਿਰ ਜਿੱਦਾਂ ਵਿਆਹ ਕਰ ਲਿਆ ਸੀਗਾ ਜੀ, ਮੈਰਿਜ ਬੇਸ ਤੇ ਅਪਲਾਈ ਕਰ ਦਿੱਤਾ ਸੀਗਾ 2020 ਵਿੱਚ। ਠੀਕ ਹੈ ਹਾਂਜੀ, ਤੇ ਉਹ ਕੇਸ ਨੂੰ ਜੀ 25 ਮਹੀਨੇ ਹੋ ਗਏ ਪੈਂਡਿੰਗ। ਜੀ। ਜਿੱਥੇ ਜੀ ਮੈਂ ਰਹਿ ਰਿਹਾ ਹਾਂ ਉੱਥੇ ਦਾ ਨੀਅਰੈਸਟ ਫੀਲਡ ਆਫਿਸ ਦਾ ਪ੍ਰੋਸੈਸਿੰਗ ਟਾਈਮ ਹੈਗਾ ਅਰਾਊਂਡ 28 to 29 ਮੰਥਸ ਜੀ। ਤੇ ਹਜੇ ਤੱਕ ਕੇਸ ਪੈਂਡਿੰਗ ਹੈ। ਵੈਸੇ ਮੇਰੇ ਗ੍ਰੀਨ ਕਾਰਡ ਦੇ ਫਿੰਗਰਪ੍ਰਿੰਟਸ ਹੋ ਗਏ ਸੀਗੇ ਤੇ ਹਜੇ ਵੀ ਜਿੱਦਾਂ ਉਹਨਾਂ ਨੇ ਇੱਦਾਂ ਕਹਿ ਦਿੱਤਾ ਸੀਗਾ ਕਿ ਰੈਡੀ ਟੂ ਬੀ ਸਕੇਜੂਲ ਫੋਰ ਐਨ ਇੰਟਰਵਿਊ। ਬਟ ਉਸ ਤੋਂ ਬਾਅਦ ਜਿੱਦਾਂ ਹੁਣ ਉਹ ਲਾਸਟ ਈਅਰ ਕਿਹਾ ਸੀਗਾ April 2021 ਚ, ਰਾਈਟ। ਉਸ ਤੋਂ ਬਾਅਦ ਕੋਈ ਵੀ ਅਪਡੇਟ ਨਹੀਂ ਆਇਆ ਵਾਪਸ ਮੈਨੂੰ। ਤੁਸੀਂ ਜਿੱਦਾਂ ਦੱਸਿਆ 2 ਸਾਲ ਹੋ ਗਏ ਆ, ਪਰ 29 ਮੰਥਸ ਹੈਗਾ ਤਾਂ ਤੁਹਾਨੂੰ ਵਿਦਿਨ ਪ੍ਰੋਸੈਸਿੰਗ ਟਾਈਮ ਹੀ ਆ ਜੇ। ਜਦੋਂ ਤੁਹਾਡਾ ਪ੍ਰੋਸੈਸਿੰਗ ਟਾਈਮ ਤੋਂ ਉੱਪਰ ਹੋਊਗਾ ਤਾਂ ਫਿਰ ਤੁਸੀਂ ਫੋਲੋ ਅਪ ਕਰ ਸਕਦੇ ਆ। ਉਹ ਅੱਛਾ ਉਹਦਾ ਜੀ ਅਸੀਂ ਇਨਕੁਆਇਰੀ ਪਾਈ ਸੀ ਜਿੱਦਾਂ, ਪਰ ਉਹਨਾਂ ਨੇ ਕੁਝ ਰਿਪਲਾਈ ਨਹੀਂ ਕੀਤਾ। ਨਹੀਂ ਅਜੇ ਤੁਹਾਡਾ ਕਿਉਂਕਿ ਵਿਦਿਨ ਪ੍ਰੋਸੈਸਿੰਗ ਟਾਈਮ ਜਾਣਾ 29 ਮਹੀਨੇ ਤੁਸੀਂ ਆਪੇ ਦੱਸਿਆ ਤੇ ਤੁਹਾਡੇ 24 ਮਹੀਨੇ ਹੀ ਹੋਏ ਆ, ਸੋ ਤੁਹਾਨੂੰ ਵੇਟ ਕਰਨੀ ਪੈਣੀ। ਸੋ ਜੇ ਆਊਟ ਆਫ ਪ੍ਰੋਸੈਸਿੰਗ ਟਾਈਮ ਜਾਊਗਾ ਫਿਰ ਹੀ ਤੁਸੀਂ ਉਹਨਾਂ ਨੇ ਇਨਕੁਆਇਰੀ ਦਾ ਰਿਪਲਾਈ ਕਰਨਾ, ਅਦਰਵਾਈਜ਼ ਨਹੀਂ ਹਾਂਜੀ। ਕਰਨਾ। ਠੀਕ ਹੈ ਜੀ। ਇੱਕ ਭਾਜੀ ਹੋਰ ਸੀ, ਜਿੱਦਾਂ ਉਹਨਾਂ ਨੇ RFP ਮੇਰੇ ਤੋਂ ਮੰਗਿਆ ਸੀਗਾ 2020 ਜਿੱਦਾਂ ਬਰਥ ਸਰਟੀਫਿਕੇਟ ਦਾ ਸੀਗਾ, ਉਦੋਂ ਮੈਂ ਟਾਈਮ 1 ਮਹੀਨਾ ਹੋਰ ਲਿਆ ਸੀਗਾ। ਉਹ ਜਿੱਦਾਂ ਉਸ ਵੇਲੇ ਕਾਊਂਟਿੰਗ ਸਟਾਪ ਹੋ ਜਾਂਦੀ ਹੁੰਦੀ ਹੈ। 1 ਮਹੀਨਾ ਤੁਸੀਂ ਵੱਧ ਲਿਆ? ਨਹੀਂ ਉਹਦਾ ਨਹੀਂ ਕੋਈ ਲੈਣਾ ਦੇਣਾ। ਅੱਛਾ, ਉਹਦਾ ਕੋਈ ਲੈਣਾ ਦੇਣਾ ਨਹੀਂ। ਉਹਦਾ ਜੀ ਮੈਨੂੰ ਇੱਕ ਕਿਹਾ ਸੀਗਾ ਜਿੱਦਾਂ ਮੇਰੇ ਰਿਸ਼ਤੇਦਾਰ ਸੀ, ਕਹਿੰਦੇ ਕਿ ਮੈਂਡੇਮਸ ਅਪਲਾਈ ਕਰ ਦਿੰਦੇ ਆ। ਨਹੀਂ ਮੈਂਡੇਮਸ ਤੁਸੀਂ ਭਾਜੀ ਅਜੇ ਵਿਦਿਨ ਪ੍ਰੋਸੈਸਿੰਗ ਟਾਈਮ ਆ। ਲੋਕੀ ਮੈਂਡੇਮਸ ਸਾਰਾ ਕੁਝ ਕਰਦਾ। ਜਦੋਂ ਬਾਹਰ ਜਾ ਕੇ ਦੇਖੋ ਕਰਨ ਵਾਲਾ ਤੁਹਾਨੂੰ ਇੱਕ ਵੀ ਨਹੀਂ ਲੱਭਣਾ ਬੰਦਾ, ਵਕੀਲ ਹੈ ਨਾ। ਸੋ ਅਜੇ ਵੇਟ ਕਰੋ। ਤੇ ਇਹਦੇ ਵਿੱਚ ਹੈਗਾ 4-5 ਮਹੀਨੇ ਉੱਪਰ ਥੱਲੇ ਜਿਹੜੇ ਸਰਕਾਰ 'ਚ ਆਰਾਮ ਨਾਲ ਜਾ ਸਕਦੇ ਆ। ਜਦੋਂ ਤੁਹਾਡੇ 29 ਮਹੀਨੇ ਨਹੀਂ ਹੋਏ ਉਹ ਵੀ ਉੱਤੇ ਤੁਹਾਡੇ 4-5 ਮਹੀਨੇ ਜਿਹੜੇ ਆ ਲੱਗ ਸਕਦੇ ਆ। ਸੋ ਥੋੜ੍ਹੀ ਜਿਹੀ ਸਬਰ ਰੱਖੋ ਜੀ। 4-5 ਮਹੀਨੇ ਹੋਰ ਵੇਟ ਕਰੋ ਤੇ ਜੇ ਉਹਦੇ ਵਿੱਚ ਵੀ ਨਹੀਂ ਆਉਂਦਾ ਤਾਂ ਫਿਰ ਤੁਸੀਂ ਦੁਬਾਰਾ ਇਨਕੁਆਇਰੀ ਪਾਓ। ਜੇ ਉਹ 'ਚ ਵੀ ਨਹੀਂ ਆਉਂਦਾ ਫਿਰ ਆ ਜਿਹੜੀ ਅਮੈਂਡਮੈਂਟਸ ਦੀ ਗੱਲ ਚੱਲਦੀ ਆ ਵੀ ਉਸ ਪਾਸੇ ਵੱਲ ਨੂੰ ਫਿਰ ਉਹ ਅਮੈਂਡਮੈਂਟਸ ਇਹ ਹੁੰਦਾ ਕਿ ਤੁਸੀਂ ਸਰਕਾਰ ਦੇ ਖਿਲਾਫ ਲਾਅਸੂਟ ਕਰਦੇ ਆ ਡਿਸਟ੍ਰਿਕਟ ਕੋਰਟ ਦੇ ਵਿੱਚ। ਤੇ ਹਾਂਜੀ, ਇਹ ਘੱਟ ਹੀ ਵਕੀਲ ਲੱਭਣੇ ਆ ਜਿਨ੍ਹਾਂ ਨੇ ਇਦਾਂ ਦਾ ਪੰਗਾ ਲੈਣਾ। ਮਿਲ ਜਾਣਗੇ ਪਰ ਘੱਟ ਨਹੀਂ ਹੁੰਦਾ। ਜੇ ਕੋਈ ਵਾਕਈ ਹੋਵੇ ਕਿ ਹੁਣ ਤੁਸੀਂ ਕਹੋ ਕਿ ਮੇਰਾ 5 ਸਾਲ ਤੋਂ ਪੈਂਡਿੰਗ ਆ, ਫਿਰ ਤਾਂ ਆਪਾਂ ਕਰ ਦਾਂਗੇ। ਹੁਣ ਜਿਹੜਾ ਤੁਸੀਂ ਕਹੋ 29 ਦੇ ਮੇਰੇ 30 ਮਹੀਨੇ ਹੋ ਗਏ, ਜੱਜ ਨੇ ਵੀ ਕਹਿਣਾ ਯਾਰ ਤੁਸੀਂ ਕੀ ਕਰਨ ਆਏ ਜਾਂਦੇ ਕੋਰਟ ਦੇ ਵਿੱਚ। ਹਾਂਜੀ। ਸੋ ਥੈਂਕ ਯੂ ਕਾਲ ਦੇ ਲਈ। ਅਗਲੇ ਜਿਹੜੇ ਕਾਲਰ ਨੇ ਗੁਰਮੇਜ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਮੇਰਾ ਸਵਾਲ ਹੈ ਕਿ ਮੈਂ ਆਪਣੀ ਸਿਸਟਰ ਇਨ-ਲਾਅ ਲਈ ਹਿਊਮੈਨਿਟਰੀ ਦਾ ਕੇਸ ਕਰਨਾ ਸੀਗਾ, ਤੇ ਉਹਦੇ ਲਈ ਕਿੰਨਾ ਕੁ ਸਮਾਂ ਲੱਗ ਸਕਦਾ ਜੀ ਜੇ ਹੁਣ ਕਰਦੇ ਆ ਜੀ? ਹਿਊਮੈਨਿਟੇਰੀਅਨ ਦਾ ਇੱਦਾਂ ਹੈ ਕਿ ਕੋਈ ਟਾਈਮਲਾਈਨ ਨਹੀਂ ਹੈਗੀ, ਕੋਈ ਉਹਦੀ ਰਿਸੀਟ ਵਗੈਰਾ ਨਹੀਂ ਆ ਰਹੀ ਤੇ ਫਾਈਲ ਕਰਕੇ ਭੁੱਲ ਜਾਣ ਵਾਲੀ ਗੱਲ ਹੀ ਆ। ਜਿਹੜਾ ਤੁਹਾਡਾ ਨਾਰਮਲ ਜਿਹੜਾ ਕੇਸ ਆ 15 ਸਾਲ ਦਾ ਜੇ ਪ੍ਰੋਸੈਸ ਆ ਤਾਂ 15 ਸਾਲ ਹੀ ਲੱਗੂਗੇ, ਰਾਈਟ? ਹੁਣ ਤੁਸੀਂ ਸਿਬਲਿੰਗ ਕੇਸ ਦੀ ਗੱਲ ਕਰ ਰਹੇ ਹੋ ਇਸ ਵੇਲੇ? ਸਿਸਟਰ ਇਨ-ਲਾਅ ਨੂੰ ਕਰਨਾ ਜੀ। ਸੋ ਤੁਹਾਡੇ ਵਾਈਫ ਦੀ ਕਿਹਦੀ ਡੈਥ ਕਿਹਦੀ ਹੋਈ ਇਹਦੇ ਵਿੱਚ? ਉਹਨਾਂ ਦੇ ਹਸਬੈਂਡ ਦੀ ਹੋ ਗਈ ਜੀ। ਉਹ ਤੁਹਾਡੇ ਬ੍ਰਦਰ? ਨਹੀਂ, ਮੇਰੇ ਬ੍ਰਦਰ ਇਨ-ਲਾਅ ਦੀ ਸਿਸਟਰ, ਉਹਨਾਂ ਦੀ ਬ੍ਰਦਰ ਇਨ-ਲਾਅ ਦੀ ਡੈਥ ਹੋ ਗਈ ਨਾ, ਤੇ ਸਿਸਟਰ ਇਨ-ਲਾਅ ਬ੍ਰਦਰ ਸਾਲੇ ਦੀ ਡੈਥ ਹੋ ਗਈ ਆ। ਤੇ ਨਹੀਂ, ਇਹਦਾ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਹੁੰਦਾ ਜਦੋਂ ਇੱਥੇ ਪਟੀਸ਼ਨਰ ਦੀ ਡੈਥ ਹੁੰਦੀ ਆ, ਉਦੋਂ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਹੁੰਦਾ। ਇਹ ਤੁਹਾਡੇ ਵਾਲੇ ਕੇਸ ਵਿੱਚ ਉਹੀ ਗੱਲ ਕਰ ਰਿਹਾ ਜੀ। ਸਾਂਢੂ ਇੱਥੇ ਸੀ ਨਾ, ਉਹਨਾਂ ਕੋਲ ਗ੍ਰੀਨ ਕਾਰਡ ਸੀਗਾ। ਹਾਂਜੀ। ਨਹੀਂ ਗੱਲ ਤਾਂ ਤੁਸੀਂ ਕਰ ਰਹੇ ਸੀਗੇ, ਸਮਝ ਆਈ ਤੁਸੀਂ ਹੋਣਾ ਇਹ ਠੀਕ ਹੈ ਜੀ। ਤੇ ਉਹਦੇ ਵਿੱਚ ਆਪਣਾ ਤੁਹਾਨੂੰ ਇਹ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਦਾ ਪ੍ਰੋਸੈਸ ਨਹੀਂ ਹੈਗਾ। ਇਹ ਰੀਇਨਸਟੇਟ ਨਹੀਂ ਹੋ ਸਕਦਾ। ਉੱਦਾਂ ਤੁਸੀਂ ਟਰਾਈ ਕਰ ਲਓ ਆਪਣੇ ਲੈਵਲ ਤੇ ਦੇਖੋ ਫਿਰ ਕੀ ਬਣਦਾ ਜੀ। ਅਗਲੇ ਕਾਲਰ ਗੁਰਦਿਆਲ। ਹਾਂਜੀ, ਮੇਰਾ ਸਵਾਲ ਇਹ ਕਿ ਮੇਰਾ ਮੁੰਡਾ ਇੱਥੇ ਆਇਆ, PR ਹੈਗਾ ਨਿਊਜ਼ੀਲੈਂਡ 'ਚ। ਉਹ ਵਿਆਹ ਕਰਾ ਕੇ ਉਹਦਾ ਕੀ ਪ੍ਰੋਸੀਜਰ ਕਿੱਦਾਂ ਦੇ ਲੱਗੇਗੀ?
ਵਿਆਹ ਕਿੰਨੇ ਸਿਟੀਜ਼ਨ ਨਾਲ ਕਰਾਉਣਾ? ਹਾਂਜੀ ਤੇ ਸਿਟੀਜ਼ਨ ਕੌਣ ਆ? ਸਿਟੀਜ਼ਨ ਇੱਥੇ ਤੁਸੀਂ ਕਹਿ ਰਹੇ ਆ ਕਿ ਯੂਐਸ ਸਿਟੀਜ਼ਨ ਦੇ ਨਾਲ ਆਪਣੇ ਮੁੰਡੇ ਦਾ ਤੁਸੀਂ ਵਿਆਹ ਹੋ ਗਿਆ ਕਿ ਕਰਨਾ ਹੈ ਅਜੇ? ਕਰਨਾ ਹੈ, ਉਹ ਵਿਜ਼ਟਰ ਵੀਜ਼ੇ ਤੇ ਆਇਆ ਇੱਥੇ, ਉਹ ਅੱਛਾ ਠੀਕ ਪੀਆਰ ਹੈਗਾ ਨਿਊਜ਼ੀਲੈਂਡ ਦਾ। ਠੀਕ ਹੈ। ਉਹਨੂੰ ਸਾਲ ਤੋਂ 2 ਸਾਲ ਦਾ ਟਾਈਮ ਲੱਗੂਗਾ, ਜਿਹੜਾ ਆਪਣਾ ਕੰਡੀਸ਼ਨਲ ਗ੍ਰੀਨ ਕਾਰਡ ਮਿਲੂਗਾ 2 ਸਾਲ ਦਾ, ਹੂੰ ਤੇ ਸਾਲ ਤੋਂ 2 ਸਾਲ ਦੇ ਵਿੱਚ ਹਾਂਜੀ। ਤੇ ਇਹਦੇ ਵਿੱਚ ਇਹ ਤਾਂ ਨਹੀਂ ਵੀ ਵਿਆਹ ਜੇ 3 ਮਹੀਨਿਆਂ ਦੇ ਆਉਂਦੇ ਵੀ 3 ਮਹੀਨਿਆਂ ਦੇ ਵਿੱਚ ਹੋ ਜਾਂਦਾ ਜਾਂ 90 ਦਿਨਾਂ ਤੋਂ ਬਾਅਦ ਦੇ ਵਿੱਚ ਹੁੰਦਾ ਹੈ? ਉਹ ਤਾਂ ਹੈਗਾ ਹੀ ਹੈ। ਇਹਦਾ ਮਸਲਾ ਰਹਿੰਦਾ? ਇਹਦਾ ਮਸਲਾ ਹੈਗਾ, ਜੇ ਤੁਸੀਂ ਫਟਾਫਟ ਵਿਆਹ ਕਰਦੇ ਹੋ ਕੁਐਸਚਨ ਕਰ ਸਕਦੇ ਆ ਕਿ ਪਹਿਲਾਂ ਹੀ ਪਲੈਨਿੰਗ ਸੀਗੀ, ਤੇ ਜੇ 90 ਦਿਨ ਬਾਅਦ ਕਰਦੇ ਹੋ ਤਾਂ ਫਿਰ ਤੁਸੀਂ ਇਹ ਡੈਮੋਨਸਟ੍ਰੇਟ ਕਰ ਸਕਦੇ ਹੋ ਕਿ ਪਲੈਨਿੰਗ ਨਹੀਂ ਸੀਗੀ, ਬਾਅਦ ਚ ਆ ਕੇ ਇਰਾਦਾ ਬਣਾਇਆ। ਠੀਕ ਹੈ। ਕੇਵਲ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਇੱਕ ਕੁਐਸਚਨ ਇਹ ਹੈ ਜੀ, ਤੇ ਇੱਕ ਤਾਂ ਗ੍ਰੀਨ ਕਾਰਡ ਅਪਲਾਈ ਕੀਤੇ ਨੂੰ 8 ਮਹੀਨੇ ਹੋ ਗਏ ਜੀ, ਤੇ ਅਜੇ ਤੱਕ ਨਹੀਂ ਆਇਆ ਉਹ। ਦੂਜਾ ਕੁਐਸਚਨ ਹੈਗਾ ਮੇਰਾ, ਮੈਂ ਆਪਣੀ ਡਾਟਰ ਦਾ ਅਪਲਾਈ ਕੀਤਾ ਆ, 13 ਦਾ ਕੀਤਾ, ਉਹਦੇ ਪ੍ਰੋਸੈਸਿੰਗ ਸਾਰਾ ਕੁਝ ਹੋ ਗਿਆ, ਤੇ ਹੁਣ ਇੰਟਰਵਿਊ ਲਈ ਕਦੋਂ ਕੋ ਦੂਜਾ ਹੋਊਗਾ? ਜਿਹੜਾ ਗ੍ਰੀਨ ਕਾਰਡ ਕੀਤਾ, ਕਿਹੜੇ ਵਾਲੇ ਗ੍ਰੀਨ ਕਾਰਡ ਦੀ ਗੱਲ ਕਰਦੇ ਹੋ? 10 ਸਾਲ ਵਾਲੇ ਦੀ ਗੱਲ ਕਰ ਰਹੇ ਹੋ, ਇਨੀਸ਼ੀਅਲ ਵਾਲੇ ਦੀ? ਹਾਂਜੀ, 10 ਸਾਲ ਪੂਰੇ ਹੋ ਗਏ ਸੀ। 10 ਸਾਲ ਪੂਰੇ ਹੋਏ? ਨਹੀਂ, ਉਹਦਾ ਤਾਂ ਟਾਈਮ ਲੱਗ ਰਿਹਾ ਕਾਫੀ, 1.5 ਸਾਲ ਤੋਂ ਉੱਤੇ ਹੀ ਲੱਗ ਰਿਹਾ, ਤੇ ਪ੍ਰੋਸੈਸਿੰਗ ਟਾਈਮ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਚੈੱਕ ਕਰ ਸਕਦੇ ਆ। ਤੇ ਜਿਹੜਾ ਡਾਟਰ ਦਾ ਤੁਹਾਡੇ 2013 ਵਾਲਾ, ਉਹ ਤਾਂ ਨੰਬਰ ਤੁਹਾਡਾ ਲੱਗ ਗਿਆ ਹੁਣ। ਆਈ ਥਿੰਕ ਉਹੀ ਹੈ ਕਿ ਐਮਬੈਸੀ ਕਿੰਨੀ ਦੇਰ 'ਚ ਤੁਹਾਨੂੰ ਇੰਟਰਵਿਊ ਦਿੰਦੀ ਆ। ਸੋ ਆਈ ਥਿੰਕ ਅੱਛਾ ਜੀ, ਉਹਨਾਂ ਦੇ ਆਪਣੇ ਇੰਟਰਨਲ ਪ੍ਰੋਸੈਸਿੰਗ ਟਾਈਮ ਤੇ ਡਿਪੈਂਡ ਕਰਦਾ। ਸੋ ਤੁਸੀਂ ਲਾਈਨ 'ਚ ਹੀ ਆ, ਟੌਪ ਆਫ ਦ ਲਾਈਨ ਹੀ ਆ। ਅੱਛਾ ਜੀ। ਤੇ ਇੱਕ ਕੁਐਸਚਨ ਇਹ ਹੈ ਵੀ ਤੇ ਉੱਥੇ ਬੰਬੇ ਇੰਟਰਵਿਊ ਹੋਊਗੀ ਕਿ ਜਾਂ ਦਿੱਲੀ ਵੀ ਹੋ ਸਕਦੀ ਹੈ? ਬੰਬੇ। ਅੱਛਾ, ਥੈਂਕ ਯੂ ਜੀ। ਸਰਬਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਦੋਨੋਂ ਵੀਰਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਸੀਗਾ ਜੀ, ਉਹ ਨਾ ਮੇਰੇ ਚਾਚਾ ਜੀ ਦਾ ਵਿਜ਼ਟਰ ਵੀਜ਼ਾ ਅਸੀਂ ਲਵਾਇਆ ਸੀ 10 ਸਾਲ ਦਾ, ਤੇ ਉਹ ਪਤਾ ਕਰਤਾ ਵੀ ਹੁਣ ਉਹਨਾਂ ਦਾ ਅਗਲੇ ਸਾਲ ਐਕਸਪਾਇਰ ਹੋ ਜਾਣਾ, ਵੀ ਉਹ ਰਿਨਿਊ ਕਿੱਦਾਂ ਕਰਾਉਣਾ ਜੀ? ਉਹ ਐਮਬੈਸੀ 'ਚ ਜਾਣਾ ਪੈਣਾ, ਵਿਜ਼ਟਰ ਵੀਜ਼ਾ ਸੇਮ ਇੰਟਰਵਿਊ ਦੇਣੀ ਪੈਂਦੀ ਹੈ। ਦੁਬਾਰਾ ਇੰਟਰਵਿਊ ਹੋਊਗੀ? ਅੱਛਾ, ਸਾਰਾ ਪੇਪਰ ਵਰਕ ਇੱਥੋਂ ਸਾਨੂੰ ਸਪਾਂਸਰਸ਼ਿਪ ਦਾ ਮੁੜ ਕੇ ਭੇਜਣਾ ਪਊਗਾ? ਹਾਂ, ਨਹੀਂ, ਸਪਾਂਸਰ ਤਾਂ ਨਹੀਂ ਭੇਜਣਾ ਪੈਣਾ। ਸਪਾਂਸਰ ਤਾਂ ਕਿਸੇ ਨੂੰ ਵੀ ਨਹੀਂ ਐਕਚੁਅਲੀ ਭੇਜਣਾ ਪੈਂਦਾ ਹੁੰਦਾ। ਸਪਾਂਸਰ ਦਾ ਤਾਂ ਸਿਰਫ ਇਹ ਹੈ ਕਿ ਜੇ ਪੈਸੇ ਪੂਹੇ ਕਿਸੇ ਉਹ ਘੱਟ ਹੈ। ਹੁਣ ਜਿਹੜਾ ਬੰਦਾ 10 ਸਾਲ ਦੇ ਵਿੱਚ ਆ ਕੇ ਉਹਨਾਂ ਨੇ ਕਾਫੀ ਵਾਰੀ ਆਏ ਹੋਏ ਅਮਰੀਕਾ ਉਹ ਪਹਿਲਾਂ? ਅੱਛਾ ਜੀ, ਬਹੁਤ ਵਾਰੀ ਆਏ, 4-5 ਵਾਰੀ ਹਾਂ, ਆਏ। ਕੋਈ ਪ੍ਰੋਬਲਮ ਨਹੀਂ ਹੋਣੀ। ਜਿਹੜਾ ਬੰਦਾ ਇੱਕ ਵਾਰੀ ਆ ਕੇ ਮੁੜਿਆ ਨਾ, ਉਹਨੂੰ ਨਹੀਂ ਇਹ ਰੋਕਦੇ ਤਕਰੀਬਨ, ਕਿਉਂਕਿ ਜੇ ਉਹਨੇ ਰਹਿਣਾ ਹੁੰਦਾ ਉਹ ਪਹਿਲਾਂ ਵੀ ਰਹਿ ਸਕਦਾ ਸੀਗਾ। ਉਹ ਤਕਰੀਬਨ ਇਹ ਜਿਹੇ ਲਗਾ ਦਿੰਦੇ ਆ, ਜੇ ਉਹਨਾਂ ਦੇ ਬੈਂਕ 'ਚ ਉੱਥੇ ਪੈਸੇ ਠੀਕ ਠਾਕ ਆ, ਆਪਣਾ ਖਰਚਾ ਉਹ ਚੱਕ ਸਕਦੇ ਆ, ਤੇ ਸਿੰਪਲ ਉਹਨਾਂ ਦਾ ਰਿਨਿਊਅਲ ਤੁਸੀਂ ਜਿਹੜੀ ਇਹ ਟੂਰਿਸਟ ਵੀਜ਼ੇ ਦੀ ਐਪਲੀਕੇਸ਼ਨ ਫਾਈਲ ਕਰੋ, ਸਪਾਂਸਰ ਵਗੈਰਾ ਦੀ ਲੋੜ ਨਹੀਂ ਪੈਂਦੀ। ਠੀਕ ਹੈ ਜੀ। ਅੱਛਾ, ਤੇ ਐਪਲੀਕੇਸ਼ਨ ਉੱਥੇ ਦਿੱਲੀ ਹੋ ਜਾਊਗੀ ਪੇਸ਼, ਰਾਈਟ? ਹਾਂਜੀ, ਏਜੰਟ ਉੱਥੋਂ ਲੱਭ ਲਓ ਕੋਈ, ਤੇ ਉਹਨਾਂ ਤੋਂ ਕਰਾਓ। ਕਿੰਨਾ ਕੁ ਚਿਰ ਨਹੀਂ ਪਊਗੀ? ਅਗਲੇ ਸਾਲ ਉਹਨਾਂ ਦਾ ਐਕਸਪਾਇਰ ਹੋਣਾ ਦਸੰਬਰ ਵਿੱਚ ਉਹਦਾ। ਤਰੀਕ ਮਿਲਣ ਦੇ ਉੱਤੇ ਆ ਸਰਬਜੀਤ ਜੀ, ਵੀ ਉਹ ਇੰਟਰਵਿਊ ਦੀ ਤਰੀਕ ਕਦੋਂ ਮਿਲਦੀ? ਨਹੀਂ, ਇਹ ਪੁੱਛ ਰਹੇ ਕਿ ਕਦੋਂ। ਅੱਛਾ, ਕਦੋਂ ਕਰ ਸਕਦੇ? ਨਹੀਂ, ਅਜੇ ਨਹੀਂ ਕਰ ਸਕਦੇ। ਉਹਨਾਂ ਨੇ ਆਪਣਾ ਨਾ ਕੌਂਸੂਲੇਟ ਨੇ ਟਾਈਮ ਰੱਖਿਆ, ਜਦ ਤੱਕ ਵੈਲਿਡ ਆ ਤਦ ਤੱਕ ਤੁਸੀਂ ਨਹੀਂ ਕਰ ਸਕਦੇ। ਅੱਛਾ, 3 ਮਹੀਨੇ ਪਹਿਲਾਂ ਮੇਰੇ ਖਿਆਲ ਉਹਨਾਂ ਦਾ ਦਿੱਲੀ ਵਾਲਿਆਂ ਦਾ ਚੱਲਦਾ, ਕੌਂਸੂਲੇਟ ਟੂ ਕੌਂਸੂਲੇਟ ਡਿਫਰ ਕਰਦਾ, ਚੈੱਕ ਕਰ ਲਿਓ ਉਹਨਾਂ ਨਾਲ ਕਿੰਨੇ ਮਹੀਨੇ ਕਰ ਸਕਦੇ ਆ। ਓਕੇ। ਪਰ ਇਹਦੇ ਵਿੱਚ ਇਦਾਂ ਕਿ ਉੱਥੇ 10-15 ਹਜ਼ਾਰ ਦਿਓ ਏਜੰਟ ਨੂੰ, ਉਹਨਾਂ ਤੋਂ ਕਰਾਓ, ਸੌਖਾ ਕੰਮ ਆ ਤੁਹਾਡੇ ਲਈ ਵੀ ਉਹਨਾਂ ਲਈ ਵੀ। ਜਦੋਂ ਮੁੱਕਣ ਵਾਲਾ ਹੋਇਆ ਫਿਰ ਉਸ ਤੋਂ ਜਿੰਨੇ ਮਹੀਨੇ ਤੋਂ ਪਹਿਲਾਂ ਕਹਿੰਦੇ ਵੀ ਉਦੋਂ ਫਿਰ ਕਰ ਸਕਦੇ ਜੀ। ਠੀਕ ਹੈ ਜੀ, ਓਕੇ, ਧੰਨਵਾਦ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੋਹਨ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਸੀ ਵੀ ਮੈਂ ਜੁਲਾਈ 21 ਦੇ ਵਿੱਚ ਅਪਲਾਈ ਕੀਤਾ ਸੀ ਗ੍ਰੀਨ ਕਾਰਡ ਇੱਥੇ ਆਏ ਹਾਂ ਅਸੀਂ ਵਿਜ਼ਟਰ ਵੀਜ਼ੇ ਤੇ ਜੀ, ਤੇ ਸਾਨੂੰ ਵਰਕ ਪਰਮਿਟ ਵੀ ਆ ਗਿਆ ਤੇ ਸੋਸ਼ਲ ਸਿਕਿਉਰਿਟੀ ਨੰਬਰ ਵੀ ਆ ਗਿਆ ਜੀ। ਤੇ ਹੋਰ ਕਿੰਨਾ ਕੁ ਟਾਈਮ ਲੱਗ ਸਕਦਾ ਗ੍ਰੀਨ ਕਾਰਡ ਵਾਸਤੇ? ਸਵਾਲ ਇਹ ਹੈ ਕਿ ਅਸੀਂ ਕੈਨੇਡਾ ਜਾ ਸਕਦੇ ਹਾਂ ਬਾਰਡਰ? ਨਹੀਂ, ਜਿਹੜਾ ਤੁਹਾਡਾ ਵਰਕ ਪਰਮਿਟ ਆ ਤੁਹਾਨੂੰ ਟਰੈਵਲ ਡਾਕੂਮੈਂਟ ਆ ਗਿਆ 131 ਜਿਹਨੂੰ ਐਡਵਾਂਸ ਪੈਰੋਲ ਕਹਿੰਦੇ? ਨਹੀਂ ਜੀ, ਨਹੀਂ, ਉਹ ਨਹੀਂ ਹੈ। ਉਹ ਵਰਕ ਪਰਮਿਟ ਦੇ ਥੱਲੇ ਲਿਖਿਆ ਹੁੰਦਾ, ਲਾਈਨ ਲਿਖੀ ਹੁੰਦੀ ਹੈ ਕਿ ਆਲਸੋ ਸਰਵਸ ਐਜ਼ ਐਡਵਾਂਸ ਪੈਰੋਲ। ਜੇ ਤੁਸੀਂ ਪਹਿਲਾਂ ਕਦੀ ਥੱਲੇ ਲਿਖਿਆ ਵੀ ਨੋ ਟਰੈਵਲ ਕੀ ਇਹਦਾ ਕੋ ਕਰਕੇ ਲਿਖਿਆ? ਅੱਛਾ, ਨਹੀਂ, ਫਿਰ ਤੁਸੀਂ ਜਾਂ ਤਾਂ ਫਾਈਲ ਨਹੀਂ ਕੀਤਾ ਹੋਣਾ ਟਰੈਵਲ ਡਾਕੂਮੈਂਟ ਨਾਲ ਤੁਸੀਂ ਜਾ ਸਕਦੇ ਹੋ, ਉਸ ਤੋਂ ਬਿਨਾਂ ਨਹੀਂ ਜਾ ਸਕਦੇ। ਅੱਛਾ ਜੀ। ਜਾਂ ਵੇਟ ਕਰੋ ਗ੍ਰੀਨ ਕਾਰਡ ਨੂੰ। ਲੱਗ ਜੂਗਾ ਗ੍ਰੀਨ ਕਾਰਡ ਨੂੰ? ਗ੍ਰੀਨ ਕਾਰਡ ਸਾਲ 1.5 ਸਾਲ ਐਵਰੇਜ ਟਾਈਮ ਆ ਜੀ। ਜੁਲਾਈ 'ਚ ਇਹਨਾਂ ਨੇ ਕੀਤਾ ਪਿਛਲੇ ਸਾਲ, ਸੋ ਹੋ ਸਕਦਾ ਹੋ ਸਾਲ ਹੋ ਗਿਆ। ਹਾਂਜੀ, ਆ ਜਾਣ 6 ਮਹੀਨੇ 'ਚ ਵਾਰੀ ਸ਼ਾਇਦ ਆਈ। ਹਾਂਜੀ। ਸਤਵਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਸੀਗੀ ਕਿ ਮੈਂ ਗ੍ਰੀਨ ਕਾਰਡ ਹੈ ਇੱਥੇ ਅਮਰੀਕਾ ਦੇ ਵਿੱਚ, ਤੇ ਮੈਂ ਆਪਣੇ ਬੇਟੇ ਦਾ 2015 ਸਾਲ ਵਿੱਚ ਪਟੀਸ਼ਨ ਕੀਤੀ ਸੀਗੀ, ਤੇ ਉਹਦੀ ਪਟੀਸ਼ਨ ਨਿਕਲੀ ਨੂੰ ਤਾਂ ਲੋਕਡਾਊਨ ਤੋਂ ਪਹਿਲਾਂ ਨਿਕਲ ਗਈ ਸੀਗੀ, ਤਾਂ ਪੇਪਰ ਵਰਕ ਸਾਰਾ ਡਨ ਹੋ ਗਿਆ। ਉਹਨਾਂ ਨੇ ਹੁਣ ਮੈਨੂੰ ਇੰਟਰਵਿਊ ਨੂੰ ਭੇਜਣੀ ਸੀਗੀ,
ਤੇ ਇੰਟਰਵਿਊ ਲੋਕਡਾਊਨ ਤੋਂ ਪਹਿਲਾਂ ਦੀ ਤਰੀਕ ਆਉਣੀ ਸੀ ਪਰ ਹਜੇ ਤੱਕ ਨਹੀਂ ਆਈ ਹੈਗੀ। ਤੇ ਹੁਣ ਮੈਂ ਇੱਥੋਂ ਇਹਨੂੰ ਪੇਪਰ ਭੇਜੇ, ਪਟੀਸ਼ਨ ਦੁਆਰਾ ਪੇਪਰ ਭੇਜੇ ਸੀ ਟੂਰਿਸਟ ਵੀਜ਼ੇ ਦੇ, ਕਿਉਂਕਿ ਮੈਂ ਕੈਂਸਰ ਦੀ ਪੇਸ਼ੈਂਟ ਆ। ਤਾਂ ਮੈਂ ਇਹਨੂੰ ਪੇਪਰ ਭੇਜੇ ਸੀ, ਮੈਨੂੰ ਟੇਕ ਕੇਅਰ ਦੀ ਲੋੜ ਆ, ਤੇ ਉਹ ਇਹਨੂੰ 10 ਸਾਲਾ ਵੀਜ਼ਾ ਮਿਲਿਆ ਤੇ ਇੱਥੇ ਆ ਗਿਆ ਆ। ਤੇ ਮੈਂ ਹੁਣ ਤੁਹਾਨੂੰ ਪੁੱਛਣਾ ਸੀ ਵੀ ਮੈਂ ਇੱਥੋਂ ਇਹਦੀ ਇੰਟਰਵਿਊ ਲੈ ਸਕਦੀ ਹਾਂ ਵੀ ਬਾਰ-ਬਾਰ ਇੰਡੀਆ ਜਾਣ ਤੋਂ? ਤੁਸੀਂ ਸਿਟੀਜ਼ਨ? ਗ੍ਰੀਨ ਕਾਰਡ? ਨਹੀਂ, ਮੈਂ ਗ੍ਰੀਨ ਕਾਰਡ। ਤੁਸੀਂ ਗ੍ਰੀਨ ਕਾਰਡ ਆ, 130 ਅਪਰੂਵ ਆ ਤੁਹਾਡਾ। ਨਹੀਂ ਤੁਸੀਂ, ਹਾਂਜੀ, ਤੁਹਾਨੂੰ ਇੰਟਰਵਿਊ ਦੀ ਨਹੀਂ ਲੋੜ ਪੈਣੀ, ਤੁਸੀਂ ਇੱਥੇ ਹੀ ਜਿਹੜਾ ਇਹਦਾ ਪੇਪਰ ਪੱਕੇ ਕਰ ਸਕਦੇ ਆ, ਇੱਥੇ ਐਡਜਸਟਮੈਂਟ ਕਰ ਸਕਦਾ ਜੇ ਟੂਰਿਸਟ ਵੀਜ਼ੇ ਤੇ ਆਇਆ ਤਾਂ। 485 ਵਾਲਾ? ਹਾਂਜੀ ਹਾਂਜੀ ਠੀਕ ਹੈ। ਤੁਸੀਂ ਦੱਸ ਦਿਓ ਕਿੱਦਾਂ ਕਰਨੀ ਆ ਫਿਰ? ਤੁਸੀਂ ਸਾਡੇ ਆਫਿਸ ਕੰਟੈਕਟ ਕਰ ਲਓ। ਹਾਂ, ਤੇ ਪ੍ਰੋਸੈਸ ਚਲੋ ਹੁੰਦਾ ਆ ਉਦਾਂ ਆਈ, ਮਤਲਬ ਇੱਥੇ ਉਹਨੂੰ ਜਾਣ ਦੀ ਨਹੀਂ ਲੋੜ ਪੈਣੀ। ਤੇ ਸਾਡਾ ਜਿਹੜਾ ਨੰਬਰ ਆ ਉਹ ਮੈਂ ਤੁਹਾਨੂੰ ਲਿਖਾ ਦਿੰਦਾ ਆ ਨੰਬਰ, ਤੁਸੀਂ ਨੋਟ ਕਰ ਲਓ, ਸਾਰੇ ਬਾਕੀ ਜਣੇ ਵੀ ਨੋਟ ਕਰ ਲਓ ਜੇ ਇਹਨਾਂ ਦੇ ਆਫਿਸ ਦੇ ਵਿੱਚ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਆ। 4159090503 415-909-0503 4159090503 ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਲਓ। ਤੇ ਚਲੋ ਇਹ ਆ ਵੀ ਹੁਣ ਜੇ ਮੁੰਡਾ ਤੁਹਾਡਾ ਪਹੁੰਚ ਗਿਆ ਤੇ ਕੰਮ ਥੋੜਾ ਸੌਖਾ ਹੋ ਜਾਊਗਾ। ਇਹ ਪ੍ਰੋਸੈਸ ਨੂੰ ਇਹਦੇ ਵਿੱਚ ਕੋਈ 3 ਮਹੀਨੇ ਵਾਲੀ ਤਾਂ ਨਹੀਂ ਹੁੰਦੀ ਕਿ ਇਹਦੇ ਵਿੱਚ ਵੀ ਇਹਨਾਂ ਨੂੰ 3 ਮਹੀਨੇ 90 ਦਿਨ? ਉਹਦੇ ਵਿੱਚ ਵੀ 3 ਮਹੀਨੇ, ਪਰ ਇਹਨਾਂ ਕੋਈ ਰੀਜ਼ਨ ਕਾਫੀ ਜੈਨੂਇਨ ਆ, ਜਿੱਦਾਂ ਦੱਸਦੇ ਕੈਂਸਰ ਵਾਲੇ ਸੀਗੇ, ਤਾਂ ਕੋਈ ਇਹਦੇ ਵਿੱਚ ਇਦਾਂ ਨਹੀਂ ਕਿ ਪ੍ਰੋਬਲਮ ਵਾਲੀ ਗੱਲ ਨਹੀਂ। ਸੋ ਤੁਸੀਂ ਜ਼ਰੂਰ ਇਸ ਨੂੰ ਇਹਨਾਂ ਦੇ ਨਾਲ ਕੰਟੈਕਟ ਕਰਕੇ ਅਪਲਾਈ ਕਰੋ ਜੀ, ਸ਼ੁਰੂ ਕਰੋ ਕੰਮ। ਤੇ ਇੱਕ ਜਿਹੜੇ ਆਪਣੇ ਸਵਾਲ ਕੁਛ ਆਨਲਾਈਨ ਉਹ ਵੀ ਆਏ ਆ। ਅਮਨਪ੍ਰੀਤ ਉਹਨੇ ਪੁੱਛਦੇ ਨੇ, ਕਹਿੰਦੇ ਵੀ ਉਹਨਾਂ ਦੇ ਹਸਬੈਂਡ ਗ੍ਰੀਨ ਕਾਰਡ ਤੇ ਉਹਨਾਂ ਨੇ ਪਟੀਸ਼ਨ ਪਾਈ ਸੀ, ਹੁਣ ਉਹ ਸਿਟੀਜ਼ਨ ਹੋ ਗਏ ਨੇ, ਨੈਚੁਰਲਾਈਜੇਸ਼ਨ ਸਰਟੀਫਿਕੇਟ ਜਿਹੜਾ ਸੀਗਾ ਉਸ ਨੂੰ ਅਪਲੋਡ ਕਰ ਦਿੱਤਾ ਆ, F2A ਤੋਂ IR1 ਕੈਟਾਗਰੀ ਚੇਂਜ ਹੋ ਗਈ ਆ, ਹੋਰ ਕੀ ਅਪਲੋਡ ਕਰਨਾ ਹੁੰਦਾ? ਕੁਛ ਨਹੀਂ ਅਪਲੋਡ ਕਰਨਾ, ਬਸ ਇਹਦੇ ਵਿੱਚ ਇੱਕੋ ਹੀ ਹੈ ਕਿ ਜੇ ਪਹਿਲਾਂ ਤੁਹਾਡਾ ਬੇਬੀ ਸੀਗਾ, ਗ੍ਰੀਨ ਕਾਰਡ ਵਾਲਿਆਂ ਨੂੰ ਸੈਪਰੇਟ ਪਟੀਸ਼ਨ ਨਹੀਂ ਫਾਈਲ ਕਰਨੀ ਪੈਂਦੀ। ਜੇ ਤੁਹਾਡਾ ਬੇਬੀ ਸੀਗਾ ਤੇ ਹੁਣ ਬੰਦਾ ਸਿਟੀਜ਼ਨ ਬਣ ਗਿਆ, ਤੁਹਾਨੂੰ ਇੱਕ ਨਵੀਂ ਪਟੀਸ਼ਨ ਬੱਚੇ ਲਈ ਫਾਈਲ ਕਰਨੀ ਪੈਣੀ ਹੈ। ਹੋਰ ਬਾਕੀ ਸਾਰਾ ਸੇਮ ਹੀ ਪ੍ਰੋਸੈਸ। ਠੀਕ ਹੈ। ਪੁੱਛਦੇ ਨੇ ਗੁਰਦੁਆਰਾ ਸਾਹਿਬ ਤੋਂ 485 ਲੱਗਿਆ ਹੋਇਆ ਉਹਨਾਂ ਦਾ, I-130 ਪਾਸ ਆ ਤੇ ਟਰੈਵਲ ਡਾਕੂਮੈਂਟ ਮਿਲ ਗਿਆ, ਕੀ ਉੱਥੇ ਪੰਜਾਬ ਵਿਜ਼ਿਟ ਕਰ ਸਕਦੇ ਨੇ? ਜੇ ਟਰੈਵਲ ਡਾਕੂਮੈਂਟ ਮਿਲ ਗਿਆ, ਪਹਿਲਾਂ ਕੋਈ ਕੱਚੀ ਸਟੇ ਵਗੈਰਾ ਨਹੀਂ ਸੀਗੀ, ਇਲੀਗਲ ਸਟੇ ਨਹੀਂ ਸੀਗੀ, ਸਾਰਾ ਰੈਕਡ ਰੁਕਡ ਸਾਰਾ ਸਹੀ ਹੈ ਤਾਂ ਕਰ ਸਕਦੇ ਆ। ਠੀਕ ਹੈ ਜੀ। ਸੋ ਇੱਕ ਤਾਂ ਚਲੋ ਪੁੱਛਦੇ ਤਾਂ ਸ਼ਾਇਦ ਮੈਂ ਹੀ ਦੱਸ ਦਿੰਦਾ ਆ। F4 ਕੈਟਾਗਰੀ ਦੇ ਵਿੱਚ ਭੈਣ ਭਰਾ ਦਾ ਉਹਨਾਂ ਨੇ ਪੁੱਛਿਆ, ਅਪਲਾਈ ਕੀਤਾ ਸੀ 2012 ਦਾ, ਅਜੇ ਕੋਈ ਅਪਡੇਟ ਨਹੀਂ ਆਈ ਅਪਰੂਵਲ ਦੀ, ਤੇ ਟਾਈਮ ਤਾਂ ਅਜੇ ਲੱਗਣਾ, ਜੇ 2005 ਚੱਲਦੀ ਆ ਤੇ ਅਪਰੂਵਲ ਨਹੀਂ ਆਈ ਤੇ ਗਾਂ ਇਹ ਫਾਇਦਾ ਵੀ ਜੇ ਉਹਨਾਂ ਦੇ ਨਿਆਣੇ ਆ ਉਹਨਾਂ ਦੀ ਕਲੌਕ ਜਿਹੜੀ ਉਹਨੇ ਜਿਹੜੇ ਈਅਰ ਆ ਫਿਰ ਉਹ ਘਟ ਜਾਂਦੀ। ਤੇ ਅਗਲੇ ਕਾਲਰ ਨੇ ਜੀ ਜੱਸੀ। ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇਹ ਪੁੱਛਣਾ ਸੀ ਜੀ ਕਿ ਜਿਹੜਾ ਫੈਮਿਲੀ ਦਾ ਜਦੋਂ ਵੀ ਅਪਲਾਈ ਕਰਨਾ ਹੈ ਕੇਸ ਪਾਸ ਹੋਣ ਤੋਂ ਬਾਅਦ, ਤੇ ਉਹਦੇ ਬਦਲੇ ਕੋਰਟ ਮੈਰਿਜ ਸਰਟੀਫਿਕੇਟ ਨੈਸੈਸਰੀ ਚਾਹੀਦਾ ਹੈ? ਔਰ ਜੇ ਚਾਹੀਦਾ ਹੈ ਤੇ ਮੰਨ ਲਓ ਮੈਂ ਦਿੱਲੀ ਤੋਂ ਆ ਤੇ ਮੈਂ ਪੰਜਾਬ ਜਾ ਕੇ ਵਿਆਹ ਕੀਤਾ ਹੈ, ਤੇ ਕੋਰਟ ਮੈਰਿਜ ਸਰਟੀਫਿਕੇਟ ਕਿੱਥੇ ਦਾ ਚੱਲੇਗਾ? ਪੰਜਾਬ ਦਾ ਚੱਲੇਗਾ ਜਾਂ ਦਿੱਲੀ ਦਾ ਚੱਲੇਗਾ? ਜਿਹੜਾ ਕੋਰਟ ਮੈਰਿਜ ਹੈ ਨਾ, ਤੁਸੀਂ ਵਿਆਹ ਰਜਿਸਟਰ ਕਰਾਉਣਾ ਹੁੰਦਾ, ਆਪਣੇ ਆਪ ਨਹੀਂ ਕੋਈ ਵੀ ਕੋਰਟ। ਹਾਂਜੀ ਹਾਂਜੀ ਮਤਲਬ ਉਹ ਰਜਿਸਟਰ ਮਤਲਬ ਜਿੱਥੋਂ ਮਰਜ਼ੀ ਕਰਾ ਲਓ ਉਹਨਾਂ ਦਾ। ਨਹੀਂ, ਆਈ ਥਿੰਕ ਜਿੱਥੇ ਵਿਆਹ ਹੋਇਆ ਉੱਥੇ ਰਜਿਸਟਰ ਕਰੋਗੇ ਕਿ ਨਹੀਂ? ਕੋਰਟ ਦੇ ਪ੍ਰੋਸੈਸ ਆ ਜਿਹੜਾ ਵੀ, ਠੀਕ ਹੈ, ਬਾਅਦ ਚ ਵੀ ਬੰਦਾ ਰਜਿਸਟਰ ਕਰਾ ਸਕਦਾ ਹੁੰਦਾ। ਸੋ ਤੁਸੀਂ ਉੱਥੇ ਜਿਹੜੇ ਵਕੀਲ ਆ ਉਹਨਾਂ ਨੂੰ ਪੁੱਛ ਲਓ, ਜਿਹੜਾ ਕਿਤੇ ਦਾ ਵੀ ਚੱਲ ਜਾਊਗਾ, ਜਿਹੜਾ ਵੈਲਿਡ ਹੈਗਾ। ਕਿਤੇ ਦਾ ਮਤਲਬ ਪੰਜਾਬ ਜਾ ਕੇ ਵਿਆਹ ਕੀਤਾ, ਪੰਜਾਬ ਦਾ ਵੀ ਚੱਲ ਸਕਦਾ, ਉਹ ਜ਼ਰੂਰੀ ਨਹੀਂ ਵੀ ਦਿੱਲੀ ਦਾ ਹੀ ਚੱਲੇਗਾ ਜਾਂ ਕਿੱਦਾਂ? ਕਿਉਂਕਿ ਰਜਿਸਟ੍ਰੇਸ਼ਨ ਆਫ ਮੈਰਿਜਸ ਐਕਟ ਦੇ ਥੱਲੇ ਹੁੰਦਾ ਤੇ ਉਹ ਸੇਮ ਹੀ, ਉਹ ਕੇਂਦਰ ਦੀ ਆ ਜੀ। ਜੀ ਹਾਂਜੀ, ਔਰ ਉਹ ਚਾਹੀਦਾ ਜ਼ਰੂਰ ਅਪਲਾਈ ਕਰਨ ਬੰਦੇ। ਹਾਂਜੀ ਹਾਂਜੀ, ਕਿਉਂਕਿ ਉਸ ਤੋਂ ਬਿਨਾਂ ਦੱਸ ਨਹੀਂ ਸਕਦੇ ਕਿ ਵਿਆਹ ਅਸਲੀ ਹੈ ਕਿ ਨਕਲੀ ਹੈ। ਠੀਕ ਹੈ, ਓਕੇ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਰਣਜੀਤ ਸਿੰਘ ਪੁੱਛਦੇ ਨੇ, ਕਹਿੰਦੇ ਵੀ ਗ੍ਰੀਨ ਕਾਰਡ ਆ ਉਹਨਾਂ ਕੋਲ USA ਦਾ, ਕੈਨੇਡਾ 'ਚ ਉਹ ਸਟੱਡੀ ਕਰਦੇ ਆ, ਪਰ ਉਹ ਗ੍ਰੀਨ ਕਾਰਡ ਨੂੰ ਵੀ ਬਚਾ ਕੇ ਰੱਖਣਾ ਚਾਹੁੰਦੇ ਆ, ਉਹ ਉਸ ਲਈ ਕੀ ਕਰ ਸਕਦੇ ਆ? ਕੈਨੇਡਾ ਛੱਡ ਕੇ ਆ ਜਾਓ ਅਮਰੀਕਾ ਵਾਪਸ। ਨਹੀਂ, ਜਾਂ ਫਿਰ ਇਦਾਂ ਵੀ ਕਿ ਜਿਹੜੇ ਵੀ ਤੁਹਾਡੇ ਪੇਪਰ ਆ, ਪਹਿਲਾਂ ਤੁਸੀਂ ਯੂਨੀਵਰਸਿਟੀ 'ਚ ਐਪਲੀਕੇਸ਼ਨ ਕੁਝ ਵੀ ਭਰ ਰਹੇ ਆ, ਜਦੋਂ ਤੁਹਾਨੂੰ ਉਹਨਾਂ ਨੇ ਪਹਿਲਾਂ ਤਾਂ ਐਡਰੈਸ ਪੁੱਛਿਆ, ਤੁਹਾਨੂੰ ਅਮਰੀਕਾ ਦਾ ਐਡਰੈਸ ਪਾਉਣਾ ਪੈਣਾ। ਠੀਕ ਹੈ, ਕਿਉਂਕਿ ਤੁਹਾਨੂੰ ਪ੍ਰੋਬਲਮ ਹੋ ਜਾਣੀ ਹੈ ਜੇ ਤੁਸੀਂ ਜੋਬ ਜਾਂ ਪੜ੍ਹਾਈ ਕਰਦੇ ਆ। ਸੋ ਤੁਹਾਨੂੰ ਹਮੇਸ਼ਾ ਇਹ ਕਲੇਮ ਕਰਨਾ ਕਿ ਤੁਸੀਂ US ਦੇ ਰੈਜ਼ੀਡੈਂਟ ਆ। ਸੋ ਤੁਹਾਡਾ ਇੱਕ ਐਡਰੈਸ ਇੱਥੇ ਦਾ ਹੋਣਾ ਚਾਹੀਦਾ, ਟੈਕਸ ਰਿਟਰਨ ਇੱਥੇ ਦੀ ਹੋਣੀ ਚਾਹੀਦੀ ਆ, ਫੋਨ ਬਿੱਲ ਵਗੈਰਾ ਖਾਤੇ ਖੁੱਤੇ ਤੁਹਾਡੇ ਬੈਂਕ ਦੇ ਇੱਥੇ ਚੱਲਣੇ ਚਾਹੀਦੇ ਆ, ਲੀਸ ਵਗੈਰਾ ਤੁਹਾਡੀ ਇੱਥੇ ਚੱਲਣੀ ਚਾਹੀਦੀ ਆ, ਪੇਮੈਂਟਸ ਵਗੈਰਾ ਹੈ ਨਾ, ਕਾਰ ਕੂਰ ਪੇਮੈਂਟਸ ਵਗੈਰਾ ਸਾਰਾ। ਤੇ ਜਿਹੜਾ ਅਮਰੀਕਾ 'ਚ ਜਿਹੜਾ ਬਾਹਰ ਟ੍ਰਿਪ ਹੈਗਾ, ਕੋਸ਼ਿਸ਼ ਕਰਨਾ ਕਿ 6 ਮਹੀਨੇ ਦੇ ਅੰਦਰ ਅੰਦਰ ਤੁਸੀਂ ਐਂਟਰੀ ਜ਼ਰੂਰ ਮਾਰੋ। ਤੇ
ਤੇ ਇਹਦੇ ਵਿੱਚ ਈਵਨ ਬੈਟਰ ਆ ਜੇ ਤੁਸੀਂ ਟਰੈਵਲ ਜਿਹੜਾ ਰੀ-ਐਂਟਰੀ ਪਰਮਿਟ ਹੁੰਦਾ 2 ਸਾਲ ਦਾ ਉਹ ਲੈ ਕੇ ਜਾਓ। ਸੋ ਰੀ-ਐਂਟਰੀ ਪਰਮਿਟ ਤੁਹਾਨੂੰ ਸਿੱਧੇ 2 ਸਾਲ ਦੀ ਜਿਹੜੀ ਅਨੁਮਤੀ ਦੇ ਦਿੰਦਾ ਬਾਹਰ ਰਹਿਣ ਦੀ। ਵੀ ਉਹਨੇ 'ਚ ਹੋ ਸਕਦਾ ਵੀ ਤੁਹਾਡਾ ਕੋਰਸ ਵੀ ਫਿਰ ਪੂਰਾ ਹੋ ਜਾਵੇ। ਕੋਰਸ ਵੀ ਪੂਰਾ ਹੋ ਜਾਏ, ਫਿਰ ਦੁਬਾਰਾ ਤੁਸੀਂ ਨਵਾਂ ਵੀ ਰੀ-ਐਂਟਰੀ ਪਰਮਿਟ ਮੰਗ ਸਕਦੇ ਆ। 2-2 ਸਾਲ ਦੀ ਤੁਹਾਨੂੰ ਮੋਹਲਤ ਦੇ ਦਿੰਦੇ ਆ ਬਾਹਰ ਰਹਿਣ ਦੀ, ਸੋ ਉਹ ਲੈ ਕੇ ਜਾਓ। ਜੀ। ਰਮਨ ਹੁਣੀ ਪੁੱਛਦੇ ਨੇ, ਇੰਟਰਨੈਸ਼ਨਲ ਸਟੂਡੈਂਟ ਨੇ, F1 ਵੀਜ਼ਾ ਉਹਨਾਂ ਦਾ ਵੈਲਿਡ I-20 ਵਾਲਾ ਤੇ I-465 ਪੈਂਡਿੰਗ ਆ ਮੈਰਿਜ ਬੇਸਿਸ ਦੇ ਉੱਤੇ। ਕੀ ਕਹਿੰਦੇ ਵੀ ਉਹ ਇੰਟਰਨੈਸ਼ਨਲੀ ਟਰੈਵਲ ਕਰ ਸਕਦੇ ਨੇ I-31 ਤੋਂ ਬਗੈਰ? ਨਹੀਂ, ਜੇ ਇੱਕ ਵਾਰੀ 485 ਪੈਂਡਿੰਗ ਆ ਤੁਹਾਡਾ ਤਾਂ ਤੁਸੀਂ F1 ਵਗੈਰਾ ਟੈਂਪਰੇਰੀ ਵੀਜ਼ੇ ਤੇ ਬਾਹਰ ਨਹੀਂ ਜਾ ਸਕਦੇ। ਤੁਹਾਡਾ ਜਿਹੜਾ 485 ਉਹ ਕੈਂਸਲ ਹੋ ਜਾਂਦਾ। ਅੱਛਾ 485 ਲਿਖਣਾ ਚਾਹੁੰਦੇ ਹੋਣੇ, 465 ਲਿਖਤਾ ਉਹਨਾਂ। ਹਾਂਜੀ, ਜਿਹੜੇ ਸਿਰਫ H1 ਵਾਲੇ ਆ ਜਾਂ L1 ਵਾਲੇ ਆ, ਡੂਅਲ ਇੰਟੈਂਟ ਵੀਜ਼ੇ ਵਾਲੇ ਆ, ਉਹ ਟਰੈਵਲ ਕਰ ਸਕਦੇ ਆ। ਜਿਹੜੇ ਆਹ ਸਟੂਡੈਂਟ ਵਗੈਰਾ ਟੈਂਪਰੇਰੀ ਇਹ ਨਹੀਂ ਕਰ ਸਕਦੇ। ਠੀਕ ਹੈ ਜੀ। ਅਗਲੇ ਕਾਲਰ ਸੰਦੀਪ ਸ਼ਰਮਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ। ਜੀ ਜੀ। ਮੈਂ ਸਰ 2019 ਦੇ ਵਿੱਚ ਆਇਆ ਸੀ ਇੱਥੇ ਜੀ B1 B2 ਵੀਜ਼ਾ ਤੇ ਜੀ। ਤੇ 6 ਮਹੀਨੇ ਪਹਿਲਾਂ ਮੈਂ US ਸਿਟੀਜ਼ਨ ਨਾਲ ਮੈਰਿਜ ਕੀਤੀ ਸੀ ਤੇ ਆਪਣੀ ਮਤਲਬ ਪੇਪਰ ਵਗੈਰਾ ਸੈਂਡ ਕੀਤੇ ਸੀ। ਤੇ ਹੁਣ ਇਹਨਾਂ ਨੇ ਇਮੀਗ੍ਰੇਸ਼ਨ ਨੇ ਮੈਨੂੰ I-485 ਦੇ ਵਿੱਚ ਮੇਰਾ ਬਰਥ ਸਰਟੀਫਿਕੇਟ ਰਜਿਸਟਰਡ ਨਹੀਂ ਸੀਗਾ ਤੇ ਨੌਨ ਅਵੇਲੇਬਿਲਿਟੀ ਦਾ ਮੈਂ ਦਿੱਤਾ ਸੀ ਇਹਨਾਂ ਨੂੰ ਸਰ। ਉਹ ਉਹਨਾਂ ਨੇ ਇਹੀ ਮੈਨੂੰ ਹੁਣ ਇਹ ਕਿਹਾ ਵੀ ਵੀ ਨੀਡ ਮੋਰ ਐਵੀਡੈਂਸ, ਤੇ ਉਹਦੇ 'ਚ ਹੁਣ ਕੀ ਹੋ ਸਕਦਾ ਜੀ ਹੋਰ? ਕੱਲੇ ਨੌਨ ਅਵੇਲੇਬਿਲਿਟੀ ਤੁਸੀਂ ਨੌਨ ਅਵੇਲੇਬਿਲਿਟੀ ਦੇਣੀ ਆ, ਐਫੀਡੇਵਿਟ ਦੇਣੇ ਆ 2। ਉਹ ਸਰ ਮੈਂ ਦੇਤਾ ਜੀ ਸਭ ਕੁਝ, ਨੌਨ ਅਵੇਲੇਬਿਲਿਟੀ ਦਾ ਦੇਤਾ। ਮਤਲਬ ਮੇਰਾ ਜਨਮ ਇੰਡੀਆ ਦੇ ਵਿੱਚ ਹਿਮਾਚਲ ਦਾ ਸੀਗਾ ਜੀ, ਉਹ ਦੇਤਾ ਮੈਂ। 2 ਆਪਣੇ ਮਤਲਬ ਆਪਣੀ ਏਜ ਤੋਂ ਜਿਹੜੇ ਤਕਰੀਬਨ 60 ਈਅਰ ਜਿਨ੍ਹਾਂ ਦੀ ਏਜ ਆ। 2 ਨੌਨ ਅਵੇਲੇਬਿਲਿਟੀ ਕਿਹੜੀ ਸੰਸਥਾ ਤੋਂ ਲਿਆ ਸੀਗਾ ਤੁਸੀਂ? ਮੈਂ ਉੱਥੇ ਹਿਮਾਚਲ ਤੋਂ ਹੀ ਲਿਆ ਸਰ। ਕਿੱਥੋਂ? ਉਹ ਪਤਾ ਡਿਸਟ੍ਰਿਕਟ ਉਹਨਾਂ ਜੀ ਆਫਿਸ ਆ ਜਿਹੜਾ ਇਹਨਾਂ ਦਾ। ਕਿਹਨਾਂ ਦਾ? ਨਹੀਂ, ਆਫਿਸ ਆਫ ਬਰਥ ਐਂਡ ਡੈਥ ਵਾਲਾ ਉਹਨਾਂ ਤੋਂ ਲਿਆ ਹੈ? ਕਿੱਥੋਂ ਲਿਆ ਆ ਜਿਹੜਾ ਇਹ ਵਾਲੇ ਤੋਂ? ਸਰ ਇਹ ਤਾਂ ਮੇਰੇ ਕੋਲ ਹੈ ਜੀ। ਹੁਣ ਇੱਥੇ ਤੁਸੀਂ ਮਾਰ ਖਾਦੀ ਮੈਨੂੰ ਲੱਗਦਾ ਉੱਥੋਂ, ਗਲਤ ਥਾਂ ਤੋਂ ਮੇਬੀ ਬਣਵਾ ਲਿਆ। ਗਲਤ ਥਾਂ ਤੋਂ ਬਣਾ ਲਿਆ ਤੁਸੀਂ। ਹਾਂਜੀ, ਤੁਸੀਂ ਇਹ ਵਕੀਲ ਰਾਹੀਂ ਜਾਓ। ਜਿਹੜਾ ਵੀ ਜੇ ਤੁਹਾਡਾ ਹੈਗਾ ਆਪ ਨਾ ਇੱਥੇ ਪੰਗਾ ਲਓ, ਇਹ ਡਿਨਾਈ ਕਰ ਦੇਣਾ। ਉਸ ਪਾਸਿਓਂ ਜਿਹੜਾ ਉਹ ਬਣਵਾਓ। ਇਹ ਆਫਿਸ ਆਫ ਬਰਥ ਐਂਡ ਡੈਥ ਜਿਹੜੇ ਕਰਦੇ ਉਹਨਾਂ ਤੋਂ ਬਣਵਾਉਣਾ। ਹਾਂਜੀ ਠੀਕ ਹੈ ਜੀ। ਨਹੀਂ ਹੈ ਉਹਨਾਂ ਦਾ ਹੀ ਹੈ ਸਰ, ਮੈਨੂੰ ਇਹਨਾਂ ਕਨਫਰਮ ਹੈ ਜੀ, ਉਹਨਾਂ ਤੋਂ ਬਣਵਾਇਆ ਮੈਂ। ਓਕੇ। ਹਾਂਜੀ, ਫਿਰ ਪਤਾ ਨਹੀਂ ਦੇਖਣਾ ਪੈਣਾ ਕੀ ਤੁਹਾਨੂੰ ਕੁਐਸਚਨ ਕਰਦੇ ਆ। ਤੁਸੀਂ ਕੰਟੈਕਟ ਕਰੋ ਸਾਨੂੰ। ਅੱਛਾ ਜੀ। ਠੀਕ ਹੈ ਜੀ। ਓਕੇ, ਥੈਂਕ ਯੂ। ਚਲੋ ਠੀਕ ਹੈ। ਕਿਉਂਕਿ ਇਹ ਚੀਜ਼ ਬਗੈਰ ਦੇਖੇ ਦੱਸੀ ਨਹੀਂ ਜਾ ਸਕਦੀ। ਹਾਂ, ਇਹ ਕਈ ਵਾਰੀ ਆਪਾਂ ਸੋਚਦੇ ਹਾਂ ਵੀ ਸ਼ਾਇਦ ਜਲਦੀ ਹੱਲ ਤੁਹਾਨੂੰ ਔਨ 에ਅਰ ਜਿਹੜਾ ਦੱਸਵੇ, ਬਗੈਰ ਦੇਖੇ ਕਾਗਜ਼ਾਂ ਤੋਂ ਮੁਸ਼ਕਲ ਹੁੰਦਾ ਆ। ਤੇ ਬਾਕੀ ਇਹ ਚਲੋ ਸਾਰਿਆਂ ਦੇ ਲਈ ਹੋਈ ਆ ਕੈਂਡੀਡੇਟ ਕਹਿਣਾ ਜੀ ਵੀ ਜਿਹੜੇ ਵਿਆਹ ਵਾਲੇ ਜਿਹੜੇ ਸਰਟੀਫਿਕੇਟ ਤੇ ਜਾਂ ਬਰਥ ਵਾਲੇ ਜਿਹੜੇ ਸਰਟੀਫਿਕੇਟ ਆ, ਉਹ ਪ੍ਰੋਪਰ ਜਿਹੜੀ ਉਹਨਾਂ ਦੀ ਹੈਗੀ ਆ ਉਹਨਾਂ ਤੋਂ ਬਣਵਾਓ। ਉਹਨਾਂ ਤੋਂ ਬਣਵਾਓ। ਕਈ ਵਾਰੀ ਹੱਥ ਪੱਲਾ ਨਹੀਂ ਪਤਾ ਲੱਗਦਾ, ਬੰਦਾ ਕੋਸ਼ਿਸ਼ ਕਰਦਾ ਵੀ ਮੈਂ ਆਪੇ ਕਰ ਲਵਾਂ ਤੇ ਉਹ ਪਤਾ ਨਹੀਂ ਲੱਗਦਾ। ਤਕਰੀਬਨ ਕਈ ਵਾਰੀ ਕਰ ਵੀ ਲੈਂਦੇ ਆ, ਇੰਨਾ ਰਾਕਟ ਸਾਇੰਸ ਵੀ ਨਹੀਂ ਹੈਗੀ। ਪਰ ਇਦਾਂ ਕਿ ਜੇ ਤੁਸੀਂ ਇੱਕ ਵਾਰੀ ਫਸ ਗਏ ਤਾਂ ਫਿਰ ਇਦਾਂ ਕਿ ਜੇ ਤੁਸੀਂ ਫਿਰ ਕਿਉਂਕਿ ਹੁਣ ਤੁਹਾਨੂੰ ਉਹਨਾਂ ਨੇ ਕਿਹਾ ਕਿ ਨਹੀਂ ਆਪਾਂ ਸੈਟੀਸਫਾਈ ਨਹੀਂ ਜੋ ਤੁਹਾਡੇ ਕੋਲ ਐਵੀਡੈਂਸ ਹੈਗਾ। ਹੁਣ ਜੇ ਤੁਸੀਂ ਕੁਝ ਨਵਾਂ ਨਹੀਂ ਪਾ ਸਕਦੇ ਆ, ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਗਲਤੀ ਕੀ ਹੈ, ਫਿਰ ਤੁਸੀਂ ਪੰਗਾ ਨਾ ਲਓ ਕਿਉਂਕਿ ਤੁਹਾਡਾ ਟਾਈਮ ਬਹੁਤ ਖਰਾਬ ਹੋ ਜਾਣਾ। ਜੇ ਨਹੀਂ ਕੀਤਾ ਫਿਰ ਤੁਹਾਨੂੰ ਅਪੀਲ ਵਗੈਰਾ ਕਰਨੀ ਪੈਣੀ, ਲੰਬੇ ਚੱਕਰਾਂ 'ਚ ਪੈ ਜਾਣਾ ਜੀ। ਅਗਲੇ ਕਾਲਰ ਪਰਮਜੀਤ ਕੌਰ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ, ਮੈਂ ਆਪਣੇ ਮਮ ਡੈਡ ਦੇ ਪੇਪਰ ਅਪਲਾਈ ਕਰੇ ਸੀਗੇ 2019 ਦੇ ਵਿੱਚ, ਤੇ ਫਿਰ ਇਹਨਾਂ ਦੀ ਇੰਟਰਵਿਊ ਸੀਗੀ ਦਸੰਬਰ ਵਿੱਚ। ਮੇਰੀ ਮਮ ਨੂੰ ਵੀਜ਼ਾ ਲੱਗ ਗਿਆ ਸੀਗਾ, ਡੈਡ ਨੂੰ ਨਹੀਂ ਲੱਗਿਆ ਸੀਗਾ। ਤੇ ਹੁਣ ਫਿਰ ਆਪਾਂ ਕੀ ਕਰ ਸਕਦੇ ਹਾਂ ਉਹਦੇ ਲਈ? ਤੁਸੀਂ ਜਦੋਂ ਕਹਿੰਦੇ ਪੇਪਰ ਅਪਲਾਈ ਕੀਤੇ ਸੀ, ਤੁਸੀਂ ਪੱਕੇ ਪੇਪਰਸ ਦੀ ਗੱਲ ਕਰਦੇ ਆ? ਹਾਂਜੀ ਹਾਂਜੀ। ਡੈਡ ਨੂੰ ਕਿਉਂ ਨਹੀਂ ਲੱਗਿਆ? ਇੰਟਰਵਿਊ ਨਹੀਂ ਮਿਲੀ ਕਿ ਰਿਜੈਕਟ ਕਰਤਾ? ਰਿਜੈਕਟ ਕਰਤਾ ਸੀਗਾ ਉਹਨਾਂ ਨੇ, ਹੋਰ ਪੇਪਰ ਮੰਗੇ ਸੀਗੇ। ਫਿਰ ਉਹਨਾਂ ਨੇ ਜਨਵਰੀ ਵਿੱਚ ਉਹਨਾਂ ਨੂੰ ਸੈਂਡ ਕਰਤੇ ਸੀਗੇ ਤੇ ਫਿਰ ਉਹ ਕਹਿੰਦੇ ਸੀ ਕਿ 180 ਦਿਨ ਵੇਟ ਕਰ ਲਓ, ਪਰ ਆਪਾਂ ਨੂੰ ਫਿਰ ਅਜੇ ਕੋਈ ਉਹਨਾਂ ਦਾ ਰਿਸਪੌਂਸ ਨਹੀਂ ਆਇਆ। ਠੀਕ ਹੈ, ਤੁਸੀਂ ਫਾਲੋ ਅਪ ਕਰੋ, ਬਸ ਮੇਕ ਸ਼ੋਰ ਕਰੋ ਕਿ ਕੇਸ ਐਕਟਿਵ ਆ। ਤੇ ਹੁਣ ਜਿਹੜਾ ਉਹ ਡਿਲੇ ਚੱਲ ਰਿਹਾ ਤਾਂ ਕਰਕੇ ਉਹ ਜਿਹੜੇ ਵੀਜ਼ਾ ਫੈਮਿਲੀ ਬੇਸਡ ਵਾਲੇ ਥੋੜੇ ਸਲੋ ਆ, ਤੇ ਬਸ ਉਹਨਾਂ ਨਾਲ ਫਾਲੋ ਅਪ ਰੱਖੋ ਤੁਸੀਂ, ਆ ਜਾਊਗਾ। ਵੇਟ ਕਰਨੀ ਪੈਣੀ ਤੁਹਾਨੂੰ ਬਸ। ਓਕੇ ਜੀ, ਥੈਂਕ ਯੂ ਜੀ। ਥੈਂਕ ਯੂ। ਓਕੇ। ਮਨਦੀਪ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਐਕਚੁਅਲੀ ਮੈਂ ਮੇਰੇ ਕਜ਼ਨ ਬਾਰੇ ਗੱਲ ਕਰਨੀ ਸੀ, ਜੋ ਆਪਣਾ ਕੈਨੇਡੀਅਨ ਸਿਟੀਜ਼ਨ ਹੈ ਜੀ, ਤੇ ਉਹਨਾਂ ਨੇ ਇੱਥੇ ਆਪਣੇ ਟੈਕਸਸ ਦੇ ਵਿੱਚ ਆਪਣੀ ਕੰਪਨੀ ਰਜਿਸਟਰ ਕਰਾਈ ਸੀ ਜੀ। ਤੇ ਮੈਂ ਪੁੱਛਣਾ ਸੀ ਜੀ, ਸਾਨੂੰ ਪਹਿਲਾਂ EIN ਲਈ ਟ੍ਰਾਈਵਲ ਟੈਕਸ ਦਾ ਹੁੰਦਾ, EIN ਅਪਲਾਈ ਕਰਨਾ ਪਊ, ITIN ਨੰਬਰ ਅਪਲਾਈ ਕਰਨਾ ਪਊ ਸਾਨੂੰ ਪਹਿਲਾਂ ਜੀ? ਨਹੀਂ, ਕੰਪਨੀ ਨੂੰ ਤਾਂ FEIN ਨੰਬਰ ਹੀ ਹੁੰਦਾ। ਤੇ ਕੰਪਨੀ
ਤੁਸੀਂ ਕਰਨ ਦੀ ਕੀ ਕੋਸ਼ਿਸ਼ ਕਰ ਰਹੇ ਹੋ? ਵੀਜ਼ਾ E2 ਵੀਜ਼ੇ ਦੀ ਗੱਲ ਕਰ ਰਹੇ ਹੋ ਕਿ ਕੀ ਕਰ ਰਹੇ ਹੋ? ਹਾਂਜੀ ਹਾਂ E2 ਵੀਜ਼ੇ ਤੇ ਇਨਵੈਸਟਮੈਂਟ ਵੀਜ਼ਾ ਜਿਹੜਾ ਆਪਣਾ ਇਹ ਅਸੀਂ ਕੰਪਨੀ ਰਜਿਸਟਰ ਕਰਵਾਈ ਨਹੀਂ ਤੁਸੀਂ FEIN ਨੰਬਰ ਹੀ ਲੈਣਾ, ਜਿਹੜਾ TIN ਨੰਬਰ ਉਹਦਾ ਇੰਡੀਵਿਜੂਅਲ ਦਾ ਹੁੰਦਾ। ਸੋ ਕੰਪਨੀ ਪ੍ਰੋਪਰ ਜਿਹੜਾ FEIN ਨੰਬਰ ਵਗੈਰਾ ਲੈ ਕੇ ਉਹਦੇ ਬੇਸ ਤੇ ਜਾਓ, ਤੇ ਜਦੋਂ ਬੰਦੇ ਦਾ ਵੀਜ਼ਾ ਲੱਗੂਗਾ ਉਹ ਸੋਸ਼ਲ ਸਿਕਿਉਰਿਟੀ ਵਗੈਰਾ ਨੂੰ ਮਿਲੂਗੀ, ਤੇ ਉਹ W2 EMPLOYEE ਆ, ਤੇ ਸੋਸ਼ਲ ਸਿਕਿਉਰਿਟੀ ਵਗੈਰਾ ਪ੍ਰੋਪਰ ਉਹਨੂੰ ਨਹੀਂ, TIN ਨੰਬਰ ਵਗੈਰਾ ਦੀ ਨਹੀਂ ਲੋੜ ਪੈਣੀ। ਠੀਕ ਹੈ, ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ। ਮਿਹਰਬਾਨੀ। ਸੁਰਿੰਦਰਜੀਤ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਦੋਨ ਵੀਰਾਂ ਨੂੰ। ਜੀ ਹਾਂਜੀ ਭਾਜੀ, ਮੈਂ ਨਾ ਕੀਤਾ ਸੀ 2016 ਦੇ ਵਿੱਚ ਪਹਿਲਾਂ ਪੋਲੀਟੀਕਲ ਕੇਸ ਹੈ ਜੀ, ਤੇ ਫਿਰ ਕੀਤਾ ਜੂ ਵੀਜ਼ਾ ਜੀ। ਜੂ ਵੀਜ਼ਾ ਦਾ 2021 ਚ ਮੈਨੂੰ ਹੁਣ ਪਹਿਲਾਂ ਵਰਕ ਪਰਮਿਟ ਆ ਗਿਆ ਸੀ, ਤੇ ਫਿਰ ਹੁਣ 2021 ਚ 4 ਸਾਲ ਦਾ ਵਰਕ ਪਰਮਿਟ ਦੇਤਾ ਜੀ। ਤੇ ਮੈਂ ਉਹ ਲਵਾਂ ਜਾਂ ਨਾ ਲਵਾਂ ਜੇ ਉਹ ਵਾਪਸ ਕੇਸ ਜਿਹੜਾ ਮੇਰਾ ਪੋਲੀਟੀਕਲ ਦਾ? ਨਹੀਂ, ਯੂ ਵੀਜ਼ਾ ਅਪਰੂਵ ਹੋ ਗਿਆ ਤੁਹਾਡਾ ਕਿ ਨਹੀਂ ਹੋਇਆ ਜੀ? ਅਜੇ ਨਹੀਂ, ਪਤਾ ਨਹੀਂ ਨਹੀਂ ਅਜੇ ਨਹੀਂ ਵਾਪਸ ਲੈਣਾ। ਯੂ ਵੀਜ਼ਾ ਅਪਰੂਵ ਹੋ ਗਿਆ, ਉਸ ਤੋਂ ਬਾਅਦ 16 ਦੀ ਸਤੰਬਰ ਨੂੰ ਮੈਂ 16 ਦੀ 6ਵੇਂ ਮਹੀਨੇ 8ਵੇਂ ਮਹੀਨੇ ਚ ਕੀਤਾ ਸੀ ਜੀ। ਆ ਜਾਣਾ ਤੁਹਾਡਾ ਨੰਬਰ ਛੇਤੀ, ਪਰ ਤੁਸੀਂ ਵਾਪਸ ਨਹੀਂ ਲੈਣਾ ਪੋਲੀਟੀਕਲ ਦਾ। ਯੂ ਵੀਜ਼ਾ ਪਹਿਲਾਂ ਗ੍ਰਾਂਟ ਹੋ ਲੈਣ ਦਿਓ, ਫਿਰ ਵਾਪਸ ਲੈ ਲਿਓ। ਫਿਰ ਪੋਲੀਟੀਕਲ ਦਾ ਵਾਪਸ ਲੈਣਾ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ। ਓਕੇ। ਅਗਲਾ ਕੁਐਸਚਨ YouTube ਤੋਂ ਪੁੱਛਦੇ ਨੇ, US ਸਿਟੀਜ਼ਨ ਨੇ ਤੇ ਉਹਨਾਂ ਦੇ ਮਦਰ ਦੀ ਡੈਥ ਹੋ ਗਈ ਸੀ 2001 ਦੇ ਵਿੱਚ। ਫਾਦਰ ਵਿਜ਼ਟਰ ਵੀਜ਼ੇ ਤੇ ਆਏ ਨੇ, I-130 ਅਪਲਾਈ ਕਰਨਾ ਆ। ਕੋਰਟ ਮੈਰਿਜ ਉਹਨਾਂ ਦੀ ਰਜਿਸਟਰਡ ਨਹੀਂ ਸੀ ਹੋਈ। ਪੁਰਾਣੇ ਪਾਸਪੋਰਟ ਤੇ ਉਹਨਾਂ ਦੀ ਮਦਰ ਦਾ, ਯਾਨੀ ਕਿ ਉਹਨਾਂ ਦੇ ਫਾਦਰ ਦੇ ਉੱਤੇ ਉਹਨਾਂ ਦੀ ਮਦਰ ਦਾ ਉਹ ਜਿਹੜਾ ਸਪਾਊਸ ਦਾ ਨਾਮ ਲਿਖਿਆ ਆ, ਬਸ ਸਰਟੀਫਿਕੇਟ ਫਾਊਂਡ ਨਹੀਂ ਹੋਇਆ। ਸੋ ਉਹ ਚੀਜ਼ ਉਹਨਾਂ ਨੂੰ ਉੱਥੇ ਪ੍ਰੂਵ ਕਰਨੀ ਪੈਣੀ। ਮਦਰ ਦੀ ਆਲਰੇਡੀ ਉਹਨਾਂ ਡੈਥ ਹੋ ਚੁੱਕੀ। ਸੋ ਇਹ ਵੀ ਆਪਣੀ ਜਿਹੜੀ ਨੋਨ ਅਵੇਲੇਬਿਲਿਟੀ ਲੈ ਸਕਦੇ ਆ ਮੈਰਿਜ ਰਜਿਸਟਰ ਦੇ ਆਫਿਸ ਤੋਂ, ਕਿ ਕੋਈ ਵੀ ਵਿਆਹ ਰਜਿਸਟਰ ਨਹੀਂ ਕੀਤਾ ਗਿਆ, ਕਿਉਂਕਿ ਉਦੋਂ ਆਪਾਂ ਰਜਿਸਟਰ ਨਹੀਂ ਕਰਦੇ ਸੀਗੇ। 2 ਇਹ ਐਫੀਡੇਵਿਟ ਲਾ ਸਕਦੇ ਆ ਕਿ ਇਹਨਾਂ ਦਾ ਵਿਆਹ ਸੀਗਾ, ਇਹਨਾਂ ਦੇ ਜਵਾਕ ਆ। ਤੇ ਇਸ ਤੋਂ ਇਲਾਵਾ ਉਹਨਾਂ ਨੂੰ ਕੀ ਕਰਨਾ ਪੈਂਦਾ, ਬਾਪੂ ਦੇ ਕੇਸ 'ਚ ਉਹਨਾਂ ਨੂੰ ਪੈਟਰਨਿਟੀ ਜਿਹੜੀ ਆ ਉਹ ਸਟੈਬਲਿਸ਼ ਕਰਨੀ ਪੈਂਦੀ ਆ। ਉਹਦਾ ਮਤਲਬ ਇਹ ਹੁੰਦਾ ਕਿ ਜਿਹੜਾ ਪਿਓ ਸੀਗਾ ਉਹ ਨਿਆਣੇ ਨੂੰ 18 ਸਾਲ ਤੋਂ ਪਹਿਲਾਂ ਉਹਨੇ ਐਕਨੋਲੇਜ ਕੀਤਾ ਕਿ ਇਹ ਮੇਰੇ ਹੀ ਜਵਾਕ ਆ, ਜ਼ਿੰਮੇਵਾਰੀ ਲਈ ਆ। ਜਿਹੜਾ ਕਿ ਸਕੂਲ ਸਰਟੀਫਿਕੇਟ ਵਗੈਰਾ, ਉਹ ਜਿਹੜੇ ਬੈਂਕ ਮੁੱਕ ਦੇ ਖਾਤੇ ਆ, ਜਿਹੜੇ ਵੀ ਡਾਕੂਮੈਂਟਸ ਜਿਹੜੇ ਹੈਗੇ ਆ, ਪੈਸਾ ਦਿੱਤਾ, ਕੋਈ ਬੈਂਕ ਖਾਤਾ ਖੋਲਿਆ, ਇਦਾਂ ਦੀਆਂ ਚੀਜ਼ਾਂ ਨਾਲ ਇਹ ਜਿਹੜਾ ਡੈਮੋਨਸਟ੍ਰੇਟ ਕਰ ਸਕਦੇ ਆ। ਠੀਕ ਹੈ, ਓਕੇ। ਅਗਲੇ ਕਾਲਰ ਨੇ ਭੁਪਿੰਦਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਨਾ ਪੋਲੀਟੀਕਲ ਲਾਇਆ ਸੀ ਪਹਿਲਾਂ ਕੇਸ ਅਸੈਲਮ ਵਾਲਾ, ਫਿਰ ਮੈਂ ਵਿਆਹ ਕਰਾ ਲਿਆ ਸੀਗਾ ਜੀ, ਤੇ ਮੇਰਾ ਪ੍ਰੂਵ ਹੋ ਗਿਆ ਸੀਗਾ ਉਹ ਜੀ ਸਨ 2021 ਦੇ ਵਿੱਚ, ਅਗਸਤ ਵਿੱਚ ਜੀ। ਤੇ ਉਸ ਤੋਂ ਬਾਅਦ ਗ੍ਰੀਨ ਕਾਰਡ ਵੀ ਅਪਲਾਈ ਕੀਤਾ, ਉਹ ਵੀ ਨਹੀਂ ਆਇਆ। ਫਿਰ ਜਿਹੜਾ ਵਰਕ ਪਰਮਿਟ ਆ ਉਹ ਆ ਗਿਆ ਵਾ 2 ਸਾਲ ਦਾ ਜੀ। ਤੇ ਮੈਂ ਕੀਤਾ ਸੀ ਅਪਲਾਈ, ਨਾਲ ਟਰੈਵਲ ਡਾਕੂਮੈਂਟ ਵੀ, ਉਹ ਨਹੀਂ ਆਏ ਹੈਗੇ। ਤੇ ਉਹ ਤੁਸੀਂ 2 ਨੰਬਰ 'ਚ ਆਏ ਸੀਗੇ ਕਿ ਵੀਜ਼ੇ ਤੇ ਆਏ ਸੀਗੇ? ਵੀਜ਼ੇ ਤੇ ਆਇਆ ਸੀਗਾ ਜੀ। ਤੇ ਅਸਾਈਲਮ ਦਾ ਕੇਸ ਵਾਪਸ ਲੈ ਲਿਆ? ਹਾਂਜੀ, ਅੱਛਾ। ਉਹ ਲੈ ਕੇ ਫਿਰ ਵਰਕ ਅਪਲਾਈ ਕੀਤਾ ਸੀ ਜੀ। ਤੇ ਜਿਹੜਾ ਤੁਸੀਂ ਜਦੋਂ ਤੁਸੀਂ ਆਏ ਸੀਗੇ ਤੇ ਜਦੋਂ ਤੁਸੀਂ ਵਿਆਹ ਵਾਲਾ ਕੇਸ ਲਾਇਆ ਸੀਗਾ, ਉਹ 'ਚ ਕਿੰਨਾ ਫਰਕ ਸੀਗਾ? ਸਾਲ ਤੋਂ ਵੱਧ ਸੀਗਾ? ਨਹੀਂ ਜੀ, ਉਹ ਤਾਂ ਸਾਲ ਤੋਂ ਵੱਧ ਸੀ। ਹਾਂਜੀ ਹਾਂਜੀ। ਨਹੀਂ, ਤੁਸੀਂ ਬਾਹਰ ਨਹੀਂ ਜਾਣਾ, ਤੁਹਾਡੇ ਤੇ 10 ਸਾਲ ਦੀ ਬਾਹਰ ਆ। ਅਸਾਈਲਮ ਸੁਲਮ ਹੋਰ ਚੀਜ਼ ਆ। ਜਿਹੜਾ ਕੱਚਾ ਬੰਦਾ, ਜਿਹੜਾ ਵਿਆਹ ਵਾਲਾ ਕੇਸ ਹੈ, ਤੁਹਾਡੀ ਬਾਹਰ ਦੀ ਹਟਾਉਂਦੇ ਨਹੀਂ, ਤੁਸੀਂ ਗ੍ਰੀਨ ਕਾਰਡ ਲੈ ਕੇ ਬਾਹਰ ਜਾਣਾ। ਅੱਛਾ ਜੀ, ਠੀਕ ਹੈ। ਸੋ ਜਿਹੜਾ ਵੀ ਪ੍ਰੋਗਰਾਮ ਸੁਣ ਰਹੇ ਆ ਨਾ, ਟਰੈਵਲ ਡਾਕੂਮੈਂਟ ਆ ਗਿਆ, ਉਹਦਾ ਮਤਲਬ ਇਹ ਨਹੀਂ ਕਿ ਸਾਰੇ ਬਾਹਰ ਚਲ ਜਾਣੇ। ਜਿਹੜੀਆਂ 12 ਤੁਹਾਡੇ ਉੱਤੇ ਲੱਗਦੀਆਂ, ਜਿਹੜੇ ਤੁਸੀਂ ਕੱਚੇ ਰਹੇ ਆ ਸਾਲ 3-6 ਮਹੀਨੇ ਤੋਂ ਪਹਿਲਾਂ, ਉਹ ਟਰੈਵਲ ਡਾਕੂਮੈਂਟ ਤੁਹਾਡੀਆਂ 12 ਨੂੰ ਨਹੀਂ ਵੇਵ ਕਰਦਾ ਹੈਗਾ। ਸੋ ਲੋਕੀ ਕਈ ਚਲ ਜਾਂਦੇ ਆ, ਫਿਰ ਬਾਹਰ ਫਸ ਜਾਂਦੇ ਆ। ਠੀਕ ਹੈ, ਗ੍ਰੀਨ ਕਾਰਡ ਲੈ ਕੇ ਜਾਣਾ। ਠੀਕ ਹੈ ਜੀ, ਠੀਕ, ਮਿਹਰਬਾਨੀ ਜੀ, ਠੀਕ। ਸੋ ਮੁੱਖ ਦੀ ਗੱਲ ਇਹ ਹੈ ਕਿ ਜਿਹੜੇ ਲੋਕਾਂ ਨੇ ਕੋਈ ਵਾਇਲੇਸ਼ਨ ਨਹੀਂ ਕੀਤੀ, ਉਹਨਾਂ ਨੇ ਗ੍ਰੀਨ ਕਾਰਡ ਫਾਈਲ ਕੀਤਾ, ਉਹ ਜਾ ਸਕਦੇ ਆ। ਠੀਕ ਹੈ। ਬਾਕੀ ਜਿਹੜਾ ਕੋਈ ਵੀ ਬੇਸਿਕਲੀ ਆਊਟ ਆਫ ਸਟੇਟਸ ਰਿਹਾ ਆ, ਇਲੀਗਲ ਜਿਹੜਾ ਹੋ ਰਿਹਾ ਆ, ਉਹਦੇ ਤੇ ਬਾਹਰ ਹੁੰਦੀ। ਹਾਂਜੀ, ਕਿਉਂਕਿ ਅਸਾਈਲਮ ਜਿਹੜੀ ਐਪਲੀਕੇਸ਼ਨ ਪੈਂਡਿੰਗ ਆ, ਉਹ ਸਟੇਟਸ ਨਹੀਂ ਹੁੰਦਾ। ਠੀਕ ਹੈ ਜੀ। ਨੇਹਾ। ਹਾਂਜੀ, ਮੈਂ ਨਾ ਆਪਣੇ ਮਤਲਬ ਕਿ ਹਸਬੈਂਡ ਦੀ ਮਤਲਬ ਕਿ ਪਟੀਸ਼ਨ ਕੀਤੀ ਸੀ 15 ਅਪ੍ਰੈਲ 2021 ਦੇ ਵਿੱਚ ਜੀ। ਤੇ ਉਸ ਤੋਂ ਬਾਅਦ ਮੈਂ 30 ਮਾਰਚ ਨੂੰ ਮਤਲਬ ਕਿ ਮੈਂ ਸਿਟੀਜ਼ਨ ਹੋ ਗਈ ਸੀਗੀ, ਮਤਲਬ ਕਿ 2022 ਦੇ ਵਿੱਚ। ਮੈਂ ਉਸ ਦਿਨ ਦਾ ਮਤਲਬ ਕਿ ਆਪਣਾ ਸਰਟੀਫਿਕੇਟ ਵੀ ਅਪਲੋਡ ਕੀਤਾ, ਪਰ ਕੋਈ ਵੀ ਰਿਸਪੌਂਸ ਨਹੀਂ ਆਇਆ ਜੀ। ਰਿਸਪੌਂਸ ਤਾਂ ਨਹੀਂ ਇੱਦਾਂ ਉਹਨਾਂ ਨੇ ਦੇਣਾ। ਫਾਈਲ ਕਦੋਂ ਕੀਤੀ ਸੀ ਪਹਿਲੀ ਵਾਰੀ ਪਟੀਸ਼ਨ ਤੁਸੀਂ? ਪਹਿਲਾਂ ਮੈਂ 15 ਅਪ੍ਰੈਲ ਨੂੰ ਕੀਤੀ ਸੀ 2021 ਦੇ ਵਿੱਚ। ਅੱਛਾ, ਠੀਕ ਹੈ। ਤੇ ਹਾਂਜੀ, ਤੁਸੀਂ ਉਹਨਾਂ ਨਾਲ ਕੰਟੈਕਟ ਹੀ ਕਰ ਸਕਦੇ ਆ। ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹਨਾਂ ਨੇ ਤੁਹਾਨੂੰ ਰਿਪਲਾਈ ਜਿਹੜਾ ਉਹ ਦੇਣਾ। ਤੇ NVC ਦੇ ਆਹੀ ਜਿਹੜੇ ਹੁਣ ਕਿੱਥੇ ਆ, USCIS ਮੋਰੇ ਆ ਕੇਸ ਕੀ
ਯੂਐਸਸੀਐਸ ਨੇ ਅਪਰੂਵ ਕਰਤਾ? ਹਾਂਜੀ USA ਦੇ ਵਿੱਚ ਹੀ ਆ, ਕੋਈ ਉਹੀ ਕਹਿੰਨੀ ਕਿ ਮਤਲਬ ਕਿ ਇਹਨਾਂ ਵੱਲੋਂ ਵੀ ਕੋਈ ਮੈਨੂੰ ਲੈਟਰ ਨਹੀਂ ਆਈ ਆ। ਨਹੀਂ ਲੈਟਰ ਲੂਟਰ ਇਹਨਾਂ ਨੂੰ ਕੋਈ ਤੁਹਾਨੂੰ ਸਪੈਸ਼ਲ ਨਹੀਂ ਆਣੀ, ਬਸ ਤੁਸੀਂ ਅਪਡੇਟ ਕਰੋ ਨਾ, ਡਾਕੂਮੈਂਟ ਮਿਲ ਜਾਣੇ, ਉਸੇ ਜਿਹੜਾ ਪੁਰਾਣਾ ਕੇਸ ਤੁਹਾਡਾ ਰਿਸੀਟ ਆ ਉਹੀ ਕੇਸ ਚੱਲਣਾ ਤੁਹਾਡਾ ਅੱਗੇ, ਕੋਈ ਲੈਟਰ ਨਹੀਂ ਇਹਨਾਂ ਨੇ ਇੱਦਾਂ ਦੇਣੀ ਤੁਹਾਨੂੰ ਕਿ ਹੁਣ ਤੁਹਾਡਾ ਅਪਡੇਟ ਹੋ ਗਿਆ ਜੀ। ਥੈਂਕ ਯੂ ਜੀ। ਤੇ ਕਾਲ ਕਰ ਲਓ ਉਹਨਾਂ ਨੂੰ, ਫੋਲੋ ਅਪ ਕਰ ਲਓ, ਮੇਕ ਸ਼ੋਰ ਕਰ ਲਓ ਕਿ ਉਹਨਾਂ ਨੂੰ ਮਿਲ ਗਈ ਹੈ। ਠੀਕ ਹੈ। ਇੱਕ ਪੁੱਛਦੇ ਨੇ ਵੀ ਪੁਰਾਣਾ ਇੰਡੀਆ ਵਾਲਾ ਵੀਜ਼ਾ ਆ ਉਹ ਵੈਲਿਡ ਆ ਕਿ ਨਹੀਂ? ਦੇਖੋ ਜੇ ਤਾਂ ਤਰੀਕ ਉਹਦੇ ਤੇ ਹੈਗੀ ਆ ਅਜੇ ਫਿਰ ਤਾਂ ਵੈਲਿਡ ਆ, ਕਿਉਂਕਿ ਇਹਨਾਂ ਨੇ ਕੋਵਿਡ ਦੇ ਦੌਰਾਨ ਉਹਨਾਂ ਨੂੰ ਸਸਪੈਂਡ ਕੀਤੇ ਸੀ ਵੀਜ਼ੇ, ਪਰ ਉਹ ਮੁੜ ਬਹਾਲ ਕਰਤੇ ਆ। ਜੇ ਆਲਰੇਡੀ ਤੁਹਾਡੇ ਕੋਲ ਪੁਰਾਣਾ 10 ਸਾਲ ਵਾਲਾ ਲੱਗਾ ਪਿਆ ਤੇ ਉਹਦੀ ਵੈਲਿਡਿਟੀ ਹੈਗੀ ਹੈ ਤਾਂ ਫਿਰ ਤੁਸੀਂ ਡੈਫੀਨਿਟਲੀ ਉੱਥੇ ਜਾ ਸਕਦੇ ਆ। ਪਰਮਜੀਤ ਸਿੰਘ ਹੁਣੀ ਪੁੱਛਦੇ ਨੇ C1 C2 ਵੀਜ਼ਾ ਕਹਿੰਦੇ ਵੀ ਉਹ ਕੀ ਆ, ਐਕਸਪਲੇਨ ਕੀ ਉਹਦੇ ਤੇ ਐਕਸਪਲੇਨ ਕਰ ਕੀ ਕਿੰਨਾ ਚਿਰ ਰਹਿ ਸਕਦੇ ਆ ਯੂਐਸ ਦੇ ਵਿੱਚ? ਕਰੂਮੈਨ ਵਾਲੇ ਵੀਜ਼ੇ ਆ, ਜਿੱਦਾਂ ਕਾਫੀ C1D ਕਈ ਤਰ੍ਹਾਂ ਦੇ ਵੀਜ਼ੇ ਜਿਹੜੇ ਆ ਜਾਂਦੇ ਆ, ਤਾਂ ਉਹਦੇ ਉੱਤੇ ਮੁਹਲਤ ਉਹਨਾਂ ਨੇ ਤਕਰੀਬਨ ਸਾਰੇ ਵੀਜ਼ਿਆਂ ਤੇ ਲਿਖੀ ਆ। ਠੀਕ ਹੈ, ਕੋਈ ਡਿਊਰੇਸ਼ਨ ਜਿਹੜੀ ਲਿਖੀ ਹੁੰਦੀ ਹਰੇਕ ਤੇ ਲਿਖੀ ਆ, ਭਾਵੇਂ ਹੁਣ H1B ਵਾਲਾ 3 ਸਾਲ ਮਿਲਦੇ ਆ, ਟੂਰਿਸਟ ਵੀਜ਼ੇ ਵਾਲੇ ਨੂੰ 6 ਮਹੀਨੇ ਮਿਲਦੇ ਆ, C1D ਵਾਲੇ ਨੂੰ ਜੋ ਵੀ ਉਹਦੀ ਐਂਟਰੀ ਆ 2 ਮਹੀਨੇ ਮਿਲੇ ਆ। ਠੀਕ ਹੈ, ਕੋਈ ਗਾਰੰਟੀ ਨਹੀਂ ਹੁੰਦੀ ਕਿ 6 ਮਹੀਨੇ ਵਾਲਿਆਂ ਨੂੰ ਉਹਨਾਂ ਨੇ 6 ਮਹੀਨੇ ਦੇਣੇ ਆ, ਉਹ ਕਈ ਵਾਰੀ 1 ਮਹੀਨਾ ਵੀ ਦੇ ਸਕਦੇ ਆ। ਹਾਂ, ਡਿਪੈਂਡ ਕਰਦਾ ਹੈ। ਸਟੂਡੈਂਟ ਦਾ ਜਿੱਦਾਂ ਅਨਲਿਮਿਟਿਡ ਹੁੰਦਾ ਜਦ ਤੱਕ ਪੜ੍ਹਾਈ ਚੱਲਦੀ ਹੈ, ਪਰ ਕਈ ਵਾਰੀ ਐਂਡ ਡੇਟ ਦੇ ਦਿੰਦੇ ਆ। ਸੋ ਤੁਸੀਂ ਤੁਹਾਡਾ ਜਿਹੜਾ I-94 ਉਹਨੂੰ ਤੁਸੀਂ ਵਾਚ ਕਰਨਾ, ਜੋ ਡੇਟ ਉਹਦੇ ਉੱਤੇ ਲਿਖੀ ਆ ਉਹ ਆ। ਮੇਰੇ ਵਾਲੇ ਤੇ ਉਹਨਾਂ ਨੇ ਮੈਨੂੰ ਚੇਤਾ ਵੀ ਡਿਊਰੇਸ਼ਨ ਉਹਨਾਂ ਨੇ ਪਾਤੀ ਸੀ ਵੀ ਇੰਨੇ ਚਿਰ ਤੇਰਾ ਕੋਰਸ ਮੁੱਕਣਾ ਆ ਤੇ ਆ ਤੇਰਾ ਜਿਹੜੇ ਵੀਜ਼ੇ ਦੀ ਵੈਲਿਡਿਟੀ ਮਤਲਬ ਐਂਟਰੀ ਦੀ ਵੈਲਿਡਿਟੀ ਜਿਹੜੀ ਉਹ ਇੰਨੀ। ਹੁਣ ਮੈਂ ਰੇਡੀਓ ਤੇ ਕਹਿ ਦਵਾਂ ਕਿ ਹਰੇਕ ਵਿਜ਼ਟਰ ਨੂੰ 6 ਮਹੀਨੇ ਮਿਲਦੇ ਆ, ਉਹ ਗਲਤ ਜਵਾਬ ਆ, ਕਿਉਂਕਿ ਨਹੀਂ ਮਿਲਦੇ, ਕਿਉਂਕਿ ਤੁਸੀਂ ਆਪਣਾ ਚੈੱਕ ਕਰਨਾ ਕਿ I-94 ਕੀ ਕਹਿੰਦਾ ਕੀ ਕਹਿੰਦਾ। ਠੀਕ ਹੈ, ਅਗਲੇ ਕਾਲਰ ਜਿਮੀ। ਹਾਂਜੀ ਭਾਜੀ, ਮੈਂ ਕੈਨੇਡੀਅਨ ਸਿਟੀਜ਼ਨ ਹਾਂ, ਮੇਰਾ ਬ੍ਰਦਰ ਗ੍ਰੀਨ ਕਾਰਡ ਹੈ ਅਮਰੀਕਾ ਵਿੱਚ। ਸੋ ਮੇਰੀ ਪੇਰੈਂਟਸ ਦੀ ਪ੍ਰੋਬਲਮ ਆ, ਹੁਣ ਪੇਰੈਂਟਸ ਇੰਡੀਆ ਦੇ ਵਿੱਚ ਰਹਿ ਨਹੀਂ ਸਕਦੇ, ਦੋਨਾਂ ਦਾ ਵੀਜ਼ਾ ਲੱਗਾ ਹੋਇਆ ਆ, ਕੈਨੇਡਾ ਦਾ ਤੇ ਅਮਰੀਕਾ ਦਾ। ਸੋ ਮੈਂ ਇਹੀ ਪੁੱਛਣਾ ਸੀ ਕਿ ਪਿਛਲੀ ਵਾਰੀ ਮੈਨੂੰ ਮੇਰੇ ਬ੍ਰਦਰ ਨੂੰ ਵਾਰਨਿੰਗ ਦੇ ਦਿੱਤੀ ਸੀਗੀ ਪੇਰੈਂਟਸ ਦੀ ਕਿ ਜੇ ਹੁਣ ਇਹ 6 ਮਹੀਨੇ ਇੰਡੀਆ ਹੀ ਰਹਿਣ, ਇਹ ਜ਼ਰੂਰੀ ਹੈ ਕਿ 6 ਮਹੀਨੇ ਇੰਡੀਆ ਹੀ ਰਹਿਣਾ ਪੈਣਾ, ਕੈਨੇਡਾ ਨਹੀਂ ਰਹਿ ਸਕਦੇ, ਜੇ ਦੁਬਾਰਾ ਆਉਣਗੇ ਤੇ ਟਰਬਲ ਮਿਲ ਸਕਦੀ ਹੈ। ਜਦੋਂ ਬੰਦਾ ਅਮਰੀਕਾ 'ਚ ਪਹਿਲਾਂ ਐਂਟਰ ਕਰਦਾ 6 ਮਹੀਨੇ ਤੇ ਉਹ ਕੈਨੇਡਾ ਤੇ ਮੈਕਸੀਕੋ 'ਚ ਜਾਂਦਾ, ਉਹਨਾਂ ਦਾ ਜਿਹੜਾ ਟਾਈਮ ਹੈਗਾ ਉਹ ਰੀਸੈਟ ਨਹੀਂ ਹੁੰਦਾ, ਕਲੌਕ ਰੀਸੈਟ ਨਹੀਂ ਹੁੰਦੀ। ਉਹ ਕੰਟੀਜੀਅਸ ਜਿਹੜੀ ਟੈਰੀਟਰੀਜ਼ ਹੈਗੀਆਂ ਨਾਲ ਜਿਹੜੀਆਂ ਲੱਗਦੀਆਂ, ਬਾਰਡਰ ਲੱਗਦਾ, ਉੱਤੇ ਜਾ ਕੇ ਤੁਸੀਂ ਰੀਸੈਟ ਨਹੀਂ ਕਰ ਸਕਦੇ। ਇਹਦਾ ਮੈਂ ਇੱਦਾਂ ਦੇਖਿਆ ਕਿ ਜਿਹੜੇ ਲੋਕੀ ਪਹਿਲਾਂ ਕੈਨੇਡਾ ਜਾਂਦੇ ਆ ਅਮਰੀਕਾ ਨੂੰ, ਉਹਨਾਂ ਕੋਈ ਲੈਣਾ ਦੇਣਾ ਨਹੀਂ। ਜਿਹੜਾ ਕੈਨੇਡਾ ਤੋਂ ਅਮਰੀਕਾ ਆ ਰਿਹਾ ਉਹ ਕਈ ਵਾਰੀ ਸੁਖਾਲਾ ਆ ਜਾਂਦਾ ਕਿ ਜਿਹੜਾ ਕੈਨੇਡਾ 6 ਮਹੀਨੇ ਲਾ ਕੇ ਅਮਰੀਕਾ 'ਚ ਐਂਟਰ ਕਰਦੇ ਆ। ਸੋ ਇੱਕ ਤਾਂ ਤੁਸੀਂ ਉਹ ਕੰਬੀਨੇਸ਼ਨ ਕਰ ਸਕਦੇ ਆ, ਪਰ ਇੱਦਾਂ ਕਿ ਇਹਨਾਂ ਨੇ ਦੇਖਣਾ ਇਹੀ ਹੈ ਕਿ ਇਹਨਾਂ ਨੇ ਤੁਹਾਡਾ ਪੈਰਨ ਦੇਖਣਾ ਕਿ ਇਹ ਬੰਦੇ ਇੱਥੇ ਰਹਿਣ ਦੀ ਕੋਸ਼ਿਸ਼ ਤਾਂ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਇਹ ਵੀ ਪਤਾ ਕਿ ਇਹਨੇ ਇੱਕ ਦਿਨ ਸਿਟੀਜ਼ਨ ਬਣਨਾ, ਤੇ ਜੇ ਤੁਸੀਂ ਹੁਣ ਇੱਦਾਂ ਡੈਮੋਨਸਟ੍ਰੇਟ ਕਰੋਗੇ ਤਾਂ ਉਹਨਾਂ ਨੂੰ ਇਹ ਲੱਗੂਗਾ ਕਿ ਤੁਸੀਂ ਉਸੇ ਆਧਾਰ ਤੇ ਤਾਂ ਤੁਹਾਨੂੰ ਰੋਕਿਆ ਜਾ ਸਕਦਾ। ਜੇ ਤੁਹਾਨੂੰ ਵਾਰਨਿੰਗ ਦਿੱਤੀ ਹੈ ਉਹਨਾਂ ਨੇ ਫੇਅਰ ਐਂਡ ਸਕੁਅਰ, ਤਾਂ ਇੱਦਾਂ ਕਿ ਤੁਸੀਂ ਨਾ ਪੰਗਾ ਲਓ, 6 ਮਹੀਨੇ ਇੱਧਰ 6 ਮਹੀਨੇ ਉੱਧਰ, ਇਸ ਹਿਸਾਬ ਸਹੀ ਹੈ, ਕਿਉਂਕਿ ਆਪਣੀ ਹੋਮ ਕੰਟਰੀ 'ਚ ਤੁਸੀਂ ਟਾਈਮ ਨਹੀਂ ਲਾ ਰਹੇ ਤਾਂ ਉਤੋਂ ਇਹ ਲੱਗਦਾ ਕਿ ਤੁਸੀਂ ਉੱਥੇ ਰਹਿਣਾ ਨਹੀਂ ਚਾਹੁੰਦੇ। ਜੀ, ਸੋ ਉਹਨਾਂ ਨੂੰ ਬੇਸਿਕਲੀ ਉਹ ਐਸਟੈਬਲਿਸ਼ ਕਰਨਾ ਪੈਣਾ ਵੀ ਅਜੇ ਕੋਈ ਚੱਕਰ ਨਹੀਂ ਵੀ ਅਸੀਂ ਉੱਥੇ ਰਹਿਣਾ। ਤੇ ਅਗਲੇ ਕਾਲਰ ਰਜਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਦੋਨੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਇਹ ਭਾਜੀ, ਹਾਂਜੀ ਭਾਜੀ, ਮੇਰਾ ਕੁਐਸਚਨ ਇਹ ਆ ਜੀ, ਮੇਰੇ ਬ੍ਰਦਰ ਤੇ ਭਾਬੀ ਜੀ ਦਾ ਵੀਜ਼ਾ ਲੱਗ ਗਿਆ ਹੋਇਆ ਤੇ ਉਹਨਾਂ ਨੇ ਹੁਣ ਆਉਣਾ ਆ, ਤੇ ਸਾਨੂੰ ਕਿਸੇ ਨੇ ਦੱਸਿਆ ਸੀ ਕਿ ਤੁਸੀਂ ਗ੍ਰੀਨ ਕਾਰਡ ਲਈ ਜੇ ਇੰਡੀਆ ਤੋਂ ਅਪਲਾਈ ਕਰ ਦਿੰਦੇ ਆ ਤਾਂ ਤੁਹਾਨੂੰ ਇੱਥੇ ਆਉਣ ਨੂੰ ਜਲਦੀ ਮਿਲ ਜਾਂਦਾ ਆ, ਤੇ ਕਿਵੇਂ ਕਰ ਸਕਦੇ ਆ ਵੀ ਜੇ ਇੰਡੀਆ ਕਰ ਸਕਦੇ ਅਪਲਾਈ ਗ੍ਰੀਨ ਕਾਰਡ ਵਾਸਤੇ ਜਾਂ? ਤੁਸੀਂ ਭੈਣ ਭਰਾ ਦੀ ਗੱਲ ਕਰ ਰਹੇ ਆ? ਹਾਂਜੀ ਹਾਂਜੀ, ਭੈਣ ਭਰਾ ਦੀ। ਨਹੀਂ ਜਲਦੀ ਕੋਈ ਨਹੀਂ ਮਿਲਦਾ। ਜਿਹੜੀ 15 ਸਾਲ ਦੀ ਜਿਹੜੀ ਵੀਜ਼ਾ ਲੱਗਿਆ ਟੂਰਿਸਟ ਵੀਜ਼ੇ ਦੀ ਗੱਲ ਕਰਦੇ ਤੁਸੀਂ? ਨਹੀਂ ਜੀ, ਪੱਕਾ ਜੀ, ਜਿੱਦਾਂ ਸੀਜ਼ਨ ਤੋਂ ਅਪਲਾਈ ਕਰੀਦਾ ਬ੍ਰਦਰ ਸਿਸਟਰ ਦਾ ਜਿੱਦਾਂ। ਨਹੀਂ, ਗ੍ਰੀਨ ਕਾਰਡ ਤਾਂ ਉਹਨਾਂ ਨੂੰ ਇੱਥੇ ਆ ਕੇ ਮਿਲਣਾ ਜਦੋਂ ਇੱਥੇ ਐਂਟਰ ਕਰੂਗੇ। ਹਾਂਜੀ, ਅਪਲਾਈ ਇਕੱਲਾ ਕਹਿੰਦੇ ਉੱਥੋਂ ਕਰ ਦਿਓ ਜਿੱਦਾਂ। ਨਹੀਂ, ਅਪਲਾਈ ਕੁਛ ਵੀ ਨਹੀਂ ਕਰਨਾ, ਜਿਹੜਾ ਨੂੰ ਵੀਜ਼ਾ ਮਿਲ ਗਿਆ ਬਸ ਉਹਨਾਂ ਨੂੰ ਇੱਕ ਫਾਈਲ ਮਿਲਣੀ ਆ, ਉਹਨਾਂ ਨੂੰ ਟਾਈਮ ਦਿੱਤਾ ਹੁੰਦਾ ਉਹਨਾਂ ਨੇ 3 ਮਹੀਨੇ 6 ਮਹੀਨੇ ਦਾ ਜਿਹੜਾ ਵੀ ਵੀਜ਼ਾ ਉਹਦੀ ਵੈਲਿਡਿਟੀ 'ਚ ਉਹਨਾਂ ਨੂੰ ਇੱਥੇ ਆਉਣਾ ਪੈਣਾ, ਤੇ ਜਦੋਂ ਉਹ ਆਊਗੇ ਇੱਥੇ ਇੱਕ ਵਾਰੀ ਐਂਟਰੀ ਕਰ ਲੈਂਦੇ ਤਾਂ ਆਪੇ ਡਾਕ ਰਾਹੀਂ ਜਿਹੜਾ ਗ੍ਰੀਨ ਕਾਰਡ ਆ ਜਾਂਦਾ। ਉਹ ਅੱਛਾ ਜੀ, ਤੇ ਏਦਾਂ ਨਹੀਂ ਹੈਗਾ ਜਿੱਦਾਂ ਸਾਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਉੱਥੇ ਫੀਸ ਭਰੋ ਤੇ ਗ੍ਰੀਨ ਕਾਰਡ ਦੀ, ਤੇ ਤੁਹਾਨੂੰ ਇੱਥੇ ਆਏ ਨੂੰ ਕਈ ਵਾਰੀ ਟਾਈਮ ਜ਼ਿਆਦਾ ਲੱਗ ਜਾਂਦਾ ਗ੍ਰੀਨ ਕਾਰਡ ਮਿਲਣੇ ਨੂੰ। ਨਹੀਂ, ਹਾਂਜੀ, ਫੀਸ ਤਾਂ ਤੁਹਾਨੂੰ ਭਰਨੀ ਪੈਣੀ ਆ, ਉਹ ਤੁਸੀਂ ਆਨਲਾਈਨ ਭਰ ਸਕਦੇ ਆ, ਉਹਦਾ ਕੋਈ ਆਨਲਾਈਨ ਫੀਸ ਆ, ਉਹਦਾ ਕੋਈ ਇੱਥੇ ਉੱਥੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਫੀਸ ਭਰੋ ਆਪਣੀ। ਆਨਲਾਈਨ ਕਿਹੜੀ ਜਗ੍ਹਾ ਤੇ ਭਰਨੀ ਪੈਂਦੀ ਹੈ ਵਿੱਚ ਲਿਖਿਆ ਹੋਣਾ ਤੁਹਾਨੂੰ? ਹਾਂਜੀ, ਜਿਹੜਾ ਨਾ ਉਹਨਾਂ ਨੇ ਬੋਰਡਿੰਗ ਜਦੋਂ ਵੀਜ਼ਾ ਮਿਲਦਾ ਤਾਂ ਪੂਰੀ ਇੰਸਟਰਕਸ਼ਨਸ ਵਗੈਰਾ ਦਿੰਦੇ ਆ, ਨਹੀਂ ਤਾਂ ਤੁਸੀਂ ਉਹਨੂੰ ਥੋੜਾ ਜਿਹਾ ਗੂਗਲ ਆਪਣਾ ਸਰਚ ਕਰੋ, ਜਿਹੜਾ ਵੀ ਤੁਹਾਡੇ ਘਰੇ ਕੋਈ ਕੰਪਿਊਟਰ ਚਲਾਉਂਦਾ ਉਹ ਸੌਖਾ ਹੀ ਆ ਲੱਭਣਾ ਕਿ ਫੀਸ ਕਿੱਥੇ ਭਰਨੀ ਹੈ। ਠੀਕ ਹੈ, ਥੈਂਕ ਯੂ ਜੀ। ਰੌਕੀ ਸਿੰਘ ਪੁੱਛਦੇ ਨੇ, ਕਹਿੰਦੇ ਵੀ I-360 ਅਪਰੂਵ ਆ,
485 ਪੈਂਡਿੰਗ ਆ। ਕੇਸ ਟ੍ਰਾਂਸਫਰ ਹੋਇਆ NVC ਨੂੰ I-693 ਡੈਫੀਸ਼ੀਐਂਸੀ ਨੋਟਿਸ ਮੈਡੀਕਲ ਮਿਸਿੰਗ ਦਾ ਉਹਨਾਂ ਨੂੰ ਮਿਲਿਆ ਸੀ, ਤੇ ਸੈਨ ਬਰਨਾਰਡੀਨੋ ਦੇ USCIS ਤੇ ਚੱਲਦਾ ਆ। ਇੱਕ ਟਾਈਮ ਦੇ ਉੱਤੇ ਇਹ ਰਿਮੂਵਲ ਦੇ ਵਿੱਚ ਵੀ ਰਹੇ ਸੀਗੇ, ਜੱਜ ਨੇ ਉਸ ਨੂੰ ਟਰਮੀਨੇਟ ਕੀਤਾ ਸੀ ਕਿ ਇਹ ਐਡਜਸਟ ਕਰ ਸਕਦੇ ਨੇ USCIS ਦੇ ਨਾਲ ਆਪਣਾ ਸਟੇਟਸ। ਨਹੀਂ, ਇਹਨਾਂ ਨੂੰ ਸਲਾਹ ਗਲਤ ਦੇ ਦਿੱਤੀ ਕਿਸੇ ਨੇ, 485 ਨਹੀਂ ਇਹ ਕਰ ਸਕਦੇ। ਠੀਕ ਹੈ, ਇਹ ਕਹਿੰਦੇ ਵੀ ਇਹ ਕੁਐਸਚਨ ਇਹਨਾਂ ਦਾ ਹੈਗਾ I-360 ਤੋਂ। ਜਦੋਂ ਇਹਨਾਂ ਨੇ 485 ਫਾਈਲ ਕੀਤਾ ਉਦੋਂ ਇਹ ਵੈਲਿਡ 360 ਐਕਚੁਅਲੀ, ਸੌਰੀ ਮੈਂ ਵਾਪਸ ਲੈਣਾ। ਹਾਂ, 360 ਕਈ ਤਰ੍ਹਾਂ ਦੇ ਹੁੰਦੇ ਆ, ਜੇ ਰਿਲੀਜੀਅਸ ਵਰਕਰ ਵਾਲਾ ਵੀ ਹੁੰਦਾ, ਓਕੇ, ਆਪਣਾ ਵਾਵਾ ਵਾਲਾ ਜਿਹੜਾ ਡੋਮੈਸਟਿਕ ਵਾਇਲੈਂਸ ਵਾਲਾ ਉਹ ਵੀ ਹੁੰਦਾ। ਜੇ ਇਹਨਾਂ ਦਾ ਰਿਮੂਵਲ ਪ੍ਰੋਸੀਡਿੰਗ ਡਿਸਮਿਸਡ ਹੈਗੀਆਂ ਤੇ ਵਾਵਾ ਇਹਨਾਂ ਦਾ 360 ਅਪਰੂਵ ਆ, ਵਾਵਾ ਡੋਮੈਸਟਿਕ ਵਾਇਲੈਂਸ ਦੇ ਬੇਸ ਤੇ, ਫਿਰ ਇਹ ਜਿਹੜਾ ਆਪਣਾ 485 ਇਹ ਕਰ ਸਕਦੇ ਆ ਐਡਜਸਟੇਬਲ। ਇਹ ਸਵਾਲ ਇਹਨਾਂ ਨੇ ਥੋੜਾ ਜਿਹਾ ਸੌਖੇ ਤਰੀਕੇ ਨਾਲ ਪੁੱਛਿਆ, ਪਰ ਇਹਦੇ ਪਿੱਛੇ ਅੰਡਰਲਾਈਨ ਕਾਫੀ ਚੀਜ਼ਾਂ ਹੋ ਸਕਦੀਆਂ ਕਿ ਕੋਈ ਇਦਾਂ ਦੀ ਚੀਜ਼ ਤਾਂ ਨਹੀਂ 360 ਹੈ ਕਿਹੜਾ ਹੈ, ਮਤਲਬ 360 ਨਹੀਂ ਕੋਈ ਇਦਾਂ ਦੀ ਚੀਜ਼ ਤਾਂ ਨਹੀਂ ਜਿਹਦੇ ਕਰਕੇ ਇਹ ਇਨਐਡਮਿਸਿਬਲ ਹੈਗੇ ਆ, ਜਿਹਦੇ ਕਰਕੇ ਐਡਜਸਟ ਨਹੀਂ ਕਰ ਸਕਦੇ। ਸੋ ਮੈਨੂੰ ਨਹੀਂ ਪਤਾ, ਪਰ ਜੇ ਤੁਹਾਡਾ ਰੈਕੋਰਡ ਰੁਕਡ ਸਾਰਾ ਸਹੀ ਆ, ਰਿਮੂਵਲ ਪ੍ਰੋਸੀਡਿੰਗ ਤੁਹਾਡੀਆਂ ਡਿਸਮਿਸ ਹੋ ਗਈਆਂ ਤਾਂ ਤੁਸੀਂ ਕਰ ਸਕਦੇ ਆ। ਠੀਕ ਹੈ, ਓਕੇ। ਸੋ ਇੰਟਰਵਿਊ ਇਹਨਾਂ ਦੀ ਫਿਰ ਆ ਸਕਦੀ ਆ ਉਸ ਕੇਸ ਦੇ ਵਿੱਚ, ਜੇ 485 ਵਜੇ ਜਿਹੜਾ ਪੈਂਡਿੰਗ ਹੈ ਜੀ। ਅਗਲੇ ਕਾਲਰ ਮਨਦੀਪ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਸੀ ਲਾਈਕ ਸਾਡੇ ਸਿਸਟਰ ਐਂਡ ਉਹਦੇ ਹਸਬੈਂਡ ਤੇ ਬੱਚੇ ਆ, ਉਹ ਕੈਨੇਡਾ PR ਹੈ, ਤੇ ਉਹ ਕਿਸੇ ਤਰੀਕੇ ਨਾਲ ਇੱਥੇ ਵਰਕ ਵੀਜ਼ਾ ਤੇ ਆ ਸਕਦੇ ਆ? ਕੈਨੇਡਾ PR ਤੇ ਨਹੀਂ, ਉਹ ਸਿਟੀਜ਼ਨ ਬਣ ਕੇ ਫਿਰ ਉਹ E2 ਵੀਜ਼ਾ ਜਾਂ TN ਵੀਜ਼ਾ ਫਿਰ ਵਰਕ ਵੀਜ਼ੇ ਤੇ ਆ ਸਕਦੇ ਆ EMPLOYER ਦੇ ਥਰੂ। ਸੋ ਸਿਟੀਜ਼ਨ ਦੀ ਵੇਟ ਕਰਨੀ ਪੈਣੀ। ਕਿੰਨੇ ਟਾਈਮ ਦਾ ਪ੍ਰੋਸੈਸ ਹੈ E2 ਦਾ? ਹਾਂਜੀ, ਤਾਂ ਦੋਨਾਂ ਦੀ ਅਲੱਗ-ਅਲੱਗ ਟਾਈਮਲਾਈਨਸ ਆ। ਮਤਲਬ ਬੇਸਿਕਲੀ ਤੁਹਾਨੂੰ ਇੰਟਰਵਿਊ ਉੱਥੇ ਜਦੋਂ ਮਿਲ ਜਾਵੇ ਐਮਬੈਸੀ ਦੀ, ਕੋਈ ਖਾਸ ਨਹੀਂ, 2-3 ਮਹੀਨਿਆਂ 'ਚ ਆ ਜਾਂਦਾ ਬੰਦਾ ਜਦੋਂ ਸਿਟੀਜ਼ਨ ਬਣ ਜਾਵੇ। ਇਸ ਤੋਂ ਬਾਅਦ ਇਨਵੈਸਟਮੈਂਟ ਵਗੈਰਾ ਕਰਨੀ ਪੈਂਦੀ ਹੈ। ਕਿੰਨੇ ਟਾਈਮ ਮਿਲਦਾ ਫਿਰ? ਇਹਦਾ ਬੜੇ ਜ਼ਿਆਦਾ ਤੁਸੀਂ ਲੰਬੇ ਸਵਾਲ ਪੁੱਛ ਰਹੇ ਆ। ਸਾਡਾ ਨਾ ਤੁਸੀਂ ਚੈੱਕ ਕਰੋ YouTube ਤੇ E2 ਦੇ ਉੱਤੇ ਪ੍ਰੋਗਰਾਮ ਆ। ਸੋ E2 ਵੀਜ਼ੇ ਦੇ ਬਾਰੇ ਪਹਿਲਾਂ ਸਟੱਡੀ ਕਰੋ ਥੋੜਾ ਜਿਹਾ, ਤੁਹਾਡੇ ਕਾਫੀ ਸਵਾਲ ਜਿਹੜੇ ਆਨਸਰ ਹੋ ਜਾਣੇ ਕਿ ਟਾਈਮ। ਮੈਨੂੰ ਲੱਗਦਾ 2 ਵਾਰੀ ਪ੍ਰੋਗਰਾਮ ਕੀਤਾ ਆ ਆਪਾਂ ਉਹਦੇ ਤੇ, ਤੇ ਤੁਸੀਂ ਜਾਇਓ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ, ਉੱਥੇ ਜਾ ਕੇ ਸਰਚ ਕਰਿਓ US ਇਮੀਗ੍ਰੇਸ਼ਨ ਅਟਰਨੀ ਟਿਰਕਿਆਨਾ ਉਹਨਾਂ ਦਾ ਨਾਮ ਲਿਖ ਲਿਓ, ਨਾਲ ਲਿਖ ਲਿਓ E2 ਵੀਜ਼ਾ, ਤੇ ਫਿਰ ਉਹ ਤੁਹਾਡੇ ਮੋਹਰੇ ਜਿਹੜੀਆਂ ਉਹ ਆ ਜਾਣਗੀਆਂ, ਤੇ ਤੁਸੀਂ ਫਿਰ ਦੇਖ ਲਿਓ, ਸੁਣ ਲਿਓ ਸਾਰੇ ਪ੍ਰੋਗਰਾਮ। ਅੰਮ੍ਰਿਤਪਾਲ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਮੈਂ ਪਹਿਲਾਂ ਵੀ ਕਾਫੀ ਵਾਰ ਜਦੋਂ ਤੁਹਾਨੂੰ ਕਾਲ ਕਰਦਾ ਹੁੰਦਾ ਸ਼ੋਅ ਦੇ ਵਿੱਚ, ਮੈਂ ਉਹੀ ਪੁੱਛਣਾ US ਸਿਟੀਜ਼ਨ ਸਪਾਊਸ ਦੇ ਇੰਟਰਵਿਊ ਬਾਰੇ, ਭਈ ਇਹਨਾਂ ਦੀ ਕੋਈ ਡੈਡਲਾਈਨ ਵੀ ਹੁੰਦੀ ਹੈ ਜਾਂ ਇੰਨੇ ਟਾਈਮ ਦੇ ਵਿੱਚ ਆਣੀ ਹੈ ਜਾਂ ਓਪਨ ਹੀ ਹੈ? ਨਹੀਂ, ਏਦਾਂ ਕੋਈ ਡੈਡਲਾਈਨ ਨਹੀਂ, ਉਹ ਜਿੰਨਾ ਮਰਜ਼ੀ ਟਾਈਮ ਲਾ ਸਕਦੇ ਜੇ ਆਪਣੀ ਇਨਵੈਸਟੀਗੇਸ਼ਨ। ਵੈਸੇ ਕੁਝ ਹੈ ਕੋਈ ਆਈਡੀਆ ਕਿਹਨਾਂ ਦੇ ਚੱਲਦੇ, ਜਿੱਦਾਂ ਅਪ੍ਰੈਲ ਦੇ ਵਿੱਚ ਡਾਕੂਮੈਂਟ ਕੁਆਲੀਫਾਈ ਹੋਏ ਆ? ਇਸੇ ਸਾਲ ਹੀ? ਹਾਂਜੀ, ਇਸੇ ਸਾਲ ਡਾਕੂਮੈਂਟ ਕੁਆਲੀਫਾਈ ਹੋ ਗਏ ਸੀ। US ਸਿਟੀਜ਼ਨ ਵਾਲਿਆਂ ਨੂੰ ਦੇ ਸਪਾਊਸ ਨੂੰ ਮਿਲ ਤਾਂ ਰਹੇ ਆ ਵੀਜ਼ੇ, ਅੰਦਾਜ਼ਾ ਲਾਣਾ ਔਖਾ, ਪਰ ਜੇ ਤੁਸੀਂ ਉੱਦਾਂ ਕਹਿੰਦੇ ਆ ਕਿ ਤੀਰ ਤੁੱਕਾ ਲਾ ਕੇ ਤਾਂ 4-6 ਮਹੀਨੇ 'ਚ ਆ ਜਾਣਾ ਚਾਹੀਦਾ ਜੇ ਡਾਕੂਮੈਂਟਰੀ ਕੁਆਲੀਫਿਕੇਸ਼ਨ ਤੁਹਾਡੀ ਆਲਰੇਡੀ ਕੰਪਲੀਟ। ਹਾਂਜੀ, ਉਹ ਅਪ੍ਰੈਲ ਦੇ ਹੋ ਗਏ ਆਲਰੇਡੀ। ਹਾਂਜੀ, ਥੋੜਾ ਜਿਹਾ ਹੋਰ ਇੰਤਜ਼ਾਰ ਜੀ, ਆਪਣੀ 6 ਮਹੀਨੇ ਮੇਰੇ ਹਿਸਾਬ ਨਾਲ ਐਸਟੀਮੇਟ। ਈਮੇਲ ਚੈੱਕ ਕਰਦੇ ਰਹਿਣ। ਹਾਂਜੀ, ਠੀਕ ਹੈ ਜੀ, ਥੈਂਕ ਯੂ। ਅਗਲੇ ਕਾਲਰ ਚਰਨਪਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੇਸ ਸਰ ਤੁਹਾਡੇ ਕੋਲ ਹੀ ਲੱਗਾ ਹੋਇਆ ਵਾ ਜੁਲਾਈ 2021 ਤੋਂ ਜੀ, ਤੇ ਮੇਰੀ 9 ਮਈ 2022 ਦੇ ਵਿੱਚ ਮੇਰੀ US ਸਪਾਊਸ ਦਾ ਮੈਰਿਜ ਬੇਸ ਆਈ, ਮੇਰੀ ਇੰਟਰਵਿਊ ਹੋ ਗਈ ਸਾਡੇ ਦੋਵਾਂ ਦੀ ਜੀ, ਤੇ ਹਜੇ ਤੱਕ ਹੀ ਸਾਡਾ ਡਿਸੀਜਨ ਨਹੀਂ ਆਇਆ। ਉਹਨਾਂ ਨੇ 7 ਦਿਨ ਕਿਹਾ ਸੀ, ਇਮੀਗ੍ਰੇਸ਼ਨ ਆਫਿਸਰ ਨੇ ਵੀ 7 ਡੇਜ਼ 'ਚ ਤੁਹਾਨੂੰ ਲੈਟਰ ਆ ਜਾਊਗੀ। ਤੁਸੀਂ 2 ਨੰਬਰ 'ਚ ਆਏ ਸੀਗੇ? ਨਹੀਂ ਜੀ, ਮੈਂ ਸਟੂਡੈਂਟ ਵੀਜ਼ੇ ਤੇ ਆਇਆ ਸੀਗਾ। ਸਟੂਡੈਂਟ ਵੀਜ਼ੇ ਤੇ ਆਏ ਸੀ, ਤੇ ਵਿਆਹ ਵਾਲੀ ਇੰਟਰਵਿਊ ਤੁਹਾਡੀ ਹੋ ਗਈ ਹੈ? ਹਾਂਜੀ, 9 ਮਈ 2022 ਨੂੰ ਹੋ ਗਈ ਹੈ ਜੀ, ਤੇ ਜਿਹੜੇ ਉਹਨਾਂ ਨੇ 120 ਦਿਨ ਲੈਟਰ ਤੇ ਵੀ ਕਿਹਾ ਸੀ ਹਨਾ ਜੀ, ਹਾਂਜੀ, ਉਹ ਵੀ ਪੂਰੇ ਹੋ ਗਏ ਜੀ। ਇਹ ਜਿਹੜਾ ਵਿਆਹ ਵਾਲਾ ਕੇਸ ਸਾਡੇ ਥਰੂ ਲੱਗਾ ਤੁਹਾਡਾ? ਹਾਂਜੀ, ਤੁਹਾਡੇ ਥਰੂ ਹੀ ਲੱਗੇ ਮੇਰਾ। ਠੀਕ ਹੈ, ਤੁਸੀਂ ਨਾ ਜਿਹੜੀ ਸਾਡੀ ਈਮੇਲ ਚੇਨ ਚੱਲਦੀ ਆ ਉਹਦੇ ਵਿੱਚ ਕਰ ਦਿਓ, ਆਪਾਂ ਫੋਲੋ ਅਪ ਕਰ ਦਾਂਗੇ। ਜਿਹੜੀ ਸਾਰੇ ਜਣੇ ਈਮੇਲ ਚੇਨ ਨਾ ਉੱਤੇ ਰਿਪਲਾਈ ਕਰ ਦਿਓ ਕਿ ਮੈਂ ਸਰ ਕੀਤਾ ਵੀ ਸੀਗਾ ਜੀ, ਕਿਉਂਕਿ ਉਹਦੇ ਵਿੱਚ ਮੈਨੂੰ ਤਾਂ ਹੀ ਕਿਹਾ ਗਿਆ ਕਿ ਵੇਟ ਹੀ ਕਰਨੀ ਪੈਣੀ ਹੈ ਡਿਸੀਜਨ ਦੀ, ਕਿਉਂਕਿ ਕਰਨੀ ਤਾਂ ਦੇਖੋ ਕਰਨੀ ਤਾਂ ਵੇਟ ਹੀ ਪੈਣੀ ਆ, ਮਤਲਬ ਆਪਾਂ ਵੀ ਫੋਲੋ ਅਪ ਹੀ ਕਰ ਸਕਦੇ ਹਾਂ ਉਹਦੇ ਵਿੱਚ ਕੋਈ। ਹਾਂਜੀ, ਜਿਵੇਂ I-130 ਹੈ ਜੀ, ਉਹਦਾ ਜਿਵੇਂ ਆਪਾਂ ਉਹਨਾਂ ਨੂੰ ਇਨਕੁਆਇਰੀ ਭੇਜ ਸਕਦੇ ਹਾਂ, ਕਿਉਂਕਿ ਮੇਰੇ ਦਿਨ ਸਾਰੇ ਉਹਨੇ ਓਵਰ ਹੋ ਚੁੱਕੇ ਜੀ, 12 ਮਹੀਨੇ ਤੋਂ ਉੱਪਰ। ਹਾਂਜੀ ਹਾਂਜੀ, ਤੁਸੀਂ ਇੱਕ ਰਿਪਲਾਈ ਪਾ ਦਿਓ, ਮੈਂ ਜਾ ਕੇ ਤੁਹਾਡਾ ਸੋਮਵਾਰ ਮੰਗਲਵਾਰ ਨੂੰ ਭੇਜ ਦੂੰਗਾ। ਠੀਕ ਹੈ ਜੀ, ਓਕੇ ਚਰਨਪਾਲ ਜੀ, ਥੈਂਕ ਯੂ ਜੀ। ਪਰਮਜੀਤ।
ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸੌਰੀ ਇੱਕ ਚੀਜ਼ ਰਹਿ ਗਈ ਪਿਛਲੇ ਕੁਝ ਸਵਾਲ 'ਚ, ਜਿਹੜੇ ਅਸਾਈਲਮ ਵਾਲੇ ਕੇਸ ਹੁੰਦੇ ਆ ਨਾ, ਜਿਹੜਾ ਅਸਾਈਲਮ ਵਾਲਾ ਜਦੋਂ ਬੰਦਾ 130 ਫਾਈਲ ਕਰਦਾ ਵਾ, ਉਹਦੇ ਨੂੰ ਥੋੜ੍ਹਾ ਜਿਹਾ ਜ਼ਿਆਦਾ ਟਾਈਮ ਲੱਗਦਾ ਜਿਹੜਾ ਨਾਰਮਲ ਬੰਦਾ ਟੂਰਿਸਟ ਵੀਜ਼ੇ ਤੋਂ ਆ ਕੇ ਆਊਟ ਆਫ ਸਟੇਟਸ ਵਾਲਾ ਕਰਦਾ, ਕਿਉਂਕਿ ਉਹਦੇ ਵਿੱਚ ਉਹ ਇਹ ਦੇਖਦੇ ਆ ਕਿ ਇਹਨੇ ਅਸਾਈਲਮ ਨਕਲੀ ਤਾਂ ਨਹੀਂ ਫਾਈਲ ਕੀਤਾ ਸੀ ਜਾਂ ਇਹ ਵਿਆਹ ਤਾਂ ਨਹੀਂ ਨਕਲੀ ਕਰ ਰਿਹਾ। ਸੋ ਇਨਕੁਆਇਰੀ ਥੋੜ੍ਹੀ ਜਿਹੀ ਉਹਨਾਂ ਦੀ ਜਿਹੜੀ ਜ਼ਿਆਦਾ, ਅਤੇ ਜਿਹਨਾਂ ਦੀ ਆਲਰੇਡੀ ਇੰਟਰਵਿਊ ਹੋ ਜਾਂਦੀ ਹੈ ਜਦੋਂ, ਮਤਲਬ ਕਿ ਉਹਨਾਂ ਦਾ ਇੱਦਾਂ ਨਹੀਂ ਕਿ ਫਾਈਲਾਂ ਦੱਬੀਆਂ ਪਈਆਂ, ਮਤਲਬ ਕਿ ਉਹਨਾਂ ਨੇ ਆਲਰੇਡੀ ਤੁਹਾਨੂੰ ਬੁਲਾ ਲਿਆ, ਆਪਣਾ ਟਾਈਮ ਲਾਤਾ, ਇੰਟਰਵਿਊ ਲੈ ਲਈ, ਬਿਆਨ ਲੈ ਲਏ। ਸੋ ਥੋੜ੍ਹਾ ਬਹੁਤਾ ਟਾਈਮ ਟੂਮ ਜਿਹੜਾ ਮਾੜਾ ਮੋਟਾ ਇੱਧਰ ਉੱਧਰ ਜਿਹੜਾ ਉਹ ਹੋ ਸਕਦਾ, ਪਰ ਇਹ ਹੈ ਕਿ ਕੋਈ ਨਾ ਕੋਈ ਫੈਸਲਾ ਦਿੰਦੇ ਆ। ਜਿਹੜੀ 120 ਦਿਨ ਵਾਲੀ ਟਾਈਮ ਲਾਈਨ ਆ, ਉਹਦਾ ਇਹ ਹੈ ਕਿ 120 ਦਿਨ 'ਚ ਉਹ ਤਕਰੀਬਨ ਫੈਸਲੇ ਦੇ ਦਿੰਦੇ ਆ। 120 ਦਿਨ ਬਾਅਦ ਤੁਸੀਂ ਫੋਲੋ ਅਪ ਕਰ ਸਕਦੇ ਆ, ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ 120 ਦਿਨ ਬਾਅਦ ਉਹਨਾਂ ਨੇ ਅਪਰੂਵ ਕਰਨਾ ਹੀ ਕਰਨਾ ਹੈਗਾ। ਉਹਦਾ ਮਤਲਬ ਬਸ ਇਹ ਹੈ ਕਿ ਤੁਹਾਨੂੰ ਫੋਲੋ ਅਪ ਕਰਨ ਦਾ ਹੱਕ ਹੈਗਾ, ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡਾ ਉਹਨਾਂ ਨੇ ਕੇਸ ਵੀ ਪਾਸ ਕਰ ਦੇਣਾ, ਭਾਵੇਂ ਉਹ ਸਾਲ ਹੋਰ ਲਾ ਦੇਣ। ਠੀਕ ਹੈ, ਸੋ ਇੰਤਜ਼ਾਰ ਹੀ ਜਿਹੜਾ ਇਵੈਂਚੁਅਲੀ ਕਰਨਾ ਪੈਣਾ, ਕਿਉਂਕਿ ਉਹਨਾਂ ਨੇ ਆਪਣਾ ਸਾਰਾ ਕੁਝ ਕਰ ਲਿਆ, ਹੁਣ ਡਿਸੀਜਨ ਹੀ ਜਿਹੜਾ ਉਹ ਬੇਸਿਕਲੀ ਬਾਕੀ ਹੈ। ਸੋ ਕੀ ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ ਹੁੰਦੀ ਆ ਜਾਂ ਇਹ ਫਿਰ ਇਨਵੈਸਟੀਗੇਸ਼ਨ ਜਿਹੜੀ ਹੈ ਕੋਈ ਇਸ ਪਾਸੇ ਵੱਲ ਨੂੰ ਗੱਲ ਇਸ ਪਾਸੇ ਵੱਲ ਨੂੰ ਵੀ ਦੇਖ ਸਕਦੇ ਹੋ ਕਿ ਜੈਨੂਇਨ ਵਿਆਹ ਸੀਗਾ ਕਿ ਨਹੀਂ ਸੀਗਾ। ਅੱਛਾ ਠੀਕ ਹੈ। ਹਾਂਜੀ ਭਾਜੀ ਦੱਸੋ ਜੀ। ਭਾਜੀ ਮੈਂ ਕਮੈਂਟ ਵੀ ਕੀਤਾ ਸੀ C1 C2 ਵੀਜ਼ੇ ਤੇ। ਭਾਈ ਮੇਰਾ ਫਰੈਂਡ ਹੈ, ਉਹ ਨਾ ਕੇਮਨ ਆਈਲੈਂਡ ਰਹਿੰਦਾ, ਤੇ ਉਹਨੇ ਨਾ ਹੁਣ ਇੰਡੀਆ ਜਾਣਾ ਵਾ, ਉਹ ਜਿੱਦਾਂ ਉਹਨੇ ਉੱਥੋਂ ਬਾਈ US ਜਾਣਾ ਟ੍ਰਾਂਜ਼ਿਟ ਵੀਜ਼ੇ ਤੇ, ਤੋ ਮੈਂ ਇੱਥੇ ਅਮਰੀਕਾ 'ਚ ਕਿੰਨੇ ਕੁ ਦਿਨ ਮਤਲਬ ਕਿ ਜੇ ਸਟੇ ਕਰ ਸਕਦਾ ਜਾਂ ਕਿੰਨੇ ਦਿਨ ਕਰ ਸਕਦਾ, ਕੁਝ ਦੱਸਣਾ ਪਏਗਾ ਭਾਜੀ? ਉਹ ਉਹਨਾਂ ਨਾਲ ਐਂਟਰੀ ਜਦੋਂ ਦਿੰਦੇ ਆ ਉੱਤੇ ਸਟੈਂਪ ਲਾਉਂਦੇ ਆ ਕਿ ਕਿੰਨੀ ਦੇਰ ਕਰ ਸਕਦੇ ਆ, 2 ਮਹੀਨੇ 1 ਮਹੀਨੇ, ਜੋ ਵੀ ਉਹਨੂੰ ਪਾਉਂਦੇ ਆ ਉਨੀ ਦੇਰ ਉਹ ਪੂਰਾ ਰਹਿ ਸਕਦਾ। ਠੀਕ ਹੈ ਥੈਂਕ ਯੂ ਭਾਜੀ। ਹਾਂਜੀ ਥੈਂਕ ਗੋਲ ਜੀ ਓਵਲ ਜੀ ਹੁੰਦੀ ਹੈ ਜੀ ਉਹ ਸਟੈਂਪ, ਹਾਂਜੀ, ਉੱਤੇ ਤਰੀਕ ਲਿਖੀ ਹੁੰਦੀ ਹੈ, ਥੱਲੇ ਉਹਨਾਂ ਨੇ ਲਿਖਿਆ ਹੁੰਦਾ ਵੀ ਜਾਂ ਤਾਂ DS ਲਿਖ ਦਿੰਦੇ ਆ ਡਿਊਰੇਸ਼ਨ ਤੇ, ਜਾਂ ਜਿੱਦਣ ਤੱਕ ਹੁੰਦਾ ਉਹਦੀ ਤਰੀਕ ਉਹ ਪਾ ਦਿੰਦੇ। ਇੱਕ ਇਹਦੇ ਵਿੱਚ ਆਨਲਾਈਨ ਜਿਹੜਾ I-94 ਤੁਸੀਂ ਸਰਚ ਕਰੋ, ਆਨਲਾਈਨ ਵੀ ਤੁਸੀਂ ਲੱਭ ਸਕਦੇ ਆ ਕਿ ਕਿੰਨੀ ਤੁਹਾਨੂੰ ਡਿਊਰੇਸ਼ਨ ਉਹਨਾਂ ਨੇ ਗ੍ਰਾਂਟ ਕੀਤੀ ਹੈ। ਵਿਜ਼ਟਰ ਵੀਜ਼ੇ ਤੇ ਕੋਈ ਆਏ ਸੀ ਨਿਸ਼ਾ ਕੁਮਾਰੀ, 12 ਸਾਲ ਹੋ ਗਏ, ਕੇਸ ਉਹਨਾਂ ਨੇ ਕੋਈ ਲਾਇਆ ਨਹੀਂ, ਕੀ ਉਹਨਾਂ ਦਾ ਹੁਣ ਕੇਸ ਲੱਗ ਸਕਦਾ? ਨਹੀਂ। ਠੀਕ ਹੈ ਜੀ। ਉਹਨਾਂ ਦਾ ਕੇਸ ਸਿਰਫ ਤਾਂ ਲਾ ਸਕਦੇ ਵਾਕਈ ਕੋਈ ਜੈਨੂਇਨ ਰੀਜ਼ਨ ਜੇ ਕੋਈ ਹੈਗਾ, ਕੋਈ ਇੱਦਾਂ ਦੀ ਚੀਜ਼ ਹੈ ਜਿਹੜੀ ਪਹਿਲਾਂ ਨਹੀਂ ਸੀਗੀ, ਕੋਈ ਨਵੀਂ ਪ੍ਰਗਟ ਹੋਈ ਆ, ਪਰ ਆਈ ਡਾਊਟ ਇਟ ਕਿ ਇੱਦਾਂ ਦੀ ਕਿਹੜੀ ਚੀਜ਼ ਹੋਊਗੀ, ਹੈ ਨਾ। 12 ਸਾਲਾਂ 'ਚ ਤਾਂ ਕਈ ਕੁਛ ਨਿਕਲ ਗਿਆ। 12 ਸਾਲ ਹੁਣ ਜਿੱਦਾਂ ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਕਿ ਕੋਈ ਸਟੂਡੈਂਟ ਸੀਗੇ, ਹੈ ਨਾ, ਯੂਕਰੇਨ 'ਚ ਪਿੱਛੇ ਇਨਵੇਡ ਕਰਤਾ ਰਸ਼ੀਆ ਨੇ, ਸੋ ਉਹਨਾਂ ਨੇ ਕਿਹਾ ਕਿ ਹੁਣ ਮੇਰਾ ਆਹ ਖਤਰਾ, ਰਾਈਟ। ਜਿੱਦਾਂ ਹੁਣ ਮੁਸਲਿਮ ਸੀਗੇ ਇੰਡੀਆ ਦੇ ਵਿੱਚ, ਜੋ ਵੀ ਸੀਗਾ ਸ਼ਹੀਨ ਬਾਗ, ਉਹ ਕਈ ਸਾਰੇ ਹੋਏ, ਉਹਨਾਂ ਨੇ ਕਿਹਾ ਕਿ ਹੁਣ ਆਹ ਵਾਲਾ ਬੰਦਾ ਆ ਗਿਆ, ਹੁਣ ਮੈਨੂੰ ਡਰ ਲੱਗਦਾ ਵਾਪਸ ਜਾਣ ਤੋਂ। ਸੋ ਇੱਦਾਂ ਕੋਈ ਜੇ ਤੁਹਾਡਾ ਕੋਈ ਵਾਕਈ ਤੁਹਾਡਾ ਕੋਈ ਬੇਸਿਸ ਹੈਗਾ ਕਿ ਜਿਹੜੀ ਨਵੀਂ ਕੋਈ ਚੀਜ਼ ਹੋਈ ਆ, ਤੇ ਹੁਣ ਹੋਇਆ ਤਾਂ ਇੰਡੀਆ 'ਚ ਕੁਛ ਹੈ ਨਹੀਂ, ਅੰਦੋਲਨ ਵਗੈਰਾ ਕਿਸਾਨੀ ਅੰਦੋਲਨ ਸੀਗੇ, ਉਹਦੇ ਕਰਕੇ ਕਈਆਂ ਨੂੰ ਟਾਰਗੇਟ ਕੀਤਾ ਸੀਗਾ, ਉਹ ਸਭ ਚੀਜ਼ਾਂ ਹੁਣ ਪੁਰਾਣੀਆਂ ਹੋ ਗਈਆਂ। ਸੋ ਨਵਾਂ ਹੁਣ ਇਸ ਵੇਲੇ ਕੁਛ ਨਹੀਂ ਹੈਗਾ, ਤੇ ਤੁਸੀਂ ਆਲਰੇਡੀ ਲੇਟ ਆ। ਸੋ ਆਈ ਡੋਂਟ ਥਿੰਕ ਸੋ ਕਿ ਤੁਹਾਡਾ ਕੋਈ ਕਲੇਮ ਇਸ ਵੇਲੇ ਬਣਦਾ। ਆਪਾਂ ਇਹ ਵਾਲੇ ਟੌਪਿਕ ਤੇ ਕਦੀ ਕੀਤੀ, ਕਈ ਵਾਰੀ ਆਪਾਂ ਨੂੰ ਸਵਾਲ ਆ ਜਾਂਦਾ ਵੀ ਅਸਾਈਲਮ ਪੈਂਡਿੰਗ ਆ ਜਾਂ ਅਸਾਈਲਮ ਵਾਲੇ ਮੈਰੀ ਕਰਦੇ ਨੇ ਗ੍ਰੀਨ ਕਾਰਡ ਜਾਂ ਸਿਟੀਜ਼ਨ ਨੂੰ, ਉਹਨਾਂ ਦੇ ਲਈ ਕੀ ਪ੍ਰੋਸੈਸ, ਆਪਾਂ ਇਹ ਕੀਤੇ ਹੋਏ ਆ, ਡਿਸਕਸ ਕੀਤੇ ਹੋਏ। ਹਾਂਜੀ 601 ਪੇਪਰ ਚਾਹੀਦਾ। ਹੁਣ ਅਸਾਈਲਮ ਵਾਲੇ ਦਾ ਕਿੱਦਾਂ ਕਿ ਡਿਸਕਸ ਤਾਂ ਕਰ ਲਾਂਗੇ, ਇਹਦੇ ਵਿੱਚ ਨਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆ ਜਾਂਦੀਆਂ, ਟੈਕਨੀਕਲ ਥੋੜਾ ਜਿਹਾ ਹੋ ਜਾਂਦਾ, ਤੇ ਰੇਡੀਓ ਵਾਲੀ ਸਲਾਹ ਕਈ ਵਾਰੀ ਇੱਦਾਂ ਹੁੰਦੀ ਕਿ ਬੰਦਾ ਸੁਣ ਕੇ ਨਾ ਜਿਹੜਾ ਦੂਜਾ ਹੈਗਾ, ਫਿਰ ਹਰੇਕ ਬੰਦਾ ਵਕੀਲ ਬਣ ਜਾਂਦਾ ਕਿ ਇੱਦਾਂ। ਸੋ ਇਹ ਹੈ ਕਿ ਜਦੋਂ ਤੁਸੀਂ ਆਲਰੇਡੀ ਜਦੋਂ ਤੁਸੀਂ ਪ੍ਰੋਸੀਡਿੰਗਸ ਦੇ ਵਿੱਚ ਪੈ ਗਏ ਨਾ, ਅਸਾਈਲਮ ਦੇ ਵਿੱਚ ਹੈਗੇ ਆ, ਤੁਹਾਡੇ ਕੋਲ ਇੱਕ ਲਾਇਰ ਜਿਹੜਾ ਹੈਗਾ, ਤੇ ਸਵਾਲ ਜਵਾਬ ਤੁਸੀਂ ਪੁੱਛ ਲਓ ਆਪਣੇ। ਪਰ ਇੱਦਾਂ ਹੈ ਕਿ ਇੱਕ ਇਹ ਜਰਨਲ ਐਡਵਾਈਸ ਆ, ਸਪੈਸੀਫਿਕ ਐਡਵਾਈਸ ਉਹ ਹੁੰਦੀ ਆ ਕਿ ਐਕਚੁਅਲ ਦੇ ਵਿੱਚ ਤੁਹਾਡੇ ਕੇਸ ਦੇ ਵਿੱਚ ਜਿਹੜਾ ਕੀ ਚੱਲਦਾ ਪਿਆ। ਤੇ ਮੁੱਖ ਤੌਰ ਤੇ ਜਿਹੜੇ ਲੋਕਾਂ ਦੇ ਸਵਾਲ ਉਹ ਇਹ ਹੈ ਕਿ 2 ਨੰਬਰ ਜਿਹੜਾ ਬੰਦਾ ਆ ਉਹ ਪੱਕਾ ਹੋ ਸਕਦਾ, ਇੱਥੇ ਵਿਆਹ ਦੇ ਥਰੂ ਨਹੀਂ ਹੋ ਸਕਦਾ, ਉਹਨੂੰ ਜਾਣਾ ਪੈਂਦਾ। ਤੇ ਜੇ ਉਹਦਾ ਕੇਸ ਪਹਿਲਾਂ ਡਿਸਮਿਸ ਹੋ ਜਾਵੇ, ਮਤਲਬ ਡੀਪੋਰਟੇਸ਼ਨ ਨਾ ਲੱਗੇ, ਤਾਂ ਉਹ 601A ਵੇਵਰ ਲੈ ਕੇ ਉਹਨੂੰ ਜਾਣਾ ਪੈਂਦਾ। ਤੇ ਜੇ ਉਹਨੂੰ ਡੀਪੋਰਟੇਸ਼ਨ ਲੱਗ ਗਈ ਇੱਕ ਵਾਰੀ, ਪਹਿਲਾਂ ਤੁਹਾਨੂੰ ਡੀਪੋਰਟੇਸ਼ਨ ਤੁੜਾਉਣੀ ਪੈਂਦੀ ਹੈ 212 ਵੇਵਰ ਲੈ ਕੇ, ਫਿਰ 601 ਕਰਕੇ। ਸੋ ਅਸਾਈਲਮ ਦੇ ਤੁਸੀਂ ਕਿਹੜੇ ਪੜਾਅ ਤੇ ਆ ਕਿ ਜੱਜ ਨੇ ਡਿਨਾਈ ਕੀਤਾ ਕਿ ਨਹੀਂ ਕੀਤਾ, ਉਹਦੇ ਹਿਸਾਬ ਨਾਲ ਤੁਹਾਡੀਆਂ ਜਿਹੜੀਆਂ ਆਪਸ਼ਨਸ ਉਹ ਜਿਹੜੀਆਂ ਤੈਅ ਹੁੰਦੀਆਂ। ਠੀਕ ਹੈ ਜੀ। ਕਮਲਜੀਤ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰੇ ਕੁਐਸਚਨ ਹੈ ਛੋਟੇ ਛੋਟੇ ਦੋ। ਇੱਕ ਤਾਂ ਮੇਰੀ ਬੇਟੀ ਨੇ ਜਾਣਾ, ਉਹਦੀ ਸਟੱਡੀ ਪੈਂਡਿੰਗ ਹੈ 3 ਸਾਲ ਦੀ, ਉਹਦੇ ਇੱਕ I-131 ਜਿਹੜਾ ਫਾਰਮ ਹੈਗਾ, ਉਹਦੇ ਵਿੱਚ ਇੱਕ ਕਾਲਮ ਆਉਂਦਾ ਹੈ ਕਿ ਪਰਪਸ ਆਫ ਵਿਜ਼ਿਟ, ਕੀ ਅਸੀਂ ਉਸ ਵਿੱਚ ਕੰਪਲੀਸ਼ਨ ਆਫ ਮਾਈ ਸਟੱਡੀ ਭਰ ਸਕਦੇ ਆ? I-130 ਦੀ ਗੱਲ ਕਰ ਰਹੇ ਹੋ ਤੁਸੀਂ? I-131 ਉਹਦਾ ਰੀਐਂਟਰੀ ਪਰਮਿਟ ਹੈ ਜੀ। ਨਹੀਂ, ਆਪਣੇ ਸਟੱਡੀ ਇੰਡੀਆ ਪੈਂਡਿੰਗ ਹੈਗੀ ਹੈ ਇੰਡੀਆ 'ਚ। ਹਾਂਜੀ ਸਟੱਡੀ ਇੰਡੀਆ ਪੈਂਡਿੰਗ ਹੈ। ਭਾਜੀ ਉਹਨਾਂ ਨੇ ਇੰਨਾ ਨਹੀਂ ਦੇਖਣਾ, ਤੁਸੀਂ ਉਹਨਾਂ ਦਾ ਨਾ ਸਿੰਪਲੀ ਲਿਖੋ ਕਿ ਫੈਮਿਲੀ ਵਿਜ਼ਿਟ, ਬਸ ਆਹ ਪਾਓ। ਤੇ ਕਿੰਨੇ ਦਿਨ ਵਾਸਤੇ ਜਾਣਾ? 30 ਦਿਨ ਵਾਸਤੇ ਜਾਣਾ ਵਾ।
ਤੇ ਉਹਨਾਂ ਨੇ ਦੇਣਾ ਤੁਹਾਨੂੰ ਸਾਲ 2 ਸਾਲ ਦਾ ਦੇਣਾ ਵਾ, ਕੋਈ ਫਰਕ ਨਹੀਂ ਪੈਂਦਾ। ਇਹ ਆਲਮੋਸਟ ਆਟੋਮੇਟਿਡ ਜਿਹੜੇ ਪ੍ਰੋਸੈਸ ਜਿਹੜੇ ਉਹ ਹੈਗੇ ਆ। ਤੇ ਕੀ ਫਿਰ ਉਹ ਦੁਬਾਰਾ ਆ ਕੇ ਦੁਬਾਰਾ ਫਿਰ ਲੈ ਕੇ ਜਾਣ, ਕਿਉਂਕਿ 3 ਸਾਲ ਦੀ ਕਹਿੰਦੇ ਉਹਨਾਂ ਦੀ ਪੜ੍ਹਾਈ? ਹਾਂਜੀ, ਫਿਰ ਉਹਨਾਂ ਨੂੰ ਦੁਬਾਰਾ ਇੱਕ ਵਾਰੀ ਆਉਣਾ ਪੈਣਾ, ਫਿੰਗਰਪ੍ਰਿੰਟ ਕਰਨੇ ਪੈਣੇ ਜਦੋਂ ਮੁੱਕੂਗਾ। ਠੀਕ ਹੈ, ਓਕੇ, ਠੀਕ ਹੈ ਸਰ। ਸੈਕੰਡ ਕੁਐਸਚਨ ਹੈ, ਪਹਿਲਾ ਐਕਸਪੀਰੀਅੰਸ ਹੈਗਾ ਕਿ ਇੱਕ ਬੰਦਾ ਆਇਆ ਫਰੈਂਡ ਮੇਰਾ ਆਪਣੇ ਵਿਜ਼ਟਰ ਵੀਜ਼ੇ ਦੇ, ਉਹਦੇ ਨਾਲ ਜਦੋਂ ਸਟੈਂਪਿੰਗ ਕੀਤੀ ਹੈ ਤੇ ਉਹਨਾਂ ਨੇ ਉਹਦੇ ਤੇ ਲਿਖ ਦਿੱਤੇ 2-3 ਟਰਮਸ ਜਿਹੜੀਆਂ ਹੈਗੀਆਂ EOS ਲਾਈਕ ਐਕਸਟੈਂਸ਼ਨ ਆਫ ਸਟੇਟਸ, ਚੇਂਜ ਆਫ ਸਟੇਟਸ, ਇਹ ਟਰਮਸ ਪੈਨ ਦੇ ਨਾਲ ਲਿਖ ਦਿੱਤੀਆਂ ਵੀ ਕੀ ਉਹ ਕੁਝ ਇੱਥੇ ਕਰ ਸਕਦਾ ਹੁਣ ਕਿ ਨਹੀਂ? ਮਤਲਬ ਉਹ ਕੀ ਕਰੂਗਾ, ਵਿਆਹ ਕਰਨਾ ਚਾਹੁੰਦਾ ਇੱਥੇ, ਕੀ ਕਰਨਾ ਚਾਹੁੰਦਾ? ਮਤਲਬ ਜਾਂ ਉਹ ਗੁਰਦੁਆਰਾ ਸਾਹਿਬ 'ਚ ਅਪਲਾਈ ਕਰ ਸਕਦਾ ਜਾਂ ਕੁਝ ਵੀ ਸਟੇਟਸ ਚੇਂਜ ਕਰਨ ਵਾਸਤੇ ਹੀ ਕਹਿੰਦੀ? ਦੇਖੋ ਜਿਹੜਾ ਜੋ ਵੀ ਉਹਨਾਂ ਨੇ ਲਿਖਿਆ ਨਾ ਉਹਦਾ ਕੋਈ ਮਕਸਦ ਨਹੀਂ। ਸੋ ਐਕਸਟੈਂਸ਼ਨ ਆਫ ਸਟੇ ਜੇ ਕਰੂਗਾ, ਟੂਰਿਸਟ ਵੀਜ਼ੇ ਦੀ ਐਕਸਟੈਂਸ਼ਨ, ਉਹ 'ਚ ਉਹਨੂੰ ਪ੍ਰੋਬਲਮ ਆ ਸਕਦੀ ਹੈ। ਪਰ ਬਾਕੀ ਜਿਹੜੀਆਂ ਹੋਰ ਵੀ ਆਪਸ਼ਨਾਂ ਹੈਗੀਆਂ, ਅਸਾਈਲਮ ਜਾਂ ਵਿਆਹ ਵਾਲਾ, ਉਹ ਜਸਟ ਕੀ ਆਫਿਸਰ ਨੇ ਲਿਖਤਾ, ਉਹਨਾਂ ਨੂੰ ਪਾਵਰ ਨਹੀਂ ਹੈਗੀ ਐਕਚੁਅਲੀ ਕਿ ਤੁਸੀਂ ਨਹੀਂ ਕਰ ਸਕਦੇ। ਸੋ ਬੰਦਾ ਆਪਣਾ ਅਸਾਈਲਮ ਵਿਆਹ ਵੀ ਵਾਲਾ ਜਿਹੜਾ ਕੇਸ ਆ ਫਿਰ ਵੀ ਉਹ ਫਾਈਲ ਕਰ ਸਕਦਾ, ਭਾਵੇਂ ਉਹਨੂੰ ਉਹਨਾਂ ਨੇ ਲਿਖ ਕੇ ਦਿੱਤਾ ਇੱਦਾਂ। ਠੀਕ ਹੈ ਸਰ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਹਰਮਿੰਦਰ। ਹੈਲੋ, ਸਤਿ ਸ੍ਰੀ ਅਕਾਲ ਜੀ ਭਾਜੀ। ਦੋਨੋਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ, ਮੈਂ 2009 'ਚ ਕੀਤਾ ਸੀ ਆਪਣੀ ਭੈਣ ਦਾ ਅਪਲਾਈ। ਮੈਨੂੰ ਤਾਂ ਚਿੱਠੀ ਕੋਈ ਆਈ ਨਹੀਂ, ਉਹਨਾਂ ਨੂੰ ਆ ਗਈ ਹੈ। ਉਹ ਅੱਛਾ। ਉਹਨਾਂ ਨੂੰ ਉਦੋਂ ਕਿਹਾ ਸੀ ਸਾਨੂੰ ਅਗਲੇ ਸਾਲ ਸੱਦ ਲਵਾਂਗੇ ਅਸੀਂ, ਉਹਨਾਂ ਨੂੰ ਸੱਦਿਆ ਨਹੀਂ ਹਾਲੇ ਤੱਕ। ਨਹੀਂ, ਅਜੇ ਤਾਂ 2005 ਚੱਲਦਾ, ਅਜੇ ਨਹੀਂ। 9 ਵਾਲਿਆਂ ਨੂੰ ਵੇਟ ਕਰਨੀ ਪੈਣੀ ਹੈ ਅਜੇ ਤੁਹਾਨੂੰ 4-5 ਸਾਲ ਹੋਰ। 5 ਸਾਲ ਤਾਂ 4 ਤਾਂ ਉਦਾਂ ਹੀ ਆ, ਤੇ 2-3 ਤਾਂ ਵਿੱਚ ਐਡ ਉਦਾਂ ਹੀ ਕਰ ਲਓ। ਸੋ ਹੋ ਸਕਦਾ ਜੀ 7-8 ਸਾਲ ਵੀ ਜਿਹੜੇ ਇਸ ਦੇ ਵਿੱਚ ਲੱਗ ਸਕਦੇ ਜੀ। ਬਿਲਕੁਲ। ਭੁਪਿੰਦਰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਆਪਣੇ ਮੈਂ US ਸਿਟੀਜ਼ਨ ਆ, ਤੇ ਮੇਰਾ ਬ੍ਰਦਰ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਆ ਗਿਆ ਸੀਗਾ, ਤੇ ਉਹਨਾਂ ਦਾ ਅਪਲਾਈ ਕਰਨਾ, ਤੇ ਕੋਈ ਮੇਰੇ ਨਾਲ ਸਿਟੀਜ਼ਨ ਦੇ ਨਾਲ ਕੋਈ ਹੋ ਸਕਦਾ ਉਹਨਾਂ ਨੂੰ ਬੈਨੀਫਿਟ, ਕਿ ਜਾਂ ਉਹਨਾਂ ਨੂੰ ਪੀਡੀਐਲ ਸਾਲ ਵੀ ਆਪਣੇ ਅਪਲਾਈ ਕਰਨਾ ਪਏਗਾ? ਤੁਹਾਡੇ ਥਰੂ ਉਹਨਾਂ ਨੂੰ 15 ਸਾਲ ਬਾਅਦ ਬੈਨੀਫਿਟ ਹੋ ਸਕਦਾ ਜਦੋਂ ਨੰਬਰ ਕਰੰਟ ਹੋਇਆ। ਤੇ ਜੇ ਤੁਹਾਡੇ ਘਰ ਦੇ ਇੱਥੇ ਪੱਕੇ ਆ, ਉਹਨਾਂ ਦੇ ਬੇਸ 'ਤੇ ਉਹਨਾਂ ਨੂੰ ਵੇਵਰ ਕਰਾਉਣਾ ਪੈਣਾ। ਸਿੱਧੇ ਤੁਹਾਡੇ ਬੇਸ 'ਤੇ ਅੱਜ ਦੀ ਡੇਟ 'ਚ ਕੋਈ ਫਾਇਦਾ ਨਹੀਂ ਹੋ ਸਕਦਾ। ਪਰ ਤੁਸੀਂ ਜਿਹੜੀ ਉਹਨਾਂ ਦੀ ਫੈਮਿਲੀ ਵਾਲੀ ਜਿਹੜੀ ਪਟੀਸ਼ਨ ਆ ਉਹ ਜ਼ਰੂਰ ਫਾਈਲ ਕਰੋ। ਤੇ ਜਿਹੜੀ ਗੱਲ ਪੋਲੀਟੀਕਲ ਅਸਾਈਲਮ ਦੀ ਰਹੀ, ਉਹ ਜੇ ਕਲੇਮ ਉਹਨਾਂ ਦਾ ਹੈਗਾ ਤਾਂ ਜ਼ਰੂਰ ਫਾਈਲ ਕਰਨ, ਜੇ ਕਲੇਮ ਨਹੀਂ ਹੈਗਾ ਤਾਂ ਫਿਰ ਉਹ ਨਹੀਂ ਫਾਈਲ ਕਰ ਸਕਦੇ। ਠੀਕ ਹੈ, ਥੈਂਕ ਯੂ ਭਾਜੀ ਜੀ। ਕਈ ਫਿਰ ਪੁੱਛ ਰਹੇ ਨੇ ਵੀ ਇੰਡੀਆ ਤੋਂ ਕੰਟੈਕਟ ਕਰ ਸਕਦੇ ਆ। ਸੋ ਉਦੋਂ ਮੈਂ ਅਟਾਰਨੀ ਟਿਰਕੀਅਨ ਉਹਨਾਂ ਨੇ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਜਵਾਬ ਤਾਂ ਦਿੱਤਾ ਆ ਵੀ ਸਾਡਾ ਕੰਮ ਉਦੋਂ ਹੀ ਸ਼ੁਰੂ ਹੁੰਦਾ ਆ, ਖਾਸ ਕਰਕੇ ਜੇ ਅਸਾਈਲਮ ਦੇ ਮਾਮਲੇ ਦੇ ਵਿੱਚ ਜੇ ਉਹ ਪੁੱਛਦੇ ਆ ਵੀ ਜੇ ਉਹ ਇੱਕ ਵਾਰੀ ਅਮਰੀਕਾ ਦੇ ਵਿੱਚ ਆ ਜਾਂਦੇ। ਮੈਂ ਆਪਣੀ ਪੋਜੀਸ਼ਨ ਕਲੀਅਰ ਕਰ ਦਿੰਦਾ। ਕਾਲ ਜਿੱਥੋਂ ਮਰਜ਼ੀ ਕਰੋ, ਇੰਡੀਆ ਤੋਂ ਕਰੋ ਭਾਵੇਂ ਮੈਕਸੀਕੋ ਤੋਂ ਕਰੋ, ਮੇਰੇ ਮੋਢੇ 'ਤੇ ਰੱਖ ਕੇ ਬੰਦੂਕ ਨਹੀਂ ਚਲਾਉਣੀ, ਮੈਨੂੰ ਕਿਸੇ ਕੰਮ 'ਚ ਫਸਾਉਣਾ ਨਹੀਂ। ਮੈਂ ਕਮਿਊਨਿਟੀ ਦੀ ਹੈਲਪ ਕਰਨੀ ਆ, ਪਰ ਮੈਂ ਆਪਣੀ ਜਾਨ ਨਹੀਂ ਗਵਾਉਣੀ, ਹੈ ਨਾ। ਮੈਂ ਜੇਲ੍ਹ 'ਚ ਨਹੀਂ ਜਾਣਾ, ਮੈਂ ਕੁਛ ਨਹੀਂ, ਮੈਂ ਆਪਣਾ ਬਾਏ ਦਾ ਬੁੱਕ ਜਿਹੜਾ ਚੱਲਣਾ। ਹੁਣ ਜਿੱਦਾਂ ਉਹ ਕਹਿੰਦਾ ਕਿ ਯਾਰ ਭਾਈ ਤੁਹਾਡੇ ਤੋਂ ਸਵਾਲ ਪੁੱਛਣਾ ਮਾਈਂਡ ਤਾਂ ਨਹੀਂ ਕਰੂੰਗੇ, ਮੈਂ ਕਿਹਾ ਆਹੋ ਮੈਂ ਮਾਈਂਡ ਨਹੀਂ ਕਰੂੰਗਾ, ਪਰ ਮੈਂ ਜਿਹੜਾ ਜਵਾਬ ਦੇਣਾ ਤੂੰ ਵੀ ਮਾਈਂਡ ਨਾ ਕਰੀ, ਹੈ ਨਾ। ਸੋ ਸਵਾਲ ਹੁੰਦਾ ਕਿ ਭਾਜੀ ਤੁਸੀਂ ਸਟੋਰੀ ਬਣਾ ਦੋਗੇ? ਨਹੀਂ, ਕੋਈ ਸਟੋਰੀ ਨਹੀਂ ਬਣਾਉਣੀ। ਅੱਛਾ ਭਾਜੀ ਆਪਾਂ ਕੰਸਲਟੇਸ਼ਨ ਕੀਤੀ ਆ, ਉਹ ਤੇਰੀ ਪ੍ਰੋਬਲਮ ਆ। ਜਸਟ ਤੁਸੀਂ ਕੰਸਲਟੇਸ਼ਨ ਲਈ ਪੇ ਕੀਤਾ, ਉਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਤੁਹਾਡੀ ਸਟੋਰੀ ਬਣਾ ਦੇਣੀ ਹੈ ਕੁਛ ਉਹ। ਅਤੇ ਭਾਜੀ ਸਟਰੋਂਗ ਕਿੰਨਾ ਕੇਸ ਹੁੰਦਾ, ਕਿੱਦਾਂ ਹੁੰਦਾ। ਸੋ ਇੱਦਾਂ ਦੀਆਂ ਕੋਈ ਚੀਜ਼ਾਂ ਨਹੀਂ। ਲਾਅ ਵਾਲਾ ਜਿਹੜਾ ਕੰਮ ਆ, ਜਿੱਥੇ ਵਕੀਲ ਆਪਣੇ ਦਾਇਰੇ 'ਚ ਜਿਹੜੀ ਕਾਨੂੰਨੀ ਸਲਾਹ, ਜਿਹੜਾ ਤੁਹਾਡਾ ਕੇਸ ਹੈਗਾ, ਤੁਸੀਂ ਉਹ ਜੋ ਮਰਜ਼ੀ ਸਵਾਲ ਪੁੱਛੋ। ਗਲਤ ਵੀ ਸਵਾਲ ਪੁੱਛਦਾ, ਮੈਨੂੰ ਕੋਈ ਪ੍ਰੋਬਲਮ ਨਹੀਂ, ਪਰ ਇਹ ਹੈ ਕਿ ਮੈਨੂੰ ਰਿਫਿਊਜ਼ ਕਰਨ ਦਾ ਹੱਕ ਹੈਗਾ ਕਿ ਨਹੀਂ ਮੈਂ ਇੱਥੇ ਦਲਦਲ 'ਚ ਛਾਲ ਨਹੀਂ ਮਾਰਨੀ। ਉਹ ਚੀਜ਼ ਕਰਕੇ ਤੁਸੀਂ ਮੇਰੇ ਨਾਲ ਕੰਪਲੇਨ ਨਹੀਂ ਕਰ ਸਕਦੇ ਫਿਰ ਕਿ ਯਾਰ ਮੈਨੂੰ ਇਹਨੇ ਜਵਾਬ ਨਹੀਂ ਦਿੱਤਾ। ਸੋ ਆਪਣਾ ਜਿਹੜਾ ਲਾਅ ਦੀ ਜਿਹੜੀ ਮਰਿਆਦਾ ਵਾ, ਐਥੀਕਲ ਜਿਹੜੀਆਂ ਲਾਈਨਸ ਹੈਗੀਆਂ ਜਿਹਦੇ ਵਿੱਚ ਮੈਂ ਰਹਿ ਕੇ ਸੇਫਲੀ ਤੁਹਾਨੂੰ ਜਵਾਬ ਦੇ ਸਕਦਾ, ਉਹ ਮੈਂ ਜ਼ਰੂਰ ਦਊਂਗਾ ਜੀ। ਤੇ ਸੋ ਦੇਖ ਲਓ ਜੀ, ਕਲੀਅਰ ਕਰਤਾ ਹੈ ਹੁਣ ਸਾਰਿਆਂ ਨੇ। ਸੁਖਜਿੰਦਰ। ਕਰ ਦੇਂਗੇ ਜਦੋਂ ਮੈਂ ਕਾਲ ਕਰਾਂਗੀ ਉਹਨਾਂ ਨੂੰ। ਕੁਲਵਿੰਦਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਥੈਂਕ ਯੂ ਮੇਰੀ ਕਾਲ ਲੈਣ ਦਾ ਜੀ। ਹਾਂਜੀ, ਮੇਰੇ ਬ੍ਰਦਰ ਨੇ ਕੀਤਾ ਮੇਰੀ ਭੈਣ ਦਾ ਜਿੱਦਾਂ 2010 'ਚ ਜੀ, ਤੇ 2014 'ਚ ਮੇਰੇ ਡੈਡ ਜੀ ਆਏ ਤੇ ਉਹਨਾਂ ਨੇ ਗ੍ਰੀਨ ਕਾਰਡ ਜਦੋਂ ਮਿਲ ਗਿਆ ਤੇ ਉਹਨਾਂ ਨੇ ਮੇਰੀ ਸਿਸਟਰ ਦਾ ਫਿਰ ਦੁਬਾਰਾ ਉਹਨਾਂ ਨੇ ਕਰ ਦਿੱਤਾ। ਅਨਮੈਰਿਡ ਤੇ 2020 'ਚ ਉਹਨਾਂ ਨੇ ਜਿੱਦਾਂ ਪੇਪਰ ਸਾਰੇ ਮੰਗੇ, 2021 'ਚ ਜਿੱਦਾਂ ਉਹਨਾਂ ਦੇ ਸਾਰੇ ਸਬਮਿਟ ਹੋ ਗਏ ਪੇਪਰ ਜੀ। ਤੇ ਕਿੱਦਾਂ ਹੁਣ ਇਹਨਾਂ ਦਾ ਟਾਈਮ ਕਿੰਨਾ ਲੱਗੇਗਾ? ਤੇ ਹੁਣ ਡੈਡ ਜੀ ਸਿਟੀਜ਼ਨ ਹੋ ਗਏ ਨੇ 2022 'ਚ, ਤੇ ਇਹਦੀ ਵੀ ਹੈਲਪ ਹੋ ਸਕਦੀ ਹੈ ਸਿਟੀਜ਼ਨ ਦੀ ਵੀ, ਤੇ
ਸਿਟੀਜ਼ਨ ਵਾਲੇ ਜਿਹੜੇ ਹੈਗੇ ਮੇਰੇ ਖਿਆਲ 2013 ਵਾਲੇ ਚੱਲ ਰਹੇ ਆ 2013 ਦੇ। ਅੱਛਾ, ਹਾਂਜੀ। ਸੋ ਹਾਂਜੀ ਹੈਲਪ ਹੋ ਸਕਦੀ ਹੈ। ਹਾਂਜੀ, ਜਿਹੜੇ ਅਨਮੈਰਿਡ ਆ ਨਾ, ਅਨਮੈਰਿਡ ਆ ਨਾ, ਅਨਮੈਰਿਡ ਦੇ ਹੋ? ਨਹੀਂ ਉਹਨਾਂ ਵਿਆਹੇ ਹੋਏ ਨੇ ਤੇ ਉਹਨਾਂ ਦੇ ਹਸਬੰਡ ਨਹੀਂ ਹੈਗੇ ਤੇ ਉਹਨਾਂ ਦੇ ਬੱਚੇ ਵੀ ਹੈਗੇ ਨੇ। ਉਹ ਅੱਛਾ, ਵਿਆਹ ਫਿਰ ਗ੍ਰੀਨ ਕਾਰਡ ਹੋਲਡਰ ਨੇ ਕਿੱਦਾਂ ਕਰਤਾ ਵਿਆਹ ਬੰਦੇ ਲਈ? ਹਾਂਜੀ, ਜਦੋਂ ਅਪਲਾਈ ਕੀਤਾ ਸੀ ਉਦੋਂ ਅਨਮੈਰਿਡ ਸੀਗੇ? ਨਹੀਂ, ਮੇਰੇ ਭਰਾ ਨੇ ਕੀਤਾ ਸੀ ਉਦੋਂ ਉਹਨਾਂ ਸਾਰਿਆਂ ਦਾ। ਨਹੀਂ, ਜਦੋਂ ਫਾਦਰ ਨੇ ਕੀਤਾ ਉਦੋਂ ਅਨਮੈਰਿਡ ਸੀਗੇ ਉਹ? ਨਹੀਂ, ਉਹਨਾਂ ਨੇ 2014 ਚ ਇੱਥੇ ਆ ਕੇ ਫਿਰ ਕੀਤਾ ਉਹਨਾਂ ਦਾ ਦੁਬਾਰਾ, ਫਿਰ ਜਿੱਦਾਂ ਕਹਿੰਦੇ ਕਿ ਆਪਣੇ ਵੱਲੋਂ ਵੀ ਕਰ ਦੋ। ਨਹੀਂ, ਉਹ ਗ੍ਰੀਨ ਕਾਰਡ ਹੋਲਡਰ ਹੋ ਕੇ ਕੀਤਾ ਉਹਨਾਂ ਨੇ, ਹਨਾ? ਤੁਹਾਡੇ ਫਾਦਰ ਨੇ? ਤੁਹਾਡੇ ਫਾਦਰ? ਹਾਂਜੀ। ਨਹੀਂ, ਫਾਦਰ ਤਾਂ ਗ੍ਰੀਨ ਕਾਰਡ ਫਾਦਰ ਮੈਰਿਡ ਬੱਚੇ ਲਈ ਕਰ ਹੀ ਨਹੀਂ ਸਕਦਾ। ਸੋ ਤੁਹਾਡਾ ਪ੍ਰੋਸੈਸ ਗਲਤ ਹੈ ਜਿੰਨੇ ਵੀ ਫਾਈਲ ਕਰਾਇਆ ਤੁਹਾਡੇ ਕੋਲ। ਤੇ ਹੁਣ ਸਿਟੀਜ਼ਨ ਹੋ ਗਏ ਨੇ ਜਿੱਦਾਂ 2022 ਚ ਹੁਣ ਦੁਬਾਰਾ ਨਵੇਂ ਸਿਰਿਓਂ ਕਰਨਾ ਪੈਣਾ। ਪੁਰਾਣਾ ਵਾਲਾ ਤਾਂ ਤੁਹਾਡਾ ਪ੍ਰੋਸੈਸ ਬਣਦਾ ਹੀ ਨਹੀਂ ਸੀਗਾ, ਉਹ ਗਲਤ ਕੀਤਾ ਫਾਈਲ। ਸੋ ਬ੍ਰਦਰ ਦੇ ਥਰੂ ਹੀ ਤੁਹਾਡਾ ਜਿਹੜਾ ਨੰਬਰ ਲੱਗਣਾ ਤੇ ਫਾਦਰ ਨੂੰ ਕਹੋ ਨਵੇਂ ਸਿਰਿਓਂ ਕਰਨ ਫਾਈਲ। ਤੇ ਜਿਹੜਾ ਉਹ ਤੇ ਸਿਟੀਜ਼ਨ ਸੀ ਜਦੋਂ ਉਹਨਾਂ ਨੇ ਅਪਲਾਈ ਕੀਤਾ, ਜਿੱਦਾਂ ਬ੍ਰਦਰ ਸੀਗਾ ਨਾ, ਉਹ ਪਟੀਸ਼ਨ ਠੀਕ ਆ। ਉਹ ਚੱਲੂਗੀ। ਜਿਹੜੇ ਫਾਦਰ ਨੇ ਗ੍ਰੀਨ ਕਾਰਡ ਹੁੰਦੇ ਹੋਏ ਮੈਰਿਡ ਲਈ ਕੀਤਾ ਆ, ਉਹ ਬਣਦੀ ਨਹੀਂ ਗੱਲ, ਉਹ ਗਲਤ ਫਾਈਲ ਹੋ ਗਿਆ ਤੁਹਾਡੇ ਕੋਲ। ਉਹ ਜਿਹੜਾ ਮੈਰਿਡ ਬੱਚੇ ਦੇ ਲਈ ਸਿਰਫ ਸਿਟੀਜ਼ਨ ਕਰ ਸਕਦਾ। ਹਾਂਜੀ। ਤੇ ਇਹਨਾਂ ਨੇ ਫਿਰ ਪੇਪਰ ਕਿਸ ਹਿਸਾਬ ਨਾਲ ਇਹਨਾਂ ਨੇ ਕੱਢੇ ਸੀ 2020 ਚ ਜੁਲਾਈ ਚ, ਤੇ ਫਿਰ ਉਹਨਾਂ ਨੇ ਉਹ ਤੁਸੀਂ ਹੁਣ ਚੈੱਕ ਕਰੋ। ਕਈ ਵਾਰੀ ਏਜੰਟ ਪੈਸੇ ਬਣਾਉਣ ਦੇ ਚੱਕਰ ਚ ਲਿਖਦੇ ਨਹੀਂ, ਗਲਤ ਲਿਖਤਾ ਹੁੰਦਾ, ਫਿਰ ਪੰਗਾ ਪੈ ਜਾਂਦਾ। ਤੁਸੀਂ ਚੈੱਕ ਕਰੋ ਕਿੱਦਾਂ। ਹਾਂ, ਇਹ ਨਾ ਹੋਵੇ ਵੀ ਉਹਨੂੰ ਅਨਮੈਰਿਡ ਦਿਖਾਤਾ ਹੋਵੇ। ਬਾਕੀ ਜਿਹੜਾ ਮਰਜ਼ੀ ਹਿਸਾਬ ਕਿਤਾਬ ਆ, ਕੋਈ ਹਿਸਾਬ ਕਿਤਾਬ ਲੱਗਣਾ ਨਹੀਂ, ਕਿਉਂਕਿ ਜਿਹੜਾ ਰੂਲ ਆ ਉਹ ਰੂਲ ਆ। ਐਂਡ ਆਫ ਦਾ ਡੇ ਭਾਵੇਂ ਇਮੀਗ੍ਰੇਸ਼ਨ ਦੀ ਗਲਤੀ ਹੈ, ਭਾਵੇਂ ਏਜੰਟ ਦੀ ਗਲਤੀ ਹੈ। ਉਹ ਇਵੈਂਚੁਅਲੀ ਜੇ ਆ ਵੀ ਜਾਂਦੀ ਹੈ ਤਾਂ ਉਹਨਾਂ ਨੇ ਆ ਨਹੀਂ ਸਕਦੀ, ਉਹਨਾਂ ਨੇ ਕਰ ਲੈਣਾ, ਛਾਂਟ ਲੈਣਾ। ਜੀ ਗੁਰਚਰਨ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਇੱਕ ਕੁਐਸਚਨ ਸੀਗਾ। ਮੇਰੇ ਮਾਤਾ ਜੀ ਇੱਥੇ 1990 ਚ ਆਏ ਸੀਗੇ ਤੇ ਫਿਰ ਉਹ 2 ਸਾਲ ਦਾ 2 ਵਾਰੀ ਕਰਾ ਕੇ ਚਲੇ ਗਏ ਸੀਗੇ ਤੇ ਹੁਣ ਉਹਨਾਂ ਨੇ ਆਏ ਨਹੀਂ ਮੁੜ ਕੇ। ਹੁਣ 20 ਸਾਲ ਹੋ ਗਏ। ਹਾਂਜੀ। ਤੇ ਤਾਂ ਉਹਨਾਂ ਨੂੰ ਮੈਂ ਵੀਜ਼ਾ ਲਵਾ ਲਿਆ, 10 ਸਾਲ ਦਾ ਉਹਨਾਂ ਦਾ ਵੀਜ਼ਾ ਲੱਗ ਗਿਆ ਹੈਗਾ। ਹਾਂਜੀ। ਤੇ ਉਹਨਾਂ ਨੂੰ ਮੁੜ ਕੇ ਪੱਕੇ ਕਰਾਉਣ ਦਾ ਕੀ ਪ੍ਰੋਸੀਜਰ ਹੋਊ ਇੱਥੇ? ਮੁੜ ਕੇ ਉਹੀ ਹੈ ਜਦੋਂ ਦੱਸਿਆ ਕਿ 90 ਦਿਨ ਬਾਅਦ ਹੀ ਇਰਾਦਾ ਬਦਲ ਸਕਦਾ ਬੰਦੇ ਦਾ। ਸਿੱਧੇ ਇਰਾਦੇ ਨਾਲ ਤਾਂ ਨਹੀਂ ਆ ਸਕਦੇ। ਜੇ 90 ਦਿਨ ਟਿਕ ਜਾਂਦੇ ਇੱਥੇ, ਉਹਨਾਂ ਦਾ ਇਰਾਦਾ ਬਣਦਾ ਕਿ ਇੱਥੇ ਰਹਿਣਾ, ਤੇ ਫਿਰ ਉਹ ਇੱਥੇ ਰਹਿ ਕੇ ਗ੍ਰੀਨ ਕਾਰਡ ਕਰ ਸਕਦੇ ਆ। ਨਹੀਂ ਤੇ ਦੂਜੀ ਤੁਹਾਡੇ ਕੋਲ ਆਪਸ਼ਨ ਆ, ਤੁਸੀਂ ਸਿੱਧੇ ਬੇਸ ਤੇ ਉਹਨਾਂ ਦਾ ਇੱਥੋਂ ਫਾਈਲ ਕਰ ਸਕਦੇ ਹੋ। ਕਾਉਂਸਲਰ ਪ੍ਰੋਸੈਸਿੰਗ ਜਿਹੜਾ ਐਮਬੈਸੀ ਤੋਂ ਵੀਜ਼ਾ ਲੈ ਕੇ ਆ ਸਕਦੇ। ਕਿ ਜਦੋਂ ਇਦਾਂ ਵੈਸੇ ਕਾਉਂਸਲਰ ਪ੍ਰੋਸੈਸਿੰਗ ਚੱਲ ਰਹੀ ਹੋਵੇ ਤੇ ਵਿਜ਼ਿਟਰ ਵੀਜ਼ਾ ਲੱਗਾ ਹੋਵੇ, ਯੂਜੂਅਲੀ ਦੇਖਿਆ ਵੀ ਉਹਨਾਂ ਨੂੰ ਆਉਣ ਦਿੰਦੇ ਆ ਜਾਂ ਨਹੀਂ? ਤਕਰੀਬਨ ਆਉਣ ਦਿੰਦੇ, ਜੇ ਬੰਦਾ ਕਹੇ ਕਿ ਨਹੀਂ ਮੇਰਾ ਟਿਕਣ ਦਾ ਮਕਸਦ ਨਹੀਂ ਹੈਗਾ। ਠੀਕ। ਰਮਿੰਦਰ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਮੈਂ ਨਾ C1D ਤੇ ਮੇਰੀ ਐਂਟਰੀ ਸੀਗੀ। ਅਸਾਈਲਮ ਕੇਸ ਮੇਰਾ ਲੱਗਾ ਹੋਇਆ, ਉਹਦੀ ਕੋਈ ਡੇਟ ਨਹੀਂ ਹੈਗੀ। ਤੇ ਮੈਂ ਇਹ ਹੁਣ ਪੁੱਛਣਾ ਚਾਹੁੰਦਾ ਵੀ ਮੈਂ ਅੱਗੇ ਵਿਆਹ ਵਾਲੇ ਕੇਸ ਤੇ ਪ੍ਰੋਸੀਡ ਕਰਨਾ ਚਾਹੁੰਦਾ, ਕੀਤਾ ਜਾਵੇ? ਭਾਜੀ C1D ਵਾਲੇ ਦੀ ਐਡਜਸਟਮੈਂਟ ਨਹੀਂ ਹੋ ਸਕਦੀ ਇੱਥੇ ਅਮਰੀਕਾ ਦੇ ਵਿੱਚ, ਉਹਨੂੰ ਕੰਟਰੀ ਆਊਟ ਕਰਨਾ ਪੈਂਦਾ। ਜਿਹੜਾ ਅਸਾਈਲਮ ਆਫਿਸ ਆ ਉਹਦੇ ਕੋਲ ਵੀ ਜੂਰਿਸਡਿਕਸ਼ਨ ਨਹੀਂ ਹੈਗਾ ਤੁਹਾਡਾ ਅਸਾਈਲਮ ਗ੍ਰਾਂਟ ਕਰਨ ਲਈ। ਸੋ ਤੁਸੀਂ ਆਪਣੇ ਵਕੀਲ ਬਕੂਲ ਨਾਲ ਸਲਾਹ ਕਰੋ। ਤੁਹਾਨੂੰ ਯੂ ਆਰ ਬੈਟਰ ਆਫ ਟੇਕਿੰਗ ਅ ਡਾਇਰੈਕਟ ਰੈਫਰਲ ਟੂ ਇਮੀਗ੍ਰੇਸ਼ਨ ਕੋਰਟ। ਕਿ ਸਿੱਧੇ ਉਹਨਾਂ ਨੂੰ ਲਿਖੋ ਕਿ ਸਾਨੂੰ ਪਤਾ ਤੁਸੀਂ ਦੇ ਨਹੀਂ ਸਕਦੇ, ਮੇਰਾ ਟਾਈਮ ਨਾ ਖਰਾਬ ਕਰੋ, ਆਪਣਾ ਵੀ ਟਾਈਮ ਨਾ ਖਰਾਬ ਕਰੋ, ਸਿੱਧਾ ਮੇਰਾ ਜਿਹੜਾ ਹੈਗਾ ਜੱਜ ਨੂੰ ਜਿਹੜਾ ਕੇਸ ਆ ਉਹ ਭੇਜੋ। ਤੇ ਜਾਂ ਫਿਰ ਜਿਹੜਾ ਦੂਜਾ ਰਸਤਾ ਕਿ ਵਿਆਹ ਵਾਲਾ, ਜੇ ਤੁਸੀਂ ਰਸਤੇ ਤੇ ਜਾਣਾ, ਦੂਜਾ ਰਸਤਾ ਤੁਹਾਡੇ ਕੋਲ ਇਹ ਹੋ ਸਕਦਾ ਕਿ ਅਸਾਈਲਮ ਵਾਲਾ ਤੁਸੀਂ ਇੱਦਾਂ ਚੱਲਣ ਦਿਓ, ਵਿਆਹ ਵੀ ਵਾਲੇ ਅਪਰੂਵ ਕਰਾ ਲਓ, 601A ਵੇਵਰ ਲੈ ਲਓ। ਵੇਵਰ ਤੁਹਾਨੂੰ ਇੱਕ ਵਾਰੀ ਮਿਲ ਗਿਆ, ਅਸਾਈਲਮ ਵਾਲੀ ਆਪਣੀ ਐਪਲੀਕੇਸ਼ਨ ਵਿਡਰਾਅ ਕਰਕੇ, ਜੇ ਤੁਸੀਂ ਕੋਰਟ 'ਚ ਨਹੀਂ ਹੈਗੇ, ਸਿਰਫ ਅਸਾਈਲਮ ਆਫਿਸ ਮੁਰੇ ਆ, ਤੇ ਬਾਹਰ ਜਾ ਕੇ ਜਿਹੜੀ ਕਾਉਂਸਲਰ ਪ੍ਰੋਸੈਸਿੰਗ ਹੈ, ਵੀਜ਼ਾ ਸਟੈਂਪ ਲੈ ਕੇ ਵਾਪਸ ਆ ਸਕਦੇ ਆ। ਸੋ ਇਹ ਤੁਸੀਂ ਆਪਣੇ ਵਕੀਲ ਨਾਲ ਬਹਿ ਕੇ ਸਲਾਹ ਕਰ ਲਓ ਕਿ ਦੋਨਾਂ ਚੋਂ ਕਿਹੜਾ ਦਾ ਪ੍ਰੋਸੈਸ ਕਰਨਾ। ਠੀਕ ਹੈ ਜੀ। ਸਰ, ਮੈਂ ਤੁਹਾਡੇ ਆਫਿਸ ਨਿਊਯਾਰਕ ਵਾਲੇ ਆਫਿਸ ਆਉਣਾ ਚਾਹੁੰਦਾ ਵਿਆਹ ਵਾਲੇ ਕੇਸ ਵਾਸਤੇ, ਐਡਰੈਸ ਮਿਲੇਗਾ? ਮੈਂ ਤੁਹਾਨੂੰ ਭਾਜੀ ਫੋਨ ਅਪਾਇੰਟਮੈਂਟ ਦੇ ਸਕਦਾ ਵਾਂ, ਤੇ ਤੁਸੀਂ ਫੋਨ ਕਰ ਲਓ ਆਹੀ ਜਿਹੜਾ ਨੰਬਰ ਆਪਾਂ ਅਨਾਉਂਸ ਕਰਦੇ ਆ, ਤੇ ਫਿਰ ਉੱਤੇ ਆਪਾਂ ਗੱਲ ਕਰ ਲੈਂਦੇ ਆ ਕਿੱਦਾਂ। ਠੀਕ ਹੈ ਸਰ, ਠੀਕ ਹੈ। ਠੀਕ ਹੈ ਜੀ। ਓਕੇ। ਸੋ ਇਹਨਾਂ ਦਾ ਫੋਨ ਨੰਬਰ ਆ 4159090503। ਤੇ ਕਹਿੰਦੇ ਮਨਜੋਤ ਪੁੱਛਦੇ ਨੇ ਅਸਾਈਲਮ ਅਪਰੂਵ ਹੋਣ ਤੋਂ ਬਾਅਦ 'ਚ ਉਹ ਆਪਣੇ ਬੇਟੇ ਨੂੰ ਕਿੰਨੀ ਦੇਰ ਬਾਅਦ ਮੰਗਵਾ ਸਕਦੇ? ਤੁਸੀਂ ਪਟੀਸ਼ਨ ਫਾਈਲ ਕਰਨੀ ਹੁੰਦੀ ਆ 730, ਤੇ ਉਹਨੂੰ ਅੱਜ ਕੱਲ੍ਹ 2-3 ਸਾਲ ਜਿਹੜੇ ਉਹ ਲੱਗ ਰਹੇ ਆ, ਤੇ ਫਿਰ ਅੰਬੈਸੀ 'ਚ ਉਹਨਾਂ ਦੀ ਇੰਟਰਵਿਊ ਆਊਗੀ, 3-4 ਸਾਲ ਘੱਟੋ ਘੱਟ ਜਿਹੜੇ ਆ ਲੱਗੂਗੇ। B1 B2 ਵੀਜ਼ੇ ਵਾਲੇ USA 'ਚ ਨੇ, F1 ਅਪਲਾਈ ਕਰਨਾ ਚਾਹੁੰਦੇ ਆ, ਕਹਿੰਦੇ ਵੀ ਇੰਟਰਵਿਊ ਹੋਊਗਾ? ਨਹੀਂ ਹੁੰਦਾ। ਨਹੀਂ, F1 ਦਾ ਨਹੀਂ ਇੰਟਰਵਿਊ ਹੋਣਾ। ਕਿੰਨਾ ਕੁ ਟਾਈਮ ਜਲਦੀ ਹੋ ਜਾਂਦਾ ਇਸ F1 ਵੀਜ਼ਾ ਫਿਰ? ਸਾਲ 1.5 ਸਾਲ। ਠੀਕ ਹੈ। ਆਪਣੇ ਅਗਲੇ ਕਾਲਰ ਨਵੀ।
ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਜਿੱਦਾਂ ਮੇਰੇ ਤਾਇਆ ਜੀ ਨੇ 2004 ਚ ਅਪਲਾਈ ਕੀਤਾ ਸੀ, ਮੇਰੇ ਡੈਡੀ ਉਹਨਾਂ ਦਾ, ਤੇ ਉਹਨਾਂ ਦੀ 2009 ਦੇ ਵਿੱਚ ਡੈਥ ਹੋ ਜਾਂਦੀ ਹੈ ਭਾਜੀ। ਤੇ ਫਿਰ ਇਹਨਾਂ ਨੇ ਗੱਲਬਾਤ ਕੀਤੀ ਸੀ ਆਪਣੇ ਮੇਰੇ ਤਾਇਆ ਜੀ ਨੇ ਜਿਨ੍ਹਾਂ ਨੇ ਅਪਲਾਈ ਕੀਤਾ ਸੀਗਾ ਜੀ, ਉਦੋਂ ਅਪਰੂਵ ਹੁੰਦਾ ਵਾ ਭਾਜੀ। 10 ਤਰੀਕ ਨੂੰ ਡੈਥ ਹੁੰਦੀ ਆ ਤੇ 15 ਨੂੰ ਅਪਰੂਵ ਹੁੰਦਾ। ਉਹ ਕਹਿੰਦੇ ਕਿ ਅਪਰੂਵ ਹੋਣ ਤੋਂ 5-6 ਦਿਨ ਪਹਿਲਾਂ ਏਦਾਂ ਡੈਥ ਹੋ ਗਈ ਆ ਤੇ ਇਹਦਾ ਕੁਛ ਨਹੀਂ ਹੋ ਸਕਦਾ, ਕੇਸ ਦੁਬਾਰਾ ਤੁਸੀਂ ਅਪਲਾਈ ਕਰੋ। ਫਿਰ ਮੇਰੇ ਦੂਜੇ ਤਾਇਆ ਜੀ ਨੇ ਭਾਜੀ 2010 ਚ ਅਪਲਾਈ ਕਰ ਦਿੱਤਾ ਵਾ ਤੇ ਉਹਦੀ 2014 ਚ ਅਪਰੂਵਲ ਆਈ ਸੀਗੀ ਭਾਜੀ। ਤੇ 14 ਚ ਅਪਰੂਵਲ ਆ ਗਈ ਤੇ ਮੇਰਾ ਬ੍ਰਦਰ ਦਾ ਭਾਜੀ ਜਿਹੜਾ ਉਹਦਾ ਡੇਟ ਆਫ ਬਰਥ 98 ਆ ਭਾਜੀ, ਤੇ ਕੀ ਉਹ ਨਾਲ ਆ ਸਕਦਾ? ਕਿਉਂਕਿ ਆਪਣਾ ਪਹਿਲਾਂ ਵੀ ਟਾਈਮ ਜਿੱਦਾਂ ਕਾਫੀ ਏਦਾਂ ਲੱਗ ਗਿਆ ਸੀਗਾ ਭਾਜੀ। ਭਾਜੀ 4 ਸਾਲ ਦਾ ਤੁਹਾਨੂੰ ਫਾਇਦਾ ਹੋਣਾ, ਜਿਹੜਾ 130 ਪੈਂਡਿੰਗ ਸੀਗਾ, ਤੇ ਇਹ 4 ਸਾਲ ਦੀ ਤੁਹਾਨੂੰ ਮਾਈਨਸ ਹੋਣੇ ਆ ਏਜ ਤੋਂ। ਕਦੋਂ ਹੋਣੇ ਆ? ਜਦੋਂ ਉਹਨਾਂ ਦਾ ਨੰਬਰ ਕਰੰਟ ਹੋਊਗਾ ਨਾ, ਜਦੋਂ ਉਹਨਾਂ ਦਾ ਵੀਜ਼ੇ ਦਾ ਟਾਈਮ ਆਊਗਾ, ਤੇ ਉਦੋਂ ਜੇ ਇਹਦੀ ਉਮਰ 24 ਸਾਲ ਆ ਤੇ 4 ਸਾਲ ਮਾਈਨਸ ਹੋ ਕੇ 20 ਹੋ ਜਾਣੀ ਆ। ਜੇ ਇਹਦੀ 28 ਸਾਲ ਹੋ ਗਈ ਉਮਰ ਉਦੋਂ, ਤੇ ਮਾਈਨਸ ਹੋ ਕੇ 24 ਹੋਣੀ ਆ, ਤੇ ਉਦੋਂ ਹੀ ਪਤਾ ਲੱਗੂਗਾ ਕਿ ਐਲੀਜੀਬਲ ਹੈਗਾ ਕਿ ਨਹੀਂ ਹੈਗਾ। 21 ਸਾਲ ਤੋਂ ਛੋਟੀ ਉਮਰ ਹੋਣੀ ਚਾਹੀਦੀ ਹੈ। ਅੱਛਾ, ਠੀਕ ਆ ਭਾਜੀ। ਯਾਨੀ ਕਿ ਫਿਰ ਅਜੇ ਤਾਂ ਜੇ 2000 ਹੁਣ ਹਿਸਾਬ ਤਾਂ ਤੁਸੀਂ ਲਾ ਲਿਓ ਵੀ ਹੁਣ ਉਸ ਹਿਸਾਬ ਦੇ ਨਾਲ, ਹਨਾ ਵੀ ਉਹ ਜਿੰਨਾ ਚਿਰ ਪੈਂਡਿੰਗ ਰਿਹਾ ਤੇ ਜਦੋਂ ਕਰੰਟ 4 ਸਾਲ ਦਾ ਫਾਇਦਾ ਹੋਣਾ। 4 ਸਾਲ ਦਾ ਓਵਰਆਲ ਜਿਹੜਾ ਫਾਇਦਾ ਹੋਣਾ ਜਦੋਂ ਕਰੰਟ ਹੁੰਦਾ ਕਿ ਜਦੋਂ ਇੰਟਰਵਿਊ ਹੁੰਦੀ ਹੈ। ਕਰੰਟ ਤੇ ਇੰਟਰਵਿਊ ਦੇ ਵਿੱਚ ਕਿੰਨਾ ਫਰਕ ਹੁੰਦਾ? ਜਦੋਂ ਵੀਜ਼ਾ ਨੰਬਰ ਨਹੀਂ, ਕਰੰਟ ਤੇ ਇੰਟਰਵਿਊ 'ਚ ਸਾਲ ਦਾ ਫਰਕ ਹੋ ਸਕਦਾ। ਕਰੰਟ ਜਦੋਂ ਹੋ ਗਈ ਡੇਟ ਉਦੋਂ ਫਰੀਜ਼ ਹੋ ਜਾਂਦੀ, ਉਦੋਂ ਉਹ ਉਮਰ ਫਰੀਜ਼ ਹੋ ਜਾਣੀ। ਹਾਂਜੀ, ਚਾਹੇ ਉਸ ਤੋਂ ਬਾਅਦ ਸਾਲ 2 ਸਾਲ ਵੱਧ ਵੀ ਲੱਗ ਜਾਣ। ਉਹ ਹਾਂਜੀ, ਠੀਕ ਹੈ। ਧਰਮਿੰਦਰ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਟਰਾਈ ਕਰ ਰਿਹਾ 1 ਮੰਥ ਤੋਂ ਆਪਣੇ ਤੁਹਾਨੂੰ ਕਾਲ ਕਰ ਰਿਹਾ, ਮੈਨੂੰ ਮਿਲ ਨਹੀਂ ਰਹੀ ਜੀ ਅਪਾਇੰਟਮੈਂਟ। ਤੇ ਮੇਰਾ ਭਾਜੀ ਕੁਐਸਚਨ ਸੀਗਾ ਜੀ ਕਿ ਮੇਰਾ ਸਾਲਮ ਲੱਗਿਆ ਹੋਇਆ ਜੀ 2014 ਦਾ ਭਾਜੀ, ਹੈ ਨਾ ਜੀ। ਤੇ ਉਸ ਤੋਂ ਬਾਅਦ 2019 ਚ ਮੈਂ ਮੈਰਿਡ ਕਰਾ ਲਈ ਆ ਤੇ ਮੇਰੇ 2 ਬੱਚੇ ਆ ਜੀ। ਤੇ I-130 ਅਪਰੂਵ ਹੋ ਗਿਆ ਤੇ ਮੇਰਾ ਜਿੱਦਾਂ ਇੰਟਰਵਿਊ ਹੋ ਕੇ ਸਾਰਾ ਕੁਝ ਕੇਸ ਦਾ ਜਿੱਦਾਂ ਅਗਲਾ ਸਟੈਪ ਹੈ ਕਿ ਮੇਰਾ ਲਾਇਰ ਮੈਨੂੰ ਕਹਿ ਰਿਹਾ ਕਿ ਤੁਹਾਨੂੰ ਕੰਟਰੀ ਆਊਟ ਹੈਵ ਟੂ ਕਰਨੀ ਪੈਣੀ ਆ। ਮੈਂ ਉਹਦੇ ਬਾਰੇ ਤੁਹਾਨੂੰ ਮਿਲਣਾ ਚਾਹੁੰਦਾ ਸੀਗਾ ਕਿ ਹੈਵ ਟੂ ਕੰਟਰੀ ਆਊਟ ਕਰਨੀ ਪੈਣੀ ਆ 2 ਨੰਬਰ 'ਚ ਆਏ ਸੀਗੇ ਕੁਛ? ਹਾਂਜੀ, 2 ਨੰਬਰ 'ਚ ਆਏ ਹਾਂਜੀ, ਬਿਲਕੁਲ 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 ਹਾਂਜੀ ਹਾਂਜੀ। ਨਹੀਂ ਭਾਜੀ, ਕੰਟਰੀ ਆਊਟ ਤਾਂ ਤੁਹਾਨੂੰ ਕਰਨੀ ਪੈਣੀ ਆ, ਪਰ ਕੰਟਰੀ ਆਊਟ ਤੋਂ ਪਹਿਲਾਂ ਨਾ ਤੁਹਾਨੂੰ ਆਪਣਾ ਕੇਸ ਜਿਹੜਾ ਕਿੱਥੇ ਅਸਾਈਲਮ ਆਫਿਸ ਮੂਹਰੇ ਆ ਕਿ ਕੋਰਟ ਮੂਹਰੇ ਆ ਇਸ ਵੇਲੇ? ਹਾਂਜੀ, ਕੋਰਟ ਮੂਹਰੇ। ਹਾਂਜੀ, ਆਪਣਾ ਨਾ 2024 ਚ ਮੇਰੀ ਫਾਈਨਲ ਡੇਟ ਜੀ, ਮੈਨੂੰ ਉਹੀ ਲਾਇਰ ਨੇ ਹਾਂਜੀ ਦੱਸਿਆ ਜੀ। ਤੁਹਾਨੂੰ ਨਾ ਆਪਣੀ ਪੀਡੀ ਲੈਣੀ ਚਾਹੀਦੀ ਸੀਗੀ। ਹੁਣ ਪੀਡੀ ਥੋੜੀ ਇਹਨਾਂ ਨੇ ਬੰਦ ਕਰਤੀ ਆ। ਪੀਡੀ ਲੈ ਕੇ ਵੇਵਰ ਕਰਾਉਣਾ ਪੈਣਾ ਤੁਹਾਨੂੰ 601, ਫਿਰ ਕੰਟਰੀ ਆਊਟ ਕਰ ਸਕਦੇ ਆ। ਤਾਂ ਤੁਹਾਡੇ ਕੋਲ ਚੋਇਸ ਇਹ ਆ, ਜਾਂ ਤਾਂ ਆਪਣਾ ਅਸਾਈਲਮ ਦਾ ਕੇਸ ਲੜੋ, ਤੇ ਦੂਜੀ ਚੋਇਸ ਤੁਹਾਡੇ ਕੋਲ ਇਹ ਹੈ ਕਿ ਅਸਾਈਲਮ ਦਾ ਕੇਸ ਬੰਦ ਕਰਾ ਕੇ ਪੀਡੀ 601A ਵੇਵਰ ਲੈ ਕੇ ਬਾਹਰੋਂ ਵੀਜ਼ਾ ਲੈ ਕੇ ਆਓ। ਸੋ ਇਹ 2 ਚੋਇਸ ਆ ਤੁਹਾਡੇ ਕੋਲ ਇਸ ਵੇਲੇ। ਜਦੋਂ ਹੁਣ ਕਹਿੰਦੇ ਵੀ ਤਰੀਕ ਉਹਨਾਂ ਦੀ 2024 ਚ ਆ, ਤਾਂ ਪੀਡੀ ਪਹਿਲਾਂ ਵੀ ਲਈ ਜਾ ਸਕਦੀ ਹੈ? ਪੀਡੀ ਦਾ ਮਤਲਬ ਹੁੰਦਾ ਕੇਸ ਡਿਸਮਿਸ ਹੋ ਗਿਆ, ਤੇ ਉਹ ਤੁਸੀਂ ਜਦੋਂ ਮਰਜ਼ੀ ਫਾਈਲ ਕਰ ਸਕਦੇ ਹੋ ਵਾਲਾ ਪੀਡੀ ਲਈ ਮੋਸ਼ਨ। ਪਿੱਛੇ ਹੁਣ 6 ਮਹੀਨੇ ਜਦੋਂ ਬਹੁਤ ਵੰਡੀਆਂ ਇਹਨਾਂ ਨੇ ਪੀਡੀਆਂ, ਹੁਣ ਰੁਕ ਗਏ ਆ। ਠੀਕ ਆ, ਤੇ ਸੈਂਟੈਂਸ ਵਾਲੇ ਪਾਸੇ ਦੇਈ ਜਾਂਦੇ ਆ। ਹਾਂਜੀ ਹਾਂਜੀ ਹਾਂਜੀ, ਉੱਥੇ ਉਹ ਦੇਈ ਜਾਂਦੇ। ਸੋ ਮਤਲਬ ਇਹਨਾਂ ਇਹ ਵੇਵਰ ਨਹੀਂ ਫਾਈਲ ਕਰ ਸਕਦੇ ਜਦ ਤੱਕ ਇਹਨਾਂ ਦਾ ਕੇਸ ਚੱਲਦਾ। ਇਹਨਾਂ ਨੂੰ ਐਡਮਿਨਿਸਟ੍ਰੇਟਿਵ ਕਲੋਜ਼ ਜਿਹਨੂੰ ਕਹਿੰਦੇ ਆ। ਐਡਮਿਨਿਸਟ੍ਰੇਟਿਵ ਕਲੋਜ਼ ਪੀਡੀ, ਹਾਂਜੀ ਸੇਮ ਥਿੰਗ ਹੀ ਹੈ। ਸੇਮ। ਥੈਂਕ ਯੂ ਧਰਮਿੰਦਰ। ਕਹਿੰਦੇ ਸੀ ਮੈਨੂੰ, ਮੈਂ ਹਾਂਜੀ ਮੈਨੂੰ ਕਹਿ ਰਹੇ ਸੀਗੇ ਕਿ ਟੈਂਪਰੇਰੀ ਕਲੋਜ਼ ਕਰਾ ਦਿਓ ਤੁਸੀਂ ਇੱਕ ਵਾਰੀ, ਤੁਹਾਨੂੰ ਫਿਰ 601 ਵੀ ਵੇਵਰ ਦਵਾ ਦਿੰਦੇ, ਉਸ ਤੋਂ ਬਾਅਦ ਤੁਸੀਂ ਕੰਟਰੀ ਆਊਟ। ਹਾਂਜੀ, ਸਹੀ ਸਲਾਹ। ਥੈਂਕ ਯੂ ਭਾਜੀ। ਓਕੇ ਜੀ। ਸੁਖਜਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਸਾਡੇ ਮੇਰੇ ਜੀਜਾ ਜੀ ਉਹਨਾਂ ਦੇ ਪੇਪਰ ਨਿਕਲੇ ਸੀ, ਜਦੋਂ ਮੇਰੀ ਸਿਸਟਰ ਸੀਗੀ ਉਹਨਾਂ ਕਰਕੇ ਨਾ, ਤੇ ਉਹਨਾਂ ਦੀ ਇੰਟਰਵਿਊ ਕੈਂਸਲ ਹੋ ਗਈ ਆ 2019 ਵਿੱਚ, ਤੇ COVID-19 ਤੋਂ 3 ਦਿਨ ਪਹਿਲਾਂ। ਤੇ ਉਹ ਹੁਣ ਮੇਰਾ ਇਹ ਕੁਐਸਚਨ ਆ ਕਿ ਉਹਨਾਂ ਦੀ ਇੰਟਰਵਿਊ ਦੁਬਾਰਾ ਆ ਸਕਦੀ ਜਾਂ ਕੈਂਸਲ ਹੋ ਗਈ, ਪਰਮਾਨੈਂਟਲੀ ਕੈਂਸਲ ਕਰ ਦਿੱਤੀ ਉਹਨੇ? ਨਹੀਂ, ਪਰਮਾਨੈਂਟਲੀ ਤਾਂ ਨਹੀਂ ਕੈਂਸਲ ਕੀਤੀ। ਆਪਣੀ ਇੰਟਰਵਿਊ ਉਹਨਾਂ ਦੀ ਆਊਗੀ ਆਫ ਕੋਰਸ। ਜੇ ਤੁਸੀਂ ਫੀਸ ਫੂਸ ਭਰੀ ਹੈ ਸਾਰੀ, ਤਾਂ ਵੇਟ ਹੀ ਕਰਨਾ ਪੈਣਾ। ਤੇ ਉਦਾਂ ਕੋਈ ਹੱਲ ਨਹੀਂ ਹੈਗਾ, ਵੇਟ ਹੀ ਕਰਨਾ ਪੈਣਾ ਨਾ? ਹਾਂਜੀ। ਥੈਂਕ ਯੂ ਭਾਜੀ, ਥੈਂਕ ਯੂ। ਓਕੇ ਜੀ, ਮਿਹਰਬਾਨੀ ਜੀ, ਸ਼ੁਕਰੀਆ। ਬਹੁਤ ਸਾਰੇ ਸਵਾਲ, ਬਹੁਤ ਸਾਰੇ ਕਾਲਰਸ ਜਿਹੜੇ ਹੁੰਦੇ ਆ, ਸਾਰਿਆਂ ਦਾ ਇੱਕੋ ਦਿਨ ਦੇ ਵਿੱਚ ਜਵਾਬ ਦੇ ਪਾਉਣਾ ਨਾਮੁਮਕਿਨ ਆ। ਮਾਫੀ ਚਾਹੁੰਦੇ ਆ, ਬਹੁਤ ਸਾਰੇ ਜਿਹੜੇ ਆਨਲਾਈਨ ਵੀ ਸਵਾਲ ਰਹਿ ਗਏ ਆ, ਤੇ ਕਈਆਂ ਹੁਣ ਆਪਾਂ ਕਾਲਸ ਵੀ ਨਹੀਂ ਲੈ ਸਕਦੇ। ਸਮਾਂ ਜਿਹੜਾ ਉਹ ਆਲਰੇਡੀ ਹੋ ਚੁੱਕਾ ਆ। ਤੇ ਬਾਕੀ ਇੱਕ ਵਾਰੀ ਜ਼ਰੂਰ ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਵੀ ਪ੍ਰੋਗਰਾਮ ਦੇ ਅੱਜ ਦੇ ਪਹਿਲੇ ਹਿੱਸੇ ਦੇ ਵਿੱਚ ਬੜੀ ਹੀ ਅਹਿਮ ਜਾਣਕਾਰੀ ਜਿਹੜੇ ਖਾਸ ਕਰਕੇ ਅਸਾਈਲਮ ਦੇ ਨਾਲ ਸੰਬੰਧਿਤ ਆ। ਪ੍ਰੋਸੈਸ ਜਿਹੜਾ ਆ ਪੂਰੀ ਤਰ੍ਹਾਂ ਚੇਂਜ ਹੋ ਗਿਆ। ਖਾਸ ਕਰਕੇ ਜਿਹੜੇ ਟੈਕਸਸ ਦੇ ਥਰੂ ਜੇ ਕੋਈ ਅਸਾਈਲਮ ਦੇ ਲਈ ਅਪਲਾਈ ਕਰਦਾ ਆ, ਤੇ ਉਹ ਕੁਛ ਚੁਣਿੰਦਾ ਸ਼ਹਿਰਾਂ ਦੇ ਵਿੱਚ
ਉਸਨੇ ਜਾਣਾ ਆ ਤੇ ਉਹਦੇ ਲਈ ਬਿਲਕੁਲ ਨਵਾਂ ਪ੍ਰੋਸੈਸ ਜਿਹੜਾ ਉਹ ਆ ਚੁੱਕਾ ਆ। ਘੜੀ ਦੇ ਵਿੱਚ ਸੈੱਲ ਉਹਨਾਂ ਨੇ ਕੁਝ ਜ਼ਿਆਦਾ ਹੀ ਤਗੜੇ ਜਿਹੜੇ ਉਹ ਪਾਤੇ ਆ ਦੀ ਸਪੀਡ ਪੂਰੀ ਜਿਹੜੀ ਉਹਦੇ ਵਿੱਚ ਉਹਨਾਂ ਨੇ ਚੱਕਤੀ। 180 ਦਿਨਾਂ ਦੇ ਵਿੱਚ ਫੈਸਲੇ ਵੱਲ ਨੂੰ ਉਹਨਾਂ ਨੇ ਚੀਜ਼ ਜਿਹੜੀ ਉਹ ਤੋਰੀ ਆ। ਸੋ ਉਹ ਪ੍ਰੋਗਰਾਮ ਦਾ ਪਹਿਲਾ ਹਿੱਸਾ ਜਿਹੜਾ ਸੁਣਨਾ ਨਾ ਭੁੱਲਿਓ। ਬਹੁਤ ਸਾਰੇ ਤੁਹਾਡੇ ਅਸਾਈਲਮ ਦੇ ਸਵਾਲਾਂ ਦੇ ਜਵਾਬ ਜਿਹੜੇ ਉਸ 'ਚ ਹੋਣਗੇ ਤੇ ਬਾਕੀ ਕੁਐਸਚਨ ਆਨਸਰ ਵਾਲਾ ਵੀ ਦੁਬਾਰਾ ਸੁਣ ਲਿਆ ਕਰੋ। ਬਹੁਤਿਆਂ ਦੇ ਸਵਾਲ ਉਹਨਾਂ ਦੇ ਨਾਲ ਮਿਲਦੇ ਜੁਲਦੇ ਹੁੰਦੇ ਆ ਤੇ ਫਿਰ ਤੁਹਾਨੂੰ ਫਾਇਦਾ ਜਿਹੜਾ ਉਸ ਦੇ ਵਿੱਚ ਹੋ ਜਾਂਦਾ ਹੈ। ਤੇ ਅਟਾਰਨੀ ਟਿਰਕੇਣਾ ਜੀ ਲਈਏ ਜੀ ਫਿਰ ਆਪਾਂ ਇਜਾਜ਼ਤ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਇੱਥੇ ਸਾਡੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ